ਕੌਮੀ ਇਨਸਾਫ ਮੋਰਚੇ ਵਿੱਚ ਹਾਜ਼ਰੀ ਭਰ ਰਹੀ ਸੰਗਤ ਜੀ, ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਆਪਾਂ ਸਾਰੇ ਇਲਾਕਾ ਪੁਆਧ ਦੀਆਂ ਸੰਗਤਾਂ ਤੇ ਹੋਰ ਸੰਗਤਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਮਿਲ ਜੁੜ ਬੈਠ ਕੇ ਕੌਮੀ ਇਨਸਾਫ ਮੋਰਚੇ ਵਿੱਚ ਸਰਕਾਰਾਂ ਦੀਆਂ ਜੋ ਸਾਡੀ ਕੌਮ ਪ੍ਰਤੀ ਧੱਕੇਸ਼ਾਹੀਆਂ ਚਲੀਆਂ ਆ ਰਹੀਆਂ ਨੇ, ਉਸ ਦੇ ਸੰਬੰਧ ਵਿੱਚ ਆਪਣੇ ਆਪਣੇ ਵਿਚਾਰਾਂ ਅਲੱਗ-ਅਲੱਗ ਹਰ ਇੱਕ ਬੁਲਾਰੇ ਨੇ ਗੁਰੂ ਦੀ ਗੋਦ ਵਿੱਚ ਖੜ੍ਹ ਕੇ, ਇੱਥੇ ਸਟੇਜ ਤੋਂ ਖੜ੍ਹ ਕੇ ਆਪਣੇ ਆਪਣੇ ਵਿਚਾਰ ਕਰਨੇ ਹਨ। ਸੋ ਜਿਸ ਤਰ੍ਹਾਂ ਵੀ ਬੁਲਾਰਿਆਂ ਦੇ ਨਾਮ ਲਏ ਜਾਣਗੇ, ਸਭ ਨੇ ਆਪਣੀ ਬਾਰੀ ਦੇ ਅਨੁਸਾਰ ਸਮੇਂ ਦੀ ਸੀਮਾ ਨੂੰ ਸਮਝਦੇ ਹੋਏ ਵਿਚਾਰਾਂ ਰਾਹੀਂ ਸਰਕਾਰਾਂ ਤੱਕ ਇਸ ਮੀਡੀਆ ਰਾਹੀਂ, ਇਸ ਮੈਕ ਰਾਹੀਂ ਜੋ ਸਰਕਾਰਾਂ ਸਾਡੇ ਉਹਨਾਂ ਬੰਦੀ ਸਿੰਘਾਂ ਨੂੰ, ਜਿਨ੍ਹਾਂ ਨੇ ਭਾਵੇਂ ਕੋਈ ਜ਼ੁਲਮ ਕੀਤਾ ਸੀ ਭਾਵੇਂ ਨਹੀਂ ਕੀਤਾ, ਉਹ ਅਲੱਗ ਵਿਸ਼ਾ ਹੈ, ਪਰ ਉਹ ਆਪਣੀਆਂ ਜੋ ਸਜ਼ਾਵਾਂ ਨੇ, ਆਪ ਅਕਸਰ ਆਪਾਂ ਸੁਣਦੇ ਹਾਂ ਵੀ ਕਿ ਸਜ਼ਾ 16 ਸਾਲ ਤੋਂ ਬਾਅਦ ਸਰਕਾਰਾਂ ਕੋਰਟਾਂ ਆਪਣੇ ਆਪ ਬਰੀ ਕਰ ਦਿੰਦੀਆਂ ਨੇ ਮੁਜਰਮ ਨੂੰ। ਪਰ ਇੱਥੇ ਤਾਂ ਕਹਾਣੀ ਇਸ ਤੋਂ ਉਲਟ ਜਾ ਰਹੀ ਹੈ। ਜਿਹੜੇ ਸਾਡੇ ਬੰਦੀ ਸਿੰਘ ਨੇ, ਜਿਨ੍ਹਾਂ ਨੇ ਜ਼ਾਲਮ ਅਤੇ ਜ਼ੁਲਮ ਦਾ ਟਾਕਰਾ ਕਰਦੇ ਹੋਏ ਆਪਣੀਆਂ 32 ਸਾਲ ਦੀਆਂ ਜ਼ਿੰਦਗੀਆਂ ਜੇਲ੍ਹਾਂ ਦੇ ਵਿੱਚ ਕੱਟ ਦਿੱਤੀਆਂ, ਸਰਕਾਰ ਦੇ ਕਾਨੂੰਨ ਮੁਤਾਬਕ ਆਪਣੀਆਂ ਸਜ਼ਾਵਾਂ ਭੁਗਤ ਲਈਆਂ ਨੇ, ਫਿਰ ਵੀ ਸਰਕਾਰ ਉਹਨਾਂ ਨੂੰ ਰਿਹਾ ਨਹੀਂ ਕਰ ਰਹੀ। ਉਸ ਦੇ ਸੰਬੰਧ ਵਿੱਚ ਇਹ 7 ਜਨਵਰੀ ਤੋਂ ਨਿਰੰਤਰ ਮੋਰਚਾ ਚੱਲ ਰਿਹਾ ਹੈ। ਦੇਸਾਂ ਪ੍ਰਦੇਸਾਂ ਵਿੱਚ ਬੈਠੀਆਂ ਸੰਗਤਾਂ ਤੇ ਇੱਥੇ ਦੀਆਂ ਸੰਗਤਾਂ ਰਲ ਮਿਲ ਕੇ ਤਨ ਮਨ ਧਨ ਨਾਲ ਇਸ ਮੋਰਚੇ ਦੇ ਵਿੱਚ ਆਪਣੀ ਹਾਜ਼ਰੀ ਭਰ ਰਹੀਆਂ ਨੇ। ਸੋ ਮੈਂ ਹੁਣ ਬੇਨਤੀ ਕਰਾਂਗਾ, ਲੱਖੋਵਾਲ ਜਥੇਬੰਦੀ ਦੇ ਬੁਲਾਰੇ ਬਲਾਕ ਪ੍ਰਧਾਨ ਡੇਰਾਬੱਸੀ ਕਰਮ ਸਿੰਘ ਬਰੌਲੀ ਨੂੰ ਕਿ ਉਹ ਆ ਕੇ ਸੰਗਤਾਂ ਨਾਲ ਉਹ ਵੀ 2 ਸ਼ਬਦ ਆਪਣੇ ਵਿਚਾਰ ਸਾਂਝੇ ਕਰਨ। ਜੇਕਰ ਉਹ ਨਹੀਂ ਹਾਜ਼ਰ ਹੋਏ ਹਲੇ, ਤਾਂ ਮੈਂ ਅਗਲੇ ਬੁਲਾਰਾ ਭਾਈ ਜਸਪਾਲ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਨਿਆਮੀਆਂ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਵੀ ਕੌਮੀ ਇਨਸਾਫ ਮੋਰਚੇ ਦੇ ਵਿੱਚ ਆਪਣੇ ਸ਼ਬਦਾਂ ਰਾਹੀਂ ਆਪਣੇ ਵਿਚਾਰ ਸਰਕਾਰਾਂ ਤੱਕ ਪਹੁੰਚਾਉਣ ਦੀ ਕਿਰਪਾਲਤਾ ਕਰਨ ਜੀ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜੁੜੀ ਸਾਧ ਸੰਗਤ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਦੇਖੋ, ਅਸੀਂ ਬੁਲਾਰੇ ਤਾਂ ਹੈ ਨਹੀਂ ਇੰਨੇ ਵੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਕੁਛ ਬੋਲ ਸਕੀਏ। ਬੋਲਣੇ ਦਾ ਤਾਂ ਕੁਛ ਵੀ ਨਹੀਂ ਰਹਿ ਜਾਂਦਾ। ਜਾਂ ਗੁਰੂ ਗ੍ਰੰਥ ਸਾਹਿਬ ਹਾਜ਼ਰ ਨਾਜ਼ਰ ਬੈਠੇ ਹੈ, ਉਹਨਾਂ ਸਾਹਮਣੇ ਆਪਾਂ ਬੋਲ ਨਹੀਂ ਸਕਦੇ। ਪਰ ਜਿਹੜੀਆਂ ਸਰਕਾਰ ਦੀਆਂ ਗਲਤ ਨੀਤੀਆਂ ਆਪਣੀ ਸਿੱਖ ਕੌਮ ਪ੍ਰਤੀ, ਇੱਕ ਸਿੱਖ ਕੌਮ ਨੂੰ ਇਹ ਗੁੰਮਰਾਹ ਕਰਕੇ, ਚਾਹੇ ਆਪਣੇ ਬੰਦੀ ਸਿੰਘ ਜੇਲ੍ਹਾਂ ਕੱਟ ਰਹੇ ਨੇ, ਚਾਹੇ ਹੋਰ ਵੀ ਹੁਣ ਵੀ ਪਰਚੇ ਦਰਜ ਹੋ ਰਹੇ ਹੈ। ਪਹਿਲਾਂ ਕਾਂਗਰਸ ਸਰਕਾਰ, ਹੁਣ ਬੀਜੇਪੀ ਸਰਕਾਰ, ਬਾਰ-ਬਾਰ ਸਰਕਾਰਾਂ ਇੱਕ ਸਿੱਖ ਕੌਮ 'ਤੇ ਤਸ਼ੱਦਦ ਕਰਦੀਆਂ। ਕੋਈ ਹਿੰਦੂ ਪੁਜਾਰੀ ਜਿਸ ਤਰ੍ਹਾਂ ਮਰਜ਼ੀ ਗੰਨਾਂ ਲਈ ਕੋਈ ਵੀ ਕਰ ਸਕਦਾ, ਮੰਦਰਾਂ ਵਿੱਚ ਫੈਰ ਕਰਦੇ ਹੈ। ਜੇ ਆਪਣਾ ਕੋਈ ਮੁੰਡਾ ਕਿਰਪਾਨ ਲਈ ਫਿਰਦਾ, ਉਹਦੇ 'ਤੇ ਪਰਚਾ ਹੋ ਜਾਂਦਾ, NS ਲੱਗ ਜਾਂਦੀ ਹੈ। ਇਹ ਸਰਕਾਰ ਦੀਆਂ ਗਲਤ ਨੀਤੀਆਂ। ਆਪਣੇ ਬੰਦੀ ਸਿੰਘ 30-35 ਸਾਲ ਤੋਂ ਜੇਲ੍ਹਾਂ ਵਿੱਚ ਬੈਠੇ ਹੈ,
ਸਜ਼ਾਵਾਂ ਪੂਰੀਆਂ ਹੋ ਗਈਆਂ, ਕੋਈ ਕੇਸ ਨਹੀਂ, ਕੋਈ ਕੁਛ ਨਹੀਂ, ਫਿਰ ਵੀ ਉਹਨਾਂ ਨੂੰ ਰਿਹਾ ਨਹੀਂ ਕਰ ਰਹੇ। ਇਹ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਹੀ ਚੱਲ ਰਿਹਾ ਸਾਰਾ। ਚਲੋ ਆਪਾਂ ਦੇ ਸਿਰ ਪਰ ਹੱਥ ਗੁਰੂ ਗ੍ਰੰਥ ਸਾਹਿਬ ਦਾ, ਆਪਾਂ ਫਿਰ ਵੀ ਤਸੱਦਦ ਝੱਲੀ ਜਾਂਦੇ ਹਾਂ, ਆਪਾਂ ਝੱਲਦੇ ਵੀ ਰਹੂੰਗੇ। ਪਹਿਲੇ ਦਿਨ ਤੇ ਪਹਿਲਾਂ ਮੁਗਲ ਰਾਜ ਆਪਣੇ ਪੇਸ਼ ਪਿਆ ਵਾ, ਤਾਂ ਹੁਣ ਮੋਦੀ ਰਾਜ ਪੈ ਗਿਆ। ਇੰਦਰਾ ਗਾਂਧੀ ਦਾ ਸੌਦਾ ਲੱਗ ਗਿਆ, ਇੰਦਰਾ ਗਾਂਧੀ ਵੀ ਐਸੀ ਰਸਤੇ ਚੱਲੀ ਤੀ, ਆਹੀ ਕੰਮ ਹੁਣ ਮੋਦੀ ਕਰ ਰਿਹਾ ਹੈ। ਹੋਰ ਜੇ ਇਕਜੁੱਟ ਰਹੂੰਗੇ, ਕੌਮ ਆਪਣੀ ਇਕਜੁੱਟ ਰਹੂਗੀ, ਫਿਰ ਇਹਨਾਂ ਤੇ ਬਚਿਆ ਜਾਊਗਾ। ਨਹੀਂ ਤਾਂ ਹੌਲੀ ਹੌਲੀ ਤਸੱਦਦ ਕਰਦੇ, ਜਿਸ ਤਰ੍ਹਾਂ ਭਾਈ ਅੰਮ੍ਰਿਤਪਾਲ ਦੇ ਸਾਥੀਆਂ ਨੂੰ ਹੁਣ ਗ੍ਰਿਫਤਾਰ ਕਰ ਲਿਆ। ਪਹਿਲਾਂ ਤਾਂ 35 ਸਾਲ ਦਾ ਪੁਰਾਣਾ ਆਪਣਾ ਹੈ ਉਹ ਤਾਂ ਇਤਿਹਾਸ, 30-35 ਸਾਲ ਦਾ। ਜੇ ਹੁਣ ਵੀ ਕੌਮਾਂ ਵੰਡੀਆਂ ਪਈਆਂ ਤਾਂ ਹੀ ਭਾਈ ਅੰਮ੍ਰਿਤਪਾਲ ਨੂੰ ਰਿਹਾ ਕਰਕੇ NSA ਲਾਈ। ਜੇ ਆਪਾਂ ਇਕਜੁੱਟ ਹੋ ਜਾਈਏ, ਜਦ ਕੌਮੀ ਇਨਸਾਫ ਮੋਰਚੇ ਦਾ ਮੋਰਚਾ ਲੱਗਿਆ, ਜਿਸ ਤਰ੍ਹਾਂ ਪਹਿਲਾਂ ਇਕੱਠ ਤਾਂ ਉਸ ਤਰ੍ਹਾਂ ਹੀ ਇਕੱਠ ਕਰੀਏ। ਸਰਕਾਰ ਨੇ ਤਾਂ ਆਪੇ ਗੋਡੇ ਟੇਕ ਲੈਣੇ। ਅਸੀਂ ਦਿੱਲੀ ਧਰਨਾ ਲਾਇਆ, ਲੋਕਾਂ ਨੇ ਸਾਥ ਦਿੱਤਾ, ਆਪਾਂ ਜਿੱਤ ਕੇ ਆਏ। ਜੇ ਉਰੇ ਵੀ ਉਨਾ ਇਕੱਠ ਕਰੀਏ, ਇਹਨਾਂ ਨੇ ਤਾਂ ਇੱਕ ਹਫ਼ਤਾ ਨਹੀਂ ਟਿਕਣਾ। ਸਰਕਾਰ ਨੇ ਤਾਂ ਇੱਕ ਹਫ਼ਤੇ ਮੈਂ ਗੋਡੇ ਟੇਕ ਲੈਣੇ। ਸੋ ਮੈਂ ਬਹੁਤਾ ਕੁਝ ਨਾ ਕਹਿੰਦਾ, ਸਾਰੇ ਇਲਾਕੇ ਨਿਵਾਸੀ ਨੂੰ, ਖਾਸ ਕਰਕੇ ਮੋਹਾਲੀ ਜ਼ਿਲ੍ਹੇ ਦੇ ਲੋਕਾਂ ਨੂੰ ਕਹਿਣਾ ਵੀ ਵੱਧ ਤੋਂ ਵੱਧ ਉਹਨਾਂ ਨੂੰ ਤਾਂ ਆਉਣਾ ਚਾਹੀਦਾ, ਵੱਧ ਤੋਂ ਵੱਧ ਹਾਜ਼ਰੀ ਚਾਹੀਦੀ ਹੈ। ਇੱਕ ਸਾਡੀ ਜਥੇਬੰਦੀ ਹੈ ਜਿਹੜੀ ਪਹਿਲੇ ਦਿਨ ਤੋਂ ਬੈਠੀ ਹੈ, ਭਾਈ ਬਲਜੀਤ ਸਿੰਘ ਕਮਾਂਡ ਕਰ ਰਿਹਾ ਸਾਡੀ ਜਥੇਬੰਦੀ ਦੀ। ਪਹਿਲੇ ਦਿਨ ਤੋਂ ਬੈਠੇ ਹਾਂ। ਹੋਰ ਵੀ ਜਿਸ ਤਰ੍ਹਾਂ ਦੀ ਸੇਵਾ ਕੋਈ ਇੱਥੇ ਤੋਂ ਮੋਰਚੇ ਤੋਂ ਲੱਗੂਗੀ, ਅਸੀਂ ਉਹਦੇ ਪੂਰੀ ਪਾਲਣਾ ਕਰਦੇ ਹਾਂ। ਜਦ ਵੀ ਕੋਈ ਹੁਕਮ ਹੋ ਜਾਂਦਾ, ਅੱਜ ਸਾਡੇ ਪ੍ਰਧਾਨ ਸਾਹਿਬ ਨੇ ਕੋਈ ਜ਼ਰੂਰੀ ਕੰਮ ਕਰਕੇ ਰਹਿ ਗਏ, ਉਹਨੇ ਵੀ ਆਉਣਾ ਤਾਂ ਉਹ ਲੇਟ ਹੋ ਗਏ। ਹੁਣ ਮੈਂ ਬਹੁਤਾ ਕੁਝ ਨਾ ਕਹਿੰਦਾ ਹੋਇਆ, ਬੁਲਾਰੇ ਬਹੁਤ ਹੈ ਜੀ। ਸਾਰਿਆਂ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਭਾਈ ਜਸਪਾਲ ਸਿੰਘ, ਜੋ ਕਿ ਆਪਣੇ ਵਿਚਾਰ ਸੰਗਤਾਂ ਦੇ ਸਨਮੁਖ ਇਸ ਮੈਕ ਰਾਹੀਂ, ਮੀਡੀਆ ਰਾਹੀਂ ਸਰਕਾਰਾਂ ਤੱਕ ਪਹੁੰਚਾਉਣ ਦੀ ਉਹਨਾਂ ਨੇ ਪੂਰਾ ਯਤਨ ਕਰਿਆ। ਹੁਣ ਸਾਡੇ ਵਿੱਚ ਸਾਡੇ ਬਲਾਕ ਪ੍ਰਧਾਨ ਭਾਈ ਕਰਮ ਸਿੰਘ ਬਰੌਲੀ ਜੀ, ਉਹ ਵੀ ਪਹੁੰਚ ਚੁੱਕੇ ਨੇ। ਸੋ ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਆ ਕੇ ਸਟੇਜ 'ਤੇ ਆਪਣੇ ਸ਼ਬਦਾਂ ਰਾਹੀਂ, ਵਿਚਾਰਾਂ ਰਾਹੀਂ, ਇਸ ਮੈਕ ਰਾਹੀਂ, ਇਸ ਕੈਮਰੇ ਰਾਹੀਂ ਆਪਣੀ ਆਵਾਜ਼ ਕੌਮੀ ਇਨਸਾਫ ਮੋਰਚੇ ਦੀ ਸਰਕਾਰਾਂ ਤੱਕ ਪਹੁੰਚਾਉਣ ਦੀ ਕਿਰਪਾਲਤਾ ਕਰਨ ਜੀ। ਬਲਾਕ ਪ੍ਰਧਾਨ ਡੇਰਾਬੱਸੀ ਕਰਮ ਸਿੰਘ ਬਰੌਲੀ, ਲੱਖੋਵਾਲ ਜਥੇਬੰਦੀ। ਜੁਗੋ ਜੁਗਾ ਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਗੱਜ ਵੱਜ ਕੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਤਕਰੀਬਨ ਆਪਾਂ ਨੂੰ 6.5 ਮਹੀਨੇ ਇੱਥੇ ਮੋਰਚੇ ਨੂੰ ਹੋ ਗਏ ਨੇ, ਤੇ ਆਪਣੀ ਜਿਹੜੀ ਲੱਖੋਵਾਲ ਜਥੇਬੰਦੀ ਹੈ ਉਹ 14 ਤਰੀਕ ਤੋਂ ਮੋਰਚੇ ਵਿੱਚ ਲਗਾਤਾਰ ਆਪਣੀ ਜਿੰਨੀ ਵੀ ਸੇਵਾ ਬਣਦੀ ਹੈ ਉਨੀ ਨਿਭਾ ਰਹੇ ਹਾਂ। ਤੇ ਸੇਵਾ ਆਪਣੇ ਜਿਹੜੇ ਪੰਜਾਬ ਦੇ ਪ੍ਰਧਾਨ ਸਾਡੇ ਸਕੱਤਰ ਨੇ ਸਰਦਾਰ ਹਰਿੰਦਰ ਸਿੰਘ ਜੀ ਲੱਖੋਵਾਲ, ਤੇ ਆਪਣੀ ਤਕਰੀਬਨ ਗਿਣਤੀ ਘਟ ਰਹੀ ਹੈ, ਤਾਂ ਹੀ ਆਪਾਂ ਨੂੰ ਇੰਨਾ ਲੰਬਾ ਸਮਾਂ ਜਿਹੜਾ ਉਹ ਇੱਥੇ ਬੈਠਣਾ ਪਿਆ। ਤੇ ਆਪਣੇ ਜਿਹੜਾ ਕੋਈ ਦੁਸ਼ਮਣ ਕੋਈ ਦੂਜਾ ਨਹੀਂ ਹੈਗਾ, ਆਪਾਂ ਖੁਦ ਹਾਂ। ਕਿਉਂਕਿ
ਆਪਣੇ ਹੀ ਸਾਨੂੰ ਫੇਲ ਕਰਨ ਤੇ ਲੱਗੇ ਆ। ਦੂਜਾ ਤਾਂ ਜਿਹੜਾ ਕੋਈ ਬੰਦਾ ਐਂਟੀ ਹੁੰਦਾ ਉਹ ਸਾਹਮਣੇ ਹੁੰਦਾ, ਸਾਹਮਣੇ ਤੋਂ ਕਦੇ ਬੰਦਾ ਕਿਸੇ ਤੋਂ ਮਾਰ ਨਹੀਂ ਖਾਂਦਾ। ਬੰਦਾ 10-10 ਬੰਦਿਆਂ ਨਾਲ ਇਕੱਲਾ ਬੰਦਾ ਵੀ ਲੜ ਪੈਂਦਾ, ਪਰ ਆਪਣੇ ਹੀ ਬੰਦੇ ਅੱਜ ਖੁਦਗਰਜ਼ ਹੋ ਕੇ ਪਿੰਡਾਂ 'ਚ ਬੈਠੇ ਆ। ਤੇ ਜਦੋਂ ਵੀ ਆਪਾਂ ਕੋਈ ਕਿਸੇ ਪੁਰਾਣੀਆਂ ਗੱਲਾਂ ਲੈ ਲਓ, ਜਿਵੇਂ ਆਪਣੇ ਸਿੰਘ ਸ਼ਹੀਦੀਆਂ ਪਾ ਗਏ, ਆਪਾਂ ਅਰਦਾਸ ਸਮੇਂ ਸਿੰਘਾਂ ਦੀਆਂ ਸ਼ਹੀਦੀਆਂ ਦੀ ਅਰਦਾਸ ਕਰਦੇ ਆ। ਤੇ ਅੱਜ ਇਹ ਵੀ ਸਿੰਘ ਕੋਈ ਇਹਨਾਂ ਦੀ ਵੀ ਸ਼ਹੀਦੀ ਘੱਟ ਨਹੀਂ ਹੈਗੀ। ਬੰਦੇ ਨੂੰ ਸ਼ਹੀਦੀ ਪਾ ਜਾਣਾ ਇੱਕ ਟਾਈਮ ਮਤਲਬ ਛੁੱਟ ਜਾਣਾ ਹੁੰਦਾ ਇਸ ਦੁਨੀਆ ਤੋਂ, ਸ਼ਹੀਦ ਪਾ ਕੇ ਬੰਦਾ ਫਰੋਖਤ ਹੋ ਗਿਆ। ਪਰ ਤੁਸੀਂ ਦੇਖ ਲਓ ਜਿਹੜੇ 33 ਸਾਲਾਂ ਤੋਂ ਜਿਨ੍ਹਾਂ ਦੇ ਪਰਿਵਾਰ ਉਹਨਾਂ ਦੀ ਅੱਖਾਂ ਦੇ ਸਾਹਮਣੇ ਛੋਟੇ ਛੋਟੇ ਬੱਚੇ ਆਪਣੇ ਹੀ ਲੋਕਾਂ ਨੇ ਬਿਠਾਏ ਨੇ ਬਰਫ਼ ਦੀਆਂ ਸਿੱਲਾਂ ਤੇ, 3-3 ਮਹੀਨੇ ਦੇ 4-4 ਮਹੀਨੇ ਦੇ ਬੱਚੇ। ਜੇ ਆਪਾਂ ਸੈਂਟਰ ਦੀ ਸਰਕਾਰ ਨੂੰ ਇਸ ਮਸਲੇ ਤੇ ਕਹਿ ਦਈਏ ਸੈਂਟਰ ਦੀ ਸਰਕਾਰ ਨੂੰ ਇਸ ਮਸਲੇ ਤੇ ਕਹਿ ਦਈਏ ਵੀ ਸਰਕਾਰਾਂ ਨਾਲ ਸਰਦਾਰਾਂ ਨਾਲ ਜਿਹੜੀ ਨਸਲਕੁਸ਼ੀ ਕਰ ਰਹੀ ਹੈ ਜਾਂ ਮਤਭੇਦ ਰੱਖ ਰਹੀ ਹੈ, ਉਹਦੇ ਨਾਲੋਂ ਤਾਂ ਸਾਡੇ ਵੱਧ ਰੱਖ ਰਹੇ ਨੇ ਜਿਹੜੇ ਰਾਜਨੀਤਿਕ ਬੰਦੇ ਨੇ। ਅੱਜ ਵੀ ਤੁਸੀਂ ਦੇਖ ਲਓ 328 ਸਰੂਪ ਨੇ, ਕੋਈ ਇੱਕ ਅੱਧਾ ਨਹੀਂ ਹੈਗਾ ਕੋਈ। ਤੇ ਬਾਈਬਲ ਕਲਾਂ ਕੋਟਕਪੂਰਾ ਗੋਲੀ ਕਾਂਡ ਹੋਇਆ, ਉਹਦੀ ਤਾਂ ਜਾਂਚ ਸਾਡੀਆਂ ਚੁਣੀਆਂ ਸਰਕਾਰਾਂ, ਸਾਡੇ ਚੁਣੇ ਹੋਏ ਲੋਕ ਕਰ ਰਹੇ ਨੇ। ਅੱਜ ਆਪਾਂ ਗੱਲ ਕਰਦੇ ਹਾਂ ਕਿ ਜੇਕਰ ਆਪਾਂ ਉਸ ਸਮੇਂ ਹੁੰਦੇ ਵੀ ਆਪਾਂ ਜਦੋਂ 10ਵੇਂ ਪਾਤਸ਼ਾਹ ਨੇ ਜੰਗਾਂ ਲੜੀਆਂ ਜਾਂ 6ਵੇਂ ਪਾਤਸ਼ਾਹ ਨੇ ਲੜੀਆਂ, ਜਾਂ ਉਸ ਟਾਈਮੇ ਗੁਰੂ ਸਾਹਿਬ ਤਵੀਆਂ ਤੇ ਬੈਠੇ ਆ, ਅੱਜ ਵੀ ਉਹਨਾਂ ਨਾਲੋਂ ਘੱਟ ਨਹੀਂ ਹੈਗੇ ਲੋਕ। ਅੱਜ ਇਹਨਾਂ ਨੇ ਵੀ ਕੋਈ ਜ਼ੁਲਮ ਛੋਟੇ ਨਹੀਂ ਹੈਗੇ ਇਹਨਾਂ ਦੇ ਕੋਈ। ਇਹ ਤਾਂ ਕਿਰਪਾ ਇੰਨੀ ਹੋ ਗਈ ਕਿ ਟੈਕਨੋਲੋਜੀ ਇੰਨੀ ਵਧੀ ਹੈ ਕਿ ਆਪਾਂ ਹਰ ਇੱਕ ਗੱਲ ਸਾਰੇ ਵਰਲਡ ਦੀ ਆਪਾਂ ਦੇਖ ਲੈਂਦੇ ਆ। ਉਦੋਂ ਲੋਕਾਂ ਨੂੰ ਪਤਾ ਵੀ ਨਹੀਂ ਸੀਗਾ। ਜਦੋਂ ਲਛਮਣ ਸਿੰਘ ਧਾਰੋਵਾਲ ਵਰਗਿਆਂ ਨੇ ਜਾ ਕੇ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਾਉਣ ਦੀ ਗੱਲ ਕਰੀ ਹੈ, ਕਰਤਾਰ ਸਿੰਘ ਝੱਬਰ ਵਰਗੇ, ਉਦੋਂ ਕਿੰਨਾ ਔਖਾ ਸੀਗਾ, ਬਹੁਤ ਔਖਾ ਸੀਗਾ ਉਦੋਂ, ਕਿਉਂਕਿ ਸੁਨੇਹਾ ਹੀ ਨਹੀਂ ਲੱਗਦਾ ਸੀਗਾ। ਤਾਂ ਹੀ ਉੱਥੇ ਜਿਹੜੇ ਜੰਡਾਂ ਨਾਲ ਬੰਨ ਕੇ ਸਿੰਘ ਸਹਾੜੇ ਗਏ ਹੈ, ਕਿਉਂਕਿ ਉੱਥੇ ਮੋਰਚੇ 'ਚ ਘੱਟ ਗਿਣਤੀ ਹੋਣ ਕਰਕੇ ਉਹਨਾਂ ਨੇ ਮੋਰਚੇ ਨੂੰ ਪੋਸਟਪੋਨ ਕਰ ਦਿੱਤਾ। ਤੇ ਜਿਹੜੇ ਸਿੰਘ ਅੱਗੇ ਲੰਘ ਗਏ ਉਹਨਾਂ ਤੇ ਕੋਲ ਸੁਨੇਹਾ ਨਹੀਂ ਗਿਆ ਤੇ ਉਹਨਾਂ ਨੂੰ ਉੱਥੇ ਸ਼ਹੀਦੀਆਂ ਪਾਈਆਂ ਗਈਆਂ, ਜੰਡਾਂ ਨਾਲ ਬੰਨ ਕੇ ਅੱਗਾਂ 'ਚ ਜਿਉਂਦੇ ਸਾੜਿਆ ਗਿਆ। ਅੱਜ ਆਪਾਂ 84 ਦੀ ਗੱਲ ਕਰਦੇ ਹਾਂ। 84 ਵੀ ਆਪਣੇ ਬੰਦੇ ਜ਼ਿਆਦਾ ਦੋਸ਼ੀ ਨੇ। ਸਾਡਾ ਰਾਸ਼ਟਰਪਤੀ ਸੀਗਾ ਜਿਹੜਾ ਅੱਜ ਅਕਾਲ ਤਖਤ ਤੇ ਅਟੈਕ ਕਰਾਉਣ ਵਾਲਾ ਸੀਗਾ। ਤੇ ਤੁਸੀਂ ਦੇਖ ਲਓ ਅਸੀਂ ਮੋਰਚੇ 'ਚ ਕਾਲ ਦਿੰਦੇ ਆ ਪਿੰਡਾਂ ਨੂੰ, ਪਿੰਡਾਂ 'ਚ ਬੈਠੇ ਆ, ਵਿਹਲੇ ਲੋਕ ਬੈਠੇ ਆ, ਪਰ ਇੱਥੇ ਨਹੀਂ ਆਉਣਾ ਚਾਹੁੰਦੇ। ਜਦ ਕਿ ਇੱਥੇ ਲੰਗਰ ਇੱਥੇ ਹੈਗਾ, ਨਹਾਉਣ ਧੋਣ ਦਾ ਸਾਰਾ ਪ੍ਰਬੰਧ ਇੱਥੇ ਹੈਗਾ। ਖਾਸ ਕਰ ਆਪਣੇ ਮੋਹਾਲੀ ਜ਼ਿਲ੍ਹੇ ਤਾਂ ਚਾਹੇ ਸ਼ਾਮ ਸਵੇਰੇ ਆ ਜਾਈਏ 9-10 ਵਜੇ, 8 ਵਜੇ, ਸ਼ਾਮ ਨੂੰ 7 ਵਜੇ ਚਲੇ ਵੀ ਜਾਈਏ। ਤੇ ਮੋਰਚਾ ਆਪਾਂ ਨੇ ਜਿੱਤ ਕੇ ਜਾਣਾ, ਚਾਹੇ ਜੋ ਮਰਜ਼ੀ ਹੋ ਜਾਏ, ਜਿੰਨਾ ਮਰਜ਼ੀ ਟਾਈਮ ਬੈਠਣਾ ਲੱਗੇ। ਅਸੀਂ 12.5 ਮਹੀਨੇ ਪਹਿਲਾਂ ਵੀ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਆ। ਇੱਕ ਸੰਤ ਬਹੁਤ ਬਰਮ ਗਿਆਨੀ ਸੰਤ ਹੋਏ, ਸੰਤ ਮਸਕੀਨ ਜੀ, ਬਹੁਤ ਅਨੁਭਵੀ ਗਿਆਨ ਸੀਗਾ ਉਸ ਮਹਾਤਮਾ ਨੂੰ।
ਉਹ ਕਹਿੰਦੇ ਆ ਵੀ ਜਿਹੜੇ ਮੋਰਚੇ ਆ ਉਹ ਜ਼ਿਆਦਾ ਇਕੱਠਾਂ ਨਾਲ ਨਹੀਂ ਲੜੇ ਜਾਂਦੇ, ਕਿਉਂਕਿ ਜੇ ਬਹੁਤਾ ਇਕੱਠ ਕਰ ਲਈਏ, ਆਪਾਂ ਇੱਥੋਂ ਲਾਂਡਰਾਂ ਤੱਕ ਕਰ ਲਈਏ, ਤਾਂ ਉਹਦੇ 'ਚ ਮੋਰਚੇ ਨੂੰ ਫੇਲ ਕਰਨ ਵਾਲੇ ਵੀ ਬਹੁਤ ਹੁੰਦੇ ਆ, ਤੇ ਸੂਰਮੇ ਤਾਂ ਥੋੜੇ ਹੀ ਹੁੰਦੇ ਆ। ਲੜਾਈ ਤੁਸੀਂ ਦੇਖ ਲਓ, 10 ਲੱਖ ਫੌਜਾਂ ਨਾਲ ਤੇ 10ਵੇਂ ਪਾਤਸ਼ਾਹ ਨੇ 40 ਸਿੰਘ ਲੜਾਏ, ਤੇ ਜਿਹੜੇ ਬੁੱਧੀਜੀਵੀ ਲੋਕ ਹੁੰਦੇ ਆ ਉਹ ਵੀ ਹਮੇਸ਼ਾ ਹੀ ਗਰੀਬ ਘਰਾਂ ਚੋਂ ਹੀ ਜ਼ਿਆਦਾ, ਜਿਵੇਂ ਭਗਤ ਹੋਏ ਨੇ, ਸੂਰਮੇ ਹੋਏ ਨੇ, ਜਿੰਨੇ ਯੋਧੇ ਹੋਏ ਨੇ ਉਹ ਤਕਰੀਬਨ ਉਹ ਕ੍ਰਿਸ਼ਤੀ ਲੋਕ ਹੀ ਹੋਏ ਨੇ। ਬਹੁਤ ਛੋਟੇ ਪਰਿਵਾਰਾਂ ਚੋਂ ਉੱਠ ਕੇ ਅੱਜ ਆਪਾਂ ਜਿਨ੍ਹਾਂ ਨੂੰ ਯੋਧਿਆਂ ਦੀ, ਚਾਹੇ ਬਾਬਾ ਬੰਦਾ ਸਿੰਘ ਬਹਾਦਰ ਲਾ ਲਓ, ਚਾਹੇ ਬਾਬਾ ਬਘੇਲ ਸਿੰਘ ਲਾ ਲਓ, ਤੇ ਦੇਖੋ ਉਹਨਾਂ ਨੇ ਕਿਹੋ ਜਿਹੇ ਸਮੇਂ 'ਚ ਦਿੱਲੀ ਕਿੰਨੇ ਵਾਰੀ ਜਿੱਤੀ ਹੈ, ਤੇ ਅੱਜ ਵੀ ਉਹਨਾਂ ਨੇ, ਤੁਸੀਂ ਅਕਾਲ ਤਖਤ ਤੇ ਜਾ ਕੇ ਤੇ ਦਰਬਾਰ ਸਾਹਿਬ ਜਾ ਕੇ ਦੇਖ ਲਓ, ਉੱਥੇ ਤੇ ਤਖਤ ਪੱਟ ਕੇ ਜਿਹੜੇ ਉੱਥੋਂ ਲਿਆਂਦੇ ਦਿੱਲੀ ਤੋਂ, ਤੇ ਘੋੜਿਆਂ ਨਾਲ ਘੜੀਸ ਕੇ 250-300 ਕਿਲੋਮੀਟਰ, 350 ਕਿਲੋਮੀਟਰ ਘੋੜਿਆਂ ਨਾਲ ਹੀ ਘੜੀਸ ਕੇ ਲਿਆਂਦੇ। ਤੇ ਸਰਕਾਰਾਂ ਹਮੇਸ਼ਾ ਹੀ ਰਾਜ ਲੋਕਾਂ ਨੂੰ ਪਾੜ ਕੇ ਕਰਦੀਆਂ। ਇਹ ਸਰਕਾਰ ਜਿਹੜੀ ਅੱਜ ਸੈਂਟਰ ਦੀ ਸਰਕਾਰ ਬਣੀ ਹੈ, ਪਹਿਲਾਂ ਇਹਨਾਂ ਨੇ ਰਾਮ ਮੰਦਰ ਦਾ ਮੁੱਦਾ ਚੱਕ ਕੇ ਬਣਾ ਲਿਆ, ਫਿਰ ਪੁਲਵਾਮਾ ਕਰਕੇ ਸਰਕਾਰ ਬਣਾ ਲਈ, ਤੇ ਹੁਣ ਇਹਨਾਂ ਨੇ ਇੱਕ ਮੁੱਦਾ ਹੋਰ ਚੱਕ ਲਿਆ ਕਿ ਅਸੀਂ ਹਿੰਦੂ ਰਾਸ਼ਟਰ ਬਣਾਉਣਾ। ਜਿਸ ਮੁੱਦੇ ਦੇ ਆਧਾਰ ਤੇ ਇਹ ਸਰਕਾਰ ਬਣਾ ਕੇ ਆਪਣੀ ਮਨਮਾਨੀਆਂ ਕਰ ਰਹੇ, ਉਸੇ ਮੁੱਦੇ ਦੇ ਆਧਾਰ ਤੇ ਇੱਕ ਦਿਨ ਇਹਨਾਂ ਨੂੰ ਫੇਲ ਹੋਣਾ। ਸਾਡੇ ਵੀ ਰਾਜਸੀ ਇੱਥੇ ਰਾਜ ਕਰਕੇ ਗਏ ਹੈ, ਉਹ ਵੀ ਪੰਥ ਨੂੰ ਖਤਰਾ ਕਰਕੇ ਵੋਟਾਂ ਲਈ ਗਏ, ਲੋਕਾਂ ਨੂੰ ਬੁੱਧੂ ਬਣਾਈ ਗਏ। ਇਹੀ ਪਾਲਿਸੀ ਅੱਜ ਇਹਨਾਂ ਮੋਦੀ ਦੀ ਹੈ, ਮਨੋਜ ਮੋਦੀ ਦੀ। ਤੁਸੀਂ ਦੇਖ ਲਓ, ਗੁਜਰਾਤ 'ਚੋਂ ਜਿੰਨੇ ਵੀ ਬੰਦੇ ਭਜਾਏ ਨੇ, 8-10 ਬੰਦੇ, ਬੈਂਕਾਂ ਦਾ ਪੈਸਾ ਸਾਰਾ ਲੁਟਾ ਕੇ ਬਾਹਰ ਨੂੰ ਭਜਾਤੇ। ਤੇ ਆਪਣੇ ਤੁਸੀਂ ਕਿਸਾਨ ਦੇਖ ਲਓ, ਅੱਜ ਇਹਨਾਂ ਨੇ 2014 ਤੋਂ ਲੈ ਕੇ 2023 ਤੱਕ 19 ਲੱਖ ਹਜ਼ਾਰ ਕਰੋੜ ਰੁਪਏ ਕਾਰਪੋਰੇਟਾਂ ਦਾ ਮਾਫ ਕੀਤਾ, ਤੇ ਕਿਸਾਨਾਂ ਦਾ ਤੇ ਮਜ਼ਦੂਰਾਂ ਦਾ ਤੇ ਛੋਟੇ ਵਪਾਰੀਆਂ ਦਾ ਤਾਂ ਸਿਰਫ ਰੁਪਈਆ ਹੀ 4-5 ਕਰੋੜ ਹੈ ਸਾਰਾ ਹੀ। ਵੋਟਾਂ ਸਾਡੇ ਤੋਂ ਲੈਣੀਆਂ ਤੇ ਕੰਮ ਉਹਨਾਂ ਦੇ ਕਰਨੇ। ਜਿਹੜੀ ਕਿ ਪਬਲਿਕ ਹੈ ਉਹਨਾਂ ਨੂੰ ਗੁੰਮਰਾਹ ਕਰਕੇ ਉਹ ਰਾਜ ਕਰ ਰਹੇ ਹਨ। ਜਦੋਂ ਕਿ ਆਪਣੇ ਧਰਮ 'ਚ ਤਾਂ ਗੁਰੂ ਨਾਨਕ ਦੇਵ ਜੀ ਮੂਲ ਮੰਤਰ ਦੇ ਗਏ ਨੇ ਵੀ ਰੱਬ ਮੰਨ ਲਓ ਕਿਸੇ ਨੂੰ, ਪਰ ਮੰਨਣਾ ਇੱਕ ਸੱਚਾਈ ਹੈ। ਤੁਸੀਂ ਪ੍ਰਤੱਖ ਪਰਮਾਤਮਾ ਜਿਹੜਾ ਤੁਸੀਂ ਆਪਾਂ ਅਰਦਾਸ ਕਰਦੇ ਆ, ਜੇਕਰ ਅਰਦਾਸ ਜਨ ਕੀ ਹੋ ਜੇ ਜਾਂ ਮਨ ਤੋਂ ਹੋ ਜੇ, ਮੈਂ ਵੀ ਦਾਅਵੇ ਨਾਲ ਕਹਿੰਦਾ, ਮੈਂ ਪ੍ਰੈਕਟੀਕਲੀ ਬਹੁਤ ਵਾਰੀ ਅਜਮਾਇਆ ਤੇ ਬਹੁਤ ਸਿਆਣੇ ਬੰਦਿਆਂ 'ਚ ਬੈਠ ਕੇ ਦੇਖਿਆ ਕਿ ਤੁਸੀਂ ਕੰਮ ਇਮਾਨਦਾਰੀ ਨਾਲ ਕਰਦੇ ਰਹੋ। ਕਰਨਾ ਤਾਂ ਸਿਰਫ ਅਕਾਲ ਪੁਰਖ ਵਾਹਿਗੁਰੂ ਨੇ ਹੁੰਦਾ। ਚਲੋ ਅੰਦੋਲਨ ਨੇ ਇੰਨਾ ਕੁ ਕਰਿਆ ਕਿ ਇੱਕ ਅਨਪੜ੍ਹ ਤੋਂ ਅਨਪੜ੍ਹ, ਗਰੀਬ ਤੋਂ ਗਰੀਬ ਬੰਦਾ ਅਫਸਰ ਅੱਗੇ ਤੇ ਇਹਨਾਂ ਲੀਡਰਾਂ ਅੱਗੇ ਬੋਲਣ ਦੀ ਕੋਈ ਜ਼ਰੂਰਤ ਰੱਖਦਾ। ਹੁਣ ਤੁਸੀਂ ਦੇਖਿਆ ਜੀ ਪਿਛਲੇ ਇਲੈਕਸ਼ਨਾਂ 'ਚ ਪਠਾਨਕੋਟ ਵੀ ਇੱਕ MLA ਦੇ ਸਾਹਮਣੇ ਇੱਕ ਗਰੀਬ ਬੱਚੇ ਨੇ, ਜਦੋਂ ਉਹਨਾਂ ਨੇ ਕਿਹਾ ਵੀ ਮੈਂ ਇੰਨੇ ਕੰਮ ਕਰਾਏ, ਕਹਿੰਦਾ ਖੜਾ ਹੋ ਕੇ ਦੱਸ ਵੀ ਕਿੱਥੇ ਕਰਾਏ ਆ, ਦੱਸ। ਅੱਗੇ ਕੋਈ ਸਿਪਾਹੀ ਅੱਗੇ ਨਹੀਂ ਬੋਲਦਾ ਸੀਗਾ। ਸੋ ਜੇਕਰ ਸਾਨੂੰ ਇਹ ਸਮਾਂ ਮਿਲਿਆ, ਇੱਕ ਯਾਦਗਾਰ ਹੈ, ਜਿਵੇਂ ਕਿ ਬਾਬਾ ਆਪਣੇ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਨੇ ਵੀ ਇੱਕ ਅੰਦੋਲਨ ਲੜਿਆ ਸੀਗਾ,
ਤੇ 100 ਸਾਲ ਬਾਅਦ ਇਹ ਅੰਦੋਲਨ ਲੜਿਆ, ਜਿਹੜਾ ਆਪਾਂ ਪਿਛਲੇ ਸਾਲ 20 ਚ ਸ਼ੁਰੂ ਕੀਤਾ ਸੀਗਾ। ਤੇ ਜਿਹੜਾ ਅੱਜ ਇਹ ਅੰਦੋਲਨ ਚੱਲ ਰਿਹਾ, ਇਹ ਲੋਕ ਆਪਣਾ ਇੱਕ ਧਾਰਮਿਕ ਅੰਦੋਲਨ ਹੈ। ਵੈਸੇ ਆਪਾਂ ਤਾਂ ਜਿਹੜੇ ਅੰਦੋਲਨ ਇਹ ਲੜ ਰਹੇ ਵੀ ਕਿਸੇ ਨਾਲ ਵੀ ਇਹੀ ਜਿਹੀ ਬੇਇਨਸਾਫੀ ਨਾ ਹੋਵੇ। ਜਦੋਂ ਤੱਕ ਕਾਨੂੰਨ ਨੇ ਉਹਨਾਂ ਨੂੰ ਦੋਸ਼ੀ ਮੰਨ ਕੇ ਸਜ਼ਾ ਤੈਅ ਕਰਤੀ, ਆਪਾਂ ਨਹੀਂ ਬੋਲੇ ਵੀ ਠੀਕ ਹੈ ਜੀ ਦੋਸ਼ੀ ਹੈ, ਉਹਨਾਂ ਨੂੰ ਸਜ਼ਾ ਹੋਗੀ। ਆਖਰਕਾਰ 20 ਸਾਲ ਤੋਂ ਬਾਅਦ 25 ਹੋ ਗਏ, 24 ਹੋ ਗਏ, 32 ਹੋ ਗਏ, 33 ਹੋ ਗਏ, 34 ਹੋ ਗਏ, ਤਾਂ ਸਾਨੂੰ ਬੋਲਣਾ ਪਿਆ। ਚਾਹੀਦਾ ਵੀ ਹੈ, ਕਿਉਂਕਿ ਜਿਹੜੇ ਹੋਰ ਇਹਨਾਂ ਨਾਲੋਂ ਵੀ ਕ੍ਰਿਮੀਨਲ ਬੰਦੇ ਨੇ, ਇਹਨਾਂ ਦਾ ਤਾਂ ਵੈਸੇ ਕ੍ਰਾਈਮ ਹੀ ਨਹੀਂ ਬਣਦਾ, ਕਿਉਂਕਿ ਇੱਕ ਦਿਨ 'ਚ 500 600 ਨੌਜਵਾਨ ਜਿਹੜੇ ਸਰਕਾਰ ਵੱਲੋਂ ਬੜੇ ਗੰਦੇ ਤਰੀਕਿਆਂ ਨਾਲ ਝੂਠੇ ਮੁਕਾਬਲੇ ਦਿਖਾ ਕੇ ਉਹਨਾਂ ਨੂੰ ਮਾਰਿਆ ਜਾ ਰਿਹਾ ਸੀਗਾ। ਜਾਂ ਇੱਕ ਇਹਨਾਂ ਨੇ ਇੱਕ ਧੰਦਾ ਅਪਣਾਇਆ ਸੀਗਾ ਕਿ ਪੈਸੇ ਲੈ ਲਓ ਇਹਨਾਂ ਤੋਂ। ਕਿਸੇ ਦਾ ਮੁੰਡਾ ਦੇਖਿਆ ਘਰ 'ਚ 5-4 ਲੱਖ ਰੁਪਏ ਲਏ ਪੁਲਿਸ ਵਾਲਿਆਂ ਨੇ, ਤੁਸੀਂ ਦੇਖਿਆ ਹੀ ਆ, ਆਪਾਂ ਸਾਰਿਆਂ ਨੇ ਹੰਢਾਇਆ ਹੀ ਹੈ। ਇਹੋ ਜਿਹੇ ਪਿੰਡ ਵੀ ਗੁਰਦਾਸਪੁਰ, ਤਰਨਤਾਰਨ, ਜਿੱਥੇ 30-30 ਸਾਲ ਬਰਾਤ ਨਹੀਂ ਚੜ੍ਹੀ, ਉਹ ਵੀ ਮਾਵਾਂ ਨੇ, ਉਹ ਵੀ ਬਜ਼ੁਰਗ ਨੇ, ਜਿਨ੍ਹਾਂ ਨੇ ਕਿੱਦਾਂ ਵਡੇਪੇ ਕੱਟੇ ਹੋਣੇ ਆ, ਕਿੱਦਾਂ ਆਪਣੇ ਬੱਚੇ ਗਵਾ ਕੇ। ਅੱਜ ਉਹਨਾਂ ਦਾ ਆਪਣੀ ਕੌਮ ਨੂੰ ਮੁੱਲ ਪਾਉਣਾ ਚਾਹੀਦਾ। ਕੌਮ ਰਾਜਨੀਤੀ ਲੀਡਰਾਂ ਪਿੱਛੇ ਲੱਗ ਕੇ ਇਸ ਅੰਦੋਲਨ ਨੂੰ ਢਾਹ ਲਾ ਰਹੀ ਹੈ, ਤੇ ਆਉਣ ਦੇ 24 ਚ ਆਉਣਗੇ ਜਿਹੜੇ ਰਲ ਮਿਲ ਕੇ ਆਉਂਦੇ ਆ। ਸਾਨੂੰ ਇਹੀ ਪੁੱਛਣਾ ਚਾਹੀਦਾ, ਅੱਜ ਜਿਹੜੇ ਅਕਾਲੀ ਕਾਂਗਰਸ 'ਚ ਜਾ ਕੇ ਟਿਕਟਾਂ ਲੈ ਕੇ ਮੰਗ ਰਹੇ ਆ ਵੋਟਾਂ, ਇਹ ਗੱਲ ਸਾਨੂੰ ਪੁੱਛਣੀ ਚਾਹੀਦੀ ਹੈ ਵੀ ਕਿਆ ਤੂੰ ਹੀ ਰਹਿ ਗਿਆ? ਜਦ ਅਕਾਲੀ ਸੀਗਾ ਜਦ ਵੀ ਤੂੰ ਹੀ ਵੋਟਾਂ ਮੰਗਣ ਆਇਆ ਸੀਗਾ। ਅੱਜ ਅਕਾਲੀ ਮਾੜੇ ਆ, ਕਾਂਗਰਸ ਚੰਗੀ ਆ, ਜਦ ਵੀ ਤੂੰ ਹੀ ਆਇਆ। ਜਦ ਕਾਂਗਰਸ ਛੱਡ ਕੇ ਬੀਜੇਪੀ 'ਚ ਰਲ ਗਿਆ, ਜਦ ਵੀ ਤੂੰ ਹੀ ਆ ਰਿਹਾ। ਵੀ ਤੇਰੇ ਤੋਂ ਬਿਨਾਂ ਇਸ ਧਰਤੀ ਤੇ ਕੋਈ ਹੋ ਰਿਹਾ ਹੀ ਨਹੀਂ। ਜਦ ਆਪਾਂ ਇਹੋ ਜਿਹੇ ਸਵਾਲ ਕਰਾਂਗੇ ਤਾਂ ਉਹ ਗਦਾਰ ਲੋਕ, ਲੋਟੂ ਲੋਕ ਆਪਣਾ ਸਾਹਮਣਾ ਨਹੀਂ ਕਰ ਸਕਣਗੇ। ਆਪਾਂ ਨੂੰ ਇਹ ਜਿਹੜਾ ਡਰ ਹੈ, ਇਹ ਭੈ ਆਪਣੇ ਮਨਾਂ 'ਚੋਂ ਕੱਢਣਾ ਪੈਣਾ। ਇਹਨਾਂ ਨੇ ਦੇਸ਼ ਵਾਰੋ-ਵਾਰੀ ਲੁੱਟ ਲਿਆ। ਤੁਹਾਨੂੰ ਦੇਖ ਲਓ ਕੀ ਮਿਲਿਆ ਇਹ ਦੇਸ਼ 'ਚੋਂ। ਮੈਨੂੰ ਤਾਂ 1 ਰੁਪਈਆ ਨਹੀਂ ਮਿਲਿਆ, ਮੈਂ 60 ਸਾਲ ਦਾ ਹੋ ਗਿਆ। ਤੇ ਕਿੰਨੇ ਭੱਤੇ ਜਿਹੜੇ ਆਪਾਂ ਚੁਣ ਕੇ ਭੇਜੇ ਆ ਲੋਕ, ਅੱਜ ਸਾਨੂੰ ਸਾਹਮਣੇ ਨਹੀਂ ਖੜਨ ਦੇ ਰਹੇ। ਜਦੋਂ ਵੋਟਾਂ ਮੰਗਦੇ ਪੱਲੇ ਅੱਡ ਕੇ ਵੋਟਾਂ ਮੰਗ ਰਹੇ ਸੀਗੇ। ਜਿਨ੍ਹਾਂ ਨੇ ਇਹਨਾਂ ਨੂੰ ਉਸ ਕੁਰਸੀਆਂ ਤੇ ਬਹਾਇਆ, ਅੱਜ ਉਹਨਾਂ ਲੋਕਾਂ ਨੂੰ ਕਿਹੜੀ ਨਜ਼ਰ ਨਾਲ ਦੇਖਦੇ ਆ, ਉਹਨਾਂ ਨਾਲ ਕੀ ਵਿਹਾਰ ਕਰ ਰਹੇ ਆ। ਝੂਠੇ ਵਾਅਦੇ ਕਰ ਕਰਕੇ 30-30 ਲੱਖ ਰੁਪਏ 'ਚ ਇੱਕ MLA ਪੈ ਰਿਹਾ। ਜੇਕਰ ਇਹਨਾਂ ਨੂੰ ਸਰਕਾਰ ਚਲਾਉਣੀ ਹੋਵੇ ਨਾ, ਅੱਜ ਤੁਸੀਂ ਦੇਖ ਲਓ, ਇਹਨਾਂ ਨੇ ਮਾਰਕੀਟ ਕਮੇਟੀ ਦੇ, ਵੇਅਰ ਹਾਊਸ ਦੇ ਤੇ ਕਿੰਨੇ ਮੰਡੀ ਬੋਰਡ ਦੇ ਚੇਅਰਮੈਨ ਬਣਾਉਣੇ ਨੇ, ਤੇ ਆਪਣੇ ਬਿਜਲੀ ਬੋਰਡ ਦੇ। ਸਿਰਫ ਤੇ ਸਿਰਫ ਉਹੀ ਤਰੀਕਾ ਖਜ਼ਾਨੇ ਨੂੰ ਚੂਨਾ ਲਾਉਣ ਵਾਲਾ। ਜੇਕਰ ਇਹਨਾਂ ਨੂੰ ਚਾਹੀਦੇ ਆ ਤਾਂ ਉੱਥੇ ਅਫਸਰ ਹੈਗੇ, ਆਪਣੇ MLA ਬਥੇਰੇ ਵਿਹਲੇ ਆ। ਜੇਕਰ ਇਹਨਾਂ ਨੂੰ ਖਜ਼ਾਨੇ ਨਾਲ ਕੋਈ ਪਿਆਰ ਹੋਵੇ, ਲਈ ਉਹੀ ਹੈ, ਉਹੀ ਤਰੀਕੇ ਨੇ, ਉਸੇ ਤਰ੍ਹਾਂ ਚੱਲ ਰਹੇ ਨੇ, ਉਹਨਾਂ ਨਾਲ ਹੀ ਰਲ ਮਿਲ ਕੇ ਚੱਲ ਰਹੇ। ਬਿਆਨਾਂ ਦੀ ਲੜਾਈ ਹੈ ਸਿਰਫ ਤੇ ਸਿਰਫ ਇਹਨਾਂ ਦੀ। ਤੇ ਇੱਕ ਵਾਰੀ ਫੇਰ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਆਪਾਂ ਇਸ ਮੋਰਚੇ ਨੂੰ ਢਾਹ ਨਹੀਂ ਲੱਗਣ ਦੇਣੀ। ਆਪਣੇ ਆਲੇ ਦੁਆਲੇ ਭਾਈਚਾਰੇ 'ਚ, ਰਿਸ਼ਤੇਦਾਰੀਆਂ 'ਚ, ਆਪਣੇ ਯਾਰ ਦੋਸਤ ਮਿੱਤਰਾਂ 'ਚ ਹੋਕਾ ਲਾਓ ਤੇ ਉਹਨਾਂ ਨੂੰ ਅਪੀਲ ਕਰੋ। ਆਪਣਾ ਮੋਹਾਲੀ ਜ਼ਿਲ੍ਹਾ ਹੀ ਘੱਟੋ ਘੱਟ ਇੱਥੇ 1000 ਬੰਦਾ ਡੇਲੀ ਆਪਾਂ ਇੱਥੇ ਰੋਜ਼ ਹਾਜ਼ਰੀ ਭਰ ਸਕਦੇ ਹਾਂ। ਤੇ ਸਾਡੇ ਵਾਸਤੇ ਇੰਨਾ ਔਖਾ ਵੀ ਨਹੀਂ ਹੈਗਾ। ਪਰਮਾਤਮਾ ਦੀ ਕਿਰਪਾ, ਹਰ ਪੱਖੋਂ ਕਿਰਪਾ। ਤੇ ਸਾਰਿਆਂ ਨੂੰ ਕਹੋ ਹੁਮ ਹਮਾ ਕੇ ਪੁੱਜੋ। ਦਿੱਲੀ ਪਹੁੰਚਣਾ ਬਹੁਤ ਸੌਖਾ ਸੀਗਾ, 400 ਕਿਲੋਮੀਟਰ, 450 ਕਿਲੋਮੀਟਰ ਆਉਣਾ ਜਾਣਾ ਸੀਗਾ। ਤੇ ਇੱਥੇ ਤਾਂ ਆਪਾਂ 30-35 ਕਿਲੋਮੀਟਰ ਬਣਦਾ ਸਾਰਾ ਹੀ, ਜਿਹੜੇ ਦੂਰ ਅੰਬਾਲੇ ਤੋਂ ਆਉਂਦੇ। ਸੋ ਇਹ ਬੇਨਤੀਆਂ ਪ੍ਰਵਾਨ ਕਰਿਓ। ਇਹ ਮੋਰਚਾ
ਆਪਾਂ ਨੇ ਇਸੇ ਤਰ੍ਹਾਂ ਲੜਦੇ ਰਹਿਣਾ ਤੇ ਆਪਣੇ ਆਲੇ ਦੁਆਲੇ ਆਪਣੇ ਦੋਸਤ ਮਿੱਤਰਾਂ ਨੂੰ ਜਾਤਾਂ ਪਾਤਾਂ ਤੋਂ ਧਰਮਾਂ ਤੋਂ ਉੱਪਰ ਉੱਠ ਕੇ ਇਸ ਮੋਰਚੇ ਲਈ ਹੋਕਾ ਦਿਓ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਲਾਕ ਪ੍ਰਧਾਨ ਡੇਰਾਬੱਸੀ ਕਰਮ ਸਿੰਘ ਬਰੌਲੀ ਲੱਖੋਵਾਲ ਜਥੇਬੰਦੀ ਕਿਸਾਨ ਜਥੇਬੰਦੀ ਵੱਲੋਂ। ਸੋ ਹੁਣ ਬੇਨਤੀ ਕਰੂੰਗਾ ਭਾਈ ਅਮਰੀਕ ਸਿੰਘ ਸਮਾਣੇ ਤੋਂ, ਭਾਈ ਅਮਰੀਕ ਸਿੰਘ ਸਮਾਣੇ ਤੋਂ, ਜੋ ਕਿ ਆਪਣੀ ਕਵਿਤਾ ਰਾਹੀਂ ਸੰਗਤਾਂ ਨੂੰ ਮੋਰਚੇ ਬਾਰੇ ਸੰਬੋਧਨ ਕਰਨਗੇ ਜੀ। ਭਾਈ ਅਮਰੀਕ ਸਿੰਘ ਸਮਾਣੇ ਤੋਂ। ਸਾਰੇ ਬੁਲਾਰਿਆਂ ਨੂੰ ਬੇਨਤੀ ਹੈ ਕਿ ਟਾਈਮ ਦਾ ਜ਼ਰੂਰ ਧਿਆਨ ਰੱਖਿਆ ਜਾਵੇ, ਵੀ ਸਭ ਨੂੰ ਟਾਈਮ ਮਿਲ ਸਕੇ। ਇੰਨਾ ਕੁ ਜ਼ਰੂਰ ਸਭ ਨੂੰ ਧਿਆਨ ਰੱਖਣਾ ਹੈ ਕਿ ਸਾਰੇ ਬੁਲਾਰੇ 2-2 4-4 ਮਿੰਟ ਆਪਣੇ ਸ਼ਬਦਾਂ ਰਾਹੀਂ ਆਪਣੇ ਵਿਚਾਰ ਸੰਗਤਾਂ ਨਾਲ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾ ਸਕਣ। ਗੁਰੂ ਦਰਬਾਰ ਵਿੱਚ ਪਹੁੰਚੀ ਖਾਲਸਾ ਸਾਧ ਸੰਗਤ ਜੀਓ, ਗੁਰੂ ਸਾਹਿਬ ਨੂੰ ਸੀਸ ਨਿਵਾਉਂਦੇ ਹੋਏ ਦਾਸ ਦੀ ਹਾਜ਼ਰੀ ਪ੍ਰਵਾਨ ਕਰੋ ਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਜਿਸ ਮਸਤਕ ਵਾਸਤੇ ਆਪਾਂ ਇਕੱਠੇ ਹੁੰਦੀਆਂ ਨੇ ਸੰਗਤਾਂ, ਗੁਰੂ ਸਾਹਿਬ ਦੇ ਚਰਨਾਂ ਵਿੱਚ ਪਹੁੰਚੀਆਂ ਨੇ। ਗੁਰੂ ਸਾਹਿਬ ਕਿਰਪਾ ਕਰਨ। ਸਾਡਾ ਤਾਂ ਇੱਕ ਬਹਾਨਾ ਹੀ ਹੈ, ਮੋਰਚਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਕਰਨਗੇ ਫਤਿਹ। ਤੇ ਗੁਰੂ ਚਰਨਾਂ ਵਿੱਚ ਅਰਦਾਸ ਵੀ ਕਰਦੇ ਹਾਂ, ਬੇਨਤੀ ਕਰਦੇ ਹਾਂ ਤੇ ਇਹ ਮੋਰਚਾ ਅਸੀਂ ਗੁਰੂ ਸਾਹਿਬ ਦੀ ਕਿਰਪਾ ਨਾਲ ਜਿੱਤ ਕੇ ਜਾਵਾਂਗੇ। ਐਵੇਂ ਖਾਲੀ ਹੱਥੀ ਅਸੀਂ ਸੁੱਕੇ ਨਹੀਂ ਜਾਵਾਂਗੇ। ਲਓ ਦਾਸ ਸਤਿ ਸ੍ਰੀ ਅਕਾਲ। ਲਓ ਦਾਸ ਦੀ ਹਾਜ਼ਰੀ ਪ੍ਰਵਾਨ ਕਰੋ। ਹੁਣ ਸਮਾਂ ਬੜਾ ਥੋੜ੍ਹਾ ਜਿਹਾ ਸੀਮਤ ਹੀ ਹੈ, ਵੀ ਸਮਾਂ ਘੱਟ ਹੋਣ ਦੇ ਬਾਵਜੂਦ ਦਾਸ ਬੋਲ ਨਹੀਂ ਸਕਦਾ ਕੁਛ। ਲਾ 2-4 ਮਿੰਟਾਂ ਹਾਜ਼ਰੀ ਭਰ ਕੇ, 2 ਮਿੰਟ ਦੀ ਹਾਜ਼ਰੀ ਭਰ ਕੇ ਦਾਸ ਸਟੇਜ ਤੋਂ ਉਤਰ ਜਾਵੇਗਾ। ਹੁਣ ਆਪਦੀਆਂ ਸੁਰਤੀਆਂ ਗੁਰੂ ਛੇਵੇਂ ਪਾਤਸ਼ਾਹ ਮੀਰੀ ਦੇ ਪੀਰ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨਾਂ ਵਿੱਚ ਲੈ ਜਾਵੋ। ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਦੇ ਸੇਠ ਕਰੋੜੀ ਮੱਲ ਤੁਰਿਆ ਆਉਂਦਾ ਘੋੜੇ ਸਤਿਗੁਰਾਂ ਨੂੰ ਭੇਟਾ ਕਰਨ ਵਾਸਤੇ, ਤਾਂ ਮੁਗਲ ਸਰਕਾਰ ਨੇ ਧੱਕੇ ਨਾਲ ਸੇਠ ਕਰੋੜੀ ਮੱਲ ਤੋਂ ਘੋੜੇ ਲਾਹੌਰ ਖੋਲੇ ਤੇ ਉਹਨੂੰ ਧੱਕੇ ਮਾਰ ਕੇ ਲਾਹੌਰ ਚੋਂ ਬਾਹਰ ਕੱਢ ਦਿੱਤਾ। ਸੇਠ ਕਰੋੜੀ ਮੱਲ ਗੁਰੂ ਛੇਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਤੇ ਆ ਕੇ ਸਾਰਾ ਦੁੱਖ ਦੱਸਿਆ। ਛੇਵੇਂ ਪਾਤਸ਼ਾਹ ਮਹਾਰਾਜ ਗੁਰੂ ਕਲ ਕਹਿਣ ਲੱਗੇ, ਛੇਵੇਂ ਸਤਿਗੁਰੂ ਸੇਠ ਕਰੋੜੀ ਮੱਲ ਜੋ ਤੋਂ ਕਾਬਲ ਚੋਂ ਘੋੜੇ ਲੈ ਕੇ ਚੱਲਿਆ ਸੀ, ਤੇਰੀ ਭੇਟਾ ਸਾਨੂੰ ਮਨਜ਼ੂਰ ਹੋ ਗਈ ਸੀ। ਮੰਗ ਕੀ ਮੰਗਦਾ? ਤੈਨੂੰ ਸੱਚਖੰਡ ਦਾ ਰਾਜ ਬਖਸ਼ ਦਈਏ ਜਾਂ ਦੱਸ ਕੀ ਮੰਗਦਾ? ਉਹ ਕਹਿਣ ਲੱਗਾ, ਸਤਿਗੁਰੂ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਜੇ ਮੇਰੇ ਤੇ ਟੁੱਟਿਓ, ਜੇ ਕਿਰਪਾ ਕਰਦੇ ਤਾਂ ਘੋੜੇ ਮੰਗਵਾਏ ਜਾਣ। ਤਾਂ ਸਤਿਗੁਰੂ ਜਿਵੇਂ ਆਪਾਂ ਬੈਠੇ ਆ ਪੰਡਾਲ ਸਜਾਈ, ਸਤਿਗੁਰੂ ਨੇ ਯੋਧਿਆਂ ਦੇ ਨਜ਼ਰ ਪਾਈ ਆ। ਉੱਥੇ ਪੈਰਾ ਮੁੱਖਾ ਭਾਈ ਜੇਠਾ ਬੜੇ ਬੜੇ ਸੂਰਮੇ ਬੈਠੇ ਸੀ, ਪਰ ਸਤਿਗੁਰਾਂ ਦੀ ਪਵਿੱਤਰ ਨਜ਼ਰ ਬਹਾਦਰ ਬਾਬਾ ਬਿਧੀ ਚੰਦ ਤੇ ਜਾ ਕੇ ਰੋਕੀ। ਆਵਾਜ਼ ਮਾਰੀ, ਬਹਾਦਰ ਬਾਬਾ ਬਿਧੀ ਚੰਦ ਉੱਠ ਕੇ ਨਮਸਕਾਰ ਕੀਤੀ ਹੈ। ਤਾਂ ਬਹਾਦਰ ਬਾਬਾ ਬਿਧੀ ਚੰਦ ਨੂੰ ਕਿਹਾ ਸਤਿਗੁਰਾਂ ਨੇ ਵੀ ਭਾਈ ਬਿਧੀ ਚੰਦ ਦਾ ਘੋੜੇ ਲਿਆ ਸਕਦਾ? ਉਹ ਕਹਿਣ ਲੱਗਾ, ਸਤਿਗੁਰੂ ਜੇ ਮੈਂ ਤਾਂ ਹਮਾ ਘੋੜੇ ਲਿਆ ਸਕਦਾ ਹੁੰਦਾ, ਜਦੋਂ ਤੂੰ ਸ੍ਰੀ ਰਾਮਚੰਦਰ ਸੀ, ਤੂੰ ਮਹਾਂਵੀਰ ਤੋਂ ਪਹਾੜ ਚਕਾਤਾ। ਜੇ ਸਤਿਗੁਰੂ ਮੈਨੂੰ ਥਾਪਣਾ ਲਾ ਕੇ ਤੋਰੋ, ਮੈਂ ਸਾਰਾ ਲਾਹੌਰ ਸ਼ਹਿਰ ਚੱਕ ਲਿਆਵਾਂ। ਸਤਿਗੁਰੂ ਤੁਸੀਂ ਕਿਰਪਾ ਕਰੋ। ਬਹਾਦਰ ਬਾਬਾ ਬਿਧੀ ਚੰਦ ਖਾਲਸਾ ਜੀ ਪਹਿਲਾ ਘੋੜਾ ਕਾਹੀ ਬਣ ਕੇ ਲਿਆਇਆ, ਦੂਜਾ ਘੋੜਾ ਫੇਰ ਲੈਣ ਚਲਿਆ ਗਿਆ। ਤਾਂ ਜੋਸਤੀ ਦਾ ਰੂਪ ਧਾਰ ਕੇ ਇਸ ਵਾਰ ਬਾਬਾ ਬਿਧੀ ਚੰਦ ਜੀ ਗਏ ਨੇ। ਜੋਸਤ ਲਾ ਕੇ ਦੱਸਿਆ ਬਾਦਸ਼ਾਹ ਨੂੰ। ਹੁਣ ਇੱਥੇ ਮੈਂ ਕਵਿਤਾ ਬਣਦੀ ਸੀ, ਜਿਵੇਂ ਜੋਸਤ ਲਾ ਕੇ ਦੱਸਦੇ ਸੀ, ਜੋਸਤ ਲਾ ਕੇ ਦੱਸਿਆ। ਮੈਂ ਇੱਕ ਲਾਈਨ ਬੋਲ ਕੇ ਖਿਮਾ ਮੰਗ ਲੂੰ। ਓ ਬਿਧੀ ਚੰਦ ਕਹੇ ਸੁਣੋ ਏ ਰਾਜਾ, ਸੱਚੇ ਡੇਵੇ ਲਾਵਾਂ, ਜੋ ਮੇਰੇ ਸਮਝਣ ਵਿੱਚ ਆਵੇ ਤੈਨੂੰ ਖੋਲ ਸੁਣਾਵਾਂ। ਓਏ ਗੱਲ ਨਹੀਂ ਸਾਡੀ ਝੂਠ ਜਰਾਵੀ, ਵੇਖ ਲਵੋ ਅਜਮਾ ਕੇ, ਸੁਣ ਓਏ ਰਾਜਾ ਘੋੜਾ ਤੇਰਾ ਲੈ ਗਿਆ ਘਾਈ ਚਰਾ ਕੇ। ਕਹਿੰਦਾ ਬਾਹਰੋਂ ਨਹੀਂ ਲੈ ਗਿਆ, ਘਾਈ ਲੈ ਗਿਆ ਇੱਥੋਂ, ਤੇਰਾ ਜਿਹੜਾ ਤੇਰਾ ਘਾਈ ਸੀ ਰੱਖਿਆ ਹੋਇਆ ਉਹ ਲੈ ਗਿਆ। ਅੱਛਾ ਕਹਿਣ ਗਿਆ ਠੀਕ ਹੈ।
ਕਹਿਣ ਲੱਗਿਆ ਬਾਦਸ਼ਾਹ ਜੇ ਹੁਕਮ ਹੋਵੇ ਤੇਰਾ, ਮੇਰੇ 'ਚ ਐਡਾ ਪਾਵਰ ਹੈ ਮੇਰੇ ਦੋਸਤ, ਤੈਨੂੰ ਚੋਰ ਦੇ ਸ਼ਰੇਆਮ ਦਰਸ਼ਨ ਕਰਾ ਸਕਦਾ। ਕਹਿਣ ਲੱਗਾ ਚੋਰ ਦੇ ਦਰਸ਼ਨ ਕਰਾਂਗਾ? ਹਾਂ। ਕਹਿਣ ਲੱਗਿਆ ਫਿਰ ਮਾਹੌਲ ਬਣਾ ਹੋ ਜਾ ਜਿਹੋ ਜਿਹਾ ਘਾਈ ਨੇ ਬਣਾਇਆ ਸੀ। ਸਾਰੇ ਨੌਕਰਾਂ ਨੂੰ ਅੰਦਰ ਕਰ ਦਿੱਤਾ, ਜਿੰਦੇ ਲਾਤੇ। ਬਾਦਸ਼ਾਹ ਤੂੰ ਸਾਹਮਣੇ ਬੁਰਜ ਤੇ ਬੈਠ ਜਾ, ਬਰਛਾ ਲੈ ਕੇ ਇੱਥੇ ਤੇ ਬਹਿ ਜਾ। ਬਾਹਰਲੇ ਦਰਵਾਜ਼ਿਆਂ ਨੂੰ ਜਿੰਦੇ ਲਾਏ ਜਾਣ ਤੇ ਗੇਟਾਂ ਨੂੰ ਜਿੰਦੇ ਲਾਏ ਜਾਣ ਸਾਰੇ। 2-4 ਮਿੰਟ ਦੀ ਗੱਲ ਆ, ਤੈਨੂੰ ਹੁਣ ਚੋਰ ਦੇ ਦਰਸ਼ਨ ਕਰਾ ਦੇਣਾ। ਕਹਿਣ ਲੱਗਿਆ ਠੀਕ ਹੈ। ਸਾਰੇ ਨੌਕਰ ਅੰਦਰ ਵਰਤੇ, ਬੰਦ ਕਰਤੇ ਤੇ ਦਰਵਾਜ਼ੇ ਜਿਹੜੇ ਗੇਟ ਸੀ ਲੋਹੇ ਦੇ ਉਹਨਾਂ ਨੂੰ ਜਿੱਦੇ ਲਗਾ ਕੇ ਬਾਦਸ਼ਾਹ ਬੁਰਜ ਤੇ ਬਹਿ ਗਿਆ। ਬਹਾਦਰ ਬਾਬਾ ਵਿਧੀਆਂ ਦੇ ਉੱਠੇ ਨੇ 6ਵੇਂ ਪਾਤਸ਼ਾਹ ਮਹਾਰਾਜ ਸਤਿਗੁਰਾਂ ਦੇ ਚਰਨਾਂ ਵਿੱਚ ਕੀਤੀਆਂ ਨਮਸਕਾਰ ਤੇ ਕੱਢਿਆ ਕੀਮਤੀ ਕਾਠੀ, ਦਲਵਾ ਘੋੜੇ ਦੇ ਉੱਤੇ ਪਾਈ ਹੈ ਕਰਕੇ 6ਵੇਂ ਪਾਤਸ਼ਾਹ ਨੂੰ ਯਾਦ ਮਾਰ ਕੇ ਪਲਾਕੀ ਬਹਾਦਰ ਬਾਬਾ ਵਿਧੀਆਂ ਜੀ ਘੋੜੇ ਤੇ ਬੈਠ ਗਏ। ਜਿਵੇਂ ਬਾਦਸ਼ਾਹ ਨੂੰ ਚੋਰ ਦੇ ਦਰਸ਼ਨ ਕਰਾਉਂਦੇ ਨੇ, ਉਹ ਮੌਕੇ ਦੀਆਂ 2 ਲਾਈਨਾਂ ਬੋਲ ਕੇ ਮੈਂ ਹੁਣੇ ਹੀ ਖਿਮਾ ਮੰਗ ਲੈਣੀ ਹੈ ਵੀ ਗੁੱਸਾ ਨਾ ਮੰਨਿਓ। ਬਹਾਦਰ ਬਾਬਾ ਵਿਧੀਆਂ ਜੀ ਚੋਰ ਦੇ ਦਰਸ਼ਨ ਬਾਦਸ਼ਾਹ ਨੂੰ ਕਿਵੇਂ ਕਰਾ ਰਹੇ ਨੇ, ਉਹ ਮੌਕੇ ਲੈਣਾ ਬੜੇ ਪਿਆਰ ਤੇ ਸਤਿਕਾਰ ਨਾਲ ਤੱਕਿਓ। ਉਹ ਹੋ ਗਿਆ ਸੀ ਵੇਲਾ ਉਦੋਂ ਅੱਧੀ ਰਾਤ ਦਾ, ਸ਼ੇਰ ਵਾਂਗ ਬੁੱਕ ਕੇ ਸੀ ਸਿੱਕੇ ਆਖਦਾ। ਹੋ ਗਿਆ ਸੀ ਵੇਲਾ ਉਦੋਂ ਅੱਧੀ ਰਾਤ ਦਾ, ਸ਼ੇਰ ਵਾਂਗ ਬੁੱਕ ਕੇ ਸੀ ਸਿੱਕੇ ਆਖਦਾ। ਕਹਿੰਦਾ ਲੱਗਦਾ ਲਗਾ ਲੈ ਜਿਹੜਾ ਜ਼ੋਰ ਰਾਜਿਆ, ਮੈਂ ਤੇਰੇ ਘੋੜਿਆਂ ਦਾ ਚੋਰ ਰਾਜਿਆ। ਓਏ ਮੈਂ ਹੀ ਤੇਰੇ ਘੋੜਿਆਂ ਦਾ ਚੋਰ ਰਾਜਿਆ। ਕਹਿੰਦਾ ਸੂਰਮੇ ਨਾ ਜਾਂਦੇ ਕਦੇ ਚੋਰੀ ਨਾ ਸਕੇ, ਜਾਣ ਲੱਗਾ ਚੱਲਿਆ ਮੈਂ ਤਾਈਓ ਦੱਸ ਕੇ। ਸਮਝੀ ਨਾ ਮੈਨੂੰ ਕਿਤੇ ਹੋਰ ਰਾਜਿਆ, ਮੈਂ ਤੇਰੇ ਘੋੜਿਆਂ ਦਾ ਚੋਰ ਰਾਜਿਆ। ਮੈਂ ਤੇਰੇ ਘੋੜਿਆਂ ਦਾ ਚੋਰ ਰਾਜਿਆ। ਘੋੜੇ ਤੁਸਾਂ ਖੋਏ ਦੀ ਕਰੋੜੀ ਮੱਲ ਤੋਂ, ਲੁੱਟਦਾ ਸਿੱਖਾਂ ਨੂੰ ਭਲਾ ਕਿਹੜੀ ਗੱਲ ਤੋਂ। ਜੱਗ ਤੇ ਮਚਾਇਆ, ਜੱਗ ਤੇ ਮਚਾਇਆ ਤੁਸਾਂ ਸ਼ੋਰ ਰਾਜਿਆ। ਮੈਂ ਤੇਰੇ ਘੋੜਿਆਂ ਦਾ ਚੋਰ ਰਾਜਿਆ। ਉਹ ਪਹਿਲਾ ਘੋੜਾ ਘਾਈ ਬਣ ਕੇ ਮੈਂ ਖੜਿਆ, ਦੂਸਰੇ ਦੇ ਉੱਤੇ ਮੈਂ ਬੈਠਾ ਚੜਿਆ। ਝੂਰਦਾ ਰ ਝੂਰੇ ਜੈਸੇ ਮੋਰ ਰਾਜਿਆ। ਮੈਂ ਤੇਰੇ ਘੋੜਿਆਂ ਦਾ ਚੋਰ ਰਾਜਿਆ। ਮੈਂ ਤੇਰੇ ਘੋੜਿਆਂ ਦਾ ਚੋਰ ਰਾਜਿਆ। ਉਹ ਮੈਨੂੰ ਬੜਾ ਢੰਗ ਭੇਸ ਬਦਲਾਉਣ ਦਾ, ਮੈਨੂੰ ਬੜਾ ਢੰਗ ਭੇਸ ਬਦਲਾਉਣ ਦਾ। ਨਾਮ ਵਿਧੀ ਚੰਦ ਤੇ ਜਹਾਨ ਜਾਣਦਾ, ਜੱਗ ਤੋਂ ਨਿਆਰੀ ਸਾਡੀ ਤੋਰ ਰਾਜਿਆ। ਮੈਂ ਤੇਰੇ ਘੋੜਿਆਂ ਦਾ ਚੋਰ ਰਾਜਿਆ। ਓਏ ਹੁਣ ਬਹੁਤੀਆਂ ਲਗਾਵਾਂ ਡੇਰੀਆਂ, ਹੁਣ ਕਾਦੋਂ ਬਹੁਤੀਆਂ ਲਗਾਵਾਂ ਡੇਰੀਆਂ। ਭਾਈ ਰੂਪੇ ਹੁੰਦੀਆਂ ਅਡੀਕਾਂ ਮੇਰੀਆਂ, ਜੈਸੇ ਡਿੱਕੇ ਚੰਦ ਨੂੰ ਚਕੋਰ ਰਾਜਿਆ। ਮੈਂ ਹਾਂ ਤੇਰੇ ਘੋੜਿਆਂ ਦਾ ਚੋਰ ਰਾਜਿਆ। ਇੰਨੀ ਕਹਿ ਕੇ ਘੋੜਾ ਜ਼ੋਰ ਦੀ ਭਜਾ ਲਿਆ, ਇੰਨੀ ਕਹਿ ਕੇ ਘੋੜਾ ਜ਼ੋਰ ਦੀ ਭਜਾ ਲਿਆ। ਰਾਵੀ ਵਾਲੇ ਪਾਸੇ ਕੰਧ ਤੋੜ ਪਾ ਲਿਆ, ਸੱਚੇ ਨੇ ਕਬੀਸ਼ਰਾਂ ਦੇ ਲੋਰ ਰਾਜਿਆ। ਮੈਂ ਤੇਰੇ ਘੋੜਿਆਂ ਦਾ ਚੋਰ ਰਾਜਿਆ। ਖਾਲਸਾ ਜੀ ਇਹ ਕਬੀਸ਼ਰੀ ਜਿਹੜੀ ਗੁੱਸਾ ਨਾ ਮਨਾਇਓ 2 ਜਣੇ ਦੇ ਗਾਉਂਦੀ ਹੈ। ਜਿਹੜਾ ਮੁੰਡਾ ਮੇਰੇ ਨਾਲ ਗਾਉਂਦਾ ਅੱਜ ਉਹਨੂੰ ਕੋਈ ਜ਼ਰੂਰੀ ਡੀਕਾ ਹੋਣ ਦੇ ਕਾਰਨ ਉਹ ਆ ਨਹੀਂ ਸਕਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਕਿਰਪਾ ਕਰਨ, 6ਵੇਂ ਰਹਿਮਤਾਂ ਕਰਨ, ਗੁਰੂ 6ਵੇਂ ਪਾਤਸ਼ਾਹ ਰਹਿਮਤਾਂ ਕਰਨ। ਅਗਲੀ ਵਾਰ ਉਹ ਮੁੰਡਾ ਤੇ ਮੈਂ ਦੋਏ ਆ ਕੇ ਸੰਗਤਾਂ ਦੀ ਸੇਵਾ 'ਚ ਬੇਨਤੀ ਕਰਕੇ ਮਿੰਨਤ ਕਰਕੇ ਗੁਰੂ ਕੇ ਖਾਲਸੇ ਤੋਂ ਸਮਾਂ ਵੱਧ ਥੋੜ੍ਹਾ ਜਿਹਾ ਮੰਗ ਕੇ ਬਹਾਦਰ ਬਾਬਾ ਵਿਧੀ ਚੰਦ ਜੀ ਦਾ ਇਤਿਹਾਸ ਹੈ। ਇੰਦਰਾ ਗਾਂਧੀ ਮੈਂ ਗੱਲ ਨਾ ਸਾਰੀ ਜਿਵੇਂ ਸਿੰਘਾਂ ਨੇ ਸੋਧਾ ਲਾਇਆ ਤੇ ਬੇਅੰਤ ਸੰਗਤ ਦੀ ਸਲਾਹ ਜਿਵੇਂ ਟੇਬਲ ਲਵਾਉਂਦੀ ਸੀ ਪੰਡਤਾਂ ਤੋਂ, ਜਿਵੇਂ ਜੈਲੂ ਦੇ ਹੱਥੜੇ ਮਾਰਦਾ ਸੀ ਆ ਕੇ, ਉਹ ਮੌਕੇ ਲੈਣਾ ਸਾਰਾ ਗੱਲ ਨਾ। ਜੇ ਕਿਤੇ ਸਮਾਂ ਬਣੇ ਤਾਂ ਦਾਸ ਨੂੰ ਯਾਦ ਕਰਿਓ। ਇਹ ਜਥਾ ਸਰਦਾਰ ਸੁੱਖਾ ਸਿੰਘ ਜੀ ਘੱਗੇ ਤੋਂ ਗੱਡੀ ਲੈ ਕੇ ਆਏ ਨੇ, 20-21 ਸਿੰਘਾਂ ਦਾ ਜਥਾ ਲੈ ਕੇ ਪਹੁੰਚੇ ਨੇ। ਸਰਦਾਰ ਸੁੱਖਾ ਸਿੰਘ ਜੀ ਬੜੇ ਚੜ੍ਹਦੀ ਕਲਾ ਵਾਲੇ ਜਥੇਦਾਰ ਨੇ, ਨਿਹੰਗ ਸਿੰਘ ਨੇ, ਹਰ ਟਾਈਮ ਚੜ੍ਹਦੀ ਕਲਾ 'ਚ ਰਹਿੰਦੇ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਉਹਨਾਂ ਦੀ ਤੇ ਸਾਰੀ ਸੰਗਤ ਦੀ ਹਾਜ਼ਰੀ ਚਰਨਾਂ 'ਚ ਪ੍ਰਵਾਨ ਕਰਨ। ਇੰਨਾ ਕੁਝ ਬੋਲਦਾ ਮੈਂ ਖਿਮਾ ਚਾਹੁੰਦਾ ਜੇ ਕੋਈ ਸ਼ਬਦ ਵੱਧ ਘੱਟ ਨਿਕਲ ਗਿਆ ਗੁਰੂ ਸਾਹਿਬ ਤੇ ਗੁਰੂ ਦਾ ਖਾਲਸਾ ਬਖਸ਼ਣਯੋਗ ਹੈ। ਬਖਸ਼ਣ ਨਾਲ ਹਾਜ਼ਰੀ ਪ੍ਰਵਾਨ ਕਰੋ ਤੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਸੋ ਜਿੰਨੇ ਵੀ ਬੁਲਾਰੇ ਹੈ ਸਾਰਿਆਂ ਨੂੰ ਬੇਨਤੀ ਹੈ ਚਰਨਾਂ ਵਿੱਚ, ਤੁਹਾਡੀ ਆਪਣੀ ਸਟੇਜ ਹੈ, ਆਪਣਾ ਮੋਰਚਾ ਹੈ,
ਵੀ ਸਮੇਂ ਦੀ ਜ਼ਰੂਰ ਆਪਾਂ ਨੇ ਧਿਆਨ ਰੱਖਣਾ। ਸੋ ਇਹ ਸਨ ਭਾਈ ਅਮਰੀਕ ਸਿੰਘ ਸਮਾਣੇ ਤੋਂ, ਜੋ ਆਪਣੀ ਕਵਿਤਾ ਰਾਹੀਂ ਸੰਗਤਾਂ ਨਾਲ ਸੰਬੋਧਨ ਹੋਏ ਹਨ। ਸੋ ਹੁਣ ਬੇਨਤੀ ਕਰਾਂਗਾ ਪੰਜਾਬ ਐਗਜੀਟਿਵ ਮੈਂਬਰ ਲੱਖੋਵਾਲ ਗਰੁੱਪ ਭਾਈ ਮਨਪ੍ਰੀਤ ਸਿੰਘ ਅਮਲਾਲਾ ਬੋਲਣਾ। ਆਪਣੇ ਵਿੱਚ ਬਲਾਕ ਪ੍ਰਧਾਨ ਖਰੜ ਗੁਰਮੀਤ ਸਿੰਘ ਖੁੰਨੀ ਮਾਜਰਾ ਜੀ, ਜੇਕਰ ਉਹ ਵੀ 2 ਸ਼ਬਦ ਬੋਲਣਾ ਚਾਹੁੰਦੇ ਤਾਂ ਆ ਸਕਦੇ ਸਟੇਜ 'ਤੇ ਜੀ। ਰਣਵੀਰ ਸਿੰਘ ਗਰੇਵਾਲ ਪ੍ਰੈਸ ਸਕੱਤਰ ਕਿਸਾਨ ਯੂਨੀਅਨ ਲੱਖੋਵਾਲ। ਰਣਵੀਰ ਸਿੰਘ ਗਰੇਵਾਲ ਪ੍ਰੈਸ ਸਕੱਤਰ ਕਿਸਾਨ ਯੂਨੀਅਨ ਲੱਖੋਵਾਲ, ਇਹ ਵੀ ਵੀਰ ਆਪਣੇ ਵਿਚਾਰਾਂ ਰਾਹੀਂ ਸ਼ਬਦਾਂ ਰਾਹੀਂ ਕੌਮੀ ਇਨਸਾਫ ਮੋਰਚੇ ਵਿੱਚ ਇਸ ਕੈਮਰੇ ਰਾਹੀਂ ਇੱਕ ਸਮੈਕ ਰਾਹੀਂ ਸੰਗਤਾਂ ਤੱਕ ਸਰਕਾਰਾਂ ਤੱਕ ਆਪਣੇ ਸ਼ਬਦਾਂ ਰਾਹੀਂ ਆਪਣੀਆਂ ਵਿਚਾਰਾਂ ਪਹੁੰਚਾਉਣ ਦੀ ਕਿਰਪਾਲਤਾ ਕਰਨਗੇ ਜੀ। ਬਹੁਤ ਹੀ ਸਤਿਕਾਰਯੋਗ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠੀ ਸਮੂਹ ਸੰਗਤ, ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਵਿਲੱਖਣਾ ਧਰਮ ਹੈ ਸਾਡਾ। ਇਹ ਹਰ ਵਰਗ ਨੂੰ ਸੇਧ ਦੇਣ ਵਾਲਾ ਧਰਮ ਹੈ। ਜਿਹੜੇ ਆਪਾਂ ਗੱਲ ਕਰਦੇ ਹਾਂ ਵੀ ਮੋਰਚੇ ਦੇ ਵਿੱਚ ਗਿਣਤੀ ਘਟਦੀ ਹੈ, ਜਿਹੜੇ ਸਾਡੇ ਪੁਰਾਣੇ ਬਜ਼ੁਰਗ ਨੇ ਉਹਨਾਂ ਦੀਆਂ ਸੋਚਾਂ ਮੁਤਾਬਕ, ਗੁਰੂ ਸਾਹਿਬ ਦੇ ਆਦੇਸ਼ਾਂ ਮੁਤਾਬਕ ਕਹਿੰਦੇ ਵੀ ਜਿਹੜੀ ਜ਼ਿੰਮੇਵਾਰੀ ਹੈ ਸੰਘਰਸ਼ ਲੜਨ ਦੀ, ਉਹ ਸਿਰਫ 10% ਬੰਦਿਆਂ ਨੂੰ ਦਿੱਤੀ ਗਈ ਹੈ। ਹਰ ਕੋਈ ਆਮ ਖਾਸ ਕਿਸੇ ਦੀ ਮਤਲਬ ਹਰ ਕਿਸੇ ਨੂੰ ਇਹ ਸ਼ੋਭਾ ਮਿਲਦੀ ਨਹੀਂ। ਜਿਹੜਾ ਸੰਘਰਸ਼ ਹੈ ਇਹ ਪਰਮਾਤਮਾ ਦੀ ਬਖਸ਼ੀ ਹੋਈ ਦਾਤ ਹੈ, ਜਿਹੜੀ 10% ਬੰਦਿਆਂ ਨੂੰ ਬਖਸ਼ੀ ਗਈ ਹੈ। ਇਸ ਮਸਲੇ 'ਤੇ ਮੈਂ ਕੋਈ ਜ਼ਿਆਦਾ ਟਿੱਪਣੀ ਨਹੀਂ ਕਰਨਾ ਚਾਹੁੰਦਾ, ਕਿਉਂਕਿ ਮੇਰਾ ਕੀਤਾ ਕਿਸਾਨੀ ਨਾਲ ਜੁੜਿਆ ਹੋਇਆ ਹੈ। ਧਰਮ 'ਤੇ ਕੋਈ ਗੱਲਬਾਤ ਵੱਧ ਘੱਟ ਕਹੀ ਜਾਂਦੀ ਹੈ ਤਾਂ ਇੱਕ ਵੱਡਾ ਵਿਵਾਦ ਉਹਦੇ ਵਿੱਚ ਜੁੜਨ ਦਾ ਮਸਲਾ ਪੈਦਾ ਹੋ ਜਾਂਦਾ ਹੈ। ਇਸ ਕਰਕੇ ਮੈਂ ਤਾਂ ਬੇਨਤੀ ਕਰੂੰਗਾ ਵੀ ਆਪਾਂ ਜਿਹੜੇ ਸਾਡੇ ਬੰਦੀ ਸਿੰਘ ਨੇ ਉਹਨਾਂ ਦੇ ਪਰਿਵਾਰ, ਸਾਡਾ ਜੇਕਰ ਪਰਿਵਾਰ ਦਾ ਕੋਈ ਜੀ ਮਹੀਨਾ 2 ਮਹੀਨਾ ਕਿਤੇ ਘਰ ਤੋਂ ਬਾਹਰ ਚਲਿਆ ਜਾਵੇ ਤਾਂ ਸਾਰਾ ਪਰਿਵਾਰ ਮਤਲਬ ਬਾਰ-ਬਾਰ ਫੋਨ ਕਰਕੇ ਇਹ ਗੱਲ ਕਹਿੰਦਾ ਹੈ ਵੀ ਭਾਈ ਤੂੰ ਕਦ ਘਰ ਆਉਣਾ ਹੈ, ਕਦ ਘਰ ਆਉਣਾ ਹੈ। ਉਹਨਾਂ ਪਰਿਵਾਰਾਂ ਬਾਰੇ, ਉਹਨਾਂ ਮਾਂ-ਬਾਪਾਂ ਬਾਰੇ ਵੀ ਸੋਚਿਆ ਜਾਵੇ ਜਿਨ੍ਹਾਂ ਦੇ ਬੇਟੇ ਸਾਡੀ ਕੌਮ ਲਈ ਕੀਤੀਆਂ ਕੁਰਬਾਨੀਆਂ, ਉਹਨਾਂ ਦੇ 31-32 ਸਾਲ ਤੋਂ ਸਾਡੇ ਕੌਮ ਲਈ ਜੇਲ੍ਹਾਂ 'ਚ ਬੈਠੇ ਨੇ। ਜੇਕਰ ਉਹ ਸਾਡੇ ਲਈ ਜਾਂ ਸਾਡੀ ਕੌਮ ਲਈ ਜਾਂ ਸਾਡੇ ਸਿੱਖ ਧਰਮ ਲਈ ਨਹੀਂ ਸੋਚਦੇ ਤਾਂ ਮੈਨੂੰ ਲੱਗਦਾ ਸਾਡੇ ਸਿੱਖ ਕੌਮ ਨੂੰ ਹੋਰ ਵੀ ਵੱਡਾ ਇਹਨਾਂ ਸਮੇਂ ਦੀਆਂ ਸਰਕਾਰਾਂ ਨੇ ਸਾਡਾ ਘਾਣ ਕਰਨਾ ਸੀ। ਜੇਕਰ ਉਹ ਸੂਰਮੇ ਉਸ ਟਾਈਮ ਇਹ ਐਕਸ਼ਨ ਨਾ ਲੈਂਦੇ ਤਾਂ ਉਹਨਾਂ ਦਾ ਜਿਹੜਾ ਜ਼ਬਰ ਹੈ ਉਹ ਵੱਧਦਾ ਜਾਣਾ ਸੀ। ਮੈਂ ਥੋੜ੍ਹੀਆਂ ਜਿਹੀਆਂ ਬੇਨਤੀਆਂ ਕਰੂੰਗਾ ਕਿਉਂਕਿ ਹੋਰ ਬੁਲਾਰਿਆਂ ਨੇ ਵੀ ਬੋਲਣਾ ਹੈ। ਜਿਹੜੀ ਕਮੇਟੀ ਸੰਯੁਕਤ ਆਪਣਾ ਕੌਮੀ ਇਨਸਾਫ ਮੋਰਚੇ ਨੂੰ ਚਲਾ ਰਹੀ ਹੈ, ਸਾਡੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਮੈਂ ਜਿਹੜੀ ਵੀ ਜ਼ਿੰਮੇਵਾਰੀ ਇੱਥੋਂ ਸਾਡੀ ਜਥੇਬੰਦੀ ਨੂੰ ਲੱਗੇਗੀ ਉਸ ਨੂੰ ਅਸੀਂ ਪ੍ਰਧਾਨ ਸਾਹਿਬ ਦੇ ਕਲਾਂ ਜੀ ਦੀ ਅਗਵਾਈ ਵਿੱਚ ਆਪਣੇ ਦਿਲਾਂ ਤੋਂ, ਪੂਰੇ ਦਿਲ ਦੇ ਗਹਿਰਾਈਆਂ ਤੋਂ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ। ਇੰਨੇ ਕੁ ਬੇਨਤੀਆਂ ਦੱਸਦੀਆਂ ਕਬੂਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਰਣਵੀਰ ਸਿੰਘ ਗਰੇਵਾਲ ਪ੍ਰੈਸ ਸਕੱਤਰ ਕਿਸਾਨ ਯੂਨੀਅਨ ਲੱਖੋਵਾਲ ਗਰੁੱਪ ਵੱਲੋਂ। ਹੁਣ ਜੋ ਕਿ ਇਸ ਮੋਰਚੇ ਦਾ ਥੰਮ ਹੈ ਬਾਪੂ ਗੁਰਚਰਨ ਸਿੰਘ। ਅੱਛਾ ਹੁਣ ਨੌਜਵਾਨ ਲੀਡਰ
ਜੋਬਨਪ੍ਰੀਤ ਸਿੰਘ ਜੀ ਆਪ ਸੰਗਤਾਂ ਨਾਲ ਆਪਣੇ ਵਿਚਾਰਾਂ ਰਾਹੀਂ, ਸ਼ਬਦਾਂ ਰਾਹੀਂ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਦਾ ਯਤਨ ਕਰਨਗੇ ਜੀ। ਨੌਜਵਾਨ ਲੀਡਰ ਨੌਜਵਾਨ ਜੋਬਨਪ੍ਰੀਤ ਸਿੰਘ ਜੀ। ਗੁਰੂ ਪਿਆਰੀ ਸਾਧ ਸੰਗਤ ਜੀ, ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ 6 ਮਹੀਨਿਆਂ ਤੋਂ, ਜਨਵਰੀ ਤੋਂ ਆਪਾਂ ਉਰੇ ਕੌਮੀ ਇਨਸਾਫ ਮੋਰਚਾ ਲਈ ਬੈਠੇ ਹਾਂ। ਸਾਡੇ ਵਿਚਕਾਰ ਕਿਸਾਨ ਜਥੇਬੰਦੀਆਂ, ਵੱਖ-ਵੱਖ ਸਿੱਖ ਜਥੇਬੰਦੀਆਂ, ਨਿਹੰਗ ਸਿੰਘ ਜਥੇਬੰਦੀਆਂ ਉਰੇ ਪਹੁੰਚਦੀਆਂ। ਸਾਡੇ ਲਈ ਉਹਨਾਂ ਦਾ ਇੱਕ ਚੱਲਿਆ ਕਦਮ ਸਾਡੇ ਲਈ ਸਤਿਕਾਰਯੋਗ ਆ। ਉਹਨਾਂ ਦਾ ਬਹੁਤ ਸਾਨੂੰ ਸਹਿਯੋਗ ਆ। ਕਿਸਾਨ ਜਥੇਬੰਦੀਆਂ ਜੀ, ਅੱਜ ਵੀ ਇੱਕ ਜਥੇਬੰਦੀ ਆਈ ਹੈ। ਵੱਖ-ਵੱਖ ਜਦ ਪ੍ਰੋਗਰਾਮ ਦਿੰਦੇ ਇਹ ਜਥੇਬੰਦੀਆਂ ਸਾਡਾ ਪੂਰਾ ਸਹਿਯੋਗ ਨਿਭਾਉਂਦੀਆਂ। ਜੋ ਅਸੀਂ ਇਹਨਾਂ ਨੂੰ ਹੁਕਮ ਕਰਦੇ ਇਹ ਸਾਡਾ ਉਹਦੇ ਨਿਭਾਉਂਦੀਆਂ। ਚਲੋ ਮੋਰਚੇ ਪੂਰੇ ਸੰਘਰਸ਼ ਜਦੋਂ ਹੁੰਦਾ ਤਾਂ ਉਹਦੇ ਵਿੱਚ ਕੋਈ ਰਹਿ ਜਾਂਦਾ ਲੜਨੇ ਵਾਲਾ, ਜਿਹਦੀ ਜ਼ਮੀਰ ਗੁਰੂ ਲਈ ਜਿਉਂਦੀ ਹੋਵੇ। ਆਪਾਂ ਬੰਦੀ ਸਿੰਘਾਂ ਨੂੰ ਰਿਹਾ ਲਈ ਉਰੇ ਬੈਠੇ ਹਾਂ। ਜਥੇਦਾਰ ਜਗਤਾਰ ਸਿੰਘ ਹਵਾਰਾ ਜਿਨੇ ਆਪਣੀ ਪੂਰੀ ਜਵਾਨੀ ਜੇਲ੍ਹਾਂ ਵਿੱਚ ਗਾਲਤੀ, 28 ਸਾਲ ਹੋ ਗਏ ਉਹਨਾਂ ਨੂੰ ਜੇਲ੍ਹਾਂ ਵਿੱਚ ਬੈਠੇ ਹਾਂ। ਤਾਂ ਮੈਂ ਪੰਜਾਬ ਦੀ ਨੌਜਵਾਨੀ ਨੂੰ ਕਹਿਣਾ, ਜੇ ਨਾ ਉਹ ਆਪਣਾ ਸੰਘਰਸ਼ ਲੜਦੇ ਤਾਂ ਤੁਹਾਡੇ ਸਿਰਾਂ ਤੇ ਪੱਗਾਂ ਨਾ ਦਿਖਦੀਆਂ। ਉਹ ਜ਼ਾਲਮ ਜਦ ਬਹੁਤ ਜਿਹੜਾ ਰਾਜ ਸੀਗਾ ਆਪਣੇ ਤੇ ਜ਼ੁਲਮ ਕਰਦਾ ਸੀ। ਤਾਂ ਵੱਖ-ਵੱਖ ਜਥੇਬੰਦੀਆਂ ਉਰੇ ਪਹੁੰਚ ਰਹੀਆਂ। ਪੰਜਾਬ ਦੇ ਨੌਜਵਾਨੀ ਨੂੰ ਵੀ ਆਪਾਂ ਉਰੇ ਤੇ ਬੇਨਤੀ ਕਰਦੇ ਹਾਂ ਵੀ ਮੋਰਚੇ ਵਿੱਚ ਪਹੁੰਚੋ। ਪਿਛਲੇ ਕੁਝ ਸਮੇਂ ਤੇ ਉਰੇ ਅਫਵਾਹਾਂ ਵੀ ਉੱਠ ਰਹੀਆਂ ਵੀ ਮੋਰਚਾ ਤਾਂ ਵਿਕ ਗਿਆ, ਵੀ ਮੋਰਚੇ ਦੇ ਆਗੂ ਵਿਕ ਗਏ। ਆਪਾਂ ਗੁਰੂ ਗ੍ਰੰਥ ਸਾਹਿਬ ਦੇ ਦਰ ਤੇ ਅਰਦਾਸ ਕਰਕੇ ਉਰੇ ਪਹਿਲੇ ਦਿਨ ਤੋਂ ਬੈਠੇ ਸੀ ਵੀ ਜਦ ਤੇ ਜਦ 9 ਬੰਦੀ ਸਿੰਘ ਗੁਰੂ ਗ੍ਰੰਥ ਸਾਹਿਬ ਦਾ ਕਾਨੂੰਨ ਨਹੀਂ ਬਣ ਜਾਂਦਾ, 328 ਸਰੂਪਾਂ ਦਾ ਆਪਾਂ ਨੂੰ ਮੁਆਵਜ਼ਾ ਨਹੀਂ ਮਿਲ ਜਾਂਦਾ, ਜਦ ਤੱਕ ਇਹ ਮੋਰਚਾ, ਇਹ ਕੌਮੀ ਇਨਸਾਫ ਮੋਰਚਾ ਉਰੇ ਤੋਂ ਉੱਠੂਗਾ ਨਹੀਂ। ਜਦ ਤੱਕ ਇਹ ਮੋਰਚਾ ਚੁੱਕਿਆ ਨਹੀਂ ਜਾਵੇਗਾ। ਜੇ ਕੋਈ ਕਿਸਾਨ ਆਗੂ ਵੀ ਕਹੇ ਵਿੱਚ ਆ ਕੇ, ਜੇ ਕੋਈ ਜਿਹੜੇ ਮੋਰਚੇ ਦੇ ਲੀਡਰ ਆਪਣੇ ਮੋਰਚੇ ਦੀ ਅਗਵਾਈ ਕਰਦੇ ਆ, ਜੇ ਕੋਈ ਮੋਰਚੇ ਨੂੰ ਵੇਚਣੇ ਦੀ ਗੱਲ ਕਰੂਗਾ ਤਾਂ ਉਹਦਾ ਖਾਲਸਾ ਰਵਾਇਤਾਂ ਅਨੁਸਾਰ ਉਹਦਾ ਪੂਰਾ ਪੂਰਾ ਕੀਤਾ ਜਾਵੇਗਾ। ਤਾਂ ਕੋਈ ਲੋਕ ਸਮਝਣਾ ਵੀ ਇਹ ਮੋਰਚਾ ਵਿਕ ਗਿਆ, ਕੋਈ ਇਹ ਮੋਰਚਾ ਵਿਕਿਆ ਨਹੀਂ। ਇਹ ਆਪਣੀ ਬੰਦੀ ਸਿੰਘਾਂ ਨੂੰ ਰਿਹਾਈ ਕਰਾਉਣ ਲਈ ਪਹਿਲੇ ਦਿਨ ਤੋਂ ਚੱਲ ਰਿਹਾ ਹੈ। ਤਾਂ ਕੋਈ ਵੀ ਅਫਵਾਹ ਉੱਠਦੀ ਹੈ ਤਾਂ ਮੋਰਚੇ ਦੇ ਆਗੂਆਂ ਨਾਲ ਸੰਪਰਕ ਕਰੋ ਜੀ, ਇਹ ਠੀਕ ਹੈ। ਮੈਂ ਪੰਜਾਬ ਦੇ ਨੌਜਵਾਨਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਵੀ ਵੱਖ-ਵੱਖ ਪਿੰਡਾਂ 'ਚੋਂ, ਸ਼ਹਿਰਾਂ 'ਚੋਂ ਇਸ ਮੋਰਚੇ ਦੇ ਵਿੱਚ ਆ ਕੇ ਪਹੁੰਚ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਨੌਜਵਾਨ ਲੀਡਰ ਜੋਬਨਪ੍ਰੀਤ ਸਿੰਘ। ਤੇ ਹੁਣ ਮੈਂ ਬੇਨਤੀ ਕਰੂੰਗਾ ਸਤਨਾਮ ਸਿੰਘ ਮਲਕਪੁਰ, ਜੋ ਕਿ ਸੰਗਤਾਂ ਨੂੰ ਆਪਣੀ ਕਵਿਤਾ ਰਾਹੀਂ ਸੰਬੋਧਨ ਕਰਨਗੇ ਜੀ। ਸਤਨਾਮ ਸਿੰਘ ਮਲਕਪੁਰ। ਗੁਰੂ ਰੂਪ ਗੁਰੂ ਸਵਾਰੀ ਗੁਰੂ ਖਾਲਸਾ ਜੀ, ਦਸਵੇਂ ਪਾਤਸ਼ਾਹ ਦੀ ਬੁਲਾਈ ਫਤਿਹ। ਬੁਲਾਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਖਾਲਸਾ ਜੀ, ਜਿਹੜੀਆਂ ਤੁਸੀਂ ਤੁਹਾਡੇ ਖੱਬੇ ਪਾਸੇ ਫੋਟੋਆਂ ਵੇਖਦੇ ਹੋ ਪਏ, ਜਦੋਂ ਪੰਜਾਬ ਦੇ ਵਿੱਚ ਬਹੁਤ ਜ਼ੁਲਮ ਵੱਧ ਗਿਆ, ਸਰਕਾਰਾਂ ਨੌਜਵਾਨ ਜੁਝਾਰੂ ਸਿੰਘਾਂ ਨੂੰ ਜਿਹੜੀਆਂ ਹੱਕ ਦੀ ਗੱਲ ਕਰਦੀਆਂ ਸਨ, ਜਾਂ ਝੂਠੇ ਮੁਕਾਬਲੇ ਬੇਗਨਾਹ ਮੁੰਡਿਆਂ ਨੂੰ ਫੜ ਕੇ ਜਦੋਂ ਸਰਕਾਰਾਂ ਮਾਰਨ ਲੱਗ ਗਈਆਂ, ਉਸ ਸੰਬੰਧ ਦੇ ਵਿੱਚ ਜਿਹੜੇ ਤੁਸੀਂ ਖੱਬੇ ਪਾਸੇ ਦੇਖ ਰਹੇ ਹੋ ਸਿੰਘ, ਇਹਨਾਂ ਨੇ ਉਹਨੂੰ ਉਸ ਚੀਜ਼ ਨੂੰ ਰੋਕਿਆ ਤੇ ਅੱਜ ਤੱਕ ਜੇਲ੍ਹਾਂ ਦੇ ਵਿੱਚ ਅੰਦਰ ਨੇ। ਆਪਾਂ ਇਹਦੀ ਰਿਹਾਈ ਵਾਸਤੇ ਇਕੱਤਰਤ ਹੋਏ ਹਾਂ, ਮੋਰਚਾ ਧਰਮ ਯੁੱਧ ਮੋਰਚਾ ਲਾਇਆ ਹੈ। ਤੇ ਉਹਨਾਂ ਦਿਨਾਂ ਦੇ ਵਿੱਚ ਕਿਸੇ ਝੂਠੇ ਮੁਕਾਬਲੇ ਦੇ ਵਿੱਚ ਕਿਸੇ ਵੀਰ ਦੇ ਭਰਾ ਨੂੰ ਸ਼ਹੀਦ ਕਰ ਦਿੱਤਾ ਤੇ ਉਹ ਕਿਸੇ ਕੋਈ ਵੰਗਾਂ ਵੇਚਣ ਆਇਆ ਪਿੰਡ ਦੇ ਵਿੱਚ, ਉਹਨੂੰ ਪਤਾ ਨਹੀਂ ਸੀ। ਤੇ ਉਹ ਜਦੋਂ ਨੇ ਹੋਕਾ ਦਿੱਤਾ ਵੰਗਾਂ ਦਾ, ਤੇ ਉਹਦੀ ਭੈਣ ਨੇ ਸੰਬੋਧਨ ਕੀਤਾ ਵੀ ਵੰਗਾਂ ਨਾ ਵੇਚ ਵੀਰ, ਵੀ ਮੇਰਾ ਭਰਾ ਤਾਂ ਸ਼ਹੀਦ ਕੀਤਾ ਪੁਲਿਸ ਨੇ ਸਰਕਾਰ ਨੇ, ਤੇ ਤੂੰ ਵੰਗਾਂ ਨਾ ਵੇਚ। ਇਸ ਤਰ੍ਹਾਂ ਸੰਬੋਧਨ ਕਰਦੀ ਹੈ ਭੈਣ, ਸ਼ਹੀਦ ਵੀਰ ਦੀ ਭੈਣ।
ਉਹ ਸਾਡੀ ਗਲੀ ਵਿੱਚ ਚੂੜੀਆਂ ਦਾ ਹੋਕਾ ਵੇ ਵੀਰਾ ਬਣ ਜਾ ਰਿਹਾ। ਸਾਡੀ ਗਲੀ ਵਿੱਚ ਚੂੜੀਆਂ ਦਾ ਹੋਕਾ ਦੇਵੀ ਨਾ ਵੀਰਾ ਬਣ ਜਾ ਰਿਹਾ। ਦਿੱਤਾ ਜ਼ਾਲਮਾਂ ਨੇ ਮਾਰ ਮੈਥੋਂ ਛੋਟਾ ਵੇ ਵੀਰਾ ਬਣ ਜਾ ਰਿਹਾ। ਸਾਡੀ ਗਲੀ ਵਿੱਚ ਚੂੜੀਆਂ ਦਾ ਹੋਕਾ ਦੇਵੀ ਨਾ ਵੀਰਾ ਬਣ ਜਾ ਰਿਹਾ। ਵੇੜੇ ਵਿੱਚ ਬੈਠੀ ਮੇਰੇ ਵੀਰ ਦੀ ਮਕਾਨ ਵੇ, ਵੇੜੇ ਵਿੱਚ ਬੈਠੀ ਮੇਰੇ ਵੀਰ ਦੀ ਮਕਾਨ ਵੇ। ਆਈਆਂ ਕੜ ਮੱਤਾਂ ਮੇਰੀ ਮਾਤਾ ਨੂੰ ਵਰਾਣ ਵੇ, ਆਈਆਂ ਕੜ ਮੱਤਾਂ ਮੇਰੀ ਮਾਤਾ ਨੂੰ ਵਰਾਣ ਵੇ। ਜਿਹਦੇ ਦਿਲ ਦਾ ਵਿਛੜ ਗਿਆ ਟੋਟਾ ਵੇ ਵੀਰਾ ਬਣ ਜਾ ਰਿਹਾ। ਸਾਡੀ ਗਲੀ ਵਿੱਚ ਚੂੜੀਆਂ ਦਾ ਹੋਕਾ ਵੇ ਵੀਰਾ ਬਣ ਜਾ ਰਿਹਾ। ਦਿੱਤਾ ਜ਼ਾਲਮਾਂ ਨੇ ਮਾਰ ਮੈਥੋਂ ਛੋਟਾ ਵੇ ਵੀਰਾ ਬਣ ਜਾ ਰਿਹਾ। ਖੁਸ਼ੀ ਦਾ ਤਿਉਹਾਰ ਵੀਰਾ ਦਿਨ ਤੇ ਮਨਾਈਦਾ, ਖੁਸ਼ੀ ਦਾ ਤਿਉਹਾਰ ਵੀਰਾ ਦਿਨ ਤੇ ਮਨਾਈਦਾ। ਵੇਖਿਆ ਨਹੀਂ ਜਾਂਦਾ ਮੈਥੋਂ ਹਾਲ ਭਰਜਾਈ ਦਾ, ਵੇਖਿਆ ਨਹੀਂ ਜਾਂਦਾ ਮੈਥੋਂ ਹਾਲ ਭਰਜਾਈ ਦਾ। ਜੀਦਾ ਲੈ ਗਿਆ ਸੁਹਾਗ ਵਾਲਾ ਕੋਕਾ ਵੇ ਵੀਰਾ ਬਣ ਜਾ ਰਿਹਾ। ਸਾਡੀ ਗਲੀ ਵਿੱਚ ਚੂੜੀਆਂ ਦਾ ਹੋਕਾ ਵੇ ਵੀਰਾ ਬਣ ਜਾ ਰਿਹਾ। ਨਿਤ ਨੌਜਵਾਨ ਮਾਰੀ ਜਾਂਦੀ ਸਰਕਾਰ ਵੇ, ਨਿਤ ਨੌਜਵਾਨ ਮਾਰੀ ਜਾਂਦੀ ਸਰਕਾਰ ਵੇ। ਰੋਂਦੀਆਂ ਸੁਹਾਗਣਾ ਤੋਂ ਹੱਥ ਨਾ ਕਈ ਮਾਰ ਵੇ, ਰੋਂਦੀਆਂ ਸੁਹਾਗਣਾ ਤੋਂ ਹੱਥ ਨਾ ਕਈ ਮਾਰ ਵੇ। ਸਾਡੇ ਪਿੰਡ 'ਚ ਤੇ ਸੌਣ 'ਚ ਵੀ ਸੋਕਾ ਵੇ ਵੀਰਾ ਬਣ ਜਾ ਰਿਹਾ। ਸਾਡੀ ਗਲੀ ਵਿੱਚ ਚੂੜੀਆਂ ਦਾ ਹੋਕਾ ਦੇਵੀ ਨਾ ਵੀਰਾ ਬਣ ਜਾ ਰਿਹਾ। ਫੇਰ ਸਾਡੇ ਪਿੰਡ ਚੋਂ ਨਾਰਾਜ਼ ਤੂੰ ਨਾ ਜਾਵੇਂਗਾ, ਫੇਰ ਸਾਡੇ ਪਿੰਡ ਚੋਂ ਨਾਰਾਜ਼ ਤੂੰ ਨਾ ਜਾਵੇਂਗਾ। ਵੰਗਾਂ ਦੀ ਥਾਂ ਵੀਰਾ ਸ਼ਮੇ ਸ਼ੀਰਾਂ ਜਾਲ ਲਿਆਵੇਂਗਾ, ਵੰਗਾਂ ਦੀ ਥਾਂ ਵੀਰਾ ਸ਼ਮੇ ਸ਼ੀਰਾਂ ਜਾਲ ਲਿਆਵੇਂਗਾ। ਵੇ ਜਿਹਦੇ ਨਾਲ ਪਾਉਣਾ ਜ਼ਾਲਮਾਂ ਨੂੰ ਰੋਕਾ ਵੇ ਵੀਰਾ ਬਣ ਜਾ ਰਿਹਾ। ਸਾਡੀ ਗਲੀ ਵਿੱਚ ਚੂੜੀਆਂ ਦਾ ਹੋਕਾ ਦੇਵੀ ਨਾ ਵੀਰਾ ਬਣ ਜਾ ਰਿਹਾ। ਵੀਰ ਦੀਆਂ ਯਾਦਾਂ ਵੀਰ ਦੀਆਂ ਯਾਦਾਂ ਮੇਰੇ ਸੀਨੇ ਲਾਂਬੂ ਲਾਣ ਵੇ, ਵੀਰ ਦੀਆਂ ਯਾਦਾਂ ਮੇਰੇ ਸੀਨੇ ਲਾਂਬੂ ਲਾਣ ਵੇ। ਬੁੱਢੇ ਬਾਪੂ ਦੀਆਂ ਅੱਖਾਂ ਸ਼ਮ ਰੋਣ ਵੇ, ਬੁੱਢੇ ਬਾਪੂ ਦੀਆਂ ਅੱਖਾਂ ਸ਼ਮ ਰੋਣ ਵੇ। ਜਿਹਦਾ ਲਾਲ ਦੇ ਗਿਆ ਈ ਧੋਖਾ ਵੇ ਵੀਰਾ ਬਣ ਜਾ ਰਿਹਾ। ਸਾਡੀ ਗਲੀ ਵਿੱਚ ਚੂੜੀਆਂ ਦਾ ਹੋਕਾ ਦੇਵੀ ਨਾ ਵੀਰਾ ਬਣ ਜਾ ਰਿਹਾ। ਸਾਡੀ ਗਲੀ ਵਿੱਚ ਚੂੜੀਆਂ ਦਾ ਹੋਕਾ ਦੇਵੀ ਨਾ ਵੀਰਾ ਬਣ ਜਾ ਰਿਹਾ। ਪੈ ਗਿਆ ਹਨੇਰ ਸਾਡਾ ਲੁੱਟਿਆ ਸੰਸਾਰ ਵੇ, ਪੈ ਗਿਆ ਹਨੇਰ ਸਾਡਾ ਲੁੱਟਿਆ ਸੰਸਾਰ ਵੇ। ਜਿੰਦ ਇੱਕ ਦੁੱਖ ਵਧੇ ਬੇਸ਼ੁਮਾਰ ਵੇ, ਜਿੰਦ ਇੱਕ ਦੁੱਖ ਕਈ ਵਧੇ ਬੇਸ਼ੁਮਾਰ ਵੇ। ਤੂੰ ਕੀ ਜਾਣਦਾ ਏ ਭੋਲਿਆ ਵੇ ਲੋਕਾਂ ਵੇ ਵੀਰਾ ਬਣ ਜਾ ਰਿਹਾ। ਦਿੱਤਾ ਜ਼ਾਲਮਾਂ ਨੇ ਮਾਰ ਮੈਥੋਂ ਛੋਟਾ ਵੇ ਵੀਰਾ ਬਣ ਜਾ ਰਿਹਾ। ਸਾਡੀ ਗਲੀ ਵਿੱਚ ਚੂੜੀਆਂ ਦਾ ਹੋਕਾ ਦੇਵੀ ਨਾ ਵੀਰਾ ਬਣ ਜਾ ਰਿਹਾ। ਇਹ ਸੀ ਜੀ ਕਵਿਤਾ ਉਸ ਸਮੇਂ ਦੀ ਜਾਣੀ ਜਾਣੋ ਪਿਆਰੀ ਸਾਧ ਸੰਗਤ ਜੀ। ਕੋਈ ਗਲਤੀ ਹੋਵੇ ਤੇ ਮਾਫ ਕਰਨਾ, ਗੁਰੂ ਗ੍ਰੰਥ ਸਾਹਿਬ ਜੀ ਮਾਫ ਕਰਨਗੇ। ਬੁਲਾਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਹੁਣ ਮੈਂ ਬੇਨਤੀ ਕਰੂੰਗਾ ਬਾਪੀ ਗੁਰਚਰਨ ਸਿੰਘ ਜੀ ਨੂੰ, ਜੋ ਕਿ ਇਸ ਕੌਮੀ ਇਨਸਾਫ ਮੋਰਚੇ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਰਹਿਨੁਮਾਈ ਹੇਠ ਅਗਵਾਈ ਕਰ ਰਹੇ ਨੇ।
ਸੋ ਸੰਗਤਾਂ ਨਾਲ ਆਪਣੇ ਵਿਚਾਰਾਂ ਰਾਹੀਂ ਸ਼ਬਦਾਂ ਰਾਹੀਂ ਸੰਬੋਧਨ ਹੋਣਗੇ ਜੀ। ਬਾਪੂ ਗੁਰਚਰਨ ਸਿੰਘ ਜੀ। ਸਤਿ ਸ੍ਰੀ ਅਕਾਲ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਅਗਵਾਈ ਵਿੱਚ ਲੱਗੇ ਕੌਮੀ ਇਨਸਾਫ ਮੋਰਚੇ ਵਿੱਚ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਪਹੁੰਚੇ ਗੁਰੂ ਰੂਪ ਖਾਲਸਾ ਜੀ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਮੀ ਮੁੱਦਿਆਂ ਨੂੰ ਲੈ ਕੇ ਜੋ 7 ਜਨਵਰੀ ਤੋਂ ਕੌਮੀ ਇਨਸਾਫ ਮੋਰਚਾ ਲੱਗਿਆ, ਸਰਕਾਰਾਂ ਤੋਂ ਇਨਸਾਫ ਲੈਣ ਲਈ, ਸਰਕਾਰਾਂ ਉਹਨਾਂ 'ਤੇ ਸਾਨੂੰ ਇਨਸਾਫ ਦੇਣ ਲਈ ਤਿਆਰ ਨਹੀਂ। ਮੈਂ ਗੱਲ ਕਰਾਂ, ਤਕਰੀਬਨ 6 ਮਹੀਨੇ ਹੋ ਗਏ ਇਸ ਮੋਰਚਾ ਲੱਗੇ ਨੂੰ। ਸਰਕਾਰਾਂ ਵੱਲੋਂ ਬਿਲਕੁਲ ਵੀ ਕੋਈ ਉਸ ਤਰ੍ਹਾਂ ਦਾ ਹਮਦਰਦੀ ਵਾਲਾ ਹੱਥ ਨਹੀਂ ਵਧਾਇਆ ਜਾ ਰਿਹਾ, ਪਰੰਤੂ ਕੌਮੀ ਇਨਸਾਫ ਮੋਰਚੇ ਵੱਲੋਂ ਜੋ ਵੀ ਪ੍ਰੋਗਰਾਮ ਦਿੱਤੇ ਗਏ ਉਹਨਾਂ ਨੂੰ ਦਬਾਉਣ ਵਾਸਤੇ ਸਰਕਾਰ ਹਰ ਤਰ੍ਹਾਂ ਦੇ ਹੱਥ ਕੰਡੇ ਵਰਤ ਰਹੀ ਹੈ। ਮੈਂ ਗੱਲ ਕਰਾਂ, ਜਿਹੜਾ ਅੱਜ 18 ਜੂਨ ਨੂੰ ਦੇਸ਼ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਗੁਰਦਾਸਪੁਰ ਵਿੱਚ ਆ ਰਿਹਾ ਸੀ, ਅਸੀਂ ਕੌਮੀ ਇਨਸਾਫ ਮੋਰਚੇ ਵੱਲੋਂ ਇੱਕ ਕਾਲ ਦਿੱਤੀ ਸੀ ਸੰਗਤਾਂ ਨੂੰ ਕਿ ਅਸੀਂ ਸ਼ਾਂਤਮਈ ਤਰੀਕੇ ਨਾਲ ਆਪਣੀ ਕੌਮੀ ਇਨਸਾਫ ਮੋਰਚੇ ਦੇ ਮੁੱਦਿਆਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਗੁਰਦਾਸਪੁਰ ਵਿੱਚ ਇੱਕ ਸ਼ਾਂਤਮਈ ਪ੍ਰੋਟੈਸਟ ਕਰੇਗੀ, ਜੋ ਕਿ ਸੰਵਿਧਾਨ ਵੱਲੋਂ ਸਾਨੂੰ ਮਿਲਿਆ ਮੌਲਿਕ ਅਧਿਕਾਰ ਹੈ। ਕਿਉਂਕਿ ਹਰ ਇੱਕ ਦੇਸ਼ 'ਚ ਜਿਹੜਾ ਡੈਮੋਕ੍ਰੇਸੀ ਦਾ ਦੇਸ਼ ਹੈ, ਡੈਮੋਕ੍ਰੈਟਿਕ ਹੈ, ਕਿ ਸ਼ਾਂਤਮਈ ਤਰੀਕੇ ਨਾਲ ਆਪਣੀ ਆਵਾਜ਼, ਆਪਣੀ ਗੱਲ ਹਰ ਕਰ ਸਕਦਾ, ਉਹਨੂੰ ਹੱਕ ਹੈ ਸੰਵਿਧਾਨ ਵੱਲੋਂ। ਪਰੰਤੂ ਸਾਡੀ ਇਸ ਹੱਕ ਨੂੰ ਦਬਾਉਣ ਵਾਸਤੇ ਜੋ 3 ਦਿਨਾਂ ਤੋਂ ਸਰਕਾਰ ਵੱਲੋਂ ਇੱਕ ਇਸ ਕੌਮੀ ਇਨਸਾਫ ਮੋਰਚੇ 'ਤੇ ਤਸ਼ੱਦਦ ਢਾਇਆ ਜਾ ਰਿਹਾ ਹੈ। ਸਾਡੇ ਜਿੰਨੇ ਵੀ ਇਸ ਕੌਮੀ ਇਨਸਾਫ ਮੋਰਚੇ ਦੇ ਆਗੂ ਹੈ ਉਹਨਾਂ ਨੂੰ ਅਰੈਸਟ ਕੀਤਾ ਗਿਆ। ਸਰਦਾਰ ਪਾਲ ਸਿੰਘ ਜੀ ਫਰਾਂਸ ਜਿਹੜੇ ਕਨਵੀਨਰ ਹੈ ਉਹਨਾਂ ਨੂੰ ਵੀ ਪੁਲਿਸ ਨੇ ਅਰੈਸਟ ਕਰਕੇ ਜੇਲ੍ਹ ਵਿੱਚ ਭੇਜ ਦਿੱਤਾ। ਸੋ ਗੁਰਦੀਪ ਸਿੰਘ ਜੀ ਬਠਿੰਡਾ ਜੋ ਕਿ ਜ਼ਿੰਮੇਵਾਰ ਸੱਜਣ ਹੈ ਉਹਨਾਂ ਨੂੰ ਵੀ ਅਰੈਸਟ ਕੀਤਾ ਗਿਆ। ਬਲਵਿੰਦਰ ਸਿੰਘ ਜੀ ਹੋਰ ਅਨੇਕਾਂ ਆਗੂ, ਦਾਸ ਨੂੰ ਵੀ ਕੱਲ 12:30 ਵਜੇ ਪੰਜਾਬ ਪੁਲਿਸ ਵੱਲੋਂ ਅਰੈਸਟ ਕੀਤਾ ਗਿਆ, ਅੱਜ 10 ਵਜੇ ਹੀ ਛੱਡਿਆ ਗਿਆ। ਸੋ ਇਸ ਤਰ੍ਹਾਂ ਦਾ ਜਿਹੜਾ ਸਰਕਾਰ ਦਾ ਰਵੱਈਆ ਬਹੁਤ ਨਿੰਦਣਯੋਗ ਹੈ। ਅਸੀਂ ਕੌਮੀ ਇਨਸਾਫ ਮੋਰਚੇ ਵੱਲੋਂ ਇਹਦੀ ਪੁਰਜ਼ੋਰ ਨਿੰਦਿਆ ਕਰਦੇ ਹਾਂ। ਸੋ ਜਿਹੜਾ ਮੋਰਚਾ ਇਹ ਲੱਗਿਆ, ਕਿਸਾਨ ਜਥੇਬੰਦੀਆਂ ਦਾ ਇਸ 'ਚ ਬਹੁਤ ਵੱਡਾ ਰੋਲ ਹੈ। ਅੱਜ ਵੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਅੱਜ ਬਹੁਤ ਵੱਡਾ ਜਥਾ ਪਹੁੰਚਿਆ, ਕਿਉਂਕਿ ਇਹ ਜਿਸ ਦਿਨ ਤੋਂ ਮੋਰਚਾ ਲੱਗਿਆ ਸਮੇਂ-ਸਮੇਂ 'ਤੇ ਹਾਜ਼ਰੀ ਲਵਾ ਰਹੇ ਹੈ। ਇਹਨਾਂ ਦੇ ਆਗੂ ਭਾਈ ਬਲਜੀਤ ਸਿੰਘ ਜੀ ਭਾਊ ਜਿਹੜੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਸਾਥੀ ਹੈ, ਉਹਨਾਂ ਨਾਲ 8 ਸਾਲ ਜੇਲ੍ਹ ਵੀ ਕੱਟੀ ਹੈ। ਇਹਨਾਂ ਨੇ ਲਗਾਤਾਰ ਉਸ ਦਿਨ ਤੋਂ ਡਟ ਕੇ ਬੈਠੇ ਹੈ ਇੱਥੇ ਕੌਮੀ ਇਨਸਾਫ ਮੋਰਚੇ ਵਿੱਚ। ਸੋ ਅੱਜ ਜਿਹੜੀ ਉਹਨਾਂ ਦੀ ਜਥੇਬੰਦੀ ਆਈ ਹੈ, ਹਰਿੰਦਰ ਸਿੰਘ ਜੀ ਲੱਖੋਵਾਲ ਪ੍ਰਧਾਨ, ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ, ਧੰਨਵਾਦ ਕਰਦੇ ਹਾਂ। ਅੱਜ ਦੇ ਇਕੱਠ ਵਿੱਚ ਇੱਕ ਜਿਹੜਾ ਘੱਗੇ ਤੋਂ ਬਾਬਾ ਸੁੱਖਾ ਸਿੰਘ ਜੀ ਅਗਵਾਈ ਵਿੱਚ ਲਗਾਤਾਰ ਜਥਾ ਆ ਰਿਹਾ ਹਰ ਐਤਵਾਰ, ਜਿੱਥੇ ਉਹ ਆਪਣੇ ਜਥਾ ਲੈ ਕੇ ਆਉਂਦੇ, ਉੱਥੇ ਦੁੱਧ ਦੀ ਸੇਵਾ ਵੀ ਲੈ ਕੇ ਆਉਂਦੇ। ਸੋ ਅਸੀਂ ਸਟੇਜ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅੱਜ ਦੇ ਸਮਾਗਮ ਵਿੱਚ ਉਹ 5 ਪਿਆਰਿਆਂ ਦੀ ਸੇਵਾ ਨਿਭਾ ਰਹੇ, ਜਿਨ੍ਹਾਂ ਨੇ ਮੌਕੇ ਦੇ ਜਥੇਦਾਰ ਗੁਰਬਚਨ ਸਿੰਘ ਨੂੰ, ਕਿਉਂਕਿ ਉਹਨਾਂ ਨੇ ਇੱਕ ਪਰਿਵਾਰ ਦੇ ਕਹਿਣ 'ਤੇ ਸ੍ਰੀ ਅਕਾਲ ਤਖਤ ਦੇ ਸਿਧਾਂਤ ਨੂੰ ਸੱਟ ਮਾਰੀ ਸੀ। ਉਸ ਸੌਦਾ ਸਾਧ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਖ ਦੋਸ਼ੀ ਹੈ, ਉਹਨੂੰ ਮਾਫ ਕੀਤਾ ਗਿਆ ਸੀ। ਇਹਨਾਂ ਨੇ ਉਸ ਮੌਕੇ ਦੇ ਜਥੇਦਾਰ ਨੂੰ ਫਾਲਨ ਕੀਤਾ ਗਿਆ ਸੀ। ਭਾਵੇਂ ਇਹਨਾਂ ਨੂੰ ਆਪਣੀ ਨੌਕਰੀਆਂ ਤੋਂ ਵੀ ਹੱਥ ਧੋਣੇ ਪਏ, ਪਰੰਤੂ ਉਸ ਸਿਧਾਂਤ 'ਤੇ ਪਹਿਰਾ ਦਿੱਤਾ। ਭਾਈ ਸਤਨਾਮ ਸਿੰਘ ਜੀ ਖੰਡਾ, ਭਾਈ ਸਤਨਾਮ ਸਿੰਘ ਜੀ ਝੱਜੀਆਂ, ਭਾਈ ਤਰਲੋਕ ਸਿੰਘ ਜੀ ਅੱਜ ਸਾਡੇ ਕੋਲ ਪਹੁੰਚੇ ਆ। ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਅਤੇ ਜੀ ਆਇਆਂ ਕਹਿੰਦੇ ਹਾਂ।
ਸੋ ਅੱਜ ਜਿਹੜਾ ਹੁਣ ਜਥਾ ਰਵਾਨਾ ਹੋਣਾ ਉਹ ਵੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦਾ ਹੀ ਹੋਵੇਗਾ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਮੈਂ ਇੱਕ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਇੱਕ ਜਿਹੜਾ ਤਕਰੀਬਨ 9/4 ਤੋਂ ਇਹ ਜਿਹੜਾ ਇਸ ਮੋਰਚੇ ਦਾ ਹਿਸਾਬ ਕਿਤਾਬ ਹੈ ਉਹ ਆਪਣੇ ਹੱਥ ਲਿਆ, ਕਿਉਂਕਿ ਸੰਗਤਾਂ ਵਿੱਚ ਬਹੁਤ ਕਈ ਗੱਲਾਂ ਚੱਲ ਰਹੀਆਂ ਸੀ ਕਿ ਜਿਹੜਾ ਹਿਸਾਬ ਕਿਤਾਬ ਹੈ ਉਹ ਪਾਰਦਰਸ਼ੀ ਨਹੀਂ, ਸੰਗਤਾਂ ਦੇ ਰੂਬਰੂ ਨਹੀਂ ਕੀਤਾ ਜਾਂਦਾ। ਸੋ ਉਹਨਾਂ ਕਮੀਆਂ ਨੂੰ ਮੈਂ ਕਬੂਲਦਾ ਹੋਇਆ ਉਸ ਦਿਨ ਦਾ ਆਪਣੇ ਹੱਥ ਲਿਆ। ਮੈਂ ਜਿਹੜਾ ਇੱਕ ਇੱਕ ਪੈਸਾ ਉਹਦਾ ਹਿਸਾਬ ਕਿਤਾਬ ਰੱਖਿਆ, ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਮੈਂ ਉਹ ਹਿਸਾਬ ਲਿਖ ਰਿਹਾ। ਸੋ ਫਿਰ ਵੀ ਕੋਈ ਕਮੀ ਰਹੀ, ਅੱਜ ਉਸ ਹਿਸਾਬ ਦੀ ਜਦੋਂ ਤੋਂ ਮੈਂ ਆਪਣੇ ਹੱਥ ਵਿੱਚ ਲਿਆ ਤੁਹਾਡੇ ਰੂਬਰੂ ਕਰਨ ਜਾ ਰਿਹਾ, ਫਿਰ ਵੀ ਉਸ ਹਿਸਾਬ ਕਿਤਾਬ ਦੀਆਂ ਫੋਟੋ ਕਾਪੀਆਂ ਉਸ ਜਿਹੜਾ ਰਸੀਦਾਂ ਵਾਲਾ ਕਾਊਂਟਰ ਹੈ ਉਸ 'ਤੇ ਲਾਈਆਂ ਜਾਣਗੀਆਂ। ਜੇ ਫਿਰ ਵੀ ਕਿਸੇ ਨੂੰ ਕੋਈ ਸ਼ੰਕਾ ਹੋਵੇ ਤਾਂ ਉਸ ਦਾ ਜਵਾਬ ਦੇ ਦਾਸ ਹੋਵੇਗਾ। ਸੋ 9/4/23 ਤੋਂ ਜਿਹੜਾ 16/4 ਤੱਕ ਖਰਚਾ ਹੋਇਆ ਉਹ 2,92,150 ਰੁਪਏ। ਉਸ ਤੋਂ ਬਾਅਦ 17/4/2023 ਤੋਂ ਜਿਹੜਾ 26 ਤਰੀਕ ਤੱਕ ਖਰਚਾ ਹੋਇਆ 1,99,900 ਰੁਪਏ। ਉਸ ਤੋਂ ਬਾਅਦ 26/4/2023 ਤੋਂ 5/5 ਤੱਕ ਜਿਹੜਾ ਖਰਚਾ ਹੋਇਆ 1,16,500 ਰੁਪਏ। 6/5/2023 ਤੋਂ 17/5 ਤੱਕ 61,411 ਰੁਪਏ। 3/6/2023 ਤੋਂ 7/6/2023 ਤੱਕ ਇਹ ਖਰਚਾ ਟੋਟਲ ਖਰਚਾ ਬਣਿਆ 15,13,135 ਰੁਪਏ। ਸੋ ਇਹ ਜਿਹੜਾ ਤਕਰੀਬਨ 1.5 ਮਹੀਨੇ ਦਾ ਖਰਚਾ ਜਿਹੜਾ ਉਹ ਹੋਇਆ। ਜੇ ਮੈਂ ਗੱਲ ਕਰਾਂ ਜਿਸ ਦਿਨ ਤੋਂ ਮੋਰਚਾ ਲੱਗਿਆ ਇਸ ਦਾ ਬਹੁਤ ਵੱਡਾ ਖਰਚਾ ਜਿਹੜਾ ਤਕਰੀਬਨ 60 ਲੱਖ ਦੇ ਨੇੜੇ ਨਿਹੰਗ ਸਿੰਘਾਂ ਫੌਜਾਂ 'ਤੇ ਖਰਚ ਹੋਇਆ, ਉਹਦਾ ਹਿਸਾਬ ਕਿਤਾਬ ਇੱਕ ਇੱਕ ਪੈਸਾ ਜਿਸ ਦਿਨ ਦਾ ਦਾਸ ਨੇ ਹਿਸਾਬ ਸੰਭਾਲਿਆ ਤਕਰੀਬਨ 2023 ਤੋਂ ਜਿਹੜੀ ਕੋਈ ਮਾਇਆ ਆਈ ਹੈ ਉਹ ਇੱਕ ਇੱਕ ਪੈਸਾ ਲਿਖੀ ਗਈ ਹੈ, ਉਹਦੀ ਵੀ ਇਹ ਫੋਟੋ ਕਾਪੀ ਉੱਥੇ ਲਾਈ ਜਾਵੇਗੀ। ਸੋ ਇਹ ਜਿਹੜਾ ਆਇਆ 5/6/2023 ਤੱਕ 12,86,376 ਰੁਪਏ। ਸੋ ਇਹ ਸੰਗਤਾਂ ਵੱਲੋਂ ਆਈ ਮਾਇਆ ਇਹ ਹੈ। ਬਾਕੀ ਰਸੀਦਾਂ ਦੀ ਮਾਇਆ ਅਲੱਗ ਇਹਦੇ ਵਿੱਚ ਹੀ ਹੈ। ਜੋ ਫਿਰ ਵੀ ਕਿਸੇ ਨੂੰ ਸ਼ੱਕ ਹੋਵੇਗਾ ਦਾਸ ਉਸ ਦਾ ਜਵਾਬ ਦੇਣਦਾਰ ਹੋਵੇਗਾ। ਸੋ ਹੁਣ ਜਥੇ ਦੀ ਰਵਾਨਗੀ ਹੋਣੀ ਹੈ। ਜੋ ਵੀ ਅੱਜ ਸੰਗਤਾਂ ਪਹੁੰਚੀਆਂ ਤਾਲਮੇਲ ਕਮੇਟੀ ਕੌਮੀ ਇਨਸਾਫ ਮੋਰਚਾ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਆਸ ਰੱਖਦੇ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਕਿਉਂਕਿ ਸਰਕਾਰਾਂ ਤੋਂ ਆਪਣੇ ਹੱਕ ਲੈਣ ਲਈ ਸਾਨੂੰ ਦਬਾਅ ਬਣਾਉਣ ਦੀ ਲੋੜ ਹੈ। ਸੋ ਸੰਗਤਾਂ ਦੀ ਲੋੜ ਹੈ ਕਿਉਂਕਿ ਉਹਨਾਂ ਸੂਰਮਿਆਂ ਉਹਨਾਂ ਯੋਧਿਆਂ ਦੀ ਬੰਦੀ ਸਿੰਘਾਂ ਦੀ ਰਿਹਾਈ ਲਈ ਅਸੀਂ ਇਹ ਮੋਰਚਾ ਲਾਇਆ ਜਿਨ੍ਹਾਂ ਨੇ ਆਪਣੇ ਕੌਮ ਪ੍ਰਤੀ ਆਪਣਾ ਫਰਜ਼ ਨਿਭਾਇਆ। ਸੋ ਕੌਮ ਦਾ ਵੀ ਫਰਜ਼ ਬਣਦਾ ਕਿ ਉਹਨਾਂ ਦੀ ਰਿਹਾਈਆਂ ਲਈ ਡਟ ਕੇ ਖੜੇ ਤੇ ਉਹ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਬਦੀਆਂ ਦਾ ਇਨਸਾਫ ਅਸੀਂ ਸਰਕਾਰ ਤੋਂ ਲੈ ਸਕੀਏ। ਇਹ ਉਦੋਂ ਤੱਕ ਅਸੀਂ ਇਨਸਾਫ ਨਹੀਂ ਲੈ ਸਕਦੇ ਜਦੋਂ ਤੱਕ ਇੱਥੇ ਸਾਡੀ ਵੱਡੀ ਗਿਣਤੀ ਨਹੀਂ ਹੋਵੇਗੀ। ਸੋ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਪ੍ਰੋਗਰਾਮ ਕੌਮੀ ਇਨਸਾਫ ਮੋਰਚੇ ਵੱਲੋਂ ਦਿੱਤੇ ਗਏ, ਉਹਨਾਂ 'ਤੇ ਪਹਿਰਾ ਦਿਓ। ਸੋ ਅੰਤ ਵਿੱਚ ਮੈਂ ਆਈਆਂ ਸੰਗਤਾਂ ਦਾ ਧੰਨਵਾਦ ਕਰਦਾ ਤੇ ਆਸ ਕਰਦਾ ਆਉਣ ਵਾਲੇ ਦਿਨਾਂ ਵਿੱਚ ਵੀ ਹੀਰਾਂ ਕੱਤ ਕੇ ਕੌਮੀ ਇਨਸਾਫ ਮੋਰਚੇ ਦਾ ਹਿੱਸਾ ਬਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਨੂੰ ਸਾਰੀ ਨੂੰ ਬੇਨਤੀ ਹੈ, ਹੁਣ ਜਿਹੜਾ ਜਥਾ ਜਾਂਦਾ ਹੈ ਉੱਥੇ ਆਪਣਾ
ਭਗਵੰਤ ਮਾਨ ਦੀ ਮੁੱਖ ਮੰਤਰੀ ਦੀ ਕੋਠੀ ਦੇ ਵਾਸਤੇ ਧਰਨਾ ਮੁਜ਼ਾਹਰਾ ਕਰਨ ਲਈ ਉਹਦੇ ਜਾਣ ਵਾਸਤੇ ਅਰਦਾਸ ਹੋਏਗੀ। ਅਤੇ ਉਸ ਤੋਂ ਉਪਰੰਤ ਇਸ ਤਰ੍ਹਾਂ ਹੀ ਸਟੇਜ ਚੱਲਦੀ ਰਹੇਗੀ। ਜਿਹੜੇ ਵੀ ਬੁਲਾਰੇ ਆਏ ਹੋਏ ਨੇ, ਨਾਂ ਲਿਖਾਏ ਨੇ, ਬੋਲਣਗੇ। ਸਟੇਜ ਇਸ ਤਰ੍ਹਾਂ ਹੀ ਚੱਲੇਗੀ। ਅਰਦਾਸ ਹੋਏਗੀ, ਅਰਦਾਸ ਤੋਂ ਬਾਅਦ ਅਗਲੀ ਕਾਰਵਾਈ ਸਟੇਜ ਦੀ ਹੋਵੇਗੀ। ਹੁਣ ਸਾਰੀਆਂ ਸੰਗਤਾਂ ਨੇ ਅਰਦਾਸ ਵਿੱਚ ਸ਼ਾਮਲ ਹੋਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। कोई न जाने तुमरा अंत, ऊंचे ते ऊंचा भगवंत। सगल समगरी तुमरा सूत्र तारी, तुम ते होए सो आज्ञाकारी। तुमरी गात में तुम ही जाने, नानक दास सदा कुर्बानी। तुद आगे अरदास हमारी, जियो पिंड सब तेरा वाहिगुरु। कहो नानक सब तेरी वड्याई, कोई नाम न जाने मेरा वाहिगुरु। बोलना जी श्री वाहिगुरु वाहिगुरु वाहिगुरु। तिन्ने ताप निवारण हारा, दुख हंता सुख रास। ताको विघ्न को लागे, जाके ब्रो आगे अरदास। अरदास एक ओंकार श्री वाहिगुरु जी की फतेह। वार श्री भगवती जी की पातशाही दसवीं। प्रथम भगवती सिमर का गुरु नानक लई ध्याए, फिर अंगत गुर ते अमरदास। रामदास होई सहाय, अर्जन हर गोबिंदनो सिमरो। श्री हर राय श्री हर कृष्ण ध्याइया, जी डिठे सब दुख जाए। तेग बहादुर सिमरिया, घर नौ निध आवे धाए। सब थाई होना जी सहाय। दसवें पातशाह श्री गुरु गोबिंद सिंह साहब महाराज जी, सब थाई होना जी सहाय। दसां पातशाहियां दी जागदी जोत श्री गुरु ग्रंथ साहिब जी दे पाठ दीदार दा ध्यान धर के खालसा जी बोलो जी वाहिगुरु वाहिगुरु वाहिगुरु। पंजां प्यारियां चहों साहिबजादियां, चारियां मुक्तियां हठियां जपियां तपियां। जिन्हां तेरा नाम जपिया वंड के छकिया, देख चलाई ते गवाही देख के अणडिठ कीता। तिन्हां प्यारियां सचारियां दी कमाई दा ध्यान धर के खालसा जी वालो जी वाहिगुरु वाहिगुरु वाहिगुरु। जिन्हां ਸਿੰਘਾਂ ਸਿੰਘਣੀਆਂ ने धर्म हेत सिख दिते, बंद बंद घटाए खोपरियां लोहाइयां। चरखड़ियां दे जड़े तन आरियां नाल चिराए। गुरुद्वारियां दी कुर्बानियां कीतियां, धर्म नहीं हारिया। सिखी केसां संग निभाही, तिन्हां दी कमाई दा ध्यान धर के खालसा जी बोलो जी वाहिगुरु वाहिगुरु वाहिगुरु। पंजां तख्तां दे सरबत गुरुद्वारियां दा ध्यान धर के खालसा जी बोलो जी वाहिगुरु वाहिगुरु वाहिगुरु। प्रथम सरबत खालसा जी की अरदास है जी। सरबत खालसा जी को वाहिगुरु वाहिगुरु वाहिगुरु। चेतावे चेतावन का साधका सर्व सुख होवे, जहाँ जहाँ खालसा जी साहिब तहाँ तहाँ रछे आ रिहायत। देग तेग फतह बिरद की पैज पंथ की जीत, श्री साहिब जी सहाय। खालसा जी के बोल वाले वालो जी वाहिगुरु वाहिगुरु वाहिगुरु। बख्शो जी सिखां नूं सानू खुशियां बख्शणी, दुष्टां नूं सजा देनी, गौरमेंट नूं सम्मत बहानी। सच्चे पातशाह जी ऐसी किरपा करो, जिन्ने भी सिंह साडे अंदर बैठे हैं सारे रिहा हो के इस दरबार साहब दे विच आके बैठण, साडे नाल फतेह दी सांझ करन, खुशियां मनाउण। सच्चे पातशाह जी संत बाबा नरेंद्र सिंह जी, संत बाबा बलविंदर सिंह जी, जथेदार गुरमीत सिंह जी, जथेदार दलीप सिंह जी, भाई साहब भाई अमृतपाल सिंह जी सिर ते मेहर भरे हथ रखना, अंग संग होना, खुशियां वंडनी, चढ़दी कला रखनी। सच्चे पातशाह जी आप जी के चरणों 'च अरदास बेनती है। हर रोज़ 31 मैंबरां दा जत्था मुख्य मंत्री की कोठी नूं रवाना हुंदा है।
ਆਪਣੀਆਂ 4 ਮੰਗਾਂ ਨੂੰ ਮੁੱਖ ਰੱਖਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਇਨਸਾਫ ਲਈ, 328 ਲਾਪਤਾ ਸਰੂਪਾਂ ਦਾ ਇਨਸਾਫ ਲੈਣ ਤੇ ਕੌਮ ਖਾਤਰ ਲੜੇ ਬੰਦੀ ਸਿੰਘਾਂ ਦੀ ਰਿਹਾਈ ਦੇ ਇਨਸਾਫ ਲਈ, ਕੋਟਕਪੂਰਾ ਤੇ ਬਾਈਬਲ ਕਲਾਂ ਗੋਲੀ ਕਾਂਡ ਦੇ ਇਨਸਾਫ ਲਈ ਸੱਚੇ ਪਾਤਸ਼ਾਹ ਜੀਓ ਹਰ ਰੋਜ਼ 31 ਮੈਂਬਰੀ ਜਥਾ ਰਵਾਨਾ ਕੀਤਾ ਜਾਂਦਾ ਹੈ। ਅੱਜ ਵੀ ਰਵਾਨਗੀ ਦੀ ਅਰਦਾਸ ਨੂੰ ਮੁੱਖ ਰੱਖਦਿਆਂ ਹੋਇਆਂ ਜਾਂਦੇ ਹੋਏ ਜਥੇ ਨੂੰ ਜੋ ਵੀ ਮਿਲੇ ਸਲਾਮੀ ਕਹਿ ਕੇ ਮਿਲੇ, ਵਾਹਿਗੁਰੂ ਕਹਿ ਕੇ ਮਿਲੇ ਤੇ ਜਥਾ ਉੱਥੋਂ ਵਾਪਸ ਆਉਂਦਾ ਹੋਇਆ ਖੁਸ਼ੀਆਂ ਲੈ ਕੇ ਵਾਪਸ ਪਰਤੇ। ਤੇ ਹੁਣ ਹੁਕਮਨਾਮੇ ਦੀ ਬਖਸ਼ੋ ਆਗਿਆ ਤੇ ਹੁਕਮਨਾਮੇ 'ਤੇ ਚੱਲਣ ਦੀ ਸਮਰੱਥਾ ਬਖਸ਼ੋ। ਕਰੋ ਕਿਰਪਾ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥਾ। ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਹੈ। ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਕੋਇ। खुआर हुए सब मिलेंगे बचे शरण जो होए। वाहिगुरु नाम जहाज है चढ़े सौतरे पार। जो शरदा कर सेव दे गुर पार उतारन हारा। जो शरदा कर सेव दे गुर पार उतारन हारा। बोले सो निहाल सत श्री अकाल। वाहिगुरु जी का खालसा वाहिगुरु जी की फतेह। ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਆ। ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵਹ ਡੁੱਬਦੇ ਪੱਥਰ ਤਾਰੇ। ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਸੱਜਣ ਸੱਚਾ ਪਾਤਸ਼ਾਹ ਸਿਰ ਸਾਂਦੈ ਸਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੈਸਾਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਆ। ਤਨਾਸਰੀ ਮਹੱਲਾ ਪੰਜਵਾ। ਹਰ ਹਰ ਲੀਨੇ ਸੰਤ ਉਬਾਰਾ। हर के दास की चितवै बुराई। तिसही कौ फिर मारा। हर हर लीने संत उबारा। हर के दास की चितवै बुराई। तिसही कौ फिर मारा। रहाओ जन का आप सहाई होआ। निंदक भागे हारा। भ्रमता भ्रमता ऊहा ही मुए।
ਬਾਹੜਾ ਗ੍ਰਹਿ ਨਾ ਮੰਝਾਰਾ ਨਾਨਕ ਸਰਣ ਪਰਿਓ ਦੁਖ ਭੰਜਨਾ ਗੁਣ ਗਾਵੇ ਸਦਾ ਅਪਾਰਾ ਨਿੰਦਕ ਕਾ ਮੁਖ ਕਾਲਾ ਹੋਆ ਦੀਨ ਦੁਨੀਆ ਕੈ ਦਰਬਾਰਾ ਨਾਨਕ ਸਰਣ ਪਰਿਓ ਦੁਖ ਭੰਜਨਾ ਗੁਣ ਗਾਵੇ ਸਦਾ ਅਪਾਰਾ ਨਿੰਦਕ ਕਾ ਮੁਖ ਕਾਲਾ ਹੋਆ ਦੀਨ ਦੁਨੀਆ ਕੈ ਦਰਬਾਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਮਹੱਲਾ ਪੰਜਵਾ। ਹਰ ਹਰ ਲੀਨੇ ਸੰਤ ਉਬਾਰ ਹਰ ਕੇ ਦਾਸ ਕੀ ਚਿਤਵੈ ਬੁਰਿਆਈ ਤਿਸ ਹੀ ਕੋ ਫਿਰ ਮਾਰਾ। ਸਾਧ ਸੰਗਤ ਜੀਓ, ਅੱਜ ਦਾ ਜੋ ਅੰਮ੍ਰਿਤ ਵੇਲੇ ਦਾ ਦਰਗਾਹੀ ਫੁਰਮਾਨ ਹੈ ਧਨਾਸਰੀ ਰਾਗ ਵਿੱਚੋਂ ਪੰਜਵੇਂ ਪਾਤਸ਼ਾਹ ਧੰਨ 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 ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਵਿੱਚੋਂ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 674 ਉੱਤੇ ਸੁਭਾਏਮਾਨ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਨੂੰ ਬੇਨਤੀ ਹੈ, ਜਿਸ ਵੀ ਜਥੇ ਨੇ ਜਾਣਾ ਹੈ ਉਹ ਨਿਸ਼ਾਨ ਸਾਹਿਬ ਅਤੇ ਤਖਤੀਆਂ ਸਾਹਿਬ ਆਪਣੀਆਂ ਲੈ ਲੈਣ। ਇੱਕ ਬੇਨਤੀ ਹਰ ਰੋਜ਼ ਸੰਗਤਾਂ ਦੇ ਚਰਨਾਂ 'ਚ ਕੀਤੀ ਜਾਂਦੀ ਹੈ ਵੀ ਭਾਈ ਜਿਸ ਵੀ ਜਥੇ ਨੇ ਇੱਥੇ ਦੇ ਜਾਣਾ ਹੈ ਉਹ ਜਾਂਦਿਆਂ ਹੋਇਆਂ ਨਾਮ ਜਪਦੇ ਹੀ ਨਹੀਂ ਜਾਣਾ ਹੈ, ਉੱਥੇ ਬਹਿ ਕੇ ਵੀ ਨਾਮ ਜਪਣਾ ਹੈ, ਵਾਪਸ ਆਉਂਦਿਆਂ ਹੋਇਆਂ ਵੀ ਨਾਮ ਹੀ ਜਪਣਾ ਹੈ। ਇੰਨੀ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਣ ਵਾਲੇ ਜਥੇ ਨੂੰ ਭਾਈ ਬੇਨਤੀ ਹੈ ਕਿ ਉਹ ਆਪਣੀਆਂ ਡਿਊਟੀ ਸਮਝਦੇ ਹੋਏ, ਸੇਵਾ ਸਮਝਦੇ ਹੋਏ ਰਵਾਨਗੀ ਲੈਣ। ਬਾਕੀ ਸੰਗਤ ਨੂੰ ਸਾਰੀ ਨੂੰ ਬੇਨਤੀ ਹੈ, ਜਿੰਨੇ ਵੀ ਬੁਲਾਰੇ ਆਏ ਨੇ ਬੋਲ ਕੇ ਜਾ ਚੁੱਕੇ ਨੇ, ਜਿਹੜੇ ਬੋਲ ਕੇ ਜਾ ਚੁੱਕੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹਨਾਂ ਨੇ ਬੈਠਣਾ ਹੈ। ਜੇ ਆਪਾਂ ਸੁਣਾਉਣ ਦਾ ਮਾਦਾ ਰੱਖਦੇ ਹਾਂ ਤਾਂ ਸੁਣਨੇ ਦਾ ਵੀ ਮਾਦਾ ਰੱਖਣਾ ਹੈ। ਵਿਚਾਰਾਂ ਸੁਣਨੀਆਂ ਵੀ ਆ, ਸੁਣਾਉਣੀਆਂ ਵੀ ਨੇ। ਸੋ ਸਾਰੀ ਸੰਗਤ ਨੂੰ ਬੇਨਤੀ ਹੈ, ਬੁਲਾਰੇ ਹਲੇ ਆਪਣੇ ਕੋਲ ਕਾਫੀ ਨੇ, ਜਿਨ੍ਹਾਂ ਨੇ ਆਪਣੇ ਸ਼ਬਦਾਂ ਰਾਹੀਂ, ਆਪਣੇ ਵਿਚਾਰਾਂ ਰਾਹੀਂ ਸੰਗਤਾਂ ਨਾਲ ਸੰਬੋਧਨ ਕਰਨਾ ਹੈ। ਸੋ ਬੇਨਤੀ ਹੈ, ਭਾਈ ਸਤਨਾਮ ਸਿੰਘ ਖੰਡਾ, ਭਾਈ ਸਤਨਾਮ ਸਿੰਘ ਖੰਡਾ ਜੀ ਨੂੰ ਬੇਨਤੀ ਹੈ ਕਿ ਉਹ ਵੀ ਆਣ ਕੇ ਸਟੇਜ 'ਤੇ ਸੰਗਤਾਂ ਦੇ ਸਨਮੁਖ ਹੋਣ, ਰੂਬਰੂ ਹੋਣ, ਆਪਣੇ ਸ਼ਬਦਾਂ ਰਾਹੀਂ, ਵਿਚਾਰਾਂ ਰਾਹੀਂ ਹਾਕਮ ਹੁਕਮਰਾਨ ਸਰਕਾਰਾਂ ਤੱਕ ਬੰਦੀ ਸਿੰਘਾਂ ਦੀ ਰਿਹਾਈ ਲਈ ਆਪਣੀ ਆਵਾਜ਼ ਬੁਲੰਦ ਕਰਨ ਜੀ। ਭਾਈ ਸਤਨਾਮ ਸਿੰਘ ਖੰਡਾ ਜੀ ਜੋ ਕਿ ਬਹੁਤ ਹੀ ਸਤਿਕਾਰਯੋਗ ਨੇ, ਪੰਜ ਪਿਆਰਿਆਂ ਇਹਨਾਂ ਦੀ ਸਮੂਹ ਸੇਵਾ ਭਾਈ ਸਾਹਿਬ ਸਾਰੇ ਆਏ ਹੋਏ ਨੇ। ਭਾਈ ਸਤਨਾਮ ਸਿੰਘ ਖੰਡਾ ਜੀ ਸੰਗਤਾਂ ਨੂੰ ਆਪਣੇ ਸ਼ਬਦਾਂ ਰਾਹੀਂ, ਵਿਚਾਰਾਂ ਰਾਹੀਂ ਸੰਬੋਧਨ ਕਰਨਗੇ ਜੀ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨਗਰ ਵਿੱਚ ਦੀਨ ਦੁਨੀਆ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਕੌਮੀ ਇਨਸਾਫ ਮੋਰਚਾ 7 ਜਨਵਰੀ ਤੋਂ ਲੈ ਕੇ ਅੱਜ ਤੱਕ ਲਗਭਗ 6 ਮਹੀਨੇ 11 ਦਿਨ ਹੋ ਗਏ ਨੇ। ਦੂਰੋਂ ਨੇੜੋਂ ਚੱਲ ਕੇ ਆਈ ਸਾਧ ਸੰਗਤ ਜੀ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਮੋਰਚੇ ਲੱਗਦੇ ਨੇ ਇਹ ਕਿਸੇ ਉਹਨਾਂ ਵਾਸਤੇ ਨਹੀਂ ਲੱਗਦੇ ਜਿਹੜੇ ਗੁਆਂਢੀ ਨੂੰ ਕੋਈ ਸੱਟ ਮਾਰ ਕੇ ਜੇਲ੍ਹ 'ਚ ਚਲ ਜਾਂਦੇ ਨੇ, ਜਾਂ ਕਿਸੇ ਦੀ ਚੋਰੀ ਕਰਕੇ ਚਲੇ ਜਾਂਦੇ ਨੇ, ਜਾਂ ਕਿਸੇ ਹੋਰ ਤਰੀਕੇ ਨਾਲ ਜਾਂਦੇ ਨੇ। ਇਹ ਇਨਸਾਫ ਮੋਰਚਾ ਕੌਮੀ ਸ਼ਹੀਦਾਂ ਨੂੰ
ਸਮਰਪਿਤ ਜਿਹੜੇ ਇਸ ਵੇਲੇ ਜੇਲ੍ਹਾਂ ਵਿੱਚ ਬੰਦ ਨੇ, ਉਹਨਾਂ ਦੀ ਰਿਹਾਈ ਵਾਸਤੇ ਆਪਾਂ ਸਾਰੇ ਇੱਥੇ ਬੈਠੇ ਹਾਂ। ਭਾਈ ਜਗਤਾਰ ਸਿੰਘ ਹਵਾਰਾ ਤੇ ਨਾਲ ਜਿਹੜੇ ਦੂਸਰੇ 6 ਸਿੰਘ ਸਨ, ਉਹਨਾਂ ਸਾਰਿਆਂ ਨੇ ਉਸ ਮੁੱਖ ਮੰਤਰੀ ਨੂੰ ਮਾਰ ਕੇ ਜ਼ੁਲਮ ਨੂੰ ਠੱਲ ਪਾਈ ਸੀ। ਜਿਹੜਾ ਜ਼ੁਲਮ ਸੀ ਕਿ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਛੱਡਣਾ ਨਹੀਂ ਹੈ, ਨੌਜਵਾਨਾਂ ਨੂੰ ਜਿਉਂਦੇ ਨਹੀਂ ਰਹਿਣ ਦੇਣਾ। ਤੇ ਉਹਨਾਂ ਸੂਰਬੀਰ ਬਹਾਦਰ ਯੋਧਿਆਂ ਨੇ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਗੁਰੂ ਗ੍ਰੰਥ ਗੁਰੂ ਪੰਥ ਵਾਸਤੇ ਤੇ ਉਸ ਤੋਂ ਉਪਰੰਤ ਜੇਲ੍ਹਾਂ ਵਿੱਚ ਬੈਠ ਕੇ ਜਿਹੜੇ ਬੈਠੇ ਹਨ, ਸਾਡਾ ਜੋ ਫਰਜ਼ ਬਣਦਾ ਹੈ ਉਹਦੇ ਵਾਸਤੇ ਆਪਾਂ ਇਨਸਾਫ ਮੋਰਚੇ ਵਿੱਚ ਆਉਂਦੇ ਹਾਂ। ਇਨਸਾਫ ਮੋਰਚੇ ਵੱਲੋਂ ਜੋ ਪ੍ਰੈਸ਼ਰ ਸਰਕਾਰਾਂ 'ਤੇ ਹੋਇਆ, ਨਾਲ ਦੀ ਨਾਲ ਕਾਨੂੰਨੀ ਕਾਰਵਾਈ ਹੋਈ। ਭਾਈ ਲਖਵਿੰਦਰ ਸਿੰਘ ਆ ਚੁੱਕੇ ਨੇ, ਭਾਈ ਗੁਰਮੀਤ ਸਿੰਘ ਆ ਚੁੱਕੇ ਨੇ, ਭਾਈ ਸ਼ਮਸ਼ੇਰ ਸਿੰਘ ਵੀ ਤਿਆਰੀ ਆ ਜਾਣਗੇ ਛੇਤੀ। ਸੋ ਇਸ ਤਰ੍ਹਾਂ ਸਾਰੇ ਸਿੰਘਾਂ ਦੀ ਹੌਲੀ ਹੌਲੀ ਰਿਹਾਈ ਜਿਹੜੀ ਹੋਵੇਗੀ। ਪਰ ਇਹ ਬੀਜੇਪੀ ਦੇ ਹੱਥ ਵਿੱਚ ਹੈ ਸਾਰਾ ਕੁਝ। ਪੰਜਾਬ ਸਰਕਾਰ ਤੇ ਐਵੇਂ ਹੀ ਉਹਨਾਂ ਦੇ ਪਿੱਛੇ ਲੱਗ ਕੇ ਤੇ ਸਿੰਘਾਂ ਨੂੰ ਫੜ ਫੜ ਕੇ ਬਦਨਾਮੀ ਕਰ ਰਹੇ ਨੇ। ਅਸਲ ਵਿੱਚ ਗੱਲ ਸਾਰੀ ਸੈਂਟਰ ਦੀ ਹੈ, ਕਿਉਂਕਿ ਯੂਟੀ ਦੇ ਵਿੱਚ ਉਸ ਪਾਪੀ ਨੂੰ ਗੱਡੀ ਚੜ੍ਹਾਇਆ ਸੀ ਜਦੋਂ, ਤੇ ਉਹ ਕੇਸ ਸਾਰੇ ਚੰਡੀਗੜ੍ਹ ਦੇ ਨੇ, ਤੇ ਚੰਡੀਗੜ੍ਹ ਭਾਰਤ ਸਰਕਾਰ ਦੇ ਅੰਡਰ ਹੈ। ਸੋ ਭਾਰਤ ਸਰਕਾਰ ਕਦੋਂ ਇਹਨਾਂ ਸੂਰਮਿਆਂ ਨੂੰ ਬਾਹਰ ਲਿਆਉਂਦੇ ਨੇ, ਇਹ ਉਹਨਾਂ ਦਾ ਪਤਾ ਵੀ ਕਦੋਂ ਉਹਨਾਂ ਨੂੰ, ਕਿਉਂਕਿ ਅਜੇ ਤੱਕ ਕੋਈ ਵੀ ਸਿੰਘ ਉਹਨਾਂ ਦੀ ਕਿਸੇ ਈਨ ਨੂੰ ਮੰਨਣ ਦੇ ਵਾਸਤੇ ਕੋਈ ਵੀ ਇਸ ਵੇਲੇ ਤੱਕ ਸਾਰੇ ਖੜੇ ਨੇ, ਮੰਨਦੇ ਨਹੀਂ ਹੈ। ਜੇ ਅੱਜ ਤੱਕ ਮੰਨ ਜਾਂਦੇ ਤਾਂ ਫਿਰ ਸ਼ਾਇਦ ਹੋ ਸਕਦਾ ਉਹ ਬਾਹਰ ਆਏ ਹੁੰਦੇ। ਪਰ ਜਿਨ੍ਹਾਂ ਨੇ ਉਹ ਸੰਘਰਸ਼ ਲੜਿਆ, ਉਹਨਾਂ ਦੇ ਵਿੱਚੋਂ ਹੋਰ ਵੀ ਬਹੁਤ ਸਾਰੇ ਹਨ ਜਿਹੜੇ ਨਹੀਂ ਪਹੁੰਚ ਸਕੇ। ਭਾਈ ਦਲਜੀਤ ਸਿੰਘ ਬਿੱਟੂ, ਉਹਨਾਂ ਨੂੰ ਅਸੀਂ ਕਿਹਾ ਸੀ ਤੁਸੀਂ ਵੀ ਜਾਓ, ਉਹ ਕਹਿੰਦੇ ਸਾਡੀ ਮਜਬੂਰੀ ਹੈ, ਅਸੀਂ ਇਸ ਜ਼ਾਲਮ ਸਰਕਾਰ ਤੋਂ ਕੋਈ ਇਨਸਾਫ ਨਹੀਂ ਮੰਨਣਾ, ਕਿਉਂਕਿ ਅਸੀਂ ਭਾਰਤ ਸਰਕਾਰ ਦੇ ਵਿੱਚ ਰਹਿੰਦਿਆਂ ਹੋਇਆਂ, ਭਾਰਤ ਵਿੱਚ ਰਹਿੰਦਿਆਂ ਹੋਇਆਂ ਆਪਣੇ ਹੱਕਾਂ ਦੀ ਖਾਤਰ ਲੜਾਈ ਲੜੀ ਸੀ ਤੇ ਖਾਲਸਾ ਰਾਜ ਦੀ ਸਥਾਪਤੀ ਵਾਸਤੇ ਅਸੀਂ ਵਧੇ ਹਾਂ। ਇਸ ਕਰਕੇ ਕਹਿੰਦੇ ਸਾਡਾ ਇਸ ਸਰਕਾਰ ਦੇ ਅੱਗੇ ਕੋਈ ਵੀ ਜਾ ਕੇ ਬੈਠਣ ਦਾ ਕੋਈ ਮੱਲ ਨਹੀਂ ਹੈ। ਇਸ ਕਰਕੇ ਹਾਜ਼ਰੀ ਉਹ ਵੀ ਲਵਾਉਂਦੇ ਨੇ, ਕਿਉਂਕਿ ਸਾਡੇ ਗਰੁੱਪ ਵਿੱਚ ਨੇ, ਉਹ ਆਉਂਦੇ ਜਾਂਦੇ ਸਾਡੇ ਨੂੰ ਦੱਸਦੇ ਰਹਿੰਦੇ ਨੇ ਕਿ ਸਿੰਘਾਂ ਨੂੰ ਬੇਨਤੀ ਕਰੋ ਵੀ ਸਿੰਘੋ ਡਟੇ ਰਹੋ, ਕੁਛ ਨਾ ਕੁਛ ਕਿਤੇ ਨਾ ਕਿਤੇ ਪ੍ਰਾਪਤੀ ਹੋਵੇਗੀ। ਪਰ ਉਹ ਕਹਿੰਦੇ ਵੀ ਅਸੀਂ ਅਜੇ ਵੀ ਉਸ ਸੰਘਰਸ਼ ਨੂੰ ਅੱਗੇ ਲਿਜਾਣ ਵਾਸਤੇ ਤੁਰੇ ਫਿਰਦੇ ਹਾਂ, ਤੇ ਜਿਹੜਾ ਸੰਘਰਸ਼ ਅਜੇ ਪੂਰੇ ਸਿਰੇ ਤੇ ਨਹੀਂ ਪਹੁੰਚਿਆ, ਖਾਲਸਾ ਰਾਜ ਅਜੇ ਨਹੀਂ ਪ੍ਰਾਪਤ ਹੋਇਆ, ਇਸ ਕਰਕੇ ਅਸੀਂ ਕਹਿੰਦੇ ਇੱਥੇ ਨਹੀਂ ਆਉਂਦੇ। ਉਹਨਾਂ ਦੀ ਵੀ ਹਾਜ਼ਰੀ ਪ੍ਰਵਾਨ ਕਰ ਲਿਓ। ਸਮਾਂ ਇਜਾਜ਼ਤ ਨਹੀਂ ਦਿੰਦਾ। ਆਪਾਂ ਦੇਖਦੇ ਹਾਂ ਵੀ ਇਹ ਜਿਹੜੀਆਂ ਭਾਰਤ ਦੀਆਂ ਸਰਕਾਰਾਂ ਨੇ, ਭਾਵੇਂ ਅਕਾਲੀ ਆ ਜਾਣ, ਭਾਵੇਂ ਕਾਂਗਰਸ ਆ ਜਾਵੇ, ਭਾਵੇਂ ਆਮ ਆਦਮੀ ਪਾਰਟੀ ਆ ਜਾਵੇ, ਪਰ ਇਹਨਾਂ ਤਿੰਨਾਂ ਦੇ ਪੱਲੇ ਕੁਛ ਨਹੀਂ ਹੁੰਦਾ। ਜੋ ਹੁੰਦਾ ਸਟੇਟ ਪਾਲਿਸੀ ਤੋਂ ਹੁੰਦਾ, ਤੇ ਸਟੇਟ ਪਾਲਿਸੀ ਜਿਹੜੀ ਹੈ ਇੰਡੀਆ ਦੀ, ਭਾਰਤ ਦੀ, ਉਹਨੇ ਤਾਂ ਸਾਨੂੰ 1947 ਦੇ ਵਿੱਚ 15 ਅਗਸਤ ਨੂੰ ਆਜ਼ਾਦੀ ਹੁੰਦੀ ਹੈ ਤੇ ਲਗਭਗ 20 ਅਕਤੂਬਰ ਜਾਂ 20 ਨਵੰਬਰ ਨੂੰ ਉਹਨਾਂ ਨੇ ਕਿਹਾ ਸੀਗਾ ਕਿ ਸਿੱਖ ਜਿਹੜੇ ਨੇ ਜਰਾਇਮ ਪੇਸ਼ਾ ਕੌਮ ਹੈ ਤੇ ਇਹਨਾਂ ਨੂੰ ਅਰਬਨ ਸਟੇਟ ਤੋਂ ਦੂਰ ਰੱਖਿਆ ਜਾਵੇ, ਤੇ ਜੇ 3 ਭਰਾ ਨੇ ਤੇ ਤਿੰਨਾਂ ਨੂੰ 3 ਸਟੇਟਾਂ ਵਿੱਚ ਭੇਜ ਦਿੱਤਾ ਜਾਵੇ, ਭਾਵੇਂ ਇਹਨਾਂ ਨੂੰ ਖੰਡਾ ਦਿੱਤਾ ਜਾਵੇ। ਜਿੰਨੇ ਵੀਰ ਯੂਪੀ, ਬਿਹਾਰ, ਰਾਜਸਥਾਨ, ਮੱਧ ਪ੍ਰਦੇਸ਼ ਵਿੱਚ ਬੈਠੇ ਨੇ, ਗੁਜਰਾਤ ਵਿੱਚ ਬੈਠੇ ਨੇ, ਉਹਨਾਂ ਸਾਰਿਆਂ ਨੂੰ ਕਿਸੇ ਭਰਾ ਨੂੰ ਕਿਤੇ, ਕਿਸੇ ਨੂੰ ਕਿਤੇ, ਕਿਸੇ ਨੂੰ ਕਿਤੇ, ਇਹ ਉਹਨਾਂ ਦੀ ਉਸ ਵੇਲੇ ਵੀ ਨੀਤੀ ਸੀ। ਉਸ ਤੋਂ ਬਾਅਦ ਜੇ ਆਪਾਂ ਵੇਖਦੇ ਆਈਏ ਤਾਂ ਜਿੰਨੇ ਵੀ ਜ਼ੁਲਮ ਸਾਡੇ 'ਤੇ ਹੋਏ ਨੇ ਸਿੱਖਾਂ ਦੇ ਉੱਤੇ, ਉਨੇ ਸ਼ਾਇਦ ਹੋਰ ਨਾ ਕੌਮਾਂ 'ਤੇ ਨਹੀਂ ਹੋਏ।
ਕੁਰਬਾਨੀਆਂ ਸਾਡੇ ਉਹ ਸੂਰਬੀਰ ਬਹਾਦਰ ਯੋਧਿਆਂ ਦੀਆਂ ਸੀ ਜਿਨ੍ਹਾਂ ਨੇ 75% ਜੇ ਆਲ ਓਵਰ ਆਪਾਂ ਗਿਣੀਏ ਤਾਂ 75% ਕੁਰਬਾਨੀਆਂ ਸਿੱਖਾਂ ਦੀਆਂ ਨੇ, 19% ਜਿਹੜੀਆਂ ਕੁਰਬਾਨੀਆਂ ਮੁਸਲਮਾਨਾਂ ਦੀਆਂ ਨੇ, ਤੇ 6 ਕੁਰਬਾਨੀਆਂ ਇਹ ਗੁੱਲੀ ਰਾਮ ਤੇ ਛੱਲੀ ਰਾਮ ਦੀਆਂ ਨੇ ਜਿਹੜੇ ਸਾਡੇ ਉੱਤੇ ਰਾਜ ਕਰ ਰਹੇ ਨੇ। ਪਰ ਪ੍ਰੋਬਲਮ ਇਹੀ ਹੈ, ਮੁਸ਼ਕਲ ਇਹੀ ਹੈ ਵੀ ਸਾਡਾ ਪੰਥ ਜਿਹੜਾ ਹੈ ਉਹ ਇੱਕ ਝੰਡੇ ਦੇ ਉੱਤੇ ਕਦੀ ਵੀ ਇਕੱਠੇ ਹੋਣ ਦਾ ਯਤਨ ਵੀ ਨਹੀਂ ਕੀਤਾ ਜਾਂਦਾ। ਸਾਰੀਆਂ ਜਥੇਬੰਦੀਆਂ ਆਪੋ ਆਪਣੇ ਤਰੀਕੇ ਨਾਲ ਸੰਘਰਸ਼ ਲੜ ਰਹੇ ਨੇ, ਪਰ ਭਾਰਤ ਸਰਕਾਰ ਨੂੰ ਕੋਈ ਕਿਸੇ ਕਿਸਮ ਦਾ ਉਹਨਾਂ ਨੂੰ ਕੋਈ ਫਰਜ਼ ਇਹ ਹੈ ਨਹੀਂ, ਇਹ ਜੀਜ ਕੇ ਕੀ ਕਰ ਲੈਣਗੇ। ਕਹਿੰਦੇ ਕੋਈ ਗੱਲ ਨਹੀਂ, ਵੱਖਰੇ ਵੱਖਰੇ ਨੇ। ਇਹ ਮੋਰਚੇ ਨਾ ਲਾਉਣੇ ਪੈਂਦੇ ਜੇ ਕਿਤੇ ਸਾਡਾ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਰਹਿੰਦਾ ਤਾਂ। ਸ਼੍ਰੋਮਣੀ ਅਕਾਲੀ ਦਲ ਉਸੇ ਪੋਜੀਸ਼ਨ 'ਤੇ ਰਹਿੰਦਾ ਜਿਹੜੀ ਪੋਜੀਸ਼ਨ 'ਤੇ ਕਦੀ ਬਾਬਾ ਖੜਕ ਸਿੰਘ ਵਰਗੇ ਮੁਖੀ ਬਣੇ ਸਨ। ਬਾਬਾ ਖੜਕ ਸਿੰਘ ਨੂੰ ਇੱਕ ਵਾਰ ਕਿਸੇ ਨੇ ਕਿਹਾ ਕਿ ਜਿਹੜਾ ਯੂਪੀ ਦਾ ਏਰੀਆ ਹੈ ਉੱਥੇ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ, ਤੇ ਬਾਬਾ ਖੜਕ ਸਿੰਘ ਨਾਲ ਦੇ ਸਾਰੇ ਵੀਰਾਂ ਨੂੰ ਨਾਲ ਲੈ ਕੇ ਤੇ ਯੂਪੀ ਦੇ ਏਰੀਏ ਵਿੱਚ ਚਲੇ ਗਏ, ਜਿਹੜਾ ਦੇਹਰਾਦੂਨ ਤੋਂ ਲੈ ਕੇ ਤੇ ਦਿੱਲੀ ਤੱਕ ਤੇ ਦਿੱਲੀ ਤੋਂ ਗਾਂ ਬਰੇਲੀ ਵਗੈਰਾ ਤੱਕ ਜਿਹੜਾ ਏਰੀਆ, ਉੱਥੇ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਰਾਜੇ ਦੀ ਜਿੱਤ ਕਰਾਈ ਸੀ, ਤੇ ਉਦੋਂ ਤੇ ਸਿੱਖ ਜਿਹੜੇ ਉੱਥੇ ਬੈਠੇ ਸਨ ਉਹ ਧਰਮ ਪਰਿਵਰਤਨ ਕਰ ਰਹੇ ਸਨ। ਤੇ ਬਾਬਾ ਖੜਕ ਸਿੰਘ ਸਾਰਾ ਆਪਣੀ ਕਰੀਮ ਲੈ ਕੇ ਉੱਥੇ ਪਹੁੰਚੇ। ਲਗਭਗ 4 ਕੁ ਮਹੀਨੇ ਉੱਥੇ ਉਹਨਾਂ ਨੇ ਪ੍ਰਚਾਰ ਕੀਤਾ ਤੇ 27,000 ਸਿੱਖਾਂ ਨੂੰ ਖੰਡੇ ਦੀ ਪਹੁਲ ਤਿਆਰ ਕਰਕੇ ਛਕਾਈ। ਉਹ ਵੇਖੋ ਕਿੰਨੇ ਉਹ ਜਿਹੜੇ ਉਸ ਵੇਲੇ ਅਕਾਲੀ ਸਨ ਉਹ ਇੰਨੇ ਜ਼ਿਆਦਾ ਕਮਿਟਡ ਸਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਰਾਹੀਂ ਵੀ ਉਹਨਾਂ ਨੂੰ ਇਹ ਨਹੀਂ ਕਹਿਣਾ ਪਿਆ ਵੀ ਕਿਸੇ ਜਥੇਬੰਦੀ ਦੇ ਸਿੰਘਾਂ ਨੂੰ ਲਿਆਓ ਤੇ ਅੰਮ੍ਰਿਤ ਦਾ ਬਾਟਾ ਤਿਆਰ ਹੋਵੇ। ਉਹ ਆਪ ਤਿਆਰ ਕਰਦੇ ਸੀ ਕਿਉਂਕਿ ਆਪ ਨਿਤਨੇਮੀ ਸਨ। 1995 ਤੇ ਜਿੱਦਣ RSS ਦਾ ਜਨਮ ਦਿਨ ਹੁੰਦਾ ਹੈ, ਮੋਗੇ ਦੀ ਰੈਲੀ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਕਹਿ ਦਿੱਤਾ ਸੀ ਕਿ ਸਾਡਾ ਹੁਣ ਅਕਾਲੀ ਦਲ ਪੰਜਾਬੀ ਪਾਰਟੀ ਹੈ। ਉਸ ਦਿਨ ਤੋਂ ਬਾਅਦ ਮੁਸਲਮਾਨ ਵੀ ਭਰਤੀ ਹੋ ਗਏ, ਤੇ ਮੁਸਲਮਾਨ ਕਿਹੜੇ ਹੋਏ? ਜਿਨ੍ਹਾਂ ਨੇ ਆਲਮ ਸੈਨਾ ਬਣਾ ਕੇ ਸਾਡੀਆਂ ਬੱਚੀਆਂ ਭੈਣਾਂ ਦੀ ਇੱਜ਼ਤ ਲੁੱਟੀ, ਤੇ ਸਵੇਰੇ ਉੱਠ ਕੇ ਆਣ ਕੇ ਉਹਨਾਂ ਦੇ ਘਰ ਵਾਲਿਆਂ ਨੂੰ ਫੜ ਕੇ, ਭਰਾਵਾਂ ਨੂੰ ਫੜ ਕੇ, ਜੇ ਤਾਂ 5-7 ਲੱਖ ਮਿਲ ਜਾਂਦਾ ਸੀ ਤਾਂ ਠੀਕ ਹੈ, ਨਹੀਂ ਤਾਂ ਸ਼ਹੀਦ ਕਰ ਦਿੱਤਾ ਜਾਂਦਾ ਸੀ। ਉਹ ਇਜ਼ਹਾਰ ਆਲਮ ਜਿਹੜਾ ਸੀ ਉਹਨੇ ਆਲਮ ਸੈਨਾ ਬਣਾਈ ਸੀ। ਉਹਨੂੰ ਅਕਾਲੀ ਦਲ ਨੇ ਸੀਨੀਅਰ ਮੀਤ ਪ੍ਰਧਾਨ ਬਣਾਇਆ। ਸੁਮੇਧ ਸੈਣੀ ਜਿਹੜਾ ਕਹਿੰਦਾ ਸੀ ਮੈਂ ਸਿੱਖਾਂ ਦੇ ਬੱਚਿਆਂ ਦਾ ਖੂਨ ਜਿਹੜਾ ਪੀ ਲੈਣਾ ਹੈ, ਉਹਨੂੰ ਵੀ ਅਕਾਲੀ ਦਲ ਨੇ ਆਪ ਸੀਨੀਅਰਟੀ ਦੇ ਬਗੈਰ ਹੀ ਉਹਨੂੰ DGP ਲਾਇਆ, ਜਿਹਨੇ ਬਹੁਤ ਵੱਡਾ ਜ਼ੁਲਮ ਜਿਹੜਾ ਸੀ ਉਹ ਸਾਡੇ ਨੌਜਵਾਨਾਂ ਤੇ ਝਾੜਿਆ। ਇੱਕ ਉਹ ਵਿਅਕਤੀ ਜਿਹੜਾ DC ਸੀ, ਸ਼ਾਇਦ ਦਰਬਾਰਾ ਸਿੰਘ ਗੁਰੂ ਨਾਂ ਸੀ ਉਹਦਾ, 1986 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਤੇ ਉਹਨੂੰ DC ਲਾਇਆ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਰਾਦਰੀ ਹੋਈ ਤੇ ਉਸ ਵੇਲੇ ਉਸ ਡਿਪਟੀ ਕਮਿਸ਼ਨਰ ਨੇ ਕੁਝ ਵੀ ਨਹੀਂ ਕੀਤਾ, ਸਗੋਂ ਆਰਡਰ ਦੇ ਦਿੱਤਾ ਤੇ 4 ਨੌਜਵਾਨ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸ਼ਹੀਦ ਹੋਏ। ਉਦੋਂ ਤੋਂ ਲੈ ਕੇ ਅੱਜ ਤੱਕ ਉਹਨਾਂ 4 ਸਿੰਘਾਂ ਦਾ ਕੋਈ ਇਨਸਾਫ ਨਾ ਭਾਰਤ ਸਰਕਾਰ ਨੇ, ਨਾ ਪੰਜਾਬ ਸਰਕਾਰ ਨੇ, ਨਾ ਗੈਰ ਸਿੱਖ ਸਰਕਾਰਾਂ ਨੇ ਵੀ ਕੋਈ ਨਹੀਂ ਦਿੱਤਾ। ਬਾਦਲ ਹੋਣਾ ਦਾ ਜਿਹੜਾ ਚਿੱਠਾ ਹੈ ਉਹ ਐਡਾ ਵੱਡਾ ਹੈ ਵੀ ਉਹ ਸੁਣਾਇਆ ਨਹੀਂ ਜਾ ਸਕਦਾ। ਕੱਲ੍ਹ ਦਾ ਜਿਹੜਾ ਕੇਸ ਹੋਇਆ, ਜਿਹੜਾ ਕੱਲ੍ਹ ਕੀਤੀ ਗਈ, ਜਿਹੜੀ ਕੱਲ੍ਹ ਭਾਈ ਹਰਪ੍ਰੀਤ ਸਿੰਘ ਨੂੰ ਲਾ ਕੇ ਭਾਈ ਰਘਵੀਰ ਸਿੰਘ ਨੂੰ ਜਥੇਦਾਰ ਬਣਾਇਆ ਗਿਆ, ਨਾ ਕਿਸੇ ਜਥੇਬੰਦੀ ਨੂੰ ਪੁੱਛਿਆ, ਨਾ ਕਿਸੇ ਪਾਰਟੀ ਨੂੰ ਪੁੱਛਿਆ, ਤੇ 23 ਤਰੀਕ ਰੱਖ ਦਿੱਤੀ ਹੈ ਵੀ 23 ਤਰੀਕ ਨੂੰ ਉਹਨਾਂ ਨੂੰ
ਸਰੋਪੇ ਦੇ ਕੇ ਸੇਵਾ ਨਿਭਾਉਣੀ ਹੈ। ਤੇ ਮੇਰੇ ਮੂੰਹ ਦੇ ਵਿੱਚੋਂ ਲਫ਼ਜ਼ ਨਹੀਂ ਨਿਕਲਦੇ, ਨਹੀਂ ਚਾਹੀਦੇ, ਪਰ ਕੱਢਣੇ ਪੈਣੇ ਆ। ਜਿੰਨੇ ਜਥੇਬੰਦੀਆਂ ਨੇ ਧਾਰਮਿਕ, ਸਾਰੀਆਂ ਨੇ ਉੱਥੇ ਸਰੋਪੇ ਲੈ ਕੇ ਜਾਣਾ ਜੀ। ਭਾਵੇਂ ਉਹ ਬੁੱਢਾ ਦਲ ਆ, ਭਾਵੇਂ ਉਹ ਤਰਨਾ ਦਲ ਆ, ਭਾਵੇਂ ਉਹ ਫਲਾਨਾ ਦਲ, ਭਾਵੇਂ ਢਮਕੜਾ ਦਲ ਆ, ਉਹਨਾਂ ਨੂੰ ਪੁੱਛਿਆ ਕਿਸੇ ਨੇ ਨਹੀਂ ਵੀ ਅਸੀਂ ਜਥੇਦਾਰ ਨਵੇਂ ਲਾਉਣ ਲੱਗੇ ਆ। ਇਹ ਨਹੀਂ ਗੱਲ ਕੀਤੀ, ਨਾ ਕਿਸੇ ਨੂੰ ਬੁਲਾਇਆ ਗਿਆ, ਨਾ ਕੋਈ ਆਪਸ ਵਿੱਚ ਬੈਠ ਕੇ ਕੋਈ ਵਿਚਾਰ ਕੀਤੇ ਗਏ ਵੀ ਹਰਪ੍ਰੀਤ ਸਿੰਘ ਨੇ ਕੀ ਗੁਨਾਹ ਕੀਤਾ ਜਿਹਦਾ ਕਰਕੇ ਉਹਨੂੰ ਲਾ ਕੇ ਹੁਣ ਨਵਾਂ ਲਾਉਣਾ ਹੈ। ਗੁਨਾਹ ਕੀ ਸੀ? ਪ੍ਰਕਾਸ਼ ਸਿੰਘ ਬਾਦਲ ਦਾ ਬੇਟਾ ਸੁਖਬੀਰ ਬਾਦਲ 3 ਬੰਦਿਆਂ ਨੂੰ ਭੇਜਦਾ ਸਿੰਘ ਸਾਹਿਬ ਦੇ ਕੋਲ। ਉਹ ਬੰਦੇ ਕਿਹੜੇ ਨੇ? ਇੱਕ ਮਲੂਕਾ ਤੇ ਇੱਕ ਵਲਟੋਆ ਤੇ ਇੱਕ ਦਲਜੀਤ ਜਿਹੜਾ ਜਲੰਧਰ ਵਾਲਾ। ਤਿੰਨਾਂ ਨੇ ਜਾ ਕੇ ਬਾਪੂ ਜੀ ਆਖਿਆ ਉਹਨੂੰ ਵੀ ਤੁਸੀਂ ਐਂ ਕਰੋ, ਸੁਖਬੀਰ ਬਾਦਲ ਇੱਥੇ ਆਏਗਾ, ਤੁਸੀਂ ਉਹਨਾਂ ਨੂੰ ਥੋੜ੍ਹੀ ਜਿਹੀ ਸੇਵਾ ਲਾ ਕੇ ਤੇ ਉਹਨਾਂ ਨੂੰ ਕੌਮ ਦਾ ਲੀਡਰ ਬਣਾਉਣ ਦਾ ਫਿਰ ਦੁਬਾਰਾ ਯਤਨ ਕਰੋ। ਉਹਨੇ ਕਿਹਾ ਤੁਸੀਂ ਸੁਖਬੀਰ ਨੂੰ ਕਹੋ ਵੀ ਅਸਤੀਫਾ ਦੇ ਕੇ ਆ ਜਾ ਤੇ ਫਿਰ ਮੈਂ ਕੁਛ ਕਰਾਂਗਾ। ਇੱਕ ਲਾਇਆ, ਦੂਜਾ ਆਇਆ। ਹੁਣ ਦੂਜਾ ਆਇਆ, ਪਤਾ ਨਹੀਂ ਕਿਹੜੇ ਵੇਲੇ ਚੱਲ ਜਾਣਾ। ਉਹ ਪੰਥਕ ਰਵਾਇਤਾਂ ਦੇ ਮੁਤਾਬਕ ਕਿਉਂ ਨਹੀਂ ਚੱਲਦੇ ਜਥੇਦਾਰ? ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇ ਅੱਜ ਆਹ ਗੱਲ ਪੰਥ ਦੀ ਕਰ ਲਈ ਤਾਂ ਕੱਲ੍ਹ ਨੂੰ ਸਾਡੀ ਛੁੱਟੀ ਹੋ ਜਾਣੀ। ਇਹ ਸਾਰੀਆਂ ਗੱਲਾਂ ਵਾਸਤੇ ਆਪਾਂ ਦੇਖਦੇ ਹਾਂ, ਪਹਿਲਾਂ ਜਿਹੜੀਆਂ 12 ਮਿਸਲਾਂ ਸਨ ਜਾਂ ਹੋਰ ਜਿਹੜੀਆਂ ਜਥੇਬੰਦੀਆਂ ਸਨ, ਉਹ ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਇਕੱਠੀਆਂ ਹੁੰਦੀਆਂ ਸਨ ਤੇ ਉੱਥੇ ਗੁਰਮਤੇ ਕਰਦੇ ਸਨ। ਅੱਜ ਗੁਰਮਤਾ ਵੀ ਕੋਈ ਨਹੀਂ ਹੈ। ਗੁਰਮਤਾ ਜਿਹੜਾ ਉਹ ਹੁੰਦਾ ਜਿਹੜਾ ਗੁਰੂ ਦੀ ਮੱਤ ਦੇ ਅਨੁਸਾਰ, ਭਾਵ ਗੁਰੂ ਦੀ ਹਾਜ਼ਰੀ ਵਿੱਚ ਕੀਤਾ ਜਾਵੇ। ਅੱਜ ਜਿਹੜੇ ਮਤੇ ਨੇ ਇੱਕ ਪਰਿਵਾਰ ਦੇ ਘਰ ਵਿੱਚੋਂ ਬੈਠੇ ਹੁੰਦੇ ਨੇ, ਉੱਥੋਂ ਹੀ ਚੱਲ ਕੇ ਹੁੰਦੇ ਨੇ ਤੇ ਸਾਰੇ ਮਤੇ ਜਿਹੜੇ ਆ ਜਥੇਦਾਰ ਜਿਹੜੇ ਬਣਦੇ ਨੇ ਉਹ ਸੁਣਾਈ ਜਾਂਦੇ ਨੇ। ਫਿਰ ਇੱਕ ਗੱਲ ਹੋਰ ਵੇਖੋ, ਇਹਨਾਂ ਦਾ ਕੰਮ ਕੀ ਹੈ ਕਿ ਜਥੇਦਾਰ ਤੇ ਬਦਲ ਦਿੱਤਾ ਅਕਾਲ ਤਖ਼ਤ ਸਾਹਿਬ ਦਾ, ਤੇ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਵੀ ਉਸੇ ਨੂੰ ਨਾਲ ਲਾ ਦਿੱਤਾ ਹੈ। ਕੀ ਜਿਹੜੇ ਉੱਥੇ ਪਹਿਲਾਂ ਸਿੰਘ ਸਾਹਿਬ ਬੈਠੇ ਨੇ, ਕੀ ਉਹ ਲਾਇਕ ਨਹੀਂ ਹੈ? ਇਹ ਕੀ ਹੋ ਰਿਹਾ ਹੈ? ਅਕਾਲੀ ਦਲ ਤੇ ਕਦੀ ਵੀ ਹੁਣ ਸਾਹਮਣੇ ਨਹੀਂ ਆ ਸਕਦਾ, ਕਿਉਂਕਿ ਜਿਹੜੇ ਅਕਾਲੀ ਦਲ ਨੂੰ ਲੋਕਾਂ ਨੇ ਸ਼ਹੀਦੀਆਂ ਪਾ ਕੇ ਬਹੁਤ ਵੱਡੇ ਸੰਘਰਸ਼ ਲੜ ਕੇ ਫਿਰ ਅਕਾਲੀ ਦਲ ਪੈਦਾ ਕੀਤਾ ਸੀ, ਅੱਜ ਉਹ ਇੱਕ ਪਰਿਵਾਰ ਦਾ ਰਹਿ ਗਿਆ। ਤੇ ਇਸ ਕਰਕੇ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਹੈਗੇ ਨੇ ਉਹ ਵੀ ਏਕਤਾ ਵਿੱਚ ਨਹੀਂ ਪਾਉਂਦੇ। ਜੇ ਸਾਰੀ ਕੌਮ, ਭਾਵੇਂ ਕਿਸਾਨ ਯੂਨੀਅਨਾਂ ਨੇ, ਭਾਵੇਂ ਕੋਈ ਹੋਰ ਯੂਨੀਅਨਾਂ ਨੇ, ਭਾਵੇਂ ਕੋਈ ਵੀ ਦਲ ਹੈ, ਕੋਈ ਵੀ ਜਥੇਬੰਦੀ ਹੈ, ਜੇ ਕਿਤੇ ਕਿਸੇ ਵੀ ਜਗ੍ਹਾ ਤੇ ਭਾਵੇਂ ਇੱਥੇ ਇਨਸਾਫ ਮੋਰਚੇ ਵਿੱਚ ਜਾਂ ਕਿਸੇ ਗੁਰੂ ਘਰ ਦੇ ਵਿੱਚ ਬੈਠ ਜਾਣ ਤੇ ਦਿੱਲੀ ਵੱਲ ਨੂੰ ਨਸਨਾਹਾਂ ਦੇ ਦੇਣ ਵੀ ਅਸੀਂ ਸਾਰੇ ਇੱਕ ਹਾਂ, ਤੇ ਪਰਸੋਂ ਤੱਕ ਸਿੰਘ ਜਿਹੜੇ ਬਾਹਰ ਆ ਜਾਣਗੇ। ਜਿੰਨਾ ਚਿਰ ਏਕਤਾ ਨਹੀਂ ਹੁੰਦੀ ਉਨਾ ਚਿਰ ਕੁਝ ਵੀ ਨਹੀਂ ਹੋਣਾ। ਮੈਨੂੰ ਇੱਕ ਪੱਤਰਕਾਰ ਨੇ ਪੁੱਛਿਆ ਸੀ, ਕਹਿੰਦੇ ਇਹ ਐਕਟਿੰਗ ਜਥੇਦਾਰ ਕਿਉਂ ਲਾਉਂਦੇ ਨੇ? ਮੈਂ ਕਿਹਾ ਉੱਤੇ ਕੁੰਡਾ ਲਾ ਦਿੰਦੇ ਨੇ ਵੀ ਜਦੋਂ ਤੂੰ ਉਰੀ ਪੂਰੀ ਕਰੇਂਗਾ ਤਾਂ ਤੈਨੂੰ ਚੁੱਕ ਕੇ ਉੱਧਰ ਲੈ ਜਾਵਾਂਗੇ। ਇਹ ਸਾਡੀ ਹਾਲਾਤ ਬਣ ਗਈ। ਕਦੀ ਜਥੇਦਾਰ ਹੁੰਦੇ ਸਨ ਜਿਹੜੇ ਕਹਿੰਦੇ ਸਨ, ਰਣਜੀਤ ਸਿੰਘ ਤੂੰ ਇੱਕ ਨਾਚੀ ਦਾ ਨਾਚ ਵੇਖਿਆ ਜਾ ਕੇ ਤੇ ਤੂੰ ਇੱਕ ਕੈਂਠਾ ਉਹਦੇ ਗਲ 'ਚ ਪਾ ਦਿੱਤਾ, ਆ ਪੇਸ਼ ਹੋ ਇੱਥੇ ਆਣ ਕੇ। ਉਹ ਪੇਸ਼ ਵੀ ਹੋਇਆ। ਜਦੋਂ ਕੋੜੇ ਲਾਉਣ ਦੀ ਆਈ ਨਾ ਜਗ੍ਹਾ, ਤੇ ਬਾਬਾ ਭਾਈ ਗੁਰਮੁਖ ਸਿੰਘ ਜਿਹੜਾ ਉਸ ਵੇਲੇ ਉਸ ਸਰਕਾਰ ਦੇ ਵਿੱਚ ਧਾਰਮਿਕ ਮੰਤਰੀ ਕਹਿ ਲਓ, ਉਹਨਾਂ ਨੇ ਹੱਥ ਜੋੜ ਕੇ ਜਥੇਦਾਰ ਨੂੰ ਬੇਨਤੀ ਕੀਤੀ, ਜਥੇਦਾਰ ਜੀ ਕੋੜੇ ਨਾ ਮਾਰੋ, ਉਸ ਤਰ੍ਹਾਂ ਜਿਹੜੀ ਸਜ਼ਾ ਲਾਉਣੀ ਲਾ ਦਿਓ। ਤੇ ਉਹਨਾਂ ਨੇ ਕਿਹਾ ਚਲੋ ਠੀਕ ਹੈ। ਪਰ ਅੱਜ ਦੇ ਜਥੇਦਾਰਾਂ ਕੋਲ ਇਹੋ ਜਿਹੀ ਹਿੰਮਤ ਹੈ ਨਹੀਂ, ਕਿਉਂਕਿ ਉਹ ਲਾਏ ਹੋਏ ਨੇ ਕਿਸੇ ਦੇ ਤੇ ਉਹਨਾਂ ਦੇ ਮੁਤਾਬਕ ਹੀ ਚੱਲਦੇ ਨੇ। ਪਹਿਲੇ ਜਿਹੜੇ ਜਥੇਦਾਰ ਹੁੰਦੇ ਸਨ ਉਹਨਾਂ ਨੂੰ ਤਾਂ ਜਾ ਕੇ ਕਿਹਾ ਵੀ ਆ ਇੱਕ ਨਵਾਬੀ ਆਈ ਹੈ ਤੇ ਤੁਸੀਂ ਲੈ ਲਓ, ਤੇ ਨਵਾਬੀ ਨੂੰ ਐਂ
ਠੁੱਡ ਮਾਰ ਮਾਰ ਕੇ ਜਿਸ ਤਰ੍ਹਾਂ ਫੁੱਟਬਾਲ ਖੇਡੀਦਾ ਇਸ ਤਰ੍ਹਾਂ ਪਰਾਂ ਪਰਾਂ ਸੁੱਟਦੇ ਸਨ। ਉੱਥੇ 5 ਪਿਆਰੇ ਖੜੇ ਹੋਏ, ਉੱਠ ਕੇ ਉਹਨਾਂ ਨੇ ਹੁਕਮ ਕੀਤਾ ਕਿ ਐਸ ਸਿੰਘ ਦੇ ਕੋਲ ਦੇ ਦਿਓ, ਇਹਨਾਂ ਨੂੰ ਛੱਡ ਦਿਓ। ਨਵਾਬ ਕਪੂਰ ਸਿੰਘ ਦਾ ਨਾਮ ਲੈ ਕੇ ਵੀ ਇਹਨਾਂ ਨੂੰ ਤੁਹਾਨੂੰ ਹੁਕਮ ਕਰਦੇ ਆ, ਤੁਸੀਂ ਇਹ ਨਵਾਬੀ ਲੈ ਲਓ। ਅੱਜ ਉਹ ਸਾਰਾ ਕੁਝ ਸਾਡਾ ਜਿਹੜਾ ਉਸ ਸਮੇਂ ਦਾ ਜਿਹੜਾ ਸਾਡਾ ਵਿਧੀ ਵਿਧਾਨ ਸੀ ਇਸ ਵੇਲੇ ਖਤਮ ਹੈ। ਇਸੇ ਕਰਕੇ ਸਾਨੂੰ ਇਨਸਾਫ ਮੋਰਚਿਆਂ ਵਾਸਤੇ ਜਾਂ ਕਿਸਾਨਾਂ ਦੀ ਖੇਤੀ ਨੂੰ ਬਚਾਉਣ ਵਾਸਤੇ ਜਾਂ ਜਿੱਥੇ ਫਸਲਾਂ ਦੀ ਗੱਲ ਉੱਥੇ ਆਪਣੀ ਨਸਲਾਂ ਦੀ ਗੱਲ ਵੀ ਹੈ। ਤੇ ਨਸਲਾਂ ਦੀ ਗੱਲ ਤੇ ਉਦੋਂ ਹੀ ਸ਼ੁਰੂ ਹੋ ਗਈ ਸੀ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਹਿ ਦਿੱਤਾ ਸੀ, ਪੰਡਤ ਜੀ ਮੈਨੂੰ ਧਾਗਿਆਂ ਵਾਲਾ ਤੁਹਾਡਾ ਜਨੇਊ ਨਹੀਂ ਚਾਹੀਦਾ, ਮੈਨੂੰ ਸਤ ਸੰਤੋਖ ਤੇ ਉਹ ਚਾਹੀਦਾ ਹੈ। ਲੜਾਈ ਤਾਂ ਉਦੋਂ ਤੋਂ ਚੱਲਦੀ ਆ ਰਹੀ ਹੈ, ਪਰ ਜਦੋਂ ਜਦੋਂ ਸਿੱਖਾਂ ਨੇ ਆਪਸ ਵਿੱਚ ਏਕਤਾ ਕੀਤੀ, ਭਾਵੇਂ ਬੰਦਾ ਸਿੰਘ ਬਹਾਦਰ ਦਾ ਸਮਾਂ ਸੀ, ਖਾਲਸਾ ਰਾਜ ਸਥਾਪਿਤ ਹੋ ਗਿਆ। ਆ ਜਿਹੜੀਆਂ ਆਪਾਂ ਕਹਿੰਦੇ ਨਾ ਇੱਕ ਦੂਸਰੇ ਨੂੰ, ਮੇਰੇ ਕੋਲ 5 ਕਿੱਲੇ, ਮੇਰੇ ਕੋਲ 50 ਕਿੱਲੇ, 100 ਕਿੱਲਾ ਹੈ, ਇਹ ਮੇਰੇ ਨਾਂ 'ਤੇ ਹੈ। ਬਾਬਾ ਬੰਦਾ ਸਿੰਘ ਬਹਾਦਰ ਨਾ ਆਉਂਦਾ ਤੇ ਕੁਛ ਨਹੀਂ ਸੀ ਸਾਨੂੰ ਮਿਲਣਾ। ਸਭ ਤੋਂ ਪਹਿਲਾਂ ਇਸ ਭਾਰਤ ਦੇਸ਼ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨਾਂ ਦੇ ਵਾਰਸ ਬਣਾਇਆ। ਫਿਰ ਸਮਾਂ ਆਇਆ, ਮਹਾਰਾਜਾ ਰਣਜੀਤ ਸਿੰਘ ਨੇ 40 ਸਾਲ ਰਾਜ ਕੀਤਾ। ਕਹਾਵਤ ਹੁੰਦੀ ਸੀ ਵੀ ਕੁੱਤੇ ਦੇ ਗਲ ਵਿੱਚ ਕੈਂਠਾ ਪਾ ਦਿੱਤਾ ਜਾਵੇ ਤਾਂ ਕੋਈ ਨਹੀਂ ਲਾ ਸਕਦਾ। ਪਰ ਅੱਜ ਕੀ ਹੈ, 2 ਬੀਬੀਆਂ ਤੁਰੀਆਂ ਜਾਂਦੀਆਂ ਬਾਜ਼ਾਰ ਵਿੱਚ ਤੇ ਪਤਾ ਨਹੀਂ ਕਿੱਥੋਂ ਆਉਂਦੇ ਸਾਡੇ ਹੀ ਮੁੰਡੇ, ਤੇ ਉਹਦਾ ਹਾਰ ਵੀ ਤੋੜ ਕੇ ਲੈ ਜਾਂਦੇ ਨੇ, ਉਹਦਾ ਪਰਸ ਚੁੱਕ ਕੇ ਲੈ ਜਾਂਦੇ ਨੇ। ਇਹ ਸਾਰਾ ਕੁਝ ਸੈਂਟਰ ਗੌਰਮੈਂਟ ਦੀਆਂ ਹੀ ਕਰਤੂਤਾਂ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਸਿੱਖ ਕਦੀ ਵੀ ਨਿਉਂਦੇ ਨਹੀਂ ਹੈ। ਇਹਨਾਂ ਨੂੰ ਮਾਰ ਮਾਰ ਕੇ ਦੇਖ ਲਿਆ, ਇਹਨਾਂ ਨੂੰ ਕੁੱਟ ਕੁੱਟ ਕੇ ਦੇਖ ਲਿਆ, ਪਰ ਹੁਣ ਆਤਮਿਕ ਤੌਰ 'ਤੇ, ਅੰਦਰੂਨੀ ਤੌਰ 'ਤੇ ਉਹਨਾਂ ਨੇ ਇਹ ਗੱਲ ਕੀਤੀ ਵੀ ਹੁਣ ਇਹਨਾਂ ਨੂੰ ਨਸ਼ਿਆਂ ਮਗਰ ਲਾ ਦਿਓ। ਸਾਡਾ ਪਿੰਡ ਹੈ ਤਾਂ ਬਾਰਡਰ ਤੋਂ 20 ਕਿਲੋਮੀਟਰ ਉਰੇ ਆ, ਪਰ ਸਾਨੂੰ ਉੱਥੇ ਲੱਗਦਾ ਰਹਿੰਦਾ ਕਿਤੇ ਨਾ ਕਿਤੇ ਆਉਂਦੇ ਜਾਈਦਾ। 12-12 ਫੁੱਟ ਉੱਚੀ ਜਿਹੜੀ ਤਾਰ ਲੱਗੀ ਹੋਈ ਹੈ, 10-12 ਫੁੱਟ ਚੌੜੀ ਲੱਗੀ, ਉੱਥੋਂ ਨਸ਼ਾ ਕੋਈ ਵੀ ਇੱਧਰ ਨਹੀਂ ਆ ਸਕਦਾ। ਸਾਰਾ ਦਿੱਲੀ ਦੇ ਬਾਰਡਰ ਤੋਂ ਹੀ ਆਉਂਦਾ ਹੈ। ਲੱਚਰਪੁਣਾ ਜਿੰਨਾ ਪੰਜਾਬ ਵਿੱਚ ਹੈ ਉਹਨਾਂ ਕਿਸੇ ਹੋਰ ਸੂਬਿਆਂ ਵਿੱਚ ਨਹੀਂ ਹੈ। ਸਾਡੇ ਚੈਨਲ ਜਿਹੜੇ ਨੇ ਉਹ ਵੀ ਲੱਚਰਪੁਣਾ ਹੀ ਸਾਰਾ ਦਿੰਦੇ ਨੇ। ਹਰ ਪਾਸੇ ਤੋਂ ਭਾਰਤ ਸਰਕਾਰ ਵੱਲੋਂ ਸਾਨੂੰ ਖੰਡਾਅ ਵਿੱਚ ਲਿਆਂਦਾ ਗਿਆ। ਇਹ ਖੰਡਾਅ ਉਦੋਂ ਹੀ ਪੂਰਾ ਹੋ ਸਕਦਾ ਹੈ ਜਦੋਂ ਆਪਾਂ ਹੋਏ ਇਕੱਤਰ। ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ, ਹਰ ਨਾਮੇ ਕੀ ਹੋਵ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਸਫਾ ਕਹਿੰਦੇ ਦਰੀਆਂ ਨੂੰ। ਕੁਰਸੀਆਂ ਵਾਲੇ ਨਹੀਂ ਕਦੀ ਇਹੋ ਜਿਹਾ ਘਾਣ ਕੇ ਕੁਛ ਕੰਮ ਕਰ ਸਕਦੇ। ਇਹ ਟਾਟਾਂ 'ਤੇ ਬੈਠਣ ਵਾਲੇ, ਦਰੀਆਂ 'ਤੇ ਬੈਠਣ ਵਾਲੇ ਹੀ ਕੋਈ ਕ੍ਰਾਂਤੀ ਲਿਆ ਸਕਦੇ ਨੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸਤਿ ਸ੍ਰੀ ਅਕਾਲ। ਇਹ ਸਨ ਭਾਈ ਸਾਹਿਬ ਭਾਈ ਸਤਨਾਮ ਸਿੰਘ ਖੰਡਾ, ਇਹਨਾਂ ਦੇ ਨਾਲ ਭਾਈ ਸਤਨਾਮ ਸਿੰਘ ਝੱਜੀਆਂ, ਭਾਈ ਤਰਲੋਕ ਸਿੰਘ ਜੋ ਕਿ ਸਾਡੇ ਵਿੱਚ ਹਾਜ਼ਰੀ ਭਰ ਰਹੇ ਨੇ, 5 ਪਿਆਰਿਆਂ 'ਚੋਂ, ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਫਲਸਫੇ 'ਤੇ ਪਹਿਰਾ ਦਿੰਦਿਆਂ ਹੋਇਆਂ ਜਦੋਂ ਲੱਗਿਆ ਕਿ ਹੁਣ ਬੇਇਨਸਾਫੀ ਹੋ ਰਹੀ ਹੈ, ਇਨਸਾਫ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰਨਾ ਹੈ, ਆਪਣੀਆਂ ਜੋ ਸੇਵਾਵਾਂ ਤੋਂ ਮੁਕਤੀ ਲੈ ਕੇ ਪੰਥ ਦੇ ਚਰਨਾਂ ਵਿੱਚ ਆ ਬੈਠੇ, ਗੁਰੂ ਮਹਾਰਾਜ ਦੇ ਚਰਨਾਂ ਵਿੱਚ ਆ ਬੈਠੇ ਬਹੁਤ ਹੀ ਸਤਿਕਾਰਯੋਗ ਰੂਹਾਂ ਨੇ। ਭਾਈ ਸਤਨਾਮ ਸਿੰਘ ਖੰਡਾ, ਭਾਈ ਸਤਨਾਮ ਸਿੰਘ ਝੱਜੀਆਂ, ਭਾਈ ਤਰਲੋਕ ਸਿੰਘ ਅਤੇ 2 ਹੋਰ ਸਿੰਘ ਸਾਹਿਬਾਨ, ਇਹਨਾਂ ਦੇ ਅੱਗੇ ਕੌਮ ਦਾ ਸਿਰ ਝੁਕਦਾ। ਸੋ ਹੁਣ ਮੈਂ ਬੇਨਤੀ ਕਰਾਂਗਾ, ਸਾਡੇ ਵਿੱਚ ਹਾਜ਼ਰੀ ਭਰ ਰਹੇ ਨੇ ਜ਼ਿਲ੍ਹਾ ਪ੍ਰਧਾਨ ਲਖੋਵਾਲ ਦਵਿੰਦਰ ਸਿੰਘ ਦੇ ਕਲਾਂ ਜੀ, ਜੋ ਕਿ ਲੰਬੇ ਸਮੇਂ ਤੋਂ ਆਪਣੇ ਸਾਰੇ ਸੰਯੁਕਤ ਜਥੇਬੰਦੀ ਨਾਲ ਸਵੇਰ ਤੋਂ ਇੱਥੇ ਹਾਜ਼ਰੀ ਭਰ ਰਹੇ, ਸਾਡੇ ਵਿੱਚ ਮੌਜੂਦ ਨੇ। ਸੋ ਜੇਕਰ 2 ਸ਼ਬਦ ਬੋਲਣਾ ਚਾਹਣ ਤਾਂ ਬੋਲ ਸਕਦੇ ਆ। ਹੁਣ ਬੇਨਤੀ ਕਰੂੰਗਾ ਸਾਡੇ ਹਰਮਨ ਪਿਆਰੇ
ਬਾਪੂ ਬਲਬੀਰ ਸਿੰਘ ਜੀ ਜਥੇਦਾਰ ਬੈਰੋਂਪੁਰ ਤੋਂ, ਜੋ ਕਿ ਆਪਣੇ ਸ਼ਬਦਾਂ ਰਾਹੀਂ ਵਿਚਾਰਾਂ ਰਾਹੀਂ ਸਰਕਾਰਾਂ ਤੱਕ ਕੌਮੀ ਇਨਸਾਫ ਮੋਰਚੇ ਦੀ ਆਵਾਜ਼ ਪਹੁੰਚਾਉਣ ਦਾ ਯਤਨ ਕਰਨਗੇ ਜੀ। ਬਾਪੂ ਬਲਬੀਰ ਸਿੰਘ ਬੈਰੋਂਪੁਰ ਜਥੇਦਾਰ ਜੀ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਹੁਣੇ ਪਹਿਲਾਂ ਪੰਜ ਪਿਆਰਿਆਂ ਚੋਂ ਸਾਧ ਸੰਗਤ ਜੀ ਜਥੇਦਾਰ ਜੀ ਨੇ ਬਹੁਤ ਹੀ ਵਿਸਥਾਰ ਪੂਰਵਕ ਦੇ ਨਾਲ ਸਾਨੂੰ ਸਿਧਾਂਤਾਂ ਬਾਰੇ ਦੱਸਿਆ ਤੇ ਕੋਰੜਿਆਂ ਬਾਰੇ ਵੀ ਗੱਲ ਕੀਤੀ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਵੀ ਕੋਰੜੇ ਖਾਧੇ, ਪਰ ਅੱਜ ਉਲਟਾ ਕੰਮ ਹੋ ਗਿਆ, ਜਥੇਦਾਰ ਕੋਰੜੇ ਖਾ ਰਹੇ ਹੈ ਕਿਉਂਕਿ ਆਪਣੀ ਮਰਜ਼ੀ ਚੱਲ ਰਹੀ ਹੈ। ਸੋ ਭਾਵੇਂ ਸਾਡਾ ਉੱਧਰ ਨੂੰ ਵਿਸ਼ਾ ਨਹੀਂ ਹੈ, ਜੋ ਸਾਡਾ ਮੇਨ ਏਜੰਡਾ ਹੈ ਇੱਥੇ ਇਸ ਮੋਰਚੇ ਦੀ ਸਫਲਤਾ ਲਈ ਹੈ। ਭਾਵੇਂ ਅਸੀਂ ਕੋਈ ਹੀਲਾ ਵਰਤੀਏ, ਸਾਨੂੰ ਜੋ ਇਹ ਮੋਰਚਾ ਹੈ ਇਸ ਨੂੰ ਬਹੁਤ ਚੜ੍ਹਦੀ ਕਲਾ ਵੱਲ ਲੈ ਕੇ ਹੀ ਜਾਣਾ ਹੈ, ਜਾ ਰਿਹਾ ਹੈ। ਕਈ ਵਾਰ ਅਸੀਂ ਕਹਿ ਦਿੰਦੇ ਵੀ ਉੱਥੇ ਇਕੱਠ ਨਹੀਂ ਹੋ ਰਿਹਾ। ਮੈਂ ਬਾਪੂ ਜੀ ਗੁਰਚਰਨ ਸਿੰਘ ਜੀ ਨੂੰ ਬੇਨਤੀ ਕਰਾਂ ਕਿ ਭਾਵੇਂ ਸਾਡਾ ਇਲਾਕਾ ਜੋ ਪੁਆਧ ਦਾ ਭਾਵੇਂ ਰੋਜ਼ ਹਾਜ਼ਰੀਆਂ ਲਵਾਉਂਦੇ ਹਨ, ਪਰ ਜੋ ਸਾਡਾ ਇਲਾਕਾ ਹੈ ਪੁਆਧ ਦਾ ਨਾ, ਇੱਕ ਇੱਕ ਬੱਚੇ ਦਾ ਜੋ ਅੰਦਰੋਂ ਜੋ ਦਿਲ ਹੈ ਉਹ ਮੋਰਚੇ ਦੇ ਨਾਲ ਹੈ। ਭਾਵੇਂ ਕਿਸੇ ਵੀ ਤਰ੍ਹਾਂ ਦੀ ਜਾ ਕੇ ਅੱਜ ਆਪਾਂ ਇਹਨਾਂ ਨਗਰਾਂ ਵਿੱਚ ਕੋਈ ਸੇਵਾ ਕਹੀਏ ਤਾਂ ਕੋਈ ਵੀ ਗੁਰਮੁਖ ਪਿਆਰਾ ਇਹੋ ਜਿਹਾ ਨਹੀਂ ਹੈ ਜਿਹੜਾ ਕੋਈ ਜਵਾਬ ਦੇਵੇਗਾ ਮੋਰਚੇ ਦੇ ਲਈ। ਸੋ ਸਾਡੇ ਪਰਮ ਜੀ ਬੈਦਵਾਨ ਭਾਊ ਜੀ ਬਲਜੀਤ ਸਿੰਘ ਜੀ, ਜਿਹੜੇ ਨੇ ਦਿਨ ਰਾਤ ਹੀ ਇੱਥੇ ਮੋਰਚੇ ਦੀ ਅਗਵਾਈ ਹੀ ਨਹੀਂ, ਮੋਰਚੇ ਦੀ ਸਫਲਤਾ ਲਈ ਕੰਮ ਕਰ ਰਹੇ ਹਨ। ਦੇਖੋ, ਕੋਈ ਘਰ ਦੀ ਪਰਵਾਹ ਨਹੀਂ। ਇੱਕ ਮੇਰੀ ਬੇਨਤੀ ਹੈ ਕਿ ਆਪਾਂ ਕਈ ਵਾਰ ਨਾ ਸਾਨੂੰ ਗੱਲ ਦਾ ਪਤਾ ਨਹੀਂ ਹੁੰਦਾ, ਐਵੇਂ ਇੱਕ ਦੂਜੇ ਦੇ ਚਿੱਕੜ ਉਛਾਲਣ ਲੱਗ ਜਾਂਦੇ ਹਨ। ਇਹ ਗੱਲ ਬਹੁਤ ਮਾੜੀ ਹੈ। ਬਿਨਾਂ ਹੀ ਕਿਸੇ ਪਤੇ ਤੋਂ ਐਵੇਂ ਕਿਸੇ ਦੇ ਉੱਤੇ ਕੋਈ ਚਿੱਕੜ ਉਛਾਲਣਾ ਉਹ ਠੀਕ ਨਹੀਂ ਹੈ। ਅੱਜ ਜੋ ਬਾਪੂ ਜੀ, ਜੋ ਕਈ ਮੇਰੇ ਵੀਰਾਂ ਨੂੰ ਮੈਂ ਕਹਿੰਦਾ ਮੈਂ ਵੀ ਉਹਦੇ ਵਿੱਚ ਸ਼ਾਮਲ ਹੋ ਸਕਦਾ ਵੀ ਸਾਨੂੰ ਕੋਈ ਸ਼ੰਕਾ ਸੀ ਕੋਈ ਹਿਸਾਬ ਕਿਤਾਬ ਦੀ ਵੀ ਪਤਾ ਨਹੀਂ ਜੀ, ਇਹ ਵੀਰੋ ਬਾਪੂ ਜੀ ਆਪਣੇ ਪੱਲੇ ਤੋਂ ਖਰਚਾ ਕਰ ਰਹੇ ਹਨ, ਆਪਣੇ ਘਰ ਤੋਂ। ਇਸੇ ਤਰ੍ਹਾਂ ਭਾਊ ਜੀ ਹਨ, ਆਪਣੇ ਘਰਾਂ ਤੋਂ। ਭਾਵੇਂ ਮੈਂ ਬਰਬਾਦੀ ਤਾਂ ਨਹੀਂ ਕਹੂੰਗਾ, ਇਹ ਕੌਮ ਦੀ ਸੇਵਾ ਦਾ ਮੌਕਾ ਵੀ ਹਰ ਇੱਕ ਨੂੰ ਨਹੀਂ ਮਿਲਦਾ। ਮੇਰੇ ਵੀਰੋ, ਜੋ ਮੇਰੇ ਵੀਰ ਅੱਜ ਜੇਲ੍ਹਾਂ ਵਿੱਚ ਬੈਠੇ ਹਨ, ਕਿ ਉਹਨਾਂ ਦੀ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਸੀ ਜਾਂ ਉਹਨਾਂ ਦੀ ਕੋਈ ਆਪਣੀ ਨਿੱਜੀ ਜਾਇਦਾਦ ਲਈ ਉਹ ਅੰਦਰ ਬੈਠੇ ਹਨ? ਨਹੀਂ, ਸਾਡੀ ਕੌਮ ਦੀ ਪੱਗ ਲਈ। ਜੇਕਰ ਬੰਦਾ ਸਿੰਘ ਬਹਾਦਰ ਸਾਹਿਬਜ਼ਾਦਿਆਂ ਦਾ ਬਦਲਾ ਨਾ ਲੈਂਦੇ ਤਾਂ ਜੋ ਸਿੱਖ ਕੌਮ ਦੀ ਜੋ ਗਰਦਨ ਸੀ ਉਹ ਨੀਵੀਂ ਰਹਿਣੀ ਸੀ। ਬੰਦਾ ਸਿੰਘ ਨੇ ਸਾਹਿਬਜ਼ਾਦਿਆਂ ਦਾ ਬਦਲਾ ਲੈ ਕੇ ਦੱਸ ਦਿੱਤਾ ਵੀ ਇਹ ਕੌਮ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਆਪਣਾ ਸਰਬੰਸ ਦਾਨ ਕਰਕੇ ਪੈਦਾ ਕੀਤੀ ਹੈ, ਇਹ ਕੌਮ ਝੁਕਣ ਵਾਲੀ ਨਹੀਂ ਹੈ। ਤੇ ਇੱਕ ਹੋਰ ਵੀ ਇਹਦੇ ਵਿੱਚ ਬਹੁਤ ਵੱਡੀ ਜੋ ਇਸ ਦੇ ਵਿੱਚ ਸਾਫ਼ ਦਿਖਾਈ ਦਿੰਦੀ ਹੈ ਕਿ ਇਹ ਕਿਸੇ ਦਾ ਬੁਰਾ ਵੀ ਨਹੀਂ ਕਰਦੀ,
ਕਿਸੇ ਨਾਲ ਨਜਾਇਜ਼ ਧੱਕਾ ਵੀ ਨਹੀਂ ਕਰਦੀ, ਪਰ ਆਪਣੇ ਹੱਕ, ਜੇਕਰ ਇਸ ਤੇ ਕੋਈ ਜ਼ੁਲਮ ਹੋਵੇ ਉਸ ਜ਼ੁਲਮ ਦਾ ਟਾਕਰਾ ਕਰਨਾ ਸਾਡਾ ਇਕੱਲਾ ਫਰਜ਼ ਹੀ ਨਹੀਂ, ਸਾਡਾ ਧਰਮ ਹੈ। ਜੇਕਰ ਅੱਜ ਮੇਰੇ ਵੀਰ ਜੋ ਅੰਦਰ ਹਨ, ਉਹ ਅੰਦਰ ਬੈਠੇ ਹਨ, ਉਹ ਸਾਧ ਸੰਗਤ ਜੀ ਸਿੱਖ ਕੌਮ ਦਾ ਮਾਣ ਹਨ। ਸਾਨੂੰ ਨਾ ਦੇਖੋ, ਕੋਈ ਵੀ ਕੋਈ ਗੱਲ ਕਰਦਾ ਹੈ, ਮੈਂ ਕਿਸੇ ਦੀ ਨਿੰਦਿਆ ਨਹੀਂ ਕਰਦਾ, ਤਾਂ ਜਿਹੜਾ ਸਾਡਾ ਸਿਰ ਹੈ ਨਾ, ਉਹਨਾਂ ਦੀਆਂ ਗੱਲਾਂ ਸੁਣਦਿਆਂ ਸਾਡਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ ਕਿ ਹਾਂ, ਕੋਈ ਸਾਡੇ ਕੌਮ ਦੇ ਯੋਧੇ ਹਨ ਜਿਨ੍ਹਾਂ ਨੇ ਸਾਡੇ ਕੌਮ ਦੇ ਲਈ, ਸਾਡੇ ਧਰਮ ਦੇ ਲਈ, ਸਾਡੇ ਗੁਰੂ ਗ੍ਰੰਥ ਸਾਹਿਬ ਦੇ ਲਈ ਉਹ ਜੇਲ੍ਹਾਂ ਵਿੱਚ ਬੈਠੇ ਹਨ। ਪਰ ਜੋ ਸਾਡੇ ਲੀਡਰ ਹਨ, ਜਿਨ੍ਹਾਂ ਨੂੰ ਕੋਈ ਅੰਦਰੋਂ ਲਾਲਚ ਹੁੰਦਾ ਹੈ, ਉਹ ਸਾਡਾ ਸਹੀ ਸਾਥ ਨਹੀਂ ਦੇ ਰਹੇ, ਕਿਉਂਕਿ ਉਹਨਾਂ ਨੂੰ ਲਾਲਚ ਹੁੰਦਾ ਆਪਣੀ ਕੁਰਸੀ ਦਾ। ਜਿਵੇਂ ਹੁਣ ਬਾਪੂ ਜੀ ਹੈ, ਪਾਲ ਸਿੰਘ ਜੀ ਫਰਾਂਸ ਹੈ, ਭਾਊ ਜੀ ਬੈਠੇ ਹਨ, ਜੇ ਕਿਤੇ ਇਹੋ ਜਿਹੇ ਮੇਰਾ ਖਿਆਲ ਹੈ 10-11 ਬੰਦੇ ਵੀ ਪੂਰੇ ਆਪਣੇ ਤਨ ਮਨ ਨਾਲ ਦੇ ਨਾਲ ਡਟ ਕੇ ਪਹਿਰਾ ਦੇਣ, ਤਾਂ ਇਹੀ ਜੀ ਗੱਲ ਨਹੀਂ, ਸਿੱਖ ਕੌਮ ਸਾਰੀ ਉਹਨਾਂ ਦੇ ਨਾਲ ਖੜੂਗੀ, ਖੜੀ ਹੈ, ਖੜ ਰਹੀ ਹੈ। ਸੋ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ, ਮੈਂ ਆਪਣੇ ਇਲਾਕੇ ਨੂੰ, ਪੁਆਧ ਦੇ ਇਲਾਕੇ ਨੂੰ ਬੇਨਤੀ ਕਰਦਾ ਹਾਂ ਕਿ ਵੀਰੋ, ਇਹ ਮੋਰਚਾ ਜਿੱਤਿਆ ਜਾਣਾ, ਪਰ ਆਪਾਂ ਨੂੰ ਕਿਤੇ ਪਛਤਾਉਣਾ ਨਾ ਪੈ ਜਾਵੇ ਕਿ ਅਸੀਂ ਇਹਦੇ ਵਿੱਚ ਹਿੱਸਾ ਨਹੀਂ ਪਾ ਸਕੇ। ਉਹ ਯਾਰ, ਅਸੀਂ ਨਾ ਉੱਥੇ ਆ ਨਹੀਂ ਸਕੇ। ਇਹ ਗੱਲ ਧਿਆਨ ਦੇ ਵਿੱਚ ਲਿਆ ਕੇ ਸਾਰੇ ਜੋ ਮੇਰੇ ਇਲਾਕੇ ਦੇ ਵੀਰ ਹਨ, ਭਾਵੇਂ ਬੜੀ ਦੂਰ ਦੂਰ ਤੋਂ ਸੰਗਤ ਆ ਰਹੀ ਹੈ, ਕਿਉਂਕਿ ਜੇ ਇਹ ਮੋਰਚਾ ਅੰਮ੍ਰਿਤਸਰ ਲੱਗਿਆ ਹੁੰਦਾ ਤਾਂ ਸਾਡੇ ਇਲਾਕੇ ਨੂੰ ਜਾਣਾ ਉੱਥੇ ਬੜਾ ਮੁਸ਼ਕਲ ਸੀ, ਅਸੀਂ ਜਾ ਹੀ ਨਹੀਂ ਸਕਦੇ ਸੀ, ਬੱਸਾਂ ਕਰਕੇ ਬੜਾ ਔਖਾ। ਪਰ ਜੋ ਸਾਡਾ ਇਲਾਕਾ ਨੇੜੇ ਨੇੜੇ ਦੇ ਪਿੰਡ ਹਨ, ਇਹ ਤਾਂ ਅਸੀਂ ਕਈ ਮੈਂ ਦੇਖਿਆ ਚੌਂਕਾਂ 'ਤੇ ਬੈਠੇ ਤਾਸ਼ ਖੇਲੀ ਜਾ ਰਹੇ ਹਨ, ਭਾਵੇਂ ਉਹ ਹੈ ਮੋਰਚੇ ਦੇ ਨਾਲ, ਮੋਰਚੇ ਦੀ ਹੈਲਪ ਕਰਦੇ ਹਨ, ਪਰ ਉਹਨਾਂ ਦਾ ਇਹ ਧਰਮ ਬਣਦਾ ਕਿ ਉਹ ਆ ਕੇ ਮੋਰਚੇ ਵਿੱਚ ਬੈਠਣ। ਜੋ ਮੇਰੇ ਵੀਰ ਇਸ ਮੋਰਚੇ ਦੀ ਅਗਵਾਈ ਕਰ ਰਹੇ ਹਨ, ਉਹਨਾਂ ਨੂੰ ਹੌਸਲਾ ਮਿਲ ਜਾਂਦਾ ਹੈ ਕਿ ਹਾਂ, ਸਾਡੇ ਵੀਰ ਸਾਡੇ ਨਾਲ ਖੜੇ ਹਨ। ਮੈਂ ਦੁਬਾਰਾ ਫਿਰ ਇਹ ਬੇਨਤੀ ਕਰਦਾ ਹਾਂ ਕਿ ਮੇਰੇ ਵੀਰੋ, ਇਹ ਮੋਰਚਾ ਕਿਸੇ ਆਪਣੇ ਨਿੱਜੀ ਜਾਇਦਾਦ ਲਈ ਨਹੀਂ ਲੱਗਿਆ। ਸਿੱਖ ਕੌਮ ਦੇ ਯੋਧੇ ਜਿਨ੍ਹਾਂ ਨੇ ਸਾਡੀ ਪੱਗ ਬਚਾਈ ਹੈ, ਜੇਕਰ ਦੇਖੋ ਉਹ ਅੰਦਰ ਬੈਠੇ ਹੈ, ਆਪਾਂ ਏਸੀਆ 'ਚ ਪਏ ਰਹੇ, ਕੋਈ ਕੰਮ ਨਹੀਂ, ਉਹਨਾਂ ਦੀ ਬਦੌਲਤ ਅਸੀਂ ਅੱਜ ਇਹ ਆਜ਼ਾਦੀ ਲੈ ਰਹੇ ਹਾਂ। ਸੋ ਸਾਡਾ ਵੀ ਕੁਝ ਫਰਜ਼ ਬਣਦਾ, ਅਸੀਂ ਵੀ ਉਹਨਾਂ ਦਾ ਜੋ ਸਿਧਾਂਤ ਹੈ, ਉਹਨਾਂ ਦੇ ਜੋ ਮਨ ਦੇ ਬਲਬਲੇ ਹਨ, ਉਹਨਾਂ ਤੇ ਪਹਿਰਾ ਦਈਏ। ਸਾਧ ਸੰਗਤ ਜੀ, ਜੋ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਕੌਮ ਹੈ ਨਾ, ਇਹਨੂੰ ਨਾ ਕੋਈ ਮਕਾਉਣ ਵਾਲਾ, ਨਾ ਇਹਨੂੰ ਕੋਈ ਮਟਾਉਣ ਵਾਲਾ ਜੰਮਿਆ। ਭਾਵੇਂ ਸਾਡੇ 'ਚ ਕਮੀਆਂ ਜ਼ਰੂਰ ਆ ਜਾਂਦੀਆਂ ਹਨ, ਪਰ ਸਾਰੇ ਨਹੀਂ। ਕੋਈ ਮੇਰੇ ਵਰਗਾ ਹੋਇਆ ਇੱਕ ਅੱਧਾ ਕਿਸੇ ਲਾਲਚ ਦੇ ਥਰੂ 'ਚ ਆ ਕੇ ਵਿਕ ਜਾਵੇ, ਪਰ ਸਾਰੇ ਨਹੀਂ। ਇਹ ਕੌਮ ਜਿਉਂਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ ਜਿੰਨਾ ਚਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਸਰਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆਸਰਾ ਤੱਕਦੇ ਰਹਾਂਗੇ, ਅਸੀਂ ਸਫਲਤਾ ਵੱਲ ਵਧਾਂਗੇ। ਇੰਨਾ ਕੁਝ ਕਹਿੰਦਾ ਹੋਇਆ ਮੈਂ ਖਿਮਾ ਦਾ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇਹ ਸਨ ਬਾਪੂ ਬਲਵੀਰ ਸਿੰਘ ਜਥੇਦਾਰ ਜੀ ਜੋ ਬੈਰੋਂਪੁਰ ਤੋਂ ਨੇ। ਕਿਸਾਨੀ ਮੋਰਚੇ ਵਿੱਚ ਵੀ ਇਹਨਾਂ ਦਾ ਬਹੁਤ ਤਨ ਮਨ ਧਨ ਨਾਲ ਯੋਗਦਾਨ ਰਿਹਾ, ਨਗਰਾਂ ਦੇ ਨਾਲ ਜੁੜ ਕੇ ਚੱਲੇ ਅਤੇ ਇੱਥੇ ਕੌਮੀ ਇਨਸਾਫ ਮੋਰਚੇ ਵਿੱਚ ਵੀ ਆਪਣਾ ਤਨ ਮਨ ਨਾਲ ਯੋਗਦਾਨ ਪਾ ਰਹੇ ਨੇ। ਜਾਣ ਵਾਲੀ ਸੰਗਤ ਨੂੰ ਭਾਈ ਬੇਨਤੀ ਹੈ, ਜਿੰਨੇ ਵੀ ਬੁਲਾਰੇ ਆਏ ਨੇ ਇਹਨਾਂ ਨੂੰ ਸੁਣ ਕੇ ਜਾਣਾ, ਇਹ ਵੀ ਸਤਿਕਾਰਯੋਗ ਨੇ। ਜਿਹੜੇ ਬੋਲ ਕੇ ਗਏ ਨੇ ਉਹ ਵੀ ਸਤਿਕਾਰਯੋਗ ਨੇ, ਅਤੇ ਹੋਰ ਜਿੰਨੇ ਬੁਲਾਰੇ ਆਏ ਨੇ ਉਹਨਾਂ ਨੂੰ ਵੀ ਸੁਣ ਕੇ ਜਾਣਾ। ਕਿਉਂਕਿ ਜਦੋਂ ਕੋਈ ਬੁਲਾਰਾ ਸਟੇਜ ਤੋਂ ਬੋਲਦਾ, ਸੰਗਤ ਬੈਠ ਕੇ ਸੁਣਦੀ ਹੈ, ਉਹਦੀ ਬੋਲਣ ਦੀ ਜਿਹੜੀ ਪਾਵਰ ਵਿਲ ਹੈ, ਉਹ ਸ਼ਕਤੀ ਹੈ, ਉਹਨੂੰ ਐਨਰਜੀ ਮਿਲਦੀ ਹੈ ਇੱਕ ਤਰ੍ਹਾਂ ਦੀ ਸਮਾਜ ਨੂੰ ਜਾਗਰੂਕ ਕਰਨੇ ਵਾਸਤੇ। ਕੋਈ ਨਹੀਂ, ਆਪਣੇ ਕੋਲ ਬਹੁਤਾ ਸਮਾਂ ਨਹੀਂ, ਆਪਣੇ ਕੋਲ 5-4 ਬੁਲਾਰੇ ਰਹਿ ਗਏ ਨੇ, ਤਾਂ ਉਹਨਾਂ ਨੂੰ ਜ਼ਰੂਰ ਸੁਣ ਕੇ ਜਾਣਾ। ਮੇਰਾ ਵੀਰ ਕਿਸੇ ਵੀਰ ਨੇ ਜਾਣਾ ਨਹੀਂ, ਬੈਠੋ ਆਰਾਮ ਨਾਲ, ਥੋੜ੍ਹਾ ਜਿਹਾ ਆਪਣਾ ਚਾਹ ਪਾਣੀ ਛਕ ਕੇ ਦੁਬਾਰੇ ਪੰਡਾਲ ਦੇ ਵਿੱਚ ਬੈਠਣ ਦਾ ਯਤਨ ਕਰੋ ਜੀ। ਸੋ ਹੁਣ ਮੈਂ ਬੇਨਤੀ ਕਰੂੰਗਾ, ਕੀਰਤੀ ਕਿਸਾਨ ਮੋਰਚਾ ਬਲਾਕ ਪ੍ਰਧਾਨ ਜਰਨੈਲ ਸਿੰਘ, ਕੀਰਤੀ ਕਿਸਾਨ ਮੋਰਚਾ ਬਲਾਕ ਪ੍ਰਧਾਨ ਜਰਨੈਲ ਸਿੰਘ ਜੀ। ਉਸ ਤੋਂ ਉਪਰੰਤ ਸਾਡੇ ਇਲਾਕੇ ਦੇ ਪਰਮਦੀਪ ਸਿੰਘ ਬੈਦਵਾਨ ਜੀ ਤਿਆਰ ਰਹਿਣ। ਕੀਰਤੀ ਕਿਸਾਨ ਮੋਰਚਾ ਬਲਾਕ ਪ੍ਰਧਾਨ ਜਰਨੈਲ ਸਿੰਘ ਜੀ। ਪੰਡਾਲ ਦੇ ਵਿੱਚ ਬੈਠੀ ਹੋਈ ਸਤਿਕਾਰਯੋਗ ਸਮੂਹ ਸੰਗਤ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਫਤਿਹ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਜਦੋਂ ਵੀ ਇੱਥੇ ਮੌਕਾ ਮਿਲਦਾ ਹੈ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀ ਲਾਉਣ ਵਾਸਤੇ, ਇਸ ਮੋਰਚੇ ਦੇ ਵਿੱਚ ਹਾਜ਼ਰੀ ਲਵਾਉਣ ਵਾਸਤੇ ਬੇਨਤੀਆਂ ਜ਼ਰੂਰ ਕਰਦਾ ਹੈ, ਕਿਉਂਕਿ YouTube ਤੇ Facebook ਤੇ ਸੰਗਤਾਂ ਨੌਜਵਾਨ ਜੁੜੇ ਹੋਏ ਨੇ। ਉਹਨਾਂ ਨੂੰ ਬੇਨਤੀ ਹੈ, ਦੇਖੋ ਕਿਸਾਨ ਜਥੇਬੰਦੀਆਂ ਆਈਆਂ ਹੋਈਆਂ, ਸੰਗਤ ਆਈਆਂ ਹੋਈਆਂ, ਸਾਰੇ ਹੀ ਸਿਆਣੇ ਨੇ, ਬਜ਼ੁਰਗ ਨੇ, ਜਿਨ੍ਹਾਂ ਨੇ ਸੰਤਾਪ ਹੰਢਾਇਆ ਹੋਇਆ, ਜਿਨ੍ਹਾਂ ਨੇ ਵੇਖਿਆ ਕਿ ਸਰਕਾਰਾਂ ਬੇਨਤੀਆਂ ਤੋਂ ਨਹੀਂ ਮੰਨਦੀਆਂ, ਸਰਕਾਰਾਂ ਦੇ ਅੱਗੇ ਡਟਣਾ ਪੈਂਦਾ ਏ। ਤੇ ਨੌਜਵਾਨ ਵੀਰਾਂ ਨੂੰ ਮੇਰੀ ਅਪੀਲ ਹੈ, ਬੇਨਤੀ ਹੈ, ਜੋਦੜੀ ਹੈ, ਫਰਿਆਦ ਹੈ, ਤਰਲਾ ਹੈ ਕਿ ਉਹਨਾਂ ਦੀ ਜਵਾਨੀ ਜੇ ਅੱਜ ਬਚਾਈ ਹੈ, ਜਿੱਦਾਂ ਮੇਰੇ ਤੋਂ ਪਹਿਲੇ ਸਤਿਕਾਰਯੋਗ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਰੱਖੇ ਨੇ ਕਿ ਜਿਹੜੇ ਸਾਡੇ ਕੌਮ ਦੇ ਹੀਰੇ ਨੇ, ਜੇਲ੍ਹਾਂ ਦੇ ਵਿੱਚ ਜਥੇਦਾਰ ਸਿੰਘ ਸਾਹਿਬਾਨ, ਜਗਤਾਰ ਸਿੰਘ ਜੀ ਹਵਾਰਾ ਤੇ ਹੋਰ ਸਿੰਘ ਸਾਹਿਬਾਨ ਨੇ, ਜੇ ਉਹ ਕੁਰਬਾਨੀਆਂ ਨਾ ਕਰਦੇ, ਕੁਰਬਾਨੀ ਹੈ ਆਪਣੇ ਆਪ ਨੂੰ ਜੇਲ੍ਹਾਂ ਦੇ ਵਿੱਚ ਤਪਾ ਦੇਣਾ, ਆਪਣੇ ਪਰਿਵਾਰ ਦੀ ਪਰਵਾਹ ਨਹੀਂ ਕੀਤੀ, ਆਪਣੇ ਸਰੀਰ ਦੀ, ਆਪਣੇ ਤਨ ਦੀ ਪਰਵਾਹ ਨਹੀਂ ਕੀਤੀ, ਜੇ ਉਹ ਨਾ ਪਰਵਾਹ ਕਰਦੇ ਤੇ ਅੱਜ ਨੌਜਵਾਨ ਜਾਂ ਅਸੀਂ ਇੱਥੇ ਆਜ਼ਾਦੀਆਂ ਨਹੀਂ ਮਾਣਦੇ। ਤੇ ਸਾਨੂੰ ਕਿਉਂ ਨਹੀਂ ਲੱਗ ਰਿਹਾ ਕਿ ਉਹ ਸਾਡੇ ਆਪਣੇ ਨੇ? ਤੇ ਇੱਕ ਪਾਸੇ ਇਹ ਗੌਰਮੈਂਟ ਪੰਜਾਬ ਸਰਕਾਰ ਜੋ ਭਗਵੰਤ ਮਾਨ ਦੀ ਸਰਕਾਰ ਹੈ, ਇੱਕ ਪਾਸੇ BJP ਅਕਾਲੀ ਦਲ ਕਾਂਗਰਸ ਨੂੰ ਦਿਨ ਰਾਤ ਨਿੰਦਦੀ ਏ। ਉਹਨਾਂ ਨੇ ਅਟੈਕ ਕਰ ਦਿੱਤਾ ਦਰਬਾਰ ਸਾਹਿਬ ਦੇ ਉੱਤੇ, ਭਾਜਪਾ ਅਕਾਲੀ ਨੇ ਮਿਲ ਕੇ ਇਹ ਕੀਤਾ ਉਹ ਕੀਤਾ। ਤੇ ਜਦੋਂ ਹੁਣ BJP ਦਾ ਅੱਜ ਗ੍ਰਹਿ ਮੰਤਰੀ, ਜਿਹੜਾ ਦੇਸ਼ ਦਾ ਗ੍ਰਹਿ ਮੰਤਰੀ ਹੈ, ਉਹ ਪੰਜਾਬ ਦੇ ਵਿੱਚ ਆਇਆ ਉਹਦੀ ਚਾਪਲੂਸੀ ਕਰਨ ਵਾਸਤੇ, ਤੇ ਜਿਹੜੇ ਮੋਰਚੇ ਨੇ ਪ੍ਰੋਗਰਾਮ ਉਲੀਕੇ ਆਏ, ਉਸ ਉਲੀਕੇ ਹੋਏ ਪ੍ਰੋਗਰਾਮ ਦੇ ਵਿੱਚ ਖਲਲ ਪਾਉਣ ਵਾਸਤੇ ਆਗੂਆਂ ਨੂੰ ਅਰੈਸਟ ਕਰ ਲਿਆ। ਇੱਕ ਪਾਸੇ ਠੂਠਾ ਚੱਕ ਕੇ ਜਾ ਰਹੇ ਆ ਕਿ ਸਾਡੇ ਹੱਕ ਦੋ, ਇਹ ਗਰੰਟਾਂ ਤੁਸੀਂ ਰੋਕ ਰਹੇ ਹੋ। ਤੇ ਜਦੋਂ ਅਸੀਂ ਆਪਣੇ ਹੱਕ ਮੰਗਣ ਵਾਸਤੇ, ਕਿਉਂਕਿ ਸਾਨੂੰ ਅਸੀਂ ਜਾਗਰੂਕ ਨਹੀਂ ਹੈ, ਅਸੀਂ ਸੋਚਦੇ ਹਾਂ ਜਿਹੜੇ ਵੱਡੇ ਵੱਡੇ ਕਾਰਖਾਨੇ ਚਲਾਉਂਦੇ ਨੇ ਉਹੀ ਟੈਕਸ ਦਿੰਦੇ ਨੇ। ਜੇ ਸਵੇਰ ਚਾਹ ਪੀਂਦਾ, ਇੱਕ ਚਾਹ ਦਾ ਕੱਪ ਕੋਈ ਵੀ ਮੈਂਬਰ ਪੀਂਦਾ ਏ, ਉਹ ਚੀਨੀ 'ਤੇ ਟੈਕਸ ਦਿੰਦਾ, ਦੁੱਧ 'ਤੇ ਟੈਕਸ ਦਿੰਦਾ, ਪਾਣੀ 'ਤੇ ਟੈਕਸ ਦਿੰਦਾ, ਗੈਸ 'ਤੇ ਟੈਕਸ ਦਿੰਦਾ, ਇੱਕ ਚਾਹ ਦੇ ਕੱਪ ਦੇ ਉੱਤੇ। ਤੇ ਉਹੀ ਤੇ ਉਹਨੇ ਵਾਪਸ ਕਰਨਾ ਹੁੰਦਾ ਏ, ਸੈਂਟਰ ਸਰਕਾਰ ਨੇ ਉਹ ਨਹੀਂ ਦੇ ਰਿਹਾ। ਇੱਕ ਪਾਸੇ ਕਹਿ ਰਹੇ ਸਾਨੂੰ ਗਰਾਂਟਾਂ ਨਹੀਂ ਮਿਲ ਰਹੀਆਂ, ਤੇ ਇੱਕ ਪਾਸੇ ਅਸੀਂ ਆਪਣੇ ਹੱਕਾਂ ਦੇ ਵਾਸਤੇ ਉਹਨੂੰ ਜਿਤਾਉਣਾ ਸੀ ਕਿ ਪੰਜਾਬ ਦੇ ਨਾਲ ਵਿਤਕਰਾ ਕਿਉਂ, ਮਤਰੇਈ ਮਾਂ ਵਾਲਾ ਵਿਤਕਰਾ ਕਿਉਂ, ਜਿੱਥੇ ਭਾਜਪਾ ਦੀਆਂ ਸਰਕਾਰਾਂ ਨੇ ਤੇ
ਉੱਥੇ ਵੱਧ ਗ੍ਰਾਂਟਾਂ ਤੋਂ ਵੀ ਐਕਸਟਰਾ ਦਿੱਤਾ ਜਾ ਰਿਹਾ, ਤੇ ਸਾਡੀਆਂ ਜਿਹੜੀ ਸਿੱਖ ਹੈ ਤੁਹਾਨੂੰ ਰੜਕਦੇ ਨੇ, ਇਹਨਾਂ ਦੇ ਹੱਕ ਵੀ ਨਹੀਂ ਦੇ ਰਹੇ। ਇੱਕ ਪਾਸੇ ਤੇ ਦਿਨ ਰਾਤ ਵਿਖਾਵਾ ਏ, ਇਹ ਮਿਲੀ ਭੁਗਤ ਦੇ ਨਾਲ ਇਹ ਸਾਡੇ ਨਾਲ ਇਹ ਜਿਹੜਾ ਪ੍ਰੋਗਰਾਮ ਉਲੀਕਿਆ ਸੀ, ਇਸ ਨੂੰ ਰੋਕਣ ਦੇ ਵਾਸਤੇ ਇਦਾਂ ਦੇ ਕੋਝੀਆਂ ਹਰਕਤਾਂ ਕੀਤੀਆਂ ਗੌਰਮੈਂਟ ਨੇ, ਸਰਕਾਰ ਨੇ। ਕਈ ਆਈਆਂ ਸਰਕਾਰਾਂ ਚਲੇ ਗਿਆ, ਰਹਿਣੀ ਇਹ ਵੀ ਨਹੀਂ ਹੈ। ਜਿਹੜਾ ਬਾਪੂ ਸੂਰਤ ਸਿੰਘ ਨੂੰ ਕਹਿੰਦਾ ਸੀ ਕਿ ਸਹੀ ਹੈ ਤੂੰ ਧਰਨਾ ਲਗਾਇਆ, ਇਹ ਭੁੱਖ ਹੜਤਾਲ ਤੇ ਬੈਠਾ ਹੈ, ਉਹਦੇ ਕੋਲ ਜਾ ਕੇ ਭਗਵੰਤ ਮਾਨ ਅੱਜ ਇੱਕ ਮਤਾ ਨਹੀਂ ਪਾ ਸਕਦੇ। ਇੱਕ ਮਤਾ ਕਿਉਂ ਨਹੀਂ ਪਾ ਰਹੇ? ਇਹਨਾਂ ਨੂੰ ਡਰ ਏ ਕਿ ਜਿਹੜੇ ਸੱਚੇ ਨੇ, ਕੁਰਬਾਨੀਆਂ ਕੀਤੀਆਂ ਜਿਨ੍ਹਾਂ ਨੇ, ਜੇ ਇਹ ਬਾਹਰ ਆ ਗਏ ਸਾਨੂੰ ਕਿਸੇ ਨੇ ਨਹੀਂ ਪੁੱਛਣਾ। ਇਹ ਇਹਨਾਂ ਦੇ ਅੰਦਰ ਡਰ ਹੈ, ਹੋਰ ਕੁਝ ਨਹੀਂ ਹੈ। ਸੰਘਰਸ਼ ਕਰਕੇ ਆਏ ਨੇ, ਅੰਨਾ ਹਜ਼ਾਰੇ ਨੇ ਸੰਘਰਸ਼ ਕੀਤਾ ਤੇ ਫਿਰ ਇਹ ਕੇਜਰੀਵਾਲ ਦੀ ਸਰਕਾਰ ਬਣੀ ਹੈ ਕਿ ਇਸ ਸੰਘਰਸ਼ ਵਿੱਚੋਂ ਆਇਆ। ਅੱਜ ਸੰਘਰਸ਼ ਨੂੰ ਕੁਚਲਿਆ ਜਾ ਰਿਹਾ ਹੈ। ਮੇਰੀ ਇਸ ਮੰਚ ਤੋਂ ਪੂਰੇ 13,200 ਪਿੰਡ ਹੈ ਪੰਜਾਬ ਦੇ ਵਿੱਚ। ਜੇ ਇੱਕ ਪਿੰਡ ਤੋਂ 5 ਬੰਦੇ ਰੋਜ਼ ਆਉਣ, 70,000 ਦੀ ਗਿਣਤੀ ਹੋ ਜਾਵੇਗੀ। ਕਿਉਂਕਿ ਇਕੱਠ ਦੇ ਨਾਲ, ਏਕਤਾ ਦੇ ਨਾਲ ਸੰਘਰਸ਼ ਜਿੱਤੇ ਜਾਂਦੇ ਨੇ। ਜਿਸ ਦਿਨ ਅਸੀਂ, ਜਿੱਦਾਂ ਹੁਣ ਮੇਰੇ ਤੋਂ ਸਿੰਘ ਸਾਹਿਬਾਨ ਨੇ ਬੋਲਿਆ, ਸਿਰਫ ਇਹ ਆਖ ਦੇਵੇ ਕਿ ਅਸੀਂ ਇੱਕ ਹੈ। ਮੇਰੀ ਇੱਕ ਹੋਰ ਬੇਨਤੀ ਹੈ ਜੀ, ਸੈਕਟਰੀ ਸਾਹਿਬ ਖੜੇ ਹੋ ਗਏ ਜੀ, ਇੱਕ ਸਿਰਫ ਛੋਟੀ ਜਿਹੀ ਬੇਨਤੀ ਕਰਨੀ ਇਸ ਸਟੇਜ ਤੋਂ, ਮੰਚ ਤੋਂ, ਕਿ ਜਿੰਨੇ ਵੀ ਪਹਿਲਾਂ ਵੀ ਮੈਂ ਬੇਨਤੀ ਕੀਤੀ ਸੀ, ਰਾਗੀ ਏ, ਪ੍ਰਚਾਰਕ ਏ, ਕਵਿਸ਼ਰੀ ਏ, ਢਾਡੀ ਏ, ਤੇ ਉਹਨਾਂ ਨੂੰ ਸੰਗਤ ਸੁਣਦੀ ਏ, ਜਿੱਥੇ ਵੀ ਮੌਕਾ ਮਿਲਦਾ ਏ ਪ੍ਰਚਾਰ ਕਰੋ। ਕਿਉਂਕਿ ਦਾਸ ਸੁਬਾਹ ਸ਼ਾਮ ਤੇ ਬੇਨਤੀ ਕਰਦਾ ਸੰਗਤ ਦੇ ਸਾਹਮਣੇ ਕਿ ਕੌਮੀ ਇਨਸਾਫ ਮੋਰਚੇ ਦੀ ਫਤਿਹ ਹੋਵੇ। ਘਰ ਤੋਂ ਇੱਦਾਂ ਬੈਠਣਾ, ਮੱਛਰਾਂ ਦੇ ਵਿੱਚ, ਬਾਰਿਸ਼ ਦੇ ਵਿੱਚ, ਸਰਦੀ ਦੇ ਵਿੱਚ, ਅੱਤ ਦੀ ਗਰਮੀ ਦੇ ਵਿੱਚ, ਤੰਬੂਆਂ ਟੈਂਟਾਂ ਦੇ ਵਿੱਚ ਬੈਠ ਕੇ ਵੇਖੋ, ਏਸੀਆਂ ਵਿੱਚ ਤਾਂ ਆਪਾਂ ਕਹਿ ਦਿੰਦੇ ਮੋਰਚਾ ਇੱਦਾਂ ਹੈ ਜੀ। ਡਰੋ ਨਾ ਜੀ, ਸਰਕਾਰ ਡਰਾਉਂਦੀ ਏ। ਜੇ ਡਰ ਗਏ ਫਿਰ ਸਾਡੇ ਹੱਕ ਕਿੱਦਾਂ ਮਿਲਣਗੇ? ਪ੍ਰਚਾਰ ਕਰੋ, ਨੌਜਵਾਨਾਂ ਨੂੰ ਪ੍ਰੇਰਿਤ ਕਰੋ ਸੰਘਰਸ਼ ਦੇ ਵਿੱਚ ਆਉਣ ਵਾਸਤੇ। ਹੁਣ ਦਾਸ ਗੱਤਕਾ ਅਖਾੜਾ 1 ਮਹੀਨਾ ਬੱਚਿਆਂ ਨੂੰ, ਉਹ ਤੋਂ ਬਾਅਦ ਭੋਗ ਦੇ ਵਿੱਚ ਹਾਜ਼ਰੀ ਲਾਈ। ਫਿਰ ਵੀ ਸਿੰਘ ਅਸੀਂ ਕਿਹਾ ਵੀ ਅੱਜ ਜਾਣਾ ਜ਼ਰੂਰ ਹੈ, ਕਿਉਂਕਿ ਸਾਡੇ ਪ੍ਰੋਗਰਾਮ ਅਕੀਲ ਉਲੀਕੇ ਹੋਏ ਦੇ ਵਿੱਚ ਖਲਲ ਪਾਇਆ ਗੌਰਮੈਂਟ ਨੇ। ਉਹਨੂੰ ਆਪਣਾ ਦਰਦ ਤੇ ਦੱਸੀਏ, ਤੇ ਜੇ ਅਸੀਂ ਕਹੀਏ ਵੀ ਠੀਕ ਹੈ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ, ਹੋਰ ਡਰ ਜੀਏ? ਨਹੀਂ ਭਾਈ, ਜੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਡੇ ਵਿਸ਼ਵਾਸ ਹੈ, ਸਾਡਾ ਗੁਰੂ ਗ੍ਰੰਥ ਸਾਹਿਬ ਦੇ ਉੱਤੇ, ਤੇ ਫਿਰ ਆਪਣੇ ਹੱਕਾਂ ਸਰਕਾਰ ਦੇ ਅੱਗੇ ਡਟ ਕੇ ਖੜਨਾ ਚਾਹੀਦਾ। ਸਾਡਾ ਹੱਕ ਇੱਥੇ ਰੱਖ, ਇਹ ਮੇਰੀ ਬੇਨਤੀ ਹੈ ਨੌਜਵਾਨਾਂ ਵੀਰਾਂ ਨੂੰ ਖਾਸ ਕਰਕੇ। ਆਓ ਤੁਸੀਂ, ਹੌਸਲਾ ਮਿਲਦਾ ਸਿਆਣਿਆਂ ਨੂੰ, ਬਜ਼ੁਰਗਾਂ ਨੂੰ, ਜਿਨ੍ਹਾਂ ਨੇ ਉਲੀਕੇ ਹੋਏ ਨੇ ਪ੍ਰੋਗਰਾਮ। ਇਹ ਉਹ ਡਰਨ ਦੀ ਲੋੜ ਨਹੀਂ ਹੈ। ਤੇ ਜਿਸ ਦਿਨ ਇੱਕ ਹੋ ਗਏ ਤੇ ਸਾਡੀ ਫਤਿਹ ਹੈ ਜੀ। ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਿਓ। ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਤਿਗੁਰੂ ਦੇ ਤੇ ਵਿਸ਼ਵਾਸ ਹੈ ਇੱਕ ਦਿਨ ਸਾਨੂੰ ਜ਼ਰੂਰ ਆਸ਼ੀਰਵਾਦ ਦੇਣਗੇ। ਸਾਡੇ ਸਾਰੇ ਸਿੰਘ ਸਾਹਿਬਾਨ ਜਿਨ੍ਹਾਂ ਦੇ ਪ੍ਰਥਾਏ ਅਸੀਂ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬੇਨਤੀਆਂ ਕਰਦੇ, ਇੱਕ ਦਿਨ ਸਾਡੇ ਵਿੱਚ ਇੱਥੇ ਜ਼ਰੂਰ ਬੈਠਣਗੇ ਜੀ। ਫਤਿਹ ਬੁਲਾਇਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਇਹ ਸਨ ਕੀਰਤੀ ਕਿਸਾਨ ਮੋਰਚਾ ਬਲਾਕ ਪ੍ਰਧਾਨ ਜਰਨੈਲ ਸਿੰਘ ਜੀ। ਸੋ ਹੁਣ ਮੈਂ ਬੇਨਤੀ ਕਰੂੰਗਾ ਪਰਮਦੀਪ ਸਿੰਘ ਬੈਦਵਾਨ ਜੀ, ਜੋ ਕਿ ਕਿਸਾਨੀ ਮੋਰਚੇ ਦੇ ਬਹੁਤ ਕਹਿ ਲਈਏ ਸਿਰੋਂ ਮੋਰ ਸੇਵਾਦਾਰ। ਇਹਨਾਂ ਨੇ ਆਪਣੇ ਬੱਚਿਆਂ ਸਮੇਤ, ਆਪਣੀ ਧਰਮ ਪਤਨੀ ਸਮੇਤ 1.25 ਸਾਲ ਉੱਥੇ ਨਿਰੰਤਰ ਸੇਵਾ ਜਾਰੀ ਰੱਖੀ ਹੈ। ਸੋ ਆਪਣੇ ਦੇ ਵਿੱਚ ਕੌਮੀ ਇਨਸਾਫ ਮੋਰਚੇ ਵਿੱਚ ਵੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਸੋ ਹੁਣ ਆਪਣੇ ਸ਼ਬਦਾਂ ਰਾਹੀਂ, ਵਿਚਾਰਾਂ ਰਾਹੀਂ ਸਰਕਾਰਾਂ ਤੱਕ ਆਪਣੇ ਵਿਚਾਰਾਂ ਰਾਹੀਂ, ਸ਼ਬਦਾਂ ਰਾਹੀਂ ਆਪਣੀ ਆਵਾਜ਼ ਪਹੁੰਚਾਉਣ ਦਾ ਯਤਨ ਕਰਨਗੇ ਕਿ ਸਾਡੇ ਬੰਦੀ ਸਿੰਘਾਂ ਨੂੰ ਜਲਦ ਤੋਂ ਜਲਦ ਰਿਹਾ ਕੀਤਾ ਜਾਵੇ। ਸਰਦਾਰ ਪਰਮਦੀਪ ਸਿੰਘ ਬੈਦਵਾਨ। ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿੱਚ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਮੀ ਮੋਰਚਾ ਜਿਹੜਾ ਅੱਜ ਮੋਹਾਲੀ ਦੇ ਵਿੱਚ ਲੱਗਿਆ, ਧਰਤੀ ਪਵਾ ਦੇ, ਸਾਨੂੰ ਕਿਉਂ ਲਾਉਣਾ ਪੈ ਰਿਹਾ, ਕਿਹਨਾਂ ਦੀ ਬਦੌਲਤ ਲਾਉਣਾ ਪੈ ਰਿਹਾ, ਇਸ 'ਤੇ ਸਾਨੂੰ ਜਾਣੂ ਹੋਣਾ ਜ਼ਰੂਰੀ ਹੈ।
ਜਿਨ੍ਹਾਂ ਨੂੰ ਅਸੀਂ ਪੰਥ ਦੇ ਦਰਦੀ ਕਹਿੰਦੇ ਸੀ, ਉਹਨਾਂ ਕਰਕੇ ਸਾਨੂੰ ਇਹ ਅੱਜ ਮੋਰਚੇ ਲਾਉਣੇ ਪੈ ਰਹੇ। ਅੱਜ ਸਾਡੇ ਜਿਹੜੇ ਸਿੰਘ ਜੇਲ੍ਹਾਂ ਦੇ ਵਿੱਚ ਸੜ ਰਹੇ ਨੇ, ਜੇਲ੍ਹਾਂ ਦੇ ਵਿੱਚ ਬੰਦ ਨੇ, ਇਹਨਾਂ ਪੰਥ ਦੇ ਦਰਦੀਆਂ ਦੀ ਬਦੌਲਤ ਸਾਡੇ ਨੌਜਵਾਨ ਜਿਹੜੀ ਜੇਲ੍ਹਾਂ ਦੇ ਵਿੱਚ ਹੈ, ਇਹਨਾਂ ਪੰਥ ਦੇ ਦਰਦੀਆਂ ਦੇ ਬਦੌਲਤ ਨੇ। ਬਹੁਤ ਵੱਡਾ ਯੋਗਦਾਨ, ਚਾਹੇ ਉਹ ਅਕਾਲੀ ਦਲ ਬਾਦਲ ਦਾ ਹੋਵੇ, ਚਾਹੇ ਪੰਜਾਬ ਭਾਰਤ ਦੇ ਉਸ ਸਰਕਾਰ ਦੇ ਚਮਚਿਆਂ ਦਾ ਹੋਵੇ, ਗਦਾਰਾਂ ਦਾ ਹੋਵੇ, ਪਰ ਅੱਜ ਉਹ ਸਾਡੇ ਪੰਥ ਦੇ ਦਰਦੀ ਵੀ ਕਹੋ ਨੇ ਕਈ ਜਗ੍ਹਾ, ਉਹਨਾਂ ਦਾ ਬਹੁਤ ਵੱਡਾ ਰੋਲ ਹੈ। ਇਹ ਤਾਂ ਪਹਿਲਾਂ ਤੋਂ ਹੀ ਤੈਅ, ਭਾਰਤ ਸਰਕਾਰ ਨੇ ਕਦੇ ਪੰਜਾਬ ਦੀ ਖੁਸ਼ਹਾਲੀ ਲਈ ਕੋਈ ਕੰਮ ਨਹੀਂ ਕੀਤਾ, ਹਮੇਸ਼ਾ ਹੀ ਪੰਜਾਬ ਨੂੰ ਤਬਾਹ ਕਰਨ ਤੇ ਲੱਗੀ ਹੈ। ਚਾਹੇ ਸੰਨ 47 ਦੀ ਗੱਲ ਹੋਵੇ, 10 ਲੱਖ ਪੰਜਾਬੀ ਜਿਹਦੇ ਵਿੱਚ ਬਹੁਤਾ ਜ਼ਿਆਦਾ ਸਿੱਖ ਭਾਈਚਾਰਾ ਸ਼ਹੀਦ ਹੋਇਆ, ਚਾਹੇ ਸੰਨ 66 ਦੀ ਗੱਲ ਹੋਵੇ, ਪੰਜਾਬ ਨੂੰ ਵੰਡਿਆ ਗਿਆ, ਚਾਹੇ ਪੰਜਾਬੀਅਤ ਦੀ ਗੱਲ ਹੋਵੇ, ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਹੋਵੇ, ਪਾਣੀਆਂ ਦੀ ਗੱਲ ਹੋਵੇ, ਸੰਨ ਚਾਹੇ 84 ਦੀ ਗੱਲ ਹੋਵੇ, ਹਮੇਸ਼ਾ ਹੀ ਪੰਜਾਬ ਨੂੰ ਪਿੱਛੇ ਧੱਕਿਆ ਗਿਆ, ਸਿੱਖ ਕੌਮ ਨੂੰ ਪਿੱਛੇ ਧੱਕਿਆ ਗਿਆ, ਕਿਉਂਕਿ ਉਹ ਲੋਕ ਨਹੀਂ ਚਾਹੁੰਦੇ ਤੁਸੀਂ, ਤੁਹਾਡੀ ਕੌਮ ਪੰਜਾਬ ਸਿੱਖ ਕੌਮ ਅੱਗੇ ਆਵੇ ਤੇ ਰਾਜ ਕਰੇ। ਤੁਸੀਂ ਲੋਕ ਮਿਹਨਤੀ ਹੋ, ਬਹਾਦਰ ਹੋ ਤੇ ਇੱਜ਼ਤਾਂ ਦੇ ਰਖਵਾਲੇ ਹੋ, ਪਰ ਇਹ ਲੋਕ ਜਿਹੜੇ ਸਾਡੇ ਤੇ ਰਾਜ ਕਰ ਰਹੇ ਨੇ, ਜਿਹੜੇ ਸਾਨੂੰ ਆਪਸ ਦੇ ਵਿੱਚ ਪੜ੍ਹਾ ਕੇ ਰਾਜ ਕਰ ਰਹੇ ਨੇ, ਇਹ ਲੋਕ ਬੇਈਮਾਨ ਨੇ, ਦਿਲਾਂ ਤੋਂ ਬੇਈਮਾਨ ਨੇ। ਚਾਹੇ ਉਹ ਪਿਛਲੇ ਟਾਈਮ ਦੀਆਂ ਗੱਲਾਂ ਲੈ ਲਓ, ਸ੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਦੀਆਂ, ਜਦੋਂ 52 ਰਾਜੇ ਗੁਰੂ ਗੋਬਿੰਦ ਸਿੰਘ ਹਰਗੋਬਿੰਦ ਸਿੰਘ ਸਾਹਿਬ ਜੀ ਛਡਾ ਕੇ ਲਿਆਏ ਸੀ, ਤਾਂ ਉਨੀ ਰਾਜੇ ਦੇ ਪੁੱਤ ਪੋਤਿਆਂ ਨੇ ਅਨੰਦਪੁਰ ਸਾਹਿਬ ਤੇ ਕਿਲੇ ਦੇ ਅਟੈਕ ਕਰਾਇਆ ਸੀ। ਇਹ ਗੱਲਾਂ ਸਾਨੂੰ ਪਰ ਭੁੱਲ ਜਾਂਦੀਆਂ ਨੇ। ਅਸੀਂ ਇਤਿਹਾਸ ਤੋਂ ਵਾਂਝੇ ਹੋ ਗਏ, ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਆਪਾਂ ਜਾਣੂ ਨਹੀਂ ਕਰਾਉਂਦੇ। ਅੱਜ ਲੋੜ ਹੈ ਇਤਿਹਾਸ ਤੋਂ ਜਾਣੂ ਕਰਾਉਣ ਦੀ। ਕੀ ਕੀਤਾ ਇਹਨਾਂ ਨੇ ਸਾਡੇ ਨਾਲ। ਮੈਂ ਇੱਕ ਗੱਲ ਸਾਰੇ ਭਾਈਚਾਰੇ ਤੇ ਨਹੀਂ ਕਰਦਾ ਹਿੰਦੂਆਂ ਦੀ, ਮੈਂ ਹੁਣ ਗਦਾਰਾਂ ਦੀ ਗੱਲ ਕਰਦਾ, ਚਾਹੇ ਉਹਦੇ ਵਿੱਚ ਸਿੱਖ ਕੌਮ ਦੇ ਗਦਾਰ ਵੀ ਨੇ, ਜਿਨ੍ਹਾਂ ਨੇ ਹਮੇਸ਼ਾ ਹੀ ਪੰਜਾਬ ਨੂੰ ਧੱਕੇ ਤੇ ਸਿੱਖ ਕੌਮ ਨੂੰ ਖੁੰਝੇ ਲਾਇਆ। ਅੱਜ ਜੇ ਸਾਡੀ ਪੱਗ ਉੱਚੀ ਕੀਤੀ ਹੈ, ਉਹਨਾਂ ਨੌਜਵਾਨ ਵੀਰਾਂ ਨੇ ਆਪਣੀ ਜਵਾਨੀ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ। ਅੱਜ ਲੋੜ ਹੈ ਸਾਨੂੰ ਉਹਨਾਂ ਦੇ ਖੜਨ ਦੀ। ਨਹੀਂ ਭਰਾਵੋ, ਅੱਗੇ ਨੂੰ ਕੋਈ ਸਾਡੀ ਸਿਰ ਤੇ ਪੱਗ ਨਹੀਂ ਰੱਖੂਗਾ, ਸਾਡਾ ਨੌਜਵਾਨ ਉੱਠੂਗਾ ਨਹੀਂ ਕੋਈ, ਜੇ ਅੱਜ ਤੁਸੀਂ ਉਹਨਾਂ ਦੇ ਨਾਲ ਨਾ ਲੱਗੇ, ਅੱਜ ਉਹਨਾਂ ਨੂੰ ਤੁਸੀਂ ਬਰੀ ਨਾ ਕਰਾਇਆ, ਇੱਥੇ ਬਿਠਾਇਆ ਨਾ ਗੁਰੂ ਗ੍ਰੰਥ ਸਾਹਿਬ ਦੇ ਤਾਬੇ 'ਚ ਲਿਆ ਕੇ। ਅੱਜ ਲੋੜ ਹੈ ਉੱਠਣ ਦੀ। ਇਹ ਇਤਿਹਾਸ ਤੋਂ, ਸਾਡਾ ਇਤਿਹਾਸ ਅੱਜ ਪੜ੍ਹਿਆ ਜਾਣਾ ਜ਼ਰੂਰੀ ਹੈ। ਸਾਡੇ ਘਰਾਂ ਦੇ ਵਿੱਚ ਸਾਡਾ ਇਤਿਹਾਸ ਪੜ੍ਹਿਆ ਜਾਣਾ ਜ਼ਰੂਰੀ ਹੈ, ਪਰ ਅਸੀਂ ਆਪ ਵੀ ਨਵੇਸਲੇ ਹੋ ਗਏ ਹਾਂ। ਅਸੀਂ ਆਪ ਵੀ ਆਪਣੇ ਬੱਚਿਆਂ ਨੂੰ ਇਤਿਹਾਸ ਤੋਂ ਵਾਂਝੇ ਰੱਖ ਬੈਠੇ ਹਾਂ। ਅੱਜ ਜ਼ਰੂਰਤ ਹੈ ਗੁਰਦੁਆਰਾ ਸਾਹਿਬ, ਹਰੇਕ ਗੁਰਦੁਆਰਾ ਸਾਹਿਬ, ਹਰੇਕ ਪਿੰਡ ਦੀ ਸੱਥ 'ਚ ਇਹ ਇਤਿਹਾਸ ਪੜ੍ਹਾਇਆ ਜਾਣਾ ਚਾਹੀਦਾ ਸਿੱਖ ਕੌਮ ਦਾ, ਜਿਨ੍ਹਾਂ ਨੇ ਹਮੇਸ਼ਾ ਹੀ ਪੂਰੇ ਪੰਜਾਬ ਦੀ ਸਿਰ ਚੜ੍ਹ ਕੇ ਰਾਖੀ ਕੀਤੀ ਹੈ। ਅੱਜ ਤੁਸੀਂ ਹਮੇਸ਼ਾ ਹੀ ਪੜ੍ਹਦੇ ਹੋ ਕਿ 2-3 ਕਿਸਾਨ ਪੂਰੇ ਪੰਜਾਬ 'ਚ ਸੁਸਾਈਡ ਕਰ ਰਹੇ ਨੇ, ਐਕਸੀਡੈਂਟਾਂ ਨਾਲ, ਟੀਕਿਆਂ ਨਾਲ। 2-3 ਲਾਸ਼ਾਂ ਦਾ ਸਾਡੀਆਂ ਫੌਜੀ ਤਿਰੰਗਿਆਂ ਨਾਲ ਲਿਪਟੀਆਂ ਹੁੰਦੀਆਂ ਹਰ ਰੋਜ਼। ਨਸ਼ਿਆਂ ਰਾਹੀਂ ਇਹ ਚਾਲਾਂ ਨੇ, ਕਿਉਂਕਿ ਤੁਹਾਡੇ ਪੰਜਾਬ ਨੂੰ ਤਬਾਹ ਕਰਨ ਦੀਆਂ ਚਾਲਾਂ ਨੇ। ਇਹ ਸਾਨੂੰ ਜਾਣਨ ਦੀ ਲੋੜ ਹੈ, ਸਾਡੇ ਬੱਚਿਆਂ ਨੂੰ ਇਤਿਹਾਸ ਪੜ੍ਹਾਉਣ ਦੀ ਲੋੜ ਹੈ। ਅੱਜ ਕੀ ਸਕੂਲਾਂ 'ਚ ਇਤਿਹਾਸ ਪੜ੍ਹਾਇਆ ਜਾ ਰਿਹਾ? ਚੱਕ ਕੇ ਦੇਖ ਲਓ, RSS ਦਾ ਇਤਿਹਾਸ ਹੈ। ਕੀ ਕੁਰਬਾਨੀਆਂ RSS ਦੀ ਪੰਜਾਬ ਭਾਰਤ ਨੂੰ ਆਜ਼ਾਦ ਕਰਾਉਣ ਦੇ ਵਿੱਚ। ਪਤਾ ਤਾਂ ਕਰੇ ਇਹਨਾਂ ਨੂੰ। ਸਾਡੇ ਗਦਾਰ ਲੋਕ ਜਿਹੜੇ ਸਿੱਖ ਕੌਮ ਦੇ ਪੱਗਾਂ ਬੰਨ੍ਹ ਗਏ, ਇਹਨਾਂ ਨਾਲ ਖੜਦੇ ਨੇ, ਸ਼ਰਮ ਆਉਣੀ ਚਾਹੀਦੀ ਉਹਨਾਂ ਨੂੰ, ਸ਼ਰਮ ਆਉਣੀ ਚਾਹੀਦੀ ਹੈ। ਕਿਹੜੇ ਮੂੰਹ ਨਾਲ ਖੜਦੇ ਨੇ ਇਹਨਾਂ ਨਾਲ?
ਜਿਹੜੇ ਸਾਡੇ ਸਿੱਖੀ ਦੇ ਗਦਾਰ ਨੇ। ਸੋ ਭਰਾਵੋ, ਇਤਿਹਾਸ ਬਹੁਤ ਜ਼ਰੂਰੀ ਹੈ। ਇਤਿਹਾਸ ਤੋਂ ਜੇ ਆਪਾਂ ਟੁੱਟ ਗਏ ਤਾਂ ਆਪਣੀ ਧਰਤੀ ਤੋਂ ਵੀ ਟੁੱਟ ਜਾਵਾਂਗੇ। ਆਪਣੇ ਬੱਚਿਆਂ ਨੂੰ ਇਤਿਹਾਸ ਤੋਂ ਜਾਣੂ ਕਰਾਓ ਵੱਧ ਤੋਂ ਵੱਧ। ਜਿਹੜੀ ਕਿਤਾਬ ਹੈ, ਕਿਤਾਬ ਦੇ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਨੇ ਇੱਕੇ ਫਾਰਮੂਲਾ ਸੀ ਉਹਦਾ, ਘਰ 'ਚ ਕਿਤਾਬ ਦੇ ਹਥਿਆਰ ਜ਼ਰੂਰੀ ਸੀ। ਅੱਜ ਉਹ ਟਾਈਮ ਆ ਗਿਆ ਸਾਡਾ, ਹਥਿਆਰ ਵੀ ਜ਼ਰੂਰੀ ਹੈ, ਚੱਕਣਾ ਵੀ ਜ਼ਰੂਰੀ ਪੈਂਦਾ, ਕਈ ਵਾਰ ਚੱਕਣਾ ਵੀ ਪੈਣਾ, ਪਰ ਅੱਜ ਇਤਿਹਾਸ ਵੀ ਬਹੁਤ ਜ਼ਰੂਰੀ ਹੈ। ਸੋ ਮੈਂ ਧੰਨਵਾਦ ਕਰਦਾ ਆਪਣੇ ਭਰਾ ਬਲਜੀਤ ਸਿੰਘ ਜੀ ਦਾ। ਅੱਜ ਇੱਥੇ ਚਾਹੇ ਸੁਖਚੈਨ ਸਿੰਘ ਨਾਲ ਹੋਣ, ਬਾਬਾ ਬਲਵੀਰ ਹੋਵੇ ਸਾਡੇ ਪਿੰਡ ਤੋਂ, ਅੱਜ ਧੰਨਵਾਦ ਕਰਦਾ। ਇਹਨਾਂ ਨੇ ਮੋਰਚਾ ਸੰਭਾਲਿਆ ਹੋਇਆ, ਪਾਦ ਇਲਾਕੇ ਦਾ ਮਾਣ ਉੱਚਾ ਕਰਿਆ। ਬਹੁਤ ਬਹੁਤ ਧੰਨਵਾਦ। ਲੱਖੋਵਾਲ ਕਿਸਾਨ ਯੂਨੀਅਨ ਦੇ ਨਾਂ 'ਤੇ ਚਾਹੇ ਬੈਠੇ ਨੇ, ਧੰਨਵਾਦ ਕਰਦਾ ਮੈਂ। ਲੰਗਰ ਸੇਵਾ ਵਾਲੇ ਬਾਬਿਆਂ ਦੀ ਧੰਨਵਾਦ ਕਰਦਾ ਮੈਂ, ਉਹਨਾਂ ਸਿੰਘਾਂ ਦੀ ਜਿਹੜੇ ਜਥੇਬੰਦੀ ਲੈ ਕੇ ਬੈਠੇ ਨੇ। ਧੰਨਵਾਦ ਕਰਦਾ ਆਪਣੀ ਬੀਬੀਆਂ ਭੈਣਾਂ ਦੀ ਜਿਹੜੀਆਂ ਇੱਥੇ ਹਰ ਰੋਜ਼ ਹਾਜ਼ਰੀ ਭਰਦੀਆਂ ਨੇ। ਸੋ ਭਰਾਵੋ, ਪੁਆਧ ਦੀ ਧਰਤੀ 'ਤੇ ਮੋਰਚਾ ਲੱਗਿਆ। ਜੇ ਥਮੇ ਨਾ ਆ ਕੇ ਸੰਭਾਲਿਆ, ਹੋਰ ਸੰਭਾਲੂਗਾ ਕੌਣ? ਤਵੇਂ ਦਾ ਘਰ ਕੇ ਬੂਹੇ ਪਰ ਬੈਠੇ ਆ। ਭਰਾਵੋ, ਨਿਕਲਣ ਦੀ ਲੋੜ ਹੈ। ਇਹ ਆਪਣੇ ਪਰਿਵਾਰਾਂ ਲਈ ਨਹੀਂ ਗਏ ਜੇਲ੍ਹਾਂ 'ਚ, ਤੁਹਾਡੇ ਸਿਰਾਂ ਦੇ ਤਾਜ ਲਈ, ਸਿਰਾਂ ਦੇ ਪੱਗਾਂ ਲਈ ਗਏ ਨੇ। ਇਹ ਦੱਸਣ ਦੀ ਲੋੜ ਹੈ। ਪਰ ਅੱਜ ਨੌਜਵਾਨ ਸਾਡੀ ਫੋਨਾਂ ਦੇ ਵਿੱਚ ਬਿਜੀ ਹੋ ਗਈ। ਇੱਥੇ ਆ ਕੇ ਹਾਜ਼ਰੀ ਲਵਾਓ, ਘੰਟਾ ਬੈਠੋ, ਅੱਧਾ ਘੰਟਾ ਬੈਠੋ। ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਹੇਠ ਮੋਰਚਾ ਲੱਗਿਆ, ਬਾਪੂ ਗੁਰਚਰਨ ਸਿੰਘ ਦੀ ਸੇਧ ਨਾਲ ਲੱਗਿਆ। ਧੰਨਵਾਦ ਕਰਦਾ ਮੈਂ ਬਾਪੂ ਗੁਰਚਰਨ ਸਿੰਘ ਦਾ, ਸਾਰੀ ਟੀਮ ਦਾ। ਸੋ ਕੋਈ ਗਲਤੀ ਹੋ ਗਈ ਮਾਫ ਕਰਨਾ। ਵੱਧ ਤੋਂ ਵੱਧ ਅੱਗੇ ਆ ਕੇ ਆਪਣੇ ਇਤਿਹਾਸ ਨਾਲ, ਇੱਥੇ ਇੱਕ ਇਤਿਹਾਸ ਦੇ ਨਾਲ ਕਿਤਾਬਾਂ ਵੀ ਜ਼ਰੂਰ ਰੱਖੀਆਂ ਜਾਣ। ਜੋ ਸਾਡੇ ਬਚਿੱਤਰ ਸਿੰਘ ਵਰਗੇ, ਹੋਰ ਬਘੇਲ ਸਿੰਘ ਵਰਗੇ ਆ, ਸਾਡੇ ਹਰੀ ਸਿੰਘ ਨਲੂਏ ਵਰਗੇ ਆ, ਕਿੱਡੇ ਯੋਧੇ ਮਹਾਯੋਧੇ ਇੱਥੇ ਸਾਡੀ ਧਰਤੀ 'ਤੇ ਹੋਏ। ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤਾਂ ਬਚਾਈਆਂ। ਉਹਨਾਂ ਨੇ ਇਹ ਨਹੀਂ ਦੇਖਿਆ ਵੀ ਇਹ ਸਾਡੇ ਸਿੱਖ ਕੌਮ ਦੀ ਧੀ ਹੈ ਕਿ ਮੁਸਲਮਾਨ ਦੀ ਹੈ, ਬ੍ਰਾਹਮਣ ਦੀ ਹੈ, ਪਰ ਅੱਗੇ ਹੋ ਕੇ ਲੜੇ, ਸ਼ਹੀਦੀਆਂ ਦਿੱਤੀਆਂ। ਪਰ ਇਹ ਲੋਕ ਦੇਖਦੇ ਨੇ, ਇੱਥੇ ਸਿਰ 'ਤੇ ਪੱਗ ਹੈ, ਸਿਰ 'ਤੇ ਬੋਦੀ ਹੈ, ਸਿਰ 'ਤੇ ਟੋਪੀ ਹੈ। ਇਹ ਸਾਨੂੰ ਜਾਣਨ ਦੀ ਲੋੜ ਹੈ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਇਹ ਸਨ ਭਾਈ ਪਰਮਦੀਪ ਸਿੰਘ ਬੈਦਵਾਨ, ਜੋ ਕਿ ਕਿਸਾਨ ਮੋਰਚੇ ਦੇ ਵਿੱਚ ਨਿਰੰਤਰ ਇਹਨਾਂ ਨੇ 1.25 ਸਾਲ ਆਪਣੇ ਪਰਿਵਾਰ ਸਮੇਤ, ਆਪਣੇ ਬੱਚਿਆਂ ਸਮੇਤ, ਪਤਨੀ ਸਮੇਤ ਉੱਥੇ ਨਿਰੰਤਰ ਰਹਿ ਕੇ ਸੇਵਾ ਨਿਭਾਈ, ਅਤੇ ਇੱਥੇ ਵੀ ਇਸੇ ਤਰ੍ਹਾਂ ਸੇਵਾ ਨਿਭਾ ਰਹੇ ਨੇ। ਸੋ ਹੁਣ ਮੈਂ ਬੇਨਤੀ ਕਰੂੰਗਾ ਭਾਈ ਜਗਤਾਰ ਸਿੰਘ ਝਰਮੜੀ ਲੱਖੋਵਾਲ ਜਥੇਬੰਦੀ ਤੋਂ, ਉਹ ਵੀ ਸਟੇਜ 'ਤੇ ਆ ਕੇ ਆਪਣੇ ਸ਼ਬਦਾਂ ਰਾਹੀਂ, ਵਿਚਾਰਾਂ ਰਾਹੀਂ ਹਾਕਮ ਹੁਕਮਰਾਨ ਸਰਕਾਰਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦੀ ਯਤਨ ਕਰਨਗੇ ਕਿ ਸਾਡੇ ਬੰਦੀ ਸਿੰਘਾਂ ਨੂੰ ਜਲਦ ਤੋਂ ਜਲਦ ਰਿਹਾ ਕੀਤਾ ਜਾਵੇ। ਭਾਈ ਜਗਤਾਰ ਸਿੰਘ ਝਰਮੜੀ ਲੱਖੋਵਾਲ ਕਿਸਾਨ ਜਥੇਬੰਦੀ, ਉਸ ਤੋਂ ਉਪਰੰਤ ਸਮਾਜ ਸੇਵੀ ਕੁਲਵੰਤ ਸਿੰਘ ਸੈਣੀ, ਉਹ ਵੀ ਤਿਆਰ ਰਹਿਣ। ਸਮਾਜ ਸੇਵੀ ਕੁਲਵੰਤ ਸਿੰਘ ਸੈਣੀ। ਪਰਮ ਸਤਿਕਾਰਯੋਗ ਵੱਖ-ਵੱਖ ਪਿੰਡਾਂ ਤੋਂ ਆਏ ਬਜ਼ੁਰਗ ਨੌਜਵਾਨ ਵੀਰੋ, ਸਭ ਤੋਂ ਪਹਿਲਾਂ ਤਾਂ 10ਵੇਂ ਪਾਤਸ਼ਾਹ ਦਾ ਬਖਸ਼ਿਆ ਹੋਇਆ ਨਾਰਾ ਗੁਰੂ ਗ੍ਰੰਥ ਸਾਹਿਬ ਦੀ ਜੀ ਹਾਜ਼ਰੀ ਵਿੱਚ ਬੈਠੀ ਸਾਧ ਸੰਗਤ ਜੀ, ਗੱਜ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਭਾਈ ਬਲਜੀਤ ਸਿੰਘ ਜੀ ਭਾਊ ਦੀ ਰਹਿਨੁਮਾਈ ਹੇਠ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਅੱਜ ਉਰੇ ਬਹੁਤ ਵੱਡਾ ਜਥਾ ਲੈ ਕੇ ਆਈ ਹੈ। ਉਹ ਜਥੇ ਦੇ ਸਿੰਘ ਜੋ ਰੋਜ਼ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਜਾਂਦੇ ਨੇ, 31 ਮੈਂਬਰੀ ਜਥਾ ਉਹਦੇ ਵਿੱਚ ਚਲੇ ਗਏ ਨੇ, ਤੇ ਹੋਰ ਵੀਰ ਵੀ ਬੈਠੇ ਨੇ ਉਰੇ। ਇਹ ਉਰੇ ਜੋ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ ਹੈ, ਤਕਰੀਬਨ 6 ਮਹੀਨੇ ਹੋ ਗਏ ਨੇ। ਸਾਨੂੰ ਘਬਰਾਉਣ ਦੀ ਲੋੜ ਨਹੀਂ ਵੀ ਬੰਦੇ ਘੱਟ ਨੇ ਉਰੇ,
ਜਦੋਂ ਮੱਸੇ ਰੰਗੜ ਦਾ ਸਿਰ ਵੱਢਿਆ ਸੀ ਨਾ, ਉਦੋਂ ਵੀ 2 ਸਿੰਘ ਸੀ। ਉਹ 2 ਸਿੰਘ ਬੀਕਾਨੇਰ ਦੇ ਜੰਗਲਾਂ ਤੋਂ ਆਏ। ਹਰਮੰਦਰ ਸਾਹਿਬ ਜੋ ਮੱਸਾ ਰੰਗੜ ਨੇ ਬੇਅਦਬੀ ਕੀਤੀ ਸੀ ਹਰਮੰਦਰ ਸਾਹਿਬ ਦੀ, ਉਹ 2 ਸਿੰਘ ਮੱਸੇ ਰੰਗੜ ਦਾ ਸਿਰ ਵੱਢ ਕੇ ਨਾਲ ਲੈ ਕੇ ਗਏ ਸੀ। ਸਾਨੂੰ ਘਬਰਾਉਣ ਦੀ ਲੋੜ ਨਹੀਂ ਹੈ। ਜਦੋਂ ਨਾਦਰ ਅਬਦਾਲੀ ਨੇ ਸਾਰੇ ਦੇਸ਼ ਨੂੰ ਲੁੱਟ ਕੇ ਪੰਜਾਬ ਦੇ ਵਿੱਚ ਨੂੰ ਗਿਆ, ਤਾਂ ਪੰਜਾਬ ਦੇ ਉਹਨਾਂ ਸਿੱਖ ਵੀਰਾਂ ਨੇ ਉਹਨੂੰ ਵੀ ਲੁੱਟ ਲਿਆ, ਤੇ ਹਿੰਦੂਆਂ ਦੀ ਲੜਕੀਆਂ ਨੂੰ ਜੋ ਬੰਦ ਕੇ ਲੈ ਜਾ ਰਿਹਾ ਸੀ ਉਹ ਛਡਾਈਆਂ, ਆਪਣੇ ਘਰੋਂ ਘਰੀ ਭੇਜੀਆਂ। ਤੇ ਉਦੋਂ ਵੀ ਨਾਦਰ ਅਬਦਾਲੀ ਨੇ ਪੁੱਛਿਆ ਸੀ ਵੀ ਇਹ ਕੌਣ ਨੇ, ਤਾਂ ਦੱਸਿਆ ਗਿਆ ਵੀ ਇਹ ਸਿੰਘ ਨੇ, ਜੰਗਲਾਂ ਵਿੱਚ ਰਹਿੰਦੇ ਨੇ, ਘੋੜਿਆਂ ਦੀ ਕਾਠੀਆਂ ਤੇ ਰਹਿੰਦੇ ਨੇ, ਉਹਨਾਂ ਨੇ ਤੈਨੂੰ ਲੁੱਟਿਆ। ਉਹਨਾਂ ਦਾ ਖੁਰਾ ਖੋਜ ਮਿਟਾਉਣ ਵਾਸਤੇ ਭਾਈ ਮੀਰ ਮੰਨੂ ਨੇ ਸਿੰਘਾਂ ਦੇ ਸਿਰਾਂ ਦੇ ਮੁੱਲ ਪਾਏ, ਤਾਂ ਖੁਰਾ ਖੋਜ ਮਿਟਾਉਣ ਵਾਸਤੇ ਹੁਕਮ ਜਾਰੀ ਕਰਤਾ। ਉਦੋਂ ਵੀ ਭਾਈ ਬੋਤਾ ਸਿੰਘ ਤੇ ਗਰਜਾ ਸਿੰਘ ਨੇ, ਉਦੋਂ ਵੀ 2 ਸਿੰਘ ਸੀ। ਉਹਨਾਂ ਨੇ ਯਾਦ ਕਰਾਇਆ ਮੁਗਲਾਂ ਨੂੰ ਵੀ ਸਿੰਘ ਮੁੱਕੇ ਨਹੀਂ, ਸਿੰਘ ਜਿਉਂਦੇ ਨੇ, ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਸਿੰਘੋ। ਇਹ ਗੁਰੂ ਮਹਾਰਾਜ ਦੀ ਰਹਿਨੁਮਾਈ ਹੇਠ ਮੋਰਚਾ ਚੱਲ ਰਿਹਾ, ਇਹ ਇੱਕਣੇ ਚੱਲਦਾ ਰਹਿਣਾ, ਇੰਨੇ ਸਿੰਘਾਂ ਦੀ ਰਿਹਾਈ ਨਹੀਂ ਹੁੰਦੀ। ਇਸ ਕਰਕੇ ਘਬਰਾਉਣ ਦੀ ਲੋੜ ਨਹੀਂ ਹੈ। ਤੇ ਮੈਂ ਹੋਰ ਜਿਹੜੀ ਕਿਸਾਨ ਜਥੇਬੰਦੀਆਂ ਨੇ, ਪਹਿਲਾਂ ਤਾਂ 32 ਦੀ, ਹੁਣ ਤਾਂ ਮੈਨੂੰ ਲੱਗਦਾ ਵੀ 35-36 ਹੋ ਗਈਆਂ ਨੇ, ਕੁਝ ਟੁੱਟ ਕੇ ਹੋਰ ਨਵੀਆਂ ਬਣ ਗਈਆਂ ਨੇ। ਇਸ ਕਰਕੇ ਉਹਨਾਂ ਨੂੰ ਵੀ ਬੇਨਤੀ ਹੈ ਵੀ ਜਦ ਪਹਿਲਾਂ ਸਾਰੀ ਜਥੇਬੰਦੀਆਂ ਉਰੇ ਆਈ ਸੀ, ਭਾਈ ਮਨਜੀਤ ਸਿੰਘ ਜੀ ਰਾਏ ਨੇ ਬੋਲਿਆ ਸੀ ਵੀ ਹਰ ਇੱਕ ਜਥੇਬੰਦੀ ਦੀ 5 ਟਰਾਲੀਆਂ ਉਰੇ ਖੜੂਗੀਆਂ ਆ ਕੇ, ਪਰ ਮੈਨੂੰ ਲੱਗਦਾ ਵੀ ਕੋਈ ਜਥੇਬੰਦੀ ਕਿਸੇ ਨੇ ਗੌਰ ਨਹੀਂ ਕੀਤੀ ਉਰੇ ਆਉਣ ਦੀ। ਜੇ ਸਾਰੇ ਜਥੇਬੰਦੀਆਂ ਦੀ ਟਰਾਲੀਆਂ ਹੁੰਦੀਆਂ ਨਾ ਉਰੇ, ਤਾਂ ਲੰਡਰਾਂ ਤੱਕ ਪਹੁੰਚ ਜਾਣੀ ਤੀ ਇਹ ਲੈਣ। ਸਾਡੀ ਲੱਖੋਵਾਲ ਜਥੇਬੰਦੀ ਦੀਆਂ ਜਿੱਦਣ ਤੋਂ ਇਹ ਮੋਰਚਾ ਚੱਲ ਰਿਹਾ, ਉਸ ਦੀਆਂ ਉਰੇ ਟਰਾਲੀਆਂ ਪੱਕੀਆਂ ਖੜੀਆਂ ਨੇ, ਪੱਕਾ ਸੈੱਟ ਬਣਿਆ ਹੋਇਆ, ਰਹਿਣ ਦੀ ਵੀ ਦਿੱਕਤ ਨਹੀਂ ਹੈ। ਜਿਹੜੇ ਦੂਰੋਂ ਬੰਦੇ ਕਿਸਾਨ ਜਥੇਬੰਦੀਆਂ ਹੁੰਦੀਆਂ ਨੇ, ਉਹ ਸਾਡੇ ਕੋਲ ਰਹਿ ਸਕਦੀਆਂ ਨੇ। ਸਾਡੀ ਲੱਖੋਵਾਲ ਜਥੇਬੰਦੀ ਪੱਕੇ ਤੌਰ ਤੇ ਉਰੇ ਬੈਠੀ ਹੈ। ਭਾਈ ਬਲਜੀਤ ਸਿੰਘ ਜੀ ਭਾਊ, ਇਹ ਤਾਂ ਜਿੱਦਣ ਦਾ ਮੋਰਚਾ ਚੱਲਿਆ ਉਦੋਂ ਦੇ ਉਰੀ ਬੈਠੇ ਨੇ, ਘਰ ਵੀ ਬਹੁਤ ਘੱਟ ਜਾਂਦੇ ਨੇ। ਇਸ ਕਰਕੇ ਸਾਰੇ ਜਥੇਬੰਦੀਆਂ ਨੂੰ ਬੇਨਤੀ ਹੈ ਵੀ ਟਰਾਲੀਆਂ ਨਹੀਂ ਖੜਾਉਣੀਆਂ, ਕੰਮ ਤੇ ਕੰਮ ਉਰੇ ਹਾਜ਼ਰੀ ਤਾਂ ਲਵਾਇਆ ਕਰੋ। ਸਾਡੇ ਤਕਰੀਬਨ ਲੱਖੋਵਾਲ ਜਥੇਬੰਦੀ ਦੇ ਹਰ ਰੋਜ਼ 25-30 ਬੰਦਿਆਂ ਦੀ ਹਾਜ਼ਰੀ ਹੁੰਦੀ ਹੈ ਹਰ ਰੋਜ਼। ਅੱਜ ਤਾਂ ਪੂਰੀ ਲੱਖੋਵਾਲ ਜਥੇਬੰਦੀ ਦੀ ਇਸ ਮੋਹਾਲੀ ਜ਼ਿਲ੍ਹੇ ਤੋਂ ਸਾਰੇ ਤਕਰੀਬਨ ਆਏ ਹੋਏ ਨੇ। ਇਸ ਕਰਕੇ ਹੋਰ ਜਥੇਬੰਦੀਆਂ ਨੂੰ ਵੀ ਬੇਨਤੀ ਹੈ ਉਹ ਵੀ ਵੱਧ ਤੋਂ ਵੱਧ ਇਸ ਮੋਰਚੇ ਵਿੱਚ ਹਾਜ਼ਰੀ ਲਵਾਇਆ ਕਰੋ, ਜੇ ਮੋਰਚਾ ਕਾਮਯਾਬ ਹੋ ਸਕੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਜਗਤਾਰ ਸਿੰਘ ਝਰਮੜੀ ਲੱਖੋਵਾਲ ਜਥੇਬੰਦੀ ਤੋਂ। ਇਹਨਾਂ ਦਾ ਵੀ ਕਿਸਾਨੀ ਸੰਘਰਸ਼ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ। ਸੋ ਹੁਣ ਮੈਂ ਬੇਨਤੀ ਕਰਾਂ ਸਮਾਜ ਸੇਵੀ ਕੁਲਵੰਤ ਸਿੰਘ ਸੈਣੀ, ਸਮਾਜ ਸੇਵੀ ਕੁਲਵੰਤ ਸਿੰਘ ਸੈਣੀ ਵੀਰ ਜੀ ਸੰਗਤਾਂ ਨੂੰ, ਸਰਕਾਰਾਂ ਤੱਕ
ਆਪਣੇ ਸ਼ਬਦਾਂ ਰਾਹੀਂ, ਆਪਣੇ ਵਿਚਾਰਾਂ ਰਾਹੀਂ ਕੌਮੀ ਇਨਸਾਫ ਮੋਰਚੇ ਦੇ ਲਗੇ ਸਬੰਧ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਆਪਣੀ ਆਵਾਜ਼ ਬੁਲੰਦ ਕਰਦੇ ਹੋਏ ਸਰਕਾਰਾਂ ਤੱਕ ਆਪਣੇ ਸ਼ਬਦਾਂ ਰਾਹੀਂ, ਆਪਣੇ ਵਿਚਾਰਾਂ ਰਾਹੀਂ ਆਪਣੀ ਗੱਲ ਯਤਨ ਕਰਨਗੇ ਪਹੁੰਚਾਉਣ ਦਾ। ਸਿੰਘਾਂ ਦੀ ਦੇਗ ਵੀ ਫਤਿਹ, ਸਿੰਘਾਂ ਦੀ ਤੇਗ ਵੀ ਫਤਿਹ, ਸਿੰਘਾਂ ਦੇ ਅਸਤਰ ਵੀ ਫਤਿਹ, ਸਿੰਘਾਂ ਦੇ ਸ਼ਾਸਤਰ ਵੀ ਫਤਿਹ, ਸਿੰਘਾਂ ਦੀ ਸਰਹੰਦ ਵੀ ਫਤਿਹ, ਸਿੰਘਾਂ ਦੀ ਚਮਕੌਰ ਵੀ ਫਤਿਹ, ਸਿੰਘਾਂ ਦੇ ਜੰਗ ਵੀ ਫਤਿਹ, ਜੰਗਾਂ ਦੇ ਸ਼ੋਰ ਵੀ ਫਤਿਹ। ਸੋ ਜਿਸ ਦੀ ਜਵਾਨ ਤੇ ਫਤਿਹ, ਉਹਦੀ ਮੈਦਾਨ ਤੇ ਫਤਿਹ। ਸਾਰੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਸੇਵਾ ਕੌਮ ਦੀ ਜਿੰਦੜੀ ਹੈ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖਾਲੀਆਂ ਨੇ। ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਉਹਨੇ ਲੱਖ ਮੁਸੀਬਤਾਂ ਝੱਲੀਆਂ ਨੇ। ਸੋ ਸਭ ਤੋਂ ਪਹਿਲਾਂ ਤਾਂ ਮੈਂ ਇਸ ਜ਼ਾਲਮ ਸਰਕਾਰ ਦੀ ਘੋਰ ਨਿੰਦਿਆ ਕਰਦਾ ਕਿ ਜਿਨ੍ਹਾਂ ਨੇ ਸਾਡਾ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਕਿ ਕੇਂਦਰੀ ਮੰਤਰੀ ਅਮਿਤ ਸ਼ਾਹ ਦਾ ਘਿਰਾਓ ਕਰਨਾ ਸੀ, ਉਸ ਦੇ ਵਾਸਤੇ ਜਿਹੜਾ ਅੱਜ ਵਿਘਨ ਪਾਇਆ, ਇਹਦੀ ਮੈਂ ਘੋਰ ਸ਼ਬਦ ਨਿੰਦਾ ਕਰਦਾ। ਇੰਨਾ ਜ਼ੁਲਮ ਤਾਂ ਬੀਜੇਪੀ ਨੇ ਵੀ ਨਹੀਂ ਕੀਤਾ ਜਿੰਨਾ ਅੱਜ ਦੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਹੈ। ਇਹ ਗੱਲਾਂ ਮੈਂ ਕਿਉਂ ਕਹਿ ਰਿਹਾ? ਕਿਉਂਕਿ ਬੀਜੇਪੀ ਨੇ ਤਾਂ ਕੁਝ ਚੈਨਲ ਖਰੀਦੇ ਹੀ ਸੀ, ਪਰ ਜਿਹੜੀ ਅੱਜ ਦੀ ਸਰਕਾਰ ਹੈ, ਇਹਨੇ ਲੋਕਾਂ ਨੇ ਜਿਹੜੇ ਆਪਣੀ ਮਿਹਨਤ ਕਰਕੇ ਚੈਨਲ ਖੜੇ ਕੀਤੇ ਸੀ ਲੋਕਾਂ ਦੀ ਆਵਾਜ਼ ਪਹੁੰਚਾਉਣ ਵਾਸਤੇ, ਉਹਨਾਂ ਚੈਨਲਾਂ 'ਤੇ ਬੈਨ ਲਾ ਦਿੱਤਾ। ਕੋਈ ਵੀ ਆਪਣੇ ਹੱਕ ਦੀ ਗੱਲ ਕਿਤੇ ਸੋਸ਼ਲ ਮੀਡੀਆ 'ਤੇ ਪਾ ਦਿੰਦਾ ਤਾਂ ਉਹਦਾ ਸੋਸ਼ਲ ਮੀਡੀਆ ਹੈਂਡਲ ਬੰਦ ਕਰ ਦਿੱਤਾ ਜਾਂਦਾ। ਕੋਈ ਵੀ ਆਪਣਾ ਚੈਨਲ ਚਲਾਉਂਦਾ ਉਹਦੇ ਚੈਨਲ ਬੰਦ ਕਰ ਦਿੱਤੇ ਜਾਂਦੇ ਹਨ। ਮੈਂ ਵੀ ਇੱਕ ਛੋਟਾ ਜਿਹਾ ਪ੍ਰਯਾਸ ਕਰ ਰਿਹਾ ਪੰਜਾਬ ਮਲਟੀਮੀਡੀਆ ਦੇ ਨਾਂ 'ਤੇ, ਤਾਂ ਮੇਰੇ ਜਿਹੜਾ ਪੇਜ ਹੈ ਇਹਦੀ ਵੀ ਰੀਚ ਬਹੁਤ ਘੱਟ ਕਰ ਦਿੱਤੀ ਹੈ। ਮੈਂ ਪੋਸਟਾਂ ਪਾਉਂਦਾ ਪਰ ਇਹ ਲੋਕਾਂ ਤੱਕ ਪਹੁੰਚਦੀ ਨਹੀਂ ਹੈ। ਹੁਣ ਗੱਲ ਮੁੱਦੇ ਦੀ ਕਰਦੇ ਹਾਂ ਆਪਾਂ, ਜਿਸ ਮੁੱਦੇ ਨੂੰ ਲੈ ਕੇ ਆਪਾਂ ਅੱਜ ਇੱਥੇ ਬੈਠੇ ਹਾਂ। 7 ਜਨਵਰੀ ਤੋਂ ਲੈ ਕੇ ਅੱਜ ਤੱਕ ਬਹੁਤ ਉਤਰਾਅ ਚੜ੍ਹਾਅ ਆਏ ਹਨ। ਇਹ ਇੱਕ ਕੁਦਰਤੀ ਵਰਤਾਰਾ ਹੈ ਕਿ ਜਦੋਂ ਆਪਾਂ ਚੱਲਦੇ ਹਾਂ ਤਾਂ ਜ਼ਿੰਦਗੀ 'ਚ ਆਕੜਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ। ਅੱਜ ਜੋ ਸਾਡੇ 'ਤੇ ਜ਼ੁਲਮ ਹੋ ਰਿਹਾ, ਸ਼ਾਇਦ ਇਹ ਨਾ ਹੁੰਦਾ ਜੇ ਆਪਾਂ ਜਿਹੜਾ ਦਿੱਲੀ ਅਧੂਰੀ ਜਿੱਤ ਲੈ ਕੇ ਇੱਥੇ ਆਏ ਹਾਂ, ਸ਼ਾਇਦ ਉਹ ਆਪਾਂ ਮਹੀਨਾ, ਸਵਾ ਮਹੀਨਾ, 2 ਮਹੀਨੇ ਉੱਤੇ ਹੋਰ ਬੈਠ ਜਾਂਦੇ ਤਾਂ ਅੱਜ ਕੁਝ ਰਿਜ਼ਲਟ ਹੋਰ ਹੋਣੇ ਸੀ। ਇਹ ਮੈਂ ਤਾਂ ਕਹਿ ਰਿਹਾ ਕਿਉਂਕਿ ਜਦੋਂ ਹੀ ਇਹ ਜਥੇਬੰਦੀਆਂ ਇੱਕ ਸੰਯੁਕਤ ਮੋਰਚੇ ਦੇ ਨਾਂ 'ਤੇ ਲੜੀਆਂ ਤਾਂ ਸਰਕਾਰਾਂ ਡਰਦੀਆਂ ਸੀ। ਪੰਜਾਬ ਵਿੱਚ ਆ ਕੇ ਇਹਨਾਂ ਜਥੇਬੰਦੀਆਂ ਨੂੰ ਆਪਣੇ ਆਪਣੇ ਹਿੱਤ ਪਿਆਰੇ ਹੋ ਗਏ ਤਾਂ ਪੰਜਾਬ ਵਿੱਚ ਆ ਕੇ ਮੋਰਚਾ ਦੁਫਾੜ ਹੋ ਗਿਆ। ਇਸ ਦੀ ਨਤੀਜਾ ਹੈ ਕਿ ਸਾਡੇ ਜਥੇਬੰਦੀਆਂ ਨੇ, ਕੁਝ ਨੇ ਪਟਿਆਲੇ ਮੋਰਚਾ ਲਾਇਆ ਤਾਂ ਉੱਥੇ ਲਾਠੀ ਚਾਰਜ ਕੀਤਾ। ਅਗਰ ਇਹ ਮੋਰਚਾ ਦਿੱਲੀ ਤੋਂ ਇਕੱਠੇ ਰੂਪ ਵਿੱਚ ਇੱਥੇ ਆਉਂਦਾ ਤਾਂ ਇਹ ਸਰਕਾਰਾਂ ਸਾਡੇ ਤੇ ਜ਼ੁਲਮ ਨਾ ਕਰਦੀਆਂ। ਮੈਂ ਜਥੇਬੰਦੀਆਂ ਨੂੰ ਵੀ ਬੇਨਤੀ ਕਰਦਾ ਕਿ ਵੀਰੋ, ਲਗਭਗ 30-35 ਜਥੇਬੰਦੀਆਂ ਪੰਜਾਬ ਦੀਆਂ ਹੈ। ਜੇ ਹਰ ਜਥੇਬੰਦੀ, ਹਰ ਇੱਕ ਜਥੇਬੰਦੀ ਹਰ ਰੋਜ਼ ਇੱਥੇ ਹਾਜ਼ਰੀ ਭਰੇ ਤਾਂ ਇੱਕ ਜਥੇਬੰਦੀ ਦੀ ਜਿਹੜੀ ਡਿਊਟੀ ਹੈ ਉਹ ਅਗਲੇ ਮਹੀਨੇ ਜਾ ਕੇ ਆਉਣੀ ਹੈ। ਸੋ 1 ਮਹੀਨੇ ਵਿੱਚ 1 ਦਿਨ ਤਾਂ ਆਪਾਂ ਇੱਥੇ ਜ਼ਰੂਰ ਦਈਏ। ਇੰਨੇ ਕੁ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਮਾਜ ਸੇਵੀ ਕੁਲਵੰਤ ਸਿੰਘ ਸੈਣੀ। ਸੋ ਹੁਣ ਬੇਨਤੀ ਕਰੂੰਗਾ ਭਾਈ ਜਗਮਲ ਸਿੰਘ, ਜ਼ਿਲ੍ਹਾ ਸਕੱਤਰ ਕੀਰਤੀ ਜਥੇਬੰਦੀ ਕਿਸਾਨ ਮੋਰਚਾ। ਭਾਈ ਜਗਮਲ ਸਿੰਘ, ਜ਼ਿਲ੍ਹਾ ਸਕੱਤਰ ਕੀਰਤੀ ਜਥੇਬੰਦੀ ਕਿਸਾਨ ਮੋਰਚਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਿੰਨੇ ਵੀ ਸਿੰਘ ਜਥੇਬੰਦੀਆਂ ਦੇ ਆਗੂ ਸਾਹਿਬਾਨ ਮੌਜੂਦ ਨੇ, ਮੈਂ ਤਾਂ ਉਹਨਾਂ ਦੇ ਦਰਸ਼ਨ ਕਰਨ ਆਇਆ ਸੀ। ਲੰਬੇ ਐਕਸੀਡੈਂਟ ਤੋਂ ਬਾਅਦ ਮੋਰਚੇ ਵਿੱਚ ਦੁਬਾਰਾ ਸ਼ਮੂਲੀਅਤ ਕੀਤੀ ਹੈ। ਜਰਨੈਲ ਸਿੰਘ ਜੀ ਮਗਰੋੜ ਸਿੰਘ ਕਹਿੰਦੇ, ਭਾਈ ਸਾਹਿਬ ਕਹਿੰਦੇ ਤੁਸੀਂ ਬੋਲਣਾ 2 ਮਿੰਟ ਸਟੇਜ 'ਤੇ। ਮੈਂ ਕਿਹਾ ਮੈਂ ਤਾਂ ਸੁਣਨ ਆਇਆ ਸੀ, ਬਸ ਦਰਸ਼ਨ ਕਰਨ ਆਇਆ ਸੀ ਸੰਗਤਾਂ ਦੇ। ਚਲੋ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਮੈਂ ਤਾਂ ਬੇਨਤੀ ਇਹ ਸੀਗੀ, ਜਿਵੇਂ ਸਾਡੇ ਵੀਰ ਕੁਲਵੰਤ ਸਿੰਘ ਨੇ ਗੱਲ ਕੀਤੀ ਹੈ ਕਿ ਕੌਮ ਨੂੰ ਇਕੱਠਾ ਕਿਵੇਂ ਕੀਤਾ ਜਾਵੇ। ਬੜੀ ਮਾੜੀ ਤਰਾਸਦੀ ਹੈ। ਮੈਂ SKM ਦਾ ਆਫੀਸ਼ੀਅਲ ਮੈਂਬਰ ਵੀ ਹਾਂ 32 ਜਥੇਬੰਦੀਆਂ 'ਚ। ਹਰ ਇੱਕ ਜਥੇਬੰਦੀ ਦੀ ਆਪਣੀ ਆਪਣੀ ਵਿਚਾਰਧਾਰਾ, ਜਿਵੇਂ ਪਾਰਟੀ ਦੀਆਂ ਵੱਖ-ਵੱਖ ਵਿਚਾਰਧਾਰਾਵਾਂ ਨੇ। ਕੌਮ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ, ਇੱਕ ਝੰਡੇ ਹੇਠ, ਨਿਸ਼ਾਨ ਸਾਹਿਬ ਹੇਠ ਹੀ ਇਕੱਠੀ ਹੋ ਸਕਦੀ ਹੈ। ਪਰ ਸਾਨੂੰ ਨਿਸ਼ਾਨਦੇਹੀ ਕਰਨੀ ਪਵੇਗੀ ਵੀ ਅਸੀਂ ਕਿਹੜੇ ਮੰਗਾਂ ਮਸਲਿਆਂ 'ਤੇ ਇਕੱਠੇ ਹੋਣਾ। ਜਿਹੜਾ ਅੱਜ ਪੰਜਾਬ ਦੇ ਵਿੱਚ ਸੰਕਟ ਹੈ, ਸਿੱਖੀ ਦੇ ਰਾਜਨੀਤਿਕ ਧਾਰਮਿਕ ਸਾਡੇ ਮਸਲੇ ਨੇ, ਉਹ ਬਹੁਤ ਵਿਆਪਕ ਨੇ, ਵੱਡੇ ਨੇ। ਇਸ ਪੰਡਾਲ ਦੇ ਵਿੱਚ ਹੀ ਦੇਖ ਲਓ, ਵੱਖ-ਵੱਖ ਜਥੇਬੰਦੀਆਂ 'ਚ ਦੇਖ ਲਓ, ਨੌਜਵਾਨੀ ਗੈਰ ਮੌਜੂਦ ਹੈ ਹੀ ਨਹੀਂ। ਕਿਤੇ ਵੀ ਜਾ ਕੇ ਤੁਸੀਂ ਦੇਖ ਲਓ, ਜਵਾਨੀ ਹੈ ਨਹੀਂ। ਜਵਾਨੀ ਜਾਂ ਤਾਂ ਮਿਲੂਗੀ ਤੁਹਾਨੂੰ ਬਾਹਰ ਚਲੀ ਗਈ ਹੈ, ਜਾਂ ਮਿਲੂਗੀ ਲੱਚਰ ਗਾਇਕੀ 'ਚ। ਸੱਭਿਆਚਾਰ ਦੇ ਉੱਤੇ ਐਡੀ ਵੱਡੀ ਸੱਟ ਵੱਜੀ ਕਿ ਸਾਡੇ ਪੰਜਾਬ ਦੇ ਕੋਲ ਸੱਭਿਆਚਾਰ ਦੇ ਜਿਹੜਾ ਲੱਚਰ ਗਾਇਕੀ 20-25 ਸਾਲਾਂ 'ਚ ਸਾਨੂੰ ਪਰੋਸੀ ਗਈ, ਉਹਦਾ ਨਤੀਜਾ ਅੱਜ ਸਾਨੂੰ ਮਿਲ ਰਿਹਾ। ਧਰਨਿਆਂ 'ਚੋਂ ਨੌਜਵਾਨੀ ਗਾਇਬ, ਸ਼ੁਰੂਆਤੀ ਦਿਨਾਂ ਦੇ ਵਿੱਚ ਜਵਾਨੀ ਆਈ, ਉਸ ਤੋਂ ਬਾਅਦ ਜਵਾਨੀ ਗਾਇਬ। ਅੱਜ ਅਨੰਦਪੁਰ ਸਾਹਿਬ ਦੀ ਧਰਤੀ, ਗੁਰੂਆਂ ਦੀ ਧਰਤੀ ਦੇ ਨਾਂ ਨਾਲ ਜਿਹੜੀ ਜਾਣੀ ਜਾਂਦੀ ਹੈ ਸਾਰੀ ਪੰਜਾਬ ਦੀ, ਅੱਜ ਉੱਥੇ ਚਿੱਟੇ ਦਾ ਐਡਾ ਵੱਡਾ ਪ੍ਰਕੋਪ ਹੈ ਕਿ ਚਿੱਟੇ ਦੀ ਸਭ ਤੋਂ ਵੱਧ ਖਪਤ ਪੰਜਾਬ ਦੇ ਵਿੱਚ ਵੱਧ ਰਹੀ ਹੈ। ਪਾਣੀਆਂ ਦਾ ਸੰਕਟ ਪੰਜਾਬ ਦਾ ਬਹੁਤ ਵੱਡਾ ਗਹਿਰਾ ਹੋ ਗਿਆ। ਆਉਣ ਵਾਲੀ ਪੀੜ੍ਹੀ ਦਾ ਸੰਕਟ ਐਡਾ ਗਹਿਰਾ ਹੋ ਗਿਆ, ਅਸੀਂ ਉਹਦੇ ਸੰਬੰਧੀ ਕਿੰਨੇ ਕੁ ਸੰਵੇਦਨਸ਼ੀਲ ਹਾਂ। ਸਾਰੇ ਰਾਜਨੀਤਿਕ ਜਥੇਬੰਦੀਆਂ ਦੇ ਆਗੂ ਇੱਕ ਵਾਰ ਬੈਠ ਕੇ ਅਸੀਂ ਸੋਚੀਏ। ਸਾਡੇ ਪ੍ਰਥਾ ਖਤਮ ਹੋ ਗਈ, ਜੋ ਪੰਚਤੰਤਰੀ ਸਾਡੇ ਸਿਸਟਮ ਚੱਲਦਾ ਬੈਠ ਕੇ ਵਿਚਾਰ ਕਰਨ ਦਾ, ਉਹ ਸਾਡੇ ਪ੍ਰਥਾ ਖਤਮ ਹੋ ਗਈ। ਹਰ ਇੱਕ ਜਥੇਬੰਦੀ ਦਾ ਕਿਸੇ ਦਾ ਮੂੰਹ ਕਿਸੇ ਪਾਸੇ ਨੂੰ, ਕਿਸੇ ਦਾ ਕਿਸੇ ਪਾਸੇ ਨੂੰ ਮੂੰਹ। ਸਾਡੇ ਪ੍ਰਥਾ ਖਤਮ ਹੋ ਗਈ। ਇਹ ਸਾਡੇ ਸੱਭਿਆਚਾਰ ਦੇ ਉੱਤੇ ਸੱਟ ਹੈ। ਅਸੀਂ ਬੈਠ ਕੇ ਸੋਚੀਏ, ਜਦੋਂ ਫੈਸਲਾ ਲੈਣਾ ਹੁੰਦਾ 10 ਬੰਦੇ ਬੈਠ ਕੇ ਸੋਚਣ ਤਾਂ ਸਹੀ ਵੀ ਕੀ ਕਰਨਾ ਅਸੀਂ ਪੰਜਾਬ ਦੇ ਸੰਬੰਧ 'ਚ, ਅਸੀਂ ਆਪਣੇ ਇਲਾਕੇ ਨੂੰ ਕਿਵੇਂ ਅੱਗੇ ਲੈ ਕੇ ਜਾਣਾ। ਬੈਠ ਕੇ ਕੋਈ ਫੈਸਲਾ ਤਾਂ ਹੀ ਕਰਾਂਗੇ। ਪਿੰਡਾਂ ਦੇ ਹਾਲ ਤੁਸੀਂ ਦੇਖ ਲਓ, ਪਿੰਡਾਂ ਦੇ ਹਾਲਤ ਕੀ ਹੈ। ਇਹਨਾਂ ਪਾਰਟੀਆਂ ਨੇ, ਰਾਜਨੀਤਿਕ ਢਾਂਚੇ ਨੇ ਸਾਡੇ ਪਿੰਡਾਂ ਦੇ ਹਾਲਤ ਕਿੰਨੇ ਮਾੜੇ ਕਰ ਦਿੱਤੇ ਹੈ। ਅਸੀਂ ਸਿਰ ਜੋੜ ਕੇ ਬੈਠਣ ਦੀ ਜਗ੍ਹਾ ਬਸ ਆਪਣੇ ਆਪਣੇ ਹਿੱਤਾਂ ਨੂੰ, ਨਿੱਜਵਾਦ ਦੇ ਉੱਤੇ ਹਾਵੀ ਹੋ ਕੇ ਅਸੀਂ ਲੱਗੇ ਹੋਏ ਹਾਂ। ਉਹੀ ਬੰਦੇ ਜਿਹੜੇ ਇੱਥੇ ਆ ਕੇ ਸ਼ਮੂਲੀਅਤ ਕਰਦੇ ਸੀ, ਮੋਰਚੇ ਨੂੰ ਮਾੜਾ ਕਹਿਣ ਲੱਗੇ ਹੋਏ ਆ। ਇਹ ਵਿਕ ਗਏ ਆ, ਇਹੀ ਗੱਲਾਂ ਚੱਲ ਰਹੀਆਂ ਸਾਰੇ ਪਾਸੇ। ਸੋ ਇਸ ਕਰਕੇ ਮੇਰੀ ਤਾਂ ਆਗੂ ਸਾਹਿਬਾਨਾਂ ਨੂੰ ਇੰਨੀ ਬੇਨਤੀ ਹੈ ਵੀ ਆਪਾਂ ਬੈਠ ਕੇ ਸੋਚੀਏ, ਸਿਰ ਜੋੜ ਕੇ ਬੈਠੀਏ, ਜਿਹੜਾ ਕੋਈ ਅਸੀਂ ਹੱਲ ਕੱਢ ਸਕੀਏ ਪੱਕਾ ਪਰਮਾਨੈਂਟ। ਅਤੇ ਪਿੰਡਾਂ ਦੇ ਵਿੱਚ ਉਹ ਸੱਭਿਆਚਾਰ, ਜਿਹੜੀ ਰੀਤ ਪੁਰਾਤਨ ਸੀਗੀ ਸਿਰ ਜੋੜ ਕੇ ਬੈਠਣ ਵਾਲੀ, ਉਹਨੂੰ ਸ਼ੁਰੂ ਕਰੀਏ, ਵਿਚਾਰ ਕਰੀਏ। ਸਿੱਖੀ ਸਿੱਖਿਆ ਗੁਰਵਿਚਾਰ ਸਾਡਾ ਵਿਚਾਰ ਕਰਨਾ ਬਣਦਾ ਹੈ। ਜੇ ਆਉਣ ਵਾਲੀ ਪੀੜ੍ਹੀ ਵਾਸਤੇ ਕੁਝ ਕਰਨਾ ਚਾਹੁੰਦੇ ਹੋ। ਸਾਡਾ ਪਾਣੀ ਮੁੱਕ ਚੱਲਿਆ, ਜਵਾਨੀ ਮੁੱਕ ਚੱਲੀ। ਜੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਦੇਣ ਦੇਣੀ ਹੈ ਤਾਂ ਮੇਰੀ ਬਜ਼ੁਰਗ ਸਾਹਿਬਾਨਾਂ ਨੂੰ ਬੇਨਤੀ ਹੈ ਵੀ ਜ਼ਿੰਮੇਵਾਰੀ ਜਿੱਥੇ ਜਵਾਨਾਂ ਦੀ ਬਣਦੀ ਹੈ ਉੱਥੇ ਤੁਹਾਡੀ ਵੀ ਬਣਦੀ ਹੈ ਕਿ ਇਹਨਾਂ ਨੂੰ ਅਸੀਂ ਇਕੱਠੇ ਕਰੀਏ, ਸਿਰ ਜੋੜ ਕੇ ਬੈਠੀਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਜਗਮਲ ਸਿੰਘ, ਜ਼ਿਲ੍ਹਾ ਸਕੱਤਰ ਕੀਰਤੀ ਜਥੇਬੰਦੀ ਕਿਸਾਨ ਮੋਰਚੇ ਵੱਲੋਂ। ਸੋ ਹੁਣ ਬੇਨਤੀ ਕਰਾਂ ਮੈਂ ਜੱਗੀ ਬਾਬਾ ਜੀ ਨੂੰ ਕਿ ਉਹ ਵੀ ਆਪਣੇ ਸ਼ਬਦਾਂ ਰਾਹੀਂ, ਆਪਣੇ ਵਿਚਾਰਾਂ ਰਾਹੀਂ ਸਰਕਾਰਾਂ ਤੱਕ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸੰਬੋਧਨ ਕਰਨ। ਉਸ ਤੋਂ ਉਪਰੰਤ ਬਾਬਾ ਪਰਮਜੀਤ ਸਿੰਘ ਜੀ ਮੋਹਾਲੀ 4 ਫੇਸ ਤੋਂ ਉਹ ਵੀ ਤਿਆਰ ਰਹਿਣ। ਹੁਣ ਜੱਗੀ ਬਾਬਾ ਜੀ ਆਪ ਸੰਗਤਾਂ ਦੇ ਸਨਮੁਖ ਸਾਨੂੰ ਸੰਬੋਧਨ ਹੋਣਗੇ ਜੀ।
ਵਾਹਿਗੁਰੂ। ਗੁਰੂ ਰੂਪ ਸਾਧ ਸੰਗਤ ਜੀ, ਕੌਮੀ ਇਨਸਾਫ ਮੋਰਚੇ ਤੇ ਆਪ ਆਪਦੀਆਂ ਹਾਜ਼ਰੀਆਂ ਭਰਦੇ ਹੋਏ ਦਰਦ ਲੈ ਕੇ ਪਹੁੰਚੀ ਹੋਈ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਗੁਰੂ ਗਰੀਬ ਨਵਾਜ਼ ਬਾਜਾਂ ਵਾਲੀ ਦੀ ਬਖਸ਼ੀ ਹੋਈ ਫਤਿਹ ਪਹਿਲਾਂ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਕਿ ਆਪ ਜੀ ਨੂੰ ਪਤਾ ਹੀ ਹੈ, 7 ਜਨਵਰੀ ਤੋਂ ਲੈ ਕੇ ਮੋਰਚਾ ਲੱਗਿਆ ਹੋਇਆ ਹੈ, ਜਿਸ ਦੇ ਵਿੱਚ ਸਰਕਾਰਾਂ, ਅੱਜ ਮੈਨੂੰ ਮੇਰੇ ਭਰਾ ਦਾ ਫੋਨ ਆਇਆ ਵੀ ਪੁਲਿਸ ਪ੍ਰਸ਼ਾਸਨ ਘਰ ਦੇ ਵਿੱਚ ਇਨਕੁਆਇਰੀਆਂ ਕਰਦਾ ਫਿਰਦਾ ਹੈ। ਉਹ ਲੱਖ ਕਰੇ, ਅਸੀਂ ਖੰਡੇ ਬਾਟੀ ਦੀ ਪੌਲ ਅੰਮ੍ਰਿਤ ਛਕ ਕੇ ਗੁਰੂ ਬਾਜਾਂ ਵਾਲੇ ਦਸ਼ਮੇਸ਼ ਪਿਤਾ ਦੀ ਖੰਡੇ ਬੱਟ ਦੀ ਪੌਲ ਅੰਮ੍ਰਿਤ ਛਕਿਆ ਹੋਇਆ ਹੈ। ਉਹ ਤਾਂ ਦਿਨ ਅੱਜ ਦੇ ਨੇ। ਕਿਸੇ ਦਿਨ ਮੇਰੀ ਮਾਂ ਨੂੰ ਮੈਂ ਕਹਿ ਦਿੰਦਾ ਹੁੰਦਾ ਸੀ ਵੀ ਮਾਂ ਸਾਡਾ ਤਾਂ ਟਿਕਾਣਾ ਹੀ ਕਿਤੇ ਹੋਰ ਹੈ। ਉਹ ਅੱਜ ਕਹਿ ਸਕਦੇ, ਅੱਜ ਗੁਰੂ ਤੇ ਭਰੋਸਾ ਰੱਖ ਕੇ ਕਹਿੰਦੇ ਆ ਵੀ ਆ ਜਿਹੜੇ ਦਿਨ ਅਸੀਂ ਮੋਰਚੇ ਤੇ ਬੈਠੇ, ਕਿਸੇ ਦਿਨ ਮੇਰੀ ਮਾਂ ਨੂੰ ਅਸੀਂ ਪਹਿਲਾਂ ਹੀ ਕਹਿਤਾ ਵੀ ਸਾਡਾ ਮਾਂ ਟਿਕਾਣਾ ਹੀ ਕਿਤੇ ਹੋਰ ਹੈ। ਪੁਲਿਸ ਪ੍ਰਸ਼ਾਸਨ ਇਨਕੁਆਇਰੀਆਂ ਕਰਦਾ, ਕੋਈ ਉਹਨਾਂ ਦੇ ਖਾਤੇ ਦੇ ਜ਼ਰੀਏ ਜਾਂ ਕੋਈ ਬਾਹਰੋਂ ਫੰਡ ਤਾਂ ਨਹੀਂ ਆ ਰਿਹਾ ਕੋਈ। ਅਸੀਂ ਉਸ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦੇ ਹਾਂ, ਟੈਲੀਫੋਨ ਨੰਬਰ ਤੁਹਾਨੂੰ ਘਰੋਂ ਮਿਲ ਵੀ ਗਿਆ, ਅਸੀਂ ਵੀ ਦੱਸ ਦਿੰਦੇ ਹਾਂ। ਸਾਡੇ ਨਾਲ ਡਾਇਰੈਕਟ ਸਾਡੇ ਪਰਿਵਾਰਾਂ ਤੋਂ, ਭਰਾਵਾਂ ਤੋਂ, ਮਾਂ ਤੋਂ ਲਹਿਦਾ ਸਾਡੇ ਨਾਲ ਜਿਹੜੇ ਬੰਦੇ ਨੇ ਗੱਲ ਕਰਨੀ ਸਾਡੇ ਨਾਲ ਕਰੇ। ਠੀਕ ਹੈ, ਗੁਰੂ ਦੇ ਰਸਤੇ ਤੇ ਤੁਰੇ ਆ, ਜਿਹੜੇ ਕੌਮ ਦੇ ਖਾਤਰ, ਕੌਮ ਦੇ ਸੂਰਮੇ ਤੁਰੇ ਸੀਗੇ, ਪਰ ਉਹਨਾਂ ਨੂੰ ਪਤਾ ਹੈ ਜਿਹੜਾ ਅੱਜ ਕੌਮੀ ਇਨਸਾਫ ਮੋਰਚੇ ਦੇ ਵਿੱਚ ਜਾਂ ਸੰਘਰਸ਼ ਤੇ ਚੱਲਦਾ, ਉਹ ਕਿਸਾਨੀ ਮੋਰਚਾ ਹੋਵੇ, ਚਾਹੇ ਪਾਣੀਆਂ ਦੀ ਗੱਲ ਹੋਵੇ, ਉਸ ਸਾਡਾ ਬਜ਼ੁਰਗ ਹੋਵੇ, ਸਾਡਾ ਨੌਜਵਾਨ ਭਰਾ ਹੋਵੇ, ਸਾਡੀਆਂ ਬੀਬੀਆਂ ਹੋਣ, ਉਹਨਾਂ ਨੂੰ ਪਤਾ ਹੈ ਜਿਹੜਾ ਆਪਣੇ ਹੱਕ ਹਕੂਕ ਦੀ ਗੱਲ ਕਰੇਗਾ ਉਹਦੇ ਲਈ ਜੇਲਾਂ ਵੀ ਨੇ, ਉਹਦੇ ਲਈ ਥਾਣੇ ਵੀ ਨੇ। ਜੇ ਚੁੱਪ ਕਰਕੇ ਅਸੀਂ ਆਪਣੇ ਘਰਾਂ ਦੇ ਵਿੱਚ ਬੈਠਣਾ ਹੋਵੇ, ਬਹਿ ਸਕਦੇ ਹਾਂ। ਤੁਹਾਨੂੰ ਕੋਈ ਕਾਨੂੰਨ ਤੁਹਾਨੂੰ ਜੇਲ੍ਹ ਦੇ ਵਿੱਚ ਨਹੀਂ ਚੱਕ ਕੇ ਲਿਜਾਵੇਗਾ, ਕੋਈ ਤੁਹਾਡੇ ਤੇ ਪਰਚਾ ਨਹੀਂ ਪਾਵੇਗਾ। ਆਪਦੇ ਘਰਾਂ ਦੇ ਵਿੱਚ ਆਰਾਮ ਨਾਲ ਰੋਟੀ ਤੇ ਘਰ ਦਾ ਏਸੀਆਂ ਦੀਆਂ ਸਹੂਲਤਾਂ ਲੈ ਸਕਦੇ ਹੋ। ਪਰ ਤੁਸੀਂ ਜੇ ਚੁੱਪ ਹੋ ਕੇ ਬਹਿ ਗਏ, ਗੱਲ ਫਸਲਾਂ ਦੀ ਨਹੀਂ, ਗੱਲ ਨਸਲਾਂ ਦੀ ਨਹੀਂ, ਗੱਲ ਨਸਲਾਂ ਦੀ ਹੈ, ਕੱਲੀਆਂ ਫਸਲਾਂ ਦੀ ਨਹੀਂ। ਜਿਹੜੀ ਬਾਈ ਸੰਦੀਪ ਸਿੰਘ ਉਰਫ ਦੀਪ ਸਿੱਧੂ ਕਹਿੰਦਾ ਸੀ, ਜੇ ਅਸੀਂ ਇਕੱਠੇ ਨਾ ਹੋਏ, ਅਸੀਂ ਆਪ 'ਚ ਇੱਕ ਦੂਜੇ ਤੇ ਜੇ ਚਿੱਕੜ ਸਿੱਟਦੇ ਰਹੇ, ਸਾਡੇ ਇਸ ਚਿੱਕੜ ਸਿੱਟਣ ਦਾ ਫਾਇਦਾ ਸਰਕਾਰ, ਸੈਂਟਰ, ਏਜੰਸੀਆਂ ਇਸ ਦਾ ਫਾਇਦਾ ਲੈ ਰਹੀਆਂ। ਜੇ ਅਸੀਂ ਆਪ 'ਚ ਦੀ ਬਖਰੇਵੇ ਰੱਖਦੇ ਹਾਂ, ਜੇ ਇੱਕ ਦੂਜੇ ਤੇ ਚਿੱਕੜ ਸਿੱਟਦੇ ਹਾਂ, ਇਸ ਦਾ ਫਾਇਦਾ ਲਾਭ ਏਜੰਸੀਆਂ, ਸੈਂਟਰ, ਸਰਕਾਰ ਇਸ ਦਾ ਲਾਭ ਲੈ ਰਹੇ ਨੇ। ਜੇ ਅਸੀਂ ਨਾ ਸੁਚੇਤ ਹੋਏ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਿਛਲੇ ਸਮੇਂ ਦੇ ਵਿੱਚ ਪਾਵਨ ਸਰੂਪ ਗੰਦੀਆਂ ਨਾਲੀਆਂ ਦੇ ਵਿੱਚ ਸੁੱਟੇ ਗਏ। ਅੱਜ ਗੁਰੂਸਰ ਜੰਡਾਲਾ ਦੇ ਪਿੱਛੇ ਸਾਡੇ ਕਿਸਾਨ ਭਰਾ ਦੀ ਇੱਕ ਭਈਆਂ ਵੱਲੋਂ ਦਸਤਾਰ ਲਾਹੀ ਗਈ। ਇਹ 150 ਸਾਲ ਦੀ ਗੁਲਾਮੀ, ਬਾਈ ਦੀਪ ਸਿੱਧੂ ਜਿਹੜੀ ਕਹਿੰਦਾ ਸੀ ਇਹ 150 ਦੀ ਗੁਲਾਮੀ, ਇਹ ਤੁਹਾਨੂੰ ਅਹਿਸਾਸ ਕਰਾ ਰਹੇ ਨੇ ਵੀ ਤੁਸੀਂ ਗੁਲਾਮ ਹੋ। ਇਹ ਕੌਮੀ ਇਨਸਾਫ ਮੋਰਚਾ ਲੱਗਿਆ, ਗੁਰੂ ਕਿਰਪਾ ਰਹੇ, ਕਿਰਪਾ ਰੱਖੇ ਅਤੇ ਸੰਗਤ ਦਾ ਸਾਥ ਚਾਹੀਦਾ। ਇਹ ਮੋਰਚਾ ਹਰ ਹੀਲੇ ਜਿੱਤਣਾ। ਜੇ ਆਉਣ ਵਾਲੇ ਸਮੇਂ ਦੇ ਵਿੱਚ ਉਸ ਗੁਲਾਮੀ ਦਾ, ਜਿਸ ਦਾ ਅਹਿਸਾਸ ਕਰਾ ਰਹੇ ਨੇ,
ना साडे सिर दियां दस्तारां रहणियां ने, साडियां ज़मीनां ते कब्जा किया जा रहा है, बड़े बड़े रोड कढ़े जा रहे ने। ये कह सकते जे आपो आप दियां डफलियां बजाउंदे रहांगे, कोई भी व्यक्ति कोई भी इंसान किसी मर्जी जथेबंदी दे विच होवे, वो मन दे विच ये सोचे, जिवें संत बाबा जरनैल सिंह भिंडरां वाले कहंदे हुंदे सी, जिन्ना चिक हर एक इंसान आपदे मन दे विच सोच नहीं लैंदा भी असीं गुलाम है, उन्ना चिर थोड़े ते इसे तरह तसद्दुत भी होवेगा, थोड़े घर मकान भी तोड़े जाणगे। जिवें जलंधर दे विच साडे भरावां दे घर मकान तोड़े गए, सियाल दे महीने दे विच मकान तोड़े गए, जिस दे विच 16 घरां दा ऑर्डर आया सी, 80 घर तोड़े गए। जे किसी दे घर मकान चुकाने होण जां तोड़ने होण, उसनूं ऑर्डर दिते जांदे ने। ऐसे चंडीगढ़ दे विच पईयां नूं उठाउण तो पहलां इत्थे कोई रोड कढना सी, ਉਹਦੇ ਵਿੱਚ ਝੁੱਗੀਆਂ ਝੋਪੜੀਆਂ ਚੁਕਾਉਣ ਤੋਂ ਪਹਿਲਾਂ ਇਹ ਸਰਕਾਰ ਨੇ ਉਹਨਾਂ ਬਈਆਂ ਨੂੰ 300-400 ਫਲੈਟ ਪਹਿਲਾਂ ਬਣਾ ਕੇ ਦਿੱਤਾ, ਪਹਿਲਾਂ ਝੋਪੜੀਆਂ ਚੁਕਾਉਣ ਤੋਂ ਪਹਿਲਾਂ। ਜੇ ਸਾਡੇ ਪੰਜਾਬੀਆਂ ਦੇ ਘਰ ਤੋੜਨੇ ਨੇ, ਰੋਡ ਕੱਢਣੇ ਨੇ, ਉਹਨੂੰ ਕੋਈ ਵਾਰਨਿੰਗ ਨਹੀਂ ਦਿੱਤੀ ਜਾਂਦੀ, ਕੋਈ ਫਲੈਟ ਨਹੀਂ ਬਣਾ ਕੇ ਦਿੱਤੇ ਜਾਂਦੇ, ਕੋਈ ਸੁਚੇਤ ਨਹੀਂ ਕੀਤਾ ਜਾਂਦਾ, ਬਸ ਮਸ਼ੀਨਾਂ ਲੈ ਕੇ ਆਉਂਦੇ ਨੇ। ਉਸੇ ਤਰ੍ਹਾਂ JVCਆਂ ਦੇ ਨਾਲ ਉਹਨਾਂ ਦੇ ਘਰ ਮਕਾਨ ਤੋੜ ਦਿੱਤੇ ਜਾਂਦੇ ਨੇ। ਉਹ ਸਮਾਂ ਅਸੀਂ ਦੇਖਿਆ, ਉਹ ਸਿਆਲ ਦੇ ਮਹੀਨੇ ਪਰਿਵਾਰ ਸੜਕਾਂ ਤੇ ਬੈਠੇ ਸੀ, ਉਹ ਰਾਤ ਨੂੰ ਅਸੀਂ ਉਸ ਪਰਿਵਾਰ ਨੂੰ ਮਿਲ ਕੇ ਆਏ ਹਾਂ। ਸਾਨੂੰ ਇਕੱਠੇ ਹੋਣ ਦੀ ਲੋੜ ਹੈ, ਕਿਸੇ ਮਰਜ਼ੀ ਜਥੇਬੰਦੀ ਨੂੰ ਜਥੇਬੰਦੀ 'ਚ ਰਹੋ, ਪਰ ਕੇਸਰੀ ਨਿਸ਼ਾਨ ਸਾਹਿਬ ਉਹ ਨਿਸ਼ਾਨ ਸਾਹਿਬ ਹੈ जिस दिन वजीदे ने पूछा सी, कहते सोडे टोटे सोडियां बोटियां कढ़ा के कुत्तियां नूं पवा देंगा, पर बाबा फतेह सिंह बाबा जोरावर सिंह ने उस वजीदे नूं सरहंद नूं जवाब दिता, सूबा सरहंद नूं साडियां जिन्नियां बोटियां उच्चियां गिरजां इल्लां लै जाणगियां, ਉਹਨੇ ਉੱਚੇ ਉੱਚੇ ਖਾਲਸੇ ਪੰਥ ਦੇ ਨਿਸ਼ਾਨ ਝੂਲਣੇ ਨੇ। ਅੱਜ ਜੇ ਕੌਮੀ ਇਨਸਾਫ ਮੋਰਚਾ ਕੇਸਰੀ ਨਿਸ਼ਾਨ ਸਾਹਿਬ ਥੱਲੇ ਲੱਗਿਆ, ਇਹ ਕੇਸਰੀ ਨਿਸ਼ਾਨ ਸਾਹਿਬ ਇੱਥੋਂ ਦੇ ਵਸਨੀਕ ਦੀ, ਇੱਥੋਂ ਦੇ ਬਸਿੰਦਿਆਂ ਦੀ ਕੇਸਰੀ ਨਿਸ਼ਾਨ ਸਾਹਿਬ, ਉਹਨਾਂ ਸ਼ਹੀਦਾਂ ਦਾ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਮੋਰਚਾ ਲੱਗਿਆ। ਸਾਨੂੰ ਚਿੱਟਾ ਝੰਡਾ ਹੋਵੇ ਚਾਹੋ ਹਰਾ ਹੋਵੇ, ਸਾਨੂੰ ਸਾਰੇ ਝੰਡੇ ਸਾਡੇ ਕਿਸਾਨ ਭਰਾਵਾਂ ਦੇ ਝੰਡੇ ਹੋਣ, ਚਾਹੋ ਚਿੱਟਾ ਹੋਵੇ ਚਾਹੋ ਹਰਾ ਹੋਵੇ, ਸਾਨੂੰ ਮੁਬਾਰਕ ਹੈ। ਉਹ ਕਿਸਾਨੀ ਕਿੱਤੇ ਨਾਲ ਜੁੜਿਆ, ਪਰ ਜਿਹੜਾ ਇਸ ਮੇਰੇ ਪਿਤਾ ਬਾਜਾਂ ਵਾਲੇ ਦਾ ਕੇਸਰੀ ਨਿਸ਼ਾਨ ਸਾਹਿਬ ਲੱਗਿਆ, ਲੋਕਾਂ ਦੇ ਇਤਿਹਾਸ ਇਹ ਸਾਈ ਨਾਲ ਲਿਖੇ ਜਾਂਦੇ ਨੇ, ਸਾਹੀ ਦੇ ਨਾਲ। ਜਿਹੜਾ ਆਪਣੀ ਕੌਮ ਸਿੱਖ ਕੌਮ ਦਾ ਇਤਿਹਾਸ ਲਿਖਿਆ ਗਿਆ, ਇਹ ਗੁਰੂ ਗੋਬਿੰਦ ਸਿੰਘ ਦੇ ਜਾਨ ਤੋਂ ਪਿਆਰੇ ਸਿੰਘਾਂ ਦੇ ਖੂਨ ਦੇ ਨਾਲ, ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਦੇ ਖੂਨ ਦੇ ਨਾਲ ਇਹ ਇਤਿਹਾਸ ਲਿਖਿਆ ਗਿਆ। ਸਤਿ ਸ੍ਰੀ ਅਕਾਲ। ਇਹ ਇਤਿਹਾਸ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋ ਜਾਓ। ਜੇ MSP ਦੀ ਗੱਲ ਹੋਵੇਗੀ, ਸਾਡੀਆਂ ਜ਼ਮੀਨਾਂ ਤੇ ਕਬਜ਼ਾ ਕਰਨਗੇ ਤੇ ਕਰ ਰਹੇ ਨੇ। ਦਿੱਲੀ ਮੋਰਚੇ ਦੇ ਵਿੱਚ ਸਾਡਾ 700 ਜਵਾਨ ਸ਼ਹੀਦ ਹੋਇਆ, ਸਾਨੂੰ ਭਰਾਵੋ ਭੁੱਲਣਾ ਨਹੀਂ ਚਾਹੀਦਾ। ਫਿਰ ਪਟਿਆਲੇ ਦੇ ਵਿੱਚ ਸਾਡੇ ਕਿਸਾਨ ਭਰਾਵਾਂ ਤੇ ਲਾਠੀ ਚਾਰਜ ਕੀਤਾ, बड़े दुख वाली गल है। जिमें असी पहला कहा, जे आपो आप दियां डफलियां बखो बख बजावांगे, एक कौमी इंसाफ मोर्चा गुरु ग्रंथ साहिब की गवाही दे हेठ लग्या, सानू कौमी इंसाफ मोर्चे ते इकट्ठे हो जाना चाहिए। किहड़ी मर्जी जथेबंदी विच रहो,
ਚਾਹੋ ਧਾਰਮਿਕ ਜਥੇਬੰਦੀ ਵਿੱਚ ਰਹੋ, ਚਾਹੋ ਯੂਨੀਅਨ ਵਿੱਚ ਰਹੋ, ਜਿੱਥੇ ਕੌਮ ਬੈਠ ਜਾਣਾ ਚਾਹੀਦਾ। ਇਸ ਕੌਮੀ ਇਨਸਾਫ ਮੋਰਚੇ ਤੇ ਆਪਾਂ ਮੋਰਚਾ ਕੇਸਰੀ ਨਿਸ਼ਾਨ ਸਾਹਿਬ ਥੱਲੇ ਲੱਗਿਆ। ਜੇ ਤੁਸੀਂ ਇਸ ਮੋਰਚੇ ਨੂੰ ਕਾਮਯਾਬ ਕਰ ਗਏ, ਅਸੀਂ ਆਪਣੀਆਂ ਜ਼ਮੀਨਾਂ ਦਾ ਵੀ ਹਿਸਾਬ ਕਿਤਾਬ ਲਵਾਂਗੇ। ਜਿਹੜੇ ਸਾਡੀ ਸਾਥੀ ਦੇ ਉੱਤੋਂ ਦੀ ਰੋਡ ਲੰਘ ਰਹੇ ਨੇ, ਅਸੀਂ ਉਹਨਾਂ ਦਾ ਹਿਸਾਬ ਕਿਤਾਬ ਵੀ ਲਵਾਂਗੇ। 750 ਬੰਦਾ ਜਿਹੜਾ ਦਿੱਲੀ ਦੇ ਵਿੱਚ ਸ਼ਹੀਦ ਹੋਇਆ, ਸਾਡਾ ਕੁਰਬਾਨੀਆਂ ਦਿੱਤੀਆਂ ਨੇ, ਅਸੀਂ ਉਹਨਾਂ ਦਾ ਹਿਸਾਬ ਕਿਤਾਬ ਲਵਾਂਗੇ। ਪਰ ਹਿਸਾਬ ਕਿਤਾਬ ਤਾਂ ਲੈ ਸਕਦੇ ਹਾਂ ਜੇ ਅਸੀਂ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਵਾਂਗੇ। ਪਰ ਝੰਡੇ ਮੈਂ ਤੁਹਾਨੂੰ ਵਾਰ-ਵਾਰ ਕਹਿਣਾ, ਚਾਹੋ ਚਿੱਟਾ ਝੰਡਾ, ਚਾਹੋ ਲਾਲ ਹੈ, ਚਾਹੋ ਹਰਾ, ਝੰਡੇ ਮੁਬਾਰਕ ਨੇ, ਪਰ ਸਿਰ ਜੋੜ ਕੇ ਕੇਸਰੀ ਨਿਸ਼ਾਨ ਸਾਹਿਬ ਥੱਲੇ ਬੈਠਣ ਦੀ ਲੋੜ ਹੈ ਸਾਨੂੰ। ਜੇ ਸਾਡੇ ਤੇ ਇਨਕੁਆਰੀਆਂ ਪ੍ਰਸ਼ਾਸਨ ਪੁਲਿਸ ਕਰੇਗਾ, ਅਸੀਂ ਖੰਡੇ ਬੱਟ ਦੀ ਪੌਲ ਅੰਮ੍ਰਿਤ ਛਕਿਆ, ਪਰ ਇਸ ਗੁਰੂ ਦਾ ਹੱਥ ਰਵੇ। ਪਰ ਸਰੀਰ ਕੀਮਾ ਹੋ ਸਕਦਾ ਹੈ, ਪਰ ਗੁਰੂ ਦਸ਼ਮੇਸ਼ ਦਾ ਹੱਥ ਹੋਵੇ। ਇਸ ਸਰਕਾਰ ਤੋਂ ਅਸੀਂ ਕਦੇ ਵੀ ਨਹੀਂ ਚਿਪਾਂਗੇ। ਉਹ ਜਦੋਂ ਸਾਡੇ ਭਰਾ ਤੋਂ ਪੁੱਛਿਆ ਗਿਆ ਵੀ ਇਹਨੂੰ ਫੰਡ ਕਿੰਨਾ ਆਉਂਦਾ, ਇਹਨੂੰ ਕਿੰਨੀ ਕਮਾਇਆ ਆਉਂਦੀ ਹੈ, ਅਸੀਂ ਨੰਬਰ ਦੱਸ ਦਿੰਦੇ ਹਾਂ 7219 64,000। ਜਿਹੜੇ ਵੀ ਸਰਕਾਰ ਦੇ ਨੁਮਾਇੰਦੇ ਨੇ, ਸਰਕਾਰਾਂ ਦੇ ਪਿੱਠੂ ਨੇ ਗੱਲ ਕਰਨੀ ਹੈ, ਉਹ ਦਿੱਲੀ ਦੇ ਦਲਾਲਾਂ ਨੇ ਗੱਲ ਕਰਨੀ ਹੈ। ਸਾਡੇ ਨਾਲ ਨੰਬਰ ਮੈਂ ਦੱਸ ਚੁੱਕਿਆ, ਦੁਬਾਰੇ ਬੋਲ ਦਿੰਦਾ 7219 64,000। ਉਹ ਦਿੱਲੀ ਦੇ ਦਲਾਲ ਨੇ ਜਿਹਨੇ ਸਾਡੀ ਗੱਲ ਕਰਨੀ ਹੈ। ਸਾਡੇ ਭਰਾ ਨਾਲ ਗੱਲ ਕਰੇ, ਸਾਡੀ ਮਾਂ ਨਾਲ ਗੱਲ ਕਰੇ, ਸਾਡੇ ਬਾਪ ਨਾਲ ਗੱਲ ਕਰੇ, ਜਿਹਦੀ ਜ਼ਰੂਰਤ ਪੈਂਦੀ ਆ ਸਾਡੇ ਨਾਲ ਗੱਲ ਕਰੇ। ਜੇ ਕੋਈ ਚਾਹੀਦਾ ਕਿਸੇ ਨੂੰ ਕੁਛ, ਅਸੀਂ ਅਮਨ ਸ਼ਾਂਤੀ ਬੈਠੇ ਆ। ਸਾਡੇ 9 ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਤੇ ਗੁਰੂ ਗ੍ਰੰਥ ਸਾਹਿਬ ਦੇ ਸੰਬੰਧੀ ਕਾਨੂੰਨ ਬਣੇ ਤੇ ਬੰਦੀ ਸਿੰਘਾਂ ਨੂੰ ਛੱਡਿਆ ਜਾਵੇ। ਬਾਈਬਲ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਤੇ 328 ਸਰੂਪਾਂ ਦੀ ਗੱਲ ਅਸੀਂ ਇਹ 4 ਮੰਗਾਂ ਤੇ ਬੈਠੇ ਆ। ਜੇ ਕਿਸੇ ਨੂੰ ਆਏ ਹੋਵੇ ਉਸ ਪੋਸਟਾਂ ਪਾ ਕੇ ਇਸ ਮੋਰਚੇ ਨੂੰ ਜਲੀਲ ਕਰਨ ਲੱਗੇ ਹੋਏ ਨੇ, ਗੋਦੀ ਮੀਡੀਆ ਹੋਵੇ, ਚਾਹੋ ਸਾਡੇ ਉਸ ਕੋ ਘੱਟ ਹਰਕਤ ਕਰਨ ਵਾਲੇ ਬੰਦੇ ਹੋਣ, ਇਸ ਮੋਰਚੇ ਨੂੰ ਜਲੀਲ ਕਰਨ ਵਾਲੇ ਹੋਣ, ਚਾਹੋ ਜੇ ਕਿਸੇ ਦੇ ਮਨ ਦੇ ਵਿੱਚ ਹੋਵੇ, ਕਿਸੇ ਮੈਂਬਰ 'ਚ ਫਰਕ ਹੋ ਸਕਦਾ, ਜਿੰਨੇ ਇੱਥੇ ਬੈਠੇ ਨੇ ਕਿਸੇ 'ਚ ਫਰਕ ਨਹੀਂ ਹੋ ਸਕਦਾ। 7 ਜਨਵਰੀ ਤੋਂ ਬੈਠੇ ਨੇ। ਜੇ ਕਿਸੇ ਨੂੰ ਆਏ ਹੋਵੇ ਵੀ ਇਹ ਮੋਰਚਾ ਚੁਕਾ ਦੇਵਾਂਗੇ, ਤਾਂ ਇਸ ਮੋਰਚਾ ਚੁਕਾਉਣ ਤੋਂ ਪਹਿਲਾਂ 100 ਵਾਰੀ ਸੋਚ ਕੇ ਇਸ ਮੋਰਚੇ ਨੂੰ ਚੁਕਾਵੇ। ਜੇ ਕਿਸੇ ਨੇ ਚੁਕਾਉਣਾ ਹੋਵੇ, ਇੱਥੇ ਬੰਦਿਆਂ 'ਚ ਫਰਕ ਹੋ ਸਕਦਾ। ਜੇ ਕਿਸੇ ਨੇ ਵੀ ਕੋਈ ਗੱਲਬਾਤ ਪੋਸਟਾਂ ਪਾ ਕੇ ਦੱਸ ਰਹੇ ਨੇ ਮੋਰਚਾ ਵਿਕ ਗਿਆ ਜਾਂ ਚੁੱਕ ਗਿਆ, ਉਹ ਕਿਸੇ ਇੱਕ ਬੰਦੇ 'ਚ ਕਮੀ ਹੋ ਸਕਦੀ ਹੈ, ਕਿਸੇ 2 'ਚ ਕਮੀ ਹੋ ਸਕਦੀ ਹੈ, 3 'ਚ ਕਮੀ ਹੋ ਸਕਦੀ ਹੈ, ਪਰ ਜਿਹੜੇ ਇਸ ਮੋਰਚੇ ਤੇ ਬੈਠੇ ਨੇ ਸਾਰਿਆਂ 'ਚ ਕੋਈ ਕਿਸੇ ਤਰ੍ਹਾਂ ਦੀ ਕਮੀ ਨਹੀਂ ਹੋ ਸਕਦੀ। ਮਾਲਾ ਦੇ ਵਿੱਚ ਮਣਕੇ ਹੁੰਦੇ ਨੇ, ਉਹਦੇ ਵਿੱਚੋਂ ਇੱਕ ਮੇਰੂ ਮਣਕਾ ਹੁੰਦਾ ਜਿਹਨੂੰ ਉੱਚਾ ਹੋਣ ਦਾ ਮਾਣ ਹੈ। ਉਹ ਸਾਰੇ ਮਣਕੇ ਨੀਵੇਂ ਮਣਕੇ ਹੁੰਦੇ ਨੇ, ਹਰ ਇੱਕ ਮਣਕੇ ਤੇ ਹੱਥ ਜਾਂਦਾ ਜਿਹਨੂੰ ਨੀਵਾਂ ਹੋਣ ਦਾ ਮਾਣ ਹੈ। ਜੇ ਕਿਸੇ ਨੂੰ ਉੱਚਾ ਹੋਣ ਦਾ ਮਾਣ ਹੈ, ਇੱਕ ਮੇਰੂ ਮਣਕਾ ਹੁੰਦਾ। ਉਹ ਨਾਮ ਸਿਮਰਨ ਕਰਦਿਆਂ ਜਦੋਂ ਮਾਲਾ ਦੇ ਵਿੱਚ ਜਿਹੜਾ ਮੇਰੂ ਮਣਕਾ ਹੁੰਦਾ, ਜਦੋਂ ਨਾਮ ਜਪਦਿਆਂ ਬਾਣੀ ਪੜ੍ਹਦਿਆਂ ਉਸ ਮਾਲਾ ਦੇ ਮਣਕੇ ਤੇ ਜਿਹੜਾ ਮੇਰੂ ਮਣਕਾ ਹੁੰਦਾ, ਉਹਨੂੰ ਉੱਚਾ ਹੋਣ ਦਾ ਮਾਣ ਹੁੰਦਾ। ਜਿਹੜੇ ਨੂੰ ਆਪਦੇ ਮਨ ਦੇ ਵਿੱਚ ਹੰਕਾਰ ਹੋਵੇ ਉੱਚਾ ਹੋਣ ਦਾ, ਉਹ ਮਣਕਾ ਨਾਮ ਸਿਮਰਨ ਕਰਨ ਤੋਂ ਬਗੈਰ ਜਿਹੜਾ ਮੇਰੂ ਮਣਕਾ ਗਾ, ਉਹ ਨਾਮ ਸਿਮਰਨ ਦੇ ਵਿੱਚ ਕਈ ਵਾਰ ਹੱਥ ਜਾਂਦਾ ਨਹੀਂ ਉੱਚੇ ਮਣਕੇ ਤੇ। ਕਈ ਵਾਰੀ ਤੁਸੀਂ ਪਰਤਿਆ ਕੇ ਦੇਖਿਓ, ਉਹ ਮੇਰੂ ਮਣਕੇ ਤੇ ਕਦੇ ਕਦੇ ਹੱਥ ਨਹੀਂ ਜਾਂਦਾ, ਪਰ ਜਦੋਂ ਜਾਊ ਨੀਵੇਂ ਮਣਕਿਆਂ ਤੇ ਹੱਥ ਜਾਂਦਾ। ਕਿਸੇ ਇੱਕ ਬੰਦੇ 'ਚ ਕਮੀ ਹੋ ਸਕਦੀ ਹੈ, ਕਿਸੇ 2 'ਚ ਕਮੀ ਹੋ ਸਕਦੀ ਹੈ,
ਪਰ ਤਕੜੇ ਹੋ ਕੇ ਇਸ ਮੋਰਚੇ ਨੂੰ ਕਾਮਯਾਬ ਕਰਨਾ ਹੈ। ਨਾ ਇਹ ਕੱਲੇ ਬਾਪੂ ਗੁਰਚਰਨ ਸਿੰਘ ਦਾ ਮੋਰਚਾ ਹੈ, ਨਾ ਪਾਲ ਸਿੰਘ ਫਰਾਂਸ ਦਾ ਕੱਲੇ ਦਾ ਮੋਰਚਾ ਹੈ। ਉਹ ਗੁਰੂ ਗ੍ਰੰਥ ਸਾਹਿਬ ਮੰਨਣ ਵਾਲਿਆਂ ਨੂੰ ਮੋਰਚਾ ਹੈ, ਸਾਰਿਆਂ ਦਾ ਸਾਂਝਾ ਮੋਰਚਾ ਹੈ। ਸਤਿ ਸ੍ਰੀ ਅਕਾਲ। ਮੈਂ ਪੁੱਛਣਾ ਚਾਹੁੰਦਾ, ਇਹ ਮੋਰਚਾ ਪਾਵਨ ਸਰੂਪਾਂ ਦੇ ਲਈ ਲੱਗਿਆ ਤੇ ਗੁਰੂ ਗ੍ਰੰਥ ਸਾਹਿਬ ਕੱਲਾ ਬਾਪੂ ਗੁਰਚਰਨ ਸਿੰਘ ਦਾ ਮੋਰਚਾ ਹੈ? ਗੁਰੂ ਗ੍ਰੰਥ ਸਾਹਿਬ ਕੱਲੇ ਬਾਪੂ ਗੁਰਚਰਨ ਸਿੰਘ ਦੇ ਨੇ, ਜਾਂ ਪਾਲ ਸਿੰਘ ਫਰਾਂਸ ਦੇ ਨੇ, ਜਾਂ ਬਾਬਾ ਰਾਜਾ ਰਾਜ ਸਿੰਘ ਦੇ ਨੇ, ਜਾਂ ਹੋਰ ਵੀ ਜਥੇਬੰਦੀਆਂ ਜਿਹੜੀਆਂ ਬੈਠੀਆਂ ਨੇ, ਤੇ ਗੁਰੂ ਗ੍ਰੰਥ ਸਾਹਿਬ ਕਿਸੇ ਕੱਲੇ ਦਾ? ਇੱਥੇ ਬੰਦਿਆਂ 'ਚ ਕਿਸੇ 'ਚ ਫਰਕ ਹੋ ਸਕਦਾ? ਅਸੀਂ ਬਾਪੂ ਗੁਰੂ ਗ੍ਰੰਥ ਸਾਹਿਬ ਦਾ ਮੋਰਚਾ ਉਹਦੇ ਰਹਿਨਮਾਈ ਹੇਠ ਲੱਗਿਆ। ਅਸੀਂ ਮੋਰਚਾ ਜਿੱਤ ਕੇ ਜਾਣਾ, ਕਿਸੇ ਇੱਕ ਬੰਦੇ ਦਾ ਮੋਰਚਾ ਨਹੀਂ। ਕਿਸੇ ਦੇ ਮੋਢਿਆਂ ਤੇ ਵਜਨ ਜਿੰਨਾ ਕੁ ਚੱਕ ਸਕਦਾ, ਚਾਹੋ ਬਜ਼ੁਰਗ ਹੈ, ਚਾਹੋ ਨੌਜਵਾਨ ਹੈ, ਚਾਹੋ ਸਾਡੀਆਂ ਭੈਣਾਂ ਨੇ, ਉਹ ਵੀ ਆਪਣਾ ਵਜਨ ਮੋਢਿਆਂ ਤੇ ਆਪਦਾ ਚੱਕ ਰਹੀਆਂ ਨੇ। ਸਾਡਾ ਹਰੇਕ ਬੰਦੇ ਦਾ, ਵੀਰ ਬਜ਼ੁਰਗ ਦਾ, ਭੈਣ ਭਰਾ ਦਾ ਫਰਜ਼ ਬਣਦਾ ਨਾ ਕਿ ਕਿਸੇ ਤੇ ਚਿੱਕੜ ਕੱਲੇ ਤੇ ਮੋਢਿਆਂ ਤੇ ਵਜਨ ਪਾਓ। ਜਿੰਨਾ ਵਜਨ ਚੱਕ ਸਕਦੇ ਆ ਮੋਢਿਆਂ ਤੇ ਹਰੇਕ ਬੰਦਾ ਚੱਕੋ। ਪਰ ਇਹ 32 ਦੰਦਾਂ ਦੇ ਅੰਦਰ ਜਵਾਨ ਕਹਿ ਕੇ 32 ਦੰਦਾਂ ਅੰਦਰ ਵੜ ਜਾਂਦੀ ਹੈ। ਪਰ ਕਿਸੇ ਦੇ ਨਾਲ ਕਿਸੇ ਨੂੰ ਕਹਿਣ ਤੋਂ ਪਹਿਲਾਂ ਆਪਾਂ ਸਾਰੇ ਸੁਚੇਤ ਹੋਈਏ। ਭਾਵੇਂ ਕਿਸੇ ਨੂੰ ਆਵੇ ਵੀ ਮੋਰਚਾ ਵਿਕ ਗਿਆ ਜਾਂ ਝੁਕ ਗਿਆ, ਇਹ ਪੋਸਟਾਂ ਪਾ ਰਹੇ ਨੇ ਮੋਰਚਾ ਚੁਕਾਇਆ ਗਿਆ। ਇਹ ਮੋਰਚਾ ਚੱਲ ਰਿਹਾ, ਮੋਰਚਾ ਚੱਲਦਾ ਰਹੇਗਾ। ਮੋਰਚਾ ਉਹਨਾਂ ਚਿਰ ਚੱਲੇਗਾ ਜਿੰਨਾ ਚਿਰ ਬੰਦੀ ਸਿੰਘ ਰਿਹਾ ਨਹੀਂ ਹੁੰਦੇ ਤੇ ਗੁਰੂ ਗ੍ਰੰਥ ਸਾਹਿਬ ਦੇ ਸੰਬੰਧੀ ਕਾਨੂੰਨ ਨਹੀਂ ਬਣਦਾ। ਹਰੇਕ ਬੰਦਾ ਜਿੰਨਾ ਕੁ ਵਜਨ ਚੱਕ ਸਕਦਾ, ਹਰੇਕ ਬੰਦਾ ਆਪਦਾ ਮੋਢੇ ਤੇ ਵਜਨ ਚੱਕੋ। ਹਰ ਇੱਕ ਜਥੇਬੰਦੀ ਸਾਥ ਦੇਵੋ। ਕੌਮੀ ਇਨਸਾਫ ਮੋਰਚੇ ਦੇ ਐਡਾ ਵੱਡਾ ਇਕੱਠ ਕਰ ਦਿਓ। ਪਰ ਝੋਨੇ ਦਾ ਟਾਈਮ ਹੋ ਗਿਆ, ਝੋਨਾ ਵੀ ਲਾਉਣਾ ਸਾਨੂੰ ਸਾਡੀ 10 ਨਹੁੰ ਦੀ ਕਮਾਈ ਆ, ਉਹਦੇ ਨਾਲ ਸਾਡੇ ਗੱਡੀਆਂ ਦੇ ਵਿੱਚ ਤੇਲ ਪੈਂਦਾ। ਅਸੀਂ ਤਾਂ ਮੋਰਚਿਆਂ ਤੇ ਪਹੁੰਚਾਂਗੇ, ਤਾਂ ਦਿੱਲੀ ਪਹੁੰਚਾਂਗੇ, ਤਾਂ ਚੰਡੀਗੜ੍ਹ ਪਹੁੰਚਾਂਗੇ ਜੇ ਅਸੀਂ ਉਸ ਫਸਲ ਨੂੰ ਉਗਾ ਕੇ ਉਹਨਾਂ ਮੰਡੀਆਂ ਦੇ ਵਿੱਚ ਜਾ ਕੇ ਵੇਚਾਂਗੇ, 4 ਪੈਸੇ ਕਮਾਵਾਂਗੇ, ਜਿਹਦੇ ਵਿੱਚ ਸਾਡੇ ਬੱਚਿਆਂ ਦੀਆਂ ਫੀਸਾਂ ਭਰਾਂਗੇ, ਲੋੜਵੰਦ ਘਰ ਦਾ ਵਿੱਚ ਰੁਜ਼ਗਾਰ ਚਲਾਵਾਂਗੇ। ਉਹ ਸਾਡਾ 10 ਨਹੁੰ ਦੀ ਕਿਰਤ ਦਸਵੰਧ ਹੈ, ਉਹਦੇ ਬਿਨਾਂ ਸਾਡਾ ਕੁਝ ਚੱਲਦਾ ਨਹੀਂ, ਗੁਜ਼ਾਰਾ ਨਹੀਂ ਹੁੰਦਾ। ਸੋ ਮੇਰੀ ਅਖੀਰੀ 'ਚ ਬੇਨਤੀ ਹੈ, ਇੱਥੇ ਮੋਰਚੇ ਤੇ ਪਹੁੰਚ ਜਾਓ। ਕੋਈ ਪਟਿਆਲੇ ਲਾਉਣ ਦੀ ਲੋੜ ਨਹੀਂ। ਮੋਰਚਾ ਗੁਰੂ ਸਾਹਿਬ ਦੀ ਹਜ਼ੂਰੀ 'ਚ ਮੋਰਚਾ ਚੱਲ ਰਿਹਾ। ਇਹਨਾਂ ਦੇ ਹਿੱਕ ਤੇ ਗੋਡਾ ਰੱਖ ਕੇ ਆਪਾਂ ਹਰ ਇੱਕ ਮੰਗਾਂ ਨੂੰ ਮਨਵਾ ਕੇ ਰਵਾਂਗੇ। ਪਰ ਇਸ ਮੋਰਚੇ ਨੂੰ ਇੰਨਾ ਕੁ ਕਾਮਯਾਬ ਕਰ ਦਿਓ, ਜੇ ਕਿਸੇ ਨੂੰ ਲੱਗਦਾ ਵੀ ਫਲਾਣੇ 'ਚ ਫਰਕ ਹੈ, ਫਲਾਣਾ ਐ ਹੋ ਗਿਆ ਜੀ, ਯਾਰ ਤੁਸੀਂ ਤਾਕੜੇ ਹੋ ਕੇ ਤੇ ਵਿੱਚ ਫਸ ਕੇ ਰਹੋ। ਧੌਣ ਤੇ ਗੋਡਾ ਰੱਖ ਕੇ ਆਪਾਂ ਸਰਕਾਰ ਤੋਂ ਇਹ ਮੰਗਾਂ ਮਨਵਾਵਾਂਗੇ, ਚਾਹੋ ਜ਼ਮੀਨਾਂ ਦੀਆਂ ਹੋਣ, ਚਾਹੋ MSP ਦੀ ਹੋਵੇ। ਪਰ ਸੋਚ ਇੱਕ ਹੈ, ਮੰਗਾਂ ਇੱਕ ਨੇ, ਪਰ ਸਾਡੇ ਵੱਖਰੇਵੇਂ ਵੱਖੋ-ਵੱਖ ਹੋ ਸਕਦੇ ਨੇ। ਜਿੱਥੇ ਕੌਮ ਦੀ ਗੱਲ ਹੋਵੇ, ਪੰਜਾਬੀਅਤ ਦੀ ਗੱਲ ਹੋਵੇ, ਸਕੂਲਾਂ ਕਾਲਜਾਂ ਦੀ ਗੱਲ ਹੋਵੇ, ਅਸੀਂ ਉਸ ਟਾਈਮ ਤੇ ਗੁਰੂ ਦੀ ਹਜ਼ੂਰੀ ਦੇ ਵਿੱਚ ਜੇ ਅੱਧਾ ਘੰਟਾ ਮਹਾਰਾਜ ਦੀ ਹਜ਼ੂਰੀ 'ਚ ਬੈਠੀਏ, ਜੇ ਉਹਨਾਂ ਚਿਰ ਅੱਧਾ ਘੰਟਾ ਅਸੀਂ ਗੋਡੇ ਨਾਲ ਗੋਡਾ ਲਾ ਕੇ ਬਹਿ ਜਾਈਏ, ਤਾਂ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਕਦੇ ਹਰਨ ਨਹੀਂ ਦਿੰਦੇ। ਸਤਿ ਸ੍ਰੀ ਅਕਾਲ। ਇਹ ਪ੍ਰਸ਼ਾਸਨ ਸਾਡੇ ਘਰਾਂ ਤੱਕ ਕੋਈ ਮਰਜ਼ੀ ਪੁਲਿਸ ਭੇਜ ਦਿਓ। ਸਾਨੂੰ ਵੀ ਪੁੱਛਿਆ ਗਿਆ, ਤੁਸੀਂ ਬਾਬਾ ਜੀ ਕਿੱਥੇ ਹੁੰਦੇ ਹੋ? ਮੈਂ ਕਿਹਾ 5 ਮਹੀਨੇ ਹੋ ਗਏ ਕੌਮੀ ਇਨਸਾਫ ਮੋਰਚੇ ਦੇ ਵਿੱਚ ਹੁੰਦੇ ਆ। ਸਮੇਂ 'ਚੋਂ ਸਮਾਂ ਕੱਢ ਕੇ ਗੇੜਾ ਮਾਰਦੇ ਆ। ਪਰ ਸਾਨੂੰ ਕਿਸੇ ਘਰ ਦੇ ਵਿੱਚ ਕਿਸੇ ਨੂੰ ਪਰੇਸ਼ਾਨ ਨਾ ਕੀਤਾ ਵੀ ਡਾਇਰੈਕਟ ਗੱਲ ਕਰੋ ਜਿਹਦੀ ਜ਼ਰੂਰਤ ਹੈ ਸਾਡੇ ਨਾਲ। ਠੀਕ ਹੈ, ਕੌਮ ਦੇ ਹਿੱਤਾਂ ਲਈ ਤੁਰੇ ਆ। ਭਾਈ ਤਾਰੂ ਸਿੰਘ ਵੀ ਇੱਕ ਖੇਤੀ ਕਰਨ ਵਾਲੇ ਸੀ, ਪਰ ਅਖੀਰੀ ਦੇ ਵਿੱਚ ਪਤਾ ਸੀ
ਜਿਹੜਾ ਆਪਣੇ ਹੱਕਾਂ ਦੇ ਲਈ ਤੁਰੇਗਾ ਉਹਨੂੰ ਹਿੰਦੁਸਤਾਨ ਕਿਤੇ ਜਿਉਂਦਾ ਨਹੀਂ ਛੱਡੇਗੀ। ਪਰ ਜਿਹੜਾ ਆਪਣੀ ਕੌਮ ਦੇ ਲਈ ਕੋਈ ਛਾਪ ਛੱਡ ਜਾਵੇ, ਜਿਹੜਾ ਆਪਣੀ ਕੌਮ ਲਈ ਕੁਛ ਕਰ ਜਾਂਦਾ, ਘਾਲਣਾ ਘਾਲ ਕੇ ਆਪਣੇ ਇਸ਼ਟ ਨੂੰ, ਆਪਣੇ ਧਰਮ ਨੂੰ, ਆਪਣੇ ਸਮਾਜ ਨੂੰ ਕੁਛ ਦੇ ਜਾਂਦਾ ਆਪਣੇ ਸੰਘਰਸ਼ਾਂ ਦੇ ਜ਼ਰੀਏ, ਉਸ ਇਨਸਾਨ ਨੂੰ ਯਾਦ ਕੀਤਾ ਜਾਂਦਾ ਹੈ। ਨਹੀਂ ਤੇ ਤੁਹਾਨੂੰ ਪਤਾ ਹੀ ਹੈ, ਭੋਗ ਪੈਣ ਤੋਂ ਬਾਅਦ ਭਾਵੇਂ ਸਾਡਾ ਆਪਦਾ ਮਹਿਮਾਨ ਹੋਵੇ, ਸਾਡਾ ਘਰ ਦਾ ਮੈਂਬਰ ਹੋਵੇ, ਭੋਗ ਤੋਂ ਬਾਅਦ ਤਾਂ ਅਸੀਂ ਉਹਨੂੰ ਵੀ ਯਾਦ ਕਰਨੋਂ ਹਟ ਜਾਂਦੇ ਹਾਂ। ਪਰ ਜਿਹੜਾ ਕੌਮ ਲਈ ਕੁਛ ਘਾਲਣਾ ਘਾਲ ਕੇ ਕੌਮ ਨੂੰ ਕੁਛ ਦੇ ਕੇ ਜਾਂਦਾ, ਉਹਨੂੰ ਹਮੇਸ਼ਾ ਕੌਮ ਯਾਦ ਰੱਖਦੀ ਆ, ਉਹਨਾਂ ਦੇ ਦਿਨ ਮਜਾਏ ਜਾਂਦੇ ਨੇ। ਸੋ ਸਾਡਾ ਫਰਜ਼ ਬਣਦਾ ਹੈ ਇਸ ਕੌਮੀ ਇਨਸਾਫ ਮੋਰਚੇ ਨੂੰ ਕਾਮਯਾਬ ਕਰੋ ਤੇ ਤਕੜਾ ਕਰੋ। ਆਪਾਂ ਮੰਗਾਂ ਮਨਵਾ ਕੇ ਰਵਾਂਗੇ। ਇਹ 4 ਮੰਗਾਂ ਪਹਿਲਾਂ ਨੇ, ਜਦੋਂ ਆਪਾਂ ਮੰਗਾਂ ਇਹ ਜਿੱਤ ਗਏ, ਜੇ ਅਸੀਂ ਦਿੱਲੀ ਫਤਿਹ ਕਰ ਸਕਦੇ ਹਾਂ, ਇਹ ਤਾਂ ਸਾਡੇ ਇਲਾਕੇ ਦੇ ਵਿੱਚ ਹੀ ਆ, ਸਾਡੇ ਪੰਜਾਬ ਦੇ ਵਿੱਚ ਚੰਡੀਗੜ੍ਹ ਹੈ। ਸਾਡਾ ਫਰਜ਼ ਬਣਦਾ ਹੈ, ਪਰ ਕਿਸੇ ਤੇ ਆਪਾਂ ਚਿੱਕੜ ਨਾ ਸਿੱਟੀਏ। ਦੇਖੋ ਭੁੱਲਾਂ ਸਭ ਤੋਂ ਹੋ ਜਾਂਦੀਆਂ ਨੇ, ਪਰ ਗੁਰੂ ਨਹੀਂ ਭੁੱਲ ਕਰਦਾ। ਅਸੀਂ ਸਾਰੀ ਭੁੱਲਾਂ ਕਰਦੇ ਹਾਂ। ਗੁਰੂ ਤੇ ਗੁਰੂ ਦੀ ਸੰਗਤ ਸਾਨੂੰ ਬਖਸ਼ਣਯੋਗ ਹੈ, ਬਖਸ਼ ਲੈ। ਆਪਾਂ ਮੋਰਚਾ ਹਰ ਹਿੱਲੇ ਜਿੱਤਣਾ ਹੈ। ਟਾਈਮ ਚੋਂ ਟਾਈਮ ਕੱਢ ਕੇ ਝੋਨਾ ਲਾ ਕੇ ਵਿੱਚ ਦੀ ਗੇੜਾ ਮਾਰਦੇ ਰਹੋ। ਜੇ ਤੁਹਾਨੂੰ ਕਿਸੇ ਬੰਦੇ 'ਚ ਕਮੀ ਲੱਗਦੀ ਹੈ, ਆਪਾਂ ਇੱਥੇ ਬੈਠੇ ਉਹਨਾਂ ਬੰਦਿਆਂ ਨੂੰ ਪੁੱਛਿਆ ਜਾਵੇਗਾ। ਤੇ ਸਾਰਿਆਂ ਦਾ ਫਰਜ਼ ਬਣਦਾ ਇਹ ਮੋਰਚਾ ਉਹਨਾਂ ਚਿਰ ਲੱਗਿਆ ਰਹੇਗਾ, ਅਸੀਂ ਜਿੱਤ ਕੇ ਇੱਥੋਂ ਉੱਠਾਂਗੇ। ਬੰਦੀ ਸਿੰਘਾਂ ਨੂੰ ਛੱਡਿਆ ਜਾਵੇ ਅਤੇ ਗੁਰੂ ਗ੍ਰੰਥ ਸਾਹਿਬ ਦੇ ਸੰਬੰਧੀ ਕਾਨੂੰਨ ਬਣੇ। NSA ਵਰਗੇ ਕਾਨੂੰਨ, ਗੁਰੂ ਗ੍ਰੰਥ ਸਾਹਿਬ ਦੇ ਸੰਬੰਧੀ ਕਾਨੂੰਨ ਬਣਾਏ ਜਾਣ। ਜਿਹੜਾ ਬੇਅਦਬੀ ਕਰਦਾ ਹੈ, ਅਸੀਂ ਇੱਥੇ ਜਿੱਤੇ ਬਗੈਰ ਨਹੀਂ ਉੱਠਾਂਗੇ। ਜਿਹੜੇ ਸੋਸ਼ਲ ਮੀਡੀਆ ਤੇ ਕਿਹਾ ਜਾਂਦਾ ਮੋਰਚਾ ਚੱਕਿਆ ਗਿਆ, ਜੀ ਮੋਰਚਾ ਨਿਰੰਤਰ ਜਾਰੀ ਆ, ਚੱਲਦਾ ਰਹੇਗਾ। ਹਰੇਕ ਇਨਸਾਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮਾਰਾ ਨਤਮਸਤਕ ਹੋਣ ਵਾਲੇ ਗੁਰੂ ਗ੍ਰੰਥ ਸਾਹਿਬ ਦਰਦ ਲੈ ਕੇ ਪਹੁੰਚ ਰਹੇ ਨੇ। ਲੱਖੋਵਾਲ ਦੀ ਜਥੇਬੰਦੀ ਤੇ ਹੋਰ ਜਥੇਬੰਦੀਆਂ ਪਹੁੰਚੇ। ਧੰਨਵਾਦ ਕਰਦੇ ਹਾਂ ਇਹਨਾਂ ਬਜ਼ੁਰਗਾਂ ਦਾ। ਦਿੱਲੀ ਸੰਘਰਸ਼ ਤੋਂ ਲੈ ਕੇ ਅੱਜ ਤੱਕ ਚੱਲ ਰਹੇ ਨੇ। ਗੁਰੂ ਸਾਹਿਬ ਸਾਰੀ ਗੁਰੂ ਨਾਨਕ ਲੇਵਾ ਸਿੱਖ ਸੰਗਤ ਦੇ ਸਿਰ ਤੇ ਹੱਥ ਰੱਖਣ। ਆਪਾਂ ਇਹ ਮੋਰਚਾ ਹਰ ਹਿੱਲੇ ਜਿੱਤਣਾ ਹੈ। ਸਾਰੇ ਇਕੱਠੇ ਹੋ ਜਾਓ। ਨਾ ਤਾਂ ਜਦੋਂ ਇਕੱਠਾ ਮੋਰਚਾ ਚੱਲੇਗਾ ਸਾਨੂੰ ਘਰਾਂ ਦੇ ਵਿੱਚ ਜਾਣਾ ਆਉਣਾ ਬਣਿਆ ਰਹੇਗਾ ਤੇ ਆ ਵੀ ਜਾਵਾਂਗੇ, ਜਾ ਵੀ ਮੁੜ ਕੇ ਆ ਸਕਦੇ ਹਾਂ। ਇੱਥੇ ਇਸ ਨੂੰ ਕਾਮਯਾਬ ਕਰੀਏ, ਇੱਥੋਂ ਜਿੱਤ ਕੇ ਉੱਠਣਾ। ਇਸ ਜਿੱਤਿਆ ਕਿਵੇਂ ਜਾਵੇਗਾ? ਸੰਗਤ ਦੇ ਸਿਰ ਤੇ। ਉਹ ਕਿਸੇ ਵੀ ਜਥੇਬੰਦੀ ਨਾਲ ਢਾਂਚਾ ਬਣਿਆ, ਢਾਂਚੇ ਬਗੈਰ ਕੰਮ ਨਹੀਂ ਚੱਲਦੇ। ਪਰ ਤਾਕੜੇ ਹੋ ਕੇ ਇਸ ਮੋਰਚੇ ਦਾ ਸਾਥ ਦਈਏ। ਜੇ ਆਪਾਂ ਸਾਲ ਜ਼ਮੀਨਾਂ ਖਾਤਰ ਬਹਿ ਸਕਦੇ ਹਾਂ ਤੇ ਜ਼ਮੀਨਾਂ ਜਿਹਨੇ ਦਿੱਤੀਆਂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੁਗੋ ਜੁਗ ਅਟਲ ਜਿਹਨੇ ਦਿੱਤੀਆਂ ਨੇ, ਅੱਜ ਉਹਨਾਂ ਦੇ ਸੰਬੰਧੀ ਵੀ ਕਾਨੂੰਨ ਬਣੇ। ਉਸ ਦੇ ਸੰਬੰਧੀ ਕਾਨੂੰਨ ਬਣੇ। ਇਹ ਜ਼ਮੀਨਾਂ ਵੀ ਆਪਾਂ ਨੂੰ ਇਸ ਬਾਪੂ ਨੇ ਦਿੱਤੀਆਂ ਨੇ। ਅੱਜ ਸਾਰਿਆਂ ਦਾ ਫਰਜ਼ ਬਣਦਾ ਮਹਾਰਾਜ ਦੀ ਕਿਰਪਾ ਨਾਲ ਭੁੱਲਾਂ ਚੁੱਕਾਂ ਦੀ ਖੇਮਾ ਤਕੜੇ ਹੋ ਕੇ ਇਸ ਮੋਰਚੇ ਨੂੰ ਆਪਾਂ ਸਫਲਤਾ ਦੇ ਵੱਲ ਲੈ ਕੇ ਜਾਈਏ। ਹਰੇਕ ਦਾ ਸਾਰਿਆਂ ਦਾ ਹੀ ਫਰਜ਼ ਬਣਦਾ, ਕਿਸੇ ਇੱਕ ਬੰਦੇ ਦਾ ਕੰਮ ਨਹੀਂ ਹੈਗਾ। ਤੇ ਭੁੱਲਾਂ ਚੁੱਕਾਂ ਦੀ ਖੇਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਜੱਗੀ ਬਾਬਾ, ਜੋ ਕਿ ਕਿਸਾਨੀ ਸੰਘਰਸ਼ ਦੇ ਬਹੁਤ ਸਤਿਕਾਰਯੋਗ ਸੇਵਾਦਾਰ ਸਿਪਾਹੀ ਯੋਧੇ ਰਹੇ ਨੇ। ਇਹਨਾਂ ਦੀਆਂ ਜਿਉਂਦੇ ਜੀ ਤਸਵੀਰਾਂ ਵਿਕਣ ਮਹਾਰਾਜ ਨੇ ਵਿਕਣ ਲਾਤੀਆਂ। ਜਿਹੜਾ ਕਿਸਾਨੀ ਸੰਘਰਸ਼ ਚੱਲ ਰਿਹਾ ਸੀ, ਕਿਸਾਨੀ ਮਜ਼ਦੂਰ ਸੰਘਰਸ਼, ਉਹ ਸਾਡੀ ਥਾਲੀ 'ਚ ਪਈ ਰੋਟੀ ਦਾ ਸੰਘਰਸ਼ ਸੀ। ਹਰ ਉਸ ਇਨਸਾਨ ਨਾਲ ਜੁੜਿਆ ਹੋਇਆ ਸੰਘਰਸ਼ ਸੀ ਜਿਹੜਾ ਪ੍ਰਸ਼ਾਦਾ ਲੰਗਰ ਭੋਜਨ ਛਕਦਾ ਹੈ। ਭੋਜਨ ਹਰ ਉਹ ਪ੍ਰਾਣੀ ਛਕਦਾ ਜਿਸ ਦੇ ਢਿੱਡ ਲੱਗਿਆ ਹੈ।
ਢਿੱਡ ਹਰ ਇਨਸਾਨ ਦੇ ਲੱਗਿਆ। ਉਸ ਕਿਸਾਨੀ ਮਜ਼ਦੂਰ ਸੰਘਰਸ਼ ਦੇ ਵਿੱਚ ਜਿਸ ਕਿਸੇ ਨੇ ਵੀ ਤਨ ਨਾਲ, ਮਨ ਨਾਲ, ਧਨ ਨਾਲ ਆਪਣਾ ਯੋਗਦਾਨ ਪਾਇਆ, ਮੰਨ ਕੇ ਚੱਲੀਏ ਉਹ ਇੱਕ ਪਰਮਾਤਮਾ ਵੱਲੋਂ, ਅਕਾਲ ਪੁਰਖ ਵੱਲੋਂ ਕੁੱਲ ਲਕਾਈ ਨੂੰ ਸਮੇਂ ਦੀਆਂ ਸਰਕਾਰਾਂ ਰਾਹੀਂ ਇੱਕ ਪਰਚਾ ਪਾਇਆ ਗਿਆ ਸੀ ਕਿ ਦੇਖਦੇ ਆ ਇਹ ਮਾਨਵਤਾ ਲੁਕਾਈ ਜਿਹੜਾ ਰੋਜ਼ ਭੋਜਨ ਛਕਦੀ ਹੈ, ਉਸ ਭੋਜਨ ਨੂੰ ਬਚਾਉਣ ਦੇ ਲਈ, ਹਾਕਮ ਹੁਕਮਰਾਨ ਦੇ ਹੱਕਾਂ ਤੋਂ ਬਚਾਉਣ, ਡਾਕਿਆਂ ਤੋਂ ਬਚਾਉਣ ਲਈ ਕਿੰਨੀ ਕੁ ਤਤਪਰ ਹੈ, ਕਿੰਨਾ ਕੁ ਸੰਘਰਸ਼ ਕਰ ਸਕਦੀ ਹੈ। ਸੋ ਪਰਮਾਤਮਾ ਨੇ, ਅਕਾਲ ਪੁਰਖ ਨੇ ਐਡੀ ਵੱਡੀ ਖੇਲ ਬਣਾਈ ਕਿ ਉੱਥੇ ਆਪ ਮੁਹਾਰੇ ਸੰਗਤਾਂ ਪਹੁੰਚ ਕੇ ਦੇਸਾਂ ਪ੍ਰਦੇਸਾਂ ਤੋਂ ਇੱਕ ਮੰਨ ਕੇ ਚੱਲੀਏ, ਇੱਕ ਪਰਮਾਤਮਾ ਨੇ ਵਡਿਆਈ ਦਾ ਕੁੰਭ ਲਾਇਆ ਸੀ। ਉਸ ਕੁੰਭ ਦੇ ਵਿੱਚ ਕਿਸੇ ਨੇ ਤਨ ਨਾਲ ਸੇਵਾ ਕਰਕੇ ਚੁੰਝ ਭਰੀ ਵਡਿਆਈ ਦੀ, ਕਿਸੇ ਨੇ ਮਨ ਨਾਲ ਸੇਵਾ ਕਰਕੇ ਵਡਿਆਈ ਦੀ ਚੁੰਝ ਭਰੀ, ਕਿਸੇ ਨੇ ਧਨ ਨਾਲ ਸੇਵਾ ਕਰਕੇ ਵਡਿਆਈ ਦੀ ਚੁੰਝ ਭਰੀ, ਕਿਸੇ ਨੇ ਕਿਸੇ ਦੇ ਪਰਚੇ ਪਏ, ਕੋਈ ਆਪਣਾ ਸਰੀਰੇ ਤਿਆਗ ਗਿਆ ਉੱਥੇ ਤੇ। ਪਰ ਪਰਮਾਤਮਾ ਨੇ ਕਿਸੇ ਜਿਨ੍ਹਾਂ ਨੇ ਸਰੀਰਾਂ ਨੇ ਉਸ ਦੇ ਵਿੱਚ ਤਨ ਮਨ ਧਨ ਨਾਲ ਯੋਗਦਾਨ ਪਾਇਆ, ਉਹ ਉੱਥੋਂ ਉਸ ਪਰਮਾਤਮਾ ਦੀ ਹਜ਼ੂਰੀ ਵਿੱਚ ਵਡਿਆਈ ਦਾ ਪਾਤਰ ਬਣ ਕੇ ਨਿਕਲਿਆ। ਅੱਜ ਜਿਹੜਾ ਇਹ ਮੋਰਚਾ ਲੱਗਿਆ ਹੋਇਆ, ਇਹ ਵੀ ਇਸੇ ਤਰ੍ਹਾਂ ਇੱਕ ਪਰਮਾਤਮਾ ਵੱਲੋਂ ਕੁੱਲ ਮਾਨਵਤਾ ਅਤੇ ਲੋਕਾਈ ਲਈ ਵਡਿਆਈ ਦਾ ਕੁੰਭ ਲੱਗਿਆ ਹੋਇਆ ਹੈ। ਕਾਰਨ ਕੀ ਹੈ ਇਸ ਦਾ ਕੁੰਭ ਕਹਿਣ ਦਾ? ਕਿਉਂਕਿ ਆਪਾਂ ਸਾਰੇ ਹੀ ਦੇਖਦੇ ਹਾਂ, ਸਮੇਂ ਦੀਆਂ ਸਰਕਾਰਾਂ ਵੀ ਇਸ ਮੀਡੀਆ ਰਾਹੀਂ, ਚੈਨਲ ਰਾਹੀਂ ਸਾਨੂੰ ਸੁਣ ਰਹੀਆਂ ਨੇ। ਸਰਕਾਰਾਂ ਜਿਹੜੀਆਂ ਹੁਣ ਚਲਾ ਰਹੀਆਂ ਨੇ, ਭਾਵੇਂ ਚਲਾ ਚੁੱਕੀਆਂ ਨੇ ਸਿਸਟਮ ਨੂੰ, ਤੁਸੀਂ ਆਪਣੇ ਦਿਲਾਂ 'ਤੇ ਹੱਥ ਰੱਖ ਕੇ ਦੇਖੋ ਕਿ ਖੁਦਾ ਨਾ ਖਾਸਤਾ ਕੋਈ ਐਸੀ ਪਰਮਾਤਮਾ ਦੀ ਖੇਲ ਕਲਾ ਵਰਤ ਜਾਵੇ ਕਿ ਤੁਹਾਡੇ ਪਰਿਵਾਰ 'ਤੇ ਕੋਈ ਪਰਚਾ ਪੈ ਜਾਵੇ, ਕਾਨੂੰਨ ਦੇ ਸਕੰਜੇ ਦੇ ਵਿੱਚ ਤੁਸੀਂ ਆ ਜਾਵੋ। ਤੁਸੀਂ ਉਸ ਸਕੰਜੇ ਦੇ ਵਿੱਚ ਆਉਣ ਦੇ ਬਾਵਜੂਦ ਸਜ਼ਾ ਤੁਹਾਡਾ ਪਰਿਵਾਰ ਜਾਂ ਤੁਹਾਡੇ ਬੱਚੇ ਜਾਂ ਤੁਸੀਂ ਭੁਗਤ ਚੁੱਕੇ ਹੋਵੋ, ਅਤੇ ਉਸ ਦੇ ਬਾਵਜੂਦ ਵੀ ਤੁਹਾਨੂੰ ਛੱਡਿਆ ਨਾ ਜਾਵੇ, ਫਿਰ ਤੁਹਾਡੇ ਦਿਲਾਂ 'ਤੇ ਕਿਆ ਬੀਤੇਗੀ। ਅੱਜ ਜੋ ਤੁਸੀਂ ਜ਼ੁਲਮ ਦੀਆਂ ਹੱਦਾਂ ਨੂੰ ਟੱਪ ਰਹੇ ਹੋ, ਇਹ ਮਾਨਵਤਾ ਅਤੇ ਲੁਕਾਈ ਨੂੰ, ਕੁੱਲ ਖਲਕਤ ਨੂੰ ਚਲਾਉਣ ਵਾਲਾ ਪਰਮਾਤਮਾ ਪਲ ਪਲ ਛਿਣ ਛਿਣ ਮਾਤਰ ਤੁਹਾਨੂੰ ਜਿਹੜਾ ਸਿਰਜਣਹਾਰ ਹੈ, ਜਿਹੜਾ ਪਾਲਣਹਾਰ ਹੈ, ਉਹ ਦੇਖ ਰਿਹਾ ਤੁਹਾਡੀਆਂ ਇਹ ਕਮੀਨੀਆਂ ਘਟੀਆਂ ਹਰਕਤਾਂ ਨੂੰ। ਇਹ ਕੁੱਲ ਮਾਨਵਤਾ ਅਤੇ ਲੁਕਾਈ ਤੇ ਜਿਹੜੇ ਇਸ ਸੰਘਰਸ਼ ਦੇ ਵਿੱਚ ਹਾਜ਼ਰੀ ਨਹੀਂ ਭਰ ਰਹੇ, ਹਾਂ ਦਾ ਨਾਰਾ ਨਹੀਂ ਮਾਰ ਰਹੇ ਜ਼ੁਲਮ ਦੇ ਖਿਲਾਫ, ਉਹਨਾਂ ਭੈਣਾਂ ਨੂੰ, ਭਰਾਵਾਂ ਨੂੰ, ਮਾਤਾਵਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਹੈ, ਚਰਨਾਂ ਦੇ ਵਿੱਚ ਅਕਸਰ ਹੀ ਆਪਾਂ ਸਿੰਘਾਂ ਸਿੰਘਣੀਆਂ ਸ਼ਹੀਦਾਂ ਦੇ ਸਥਾਨਾਂ 'ਤੇ ਜਾ ਕੇ ਆਪਣੇ ਅਤੇ ਆਪਣੇ ਪਰਿਵਾਰ ਦੀਆਂ ਖੁਸ਼ਾਮਦੀਆਂ ਲਈ, ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਲਈ ਉੱਥੇ ਸਹਿਜ ਪਾਠ, ਉੱਥੇ ਅਖੰਡ ਪਾਠ ਸਾਹਿਬ, ਉੱਥੇ ਸੁਖਮਨੀ ਸਾਹਿਬ ਜੀ ਦੇ ਪਾਠ, ਜਾਂ ਨਿਰੰਤਰ ਕੋਈ ਜੋੜਿਆਂ ਦੀ ਸੇਵਾ ਕਰ ਰਿਹਾ, ਕੋਈ ਝਾੜੂ ਦੀ ਸੇਵਾ ਕਰ ਰਿਹਾ, ਜਾਂ ਕੋਈ ਲੰਗਰਾਂ ਦੇ ਵਿੱਚ ਸੇਵਾ ਕਰ ਰਿਹਾ, ਉਹਨਾਂ ਸ਼ਹੀਦਾਂ ਨੂੰ, ਸਿੰਘਣੀਆਂ ਨੂੰ ਨਮਸਤਕ ਹੁੰਦੇ ਆ ਰੋਜ਼। ਪਰ ਜਿਹੜੇ ਸਿੰਘ ਜਿਉਂਦੇ ਨੇ ਸਾਡੇ ਲਈ, ਸਾਨੂੰ ਇਨਸਾਫ ਦਿਵਾਉਣ ਦੇ ਲਈ, ਜ਼ਾਲਮ ਅਤੇ ਜ਼ੁਲਮ ਨੂੰ ਰੋਕਣ ਦੇ ਲਈ ਆਪਾਂ ਕੁਰਬਾਨ ਕਰਕੇ ਆਪਣੀਆਂ ਉਮਰਾਂ ਗਾਲ ਦਿੱਤੀਆਂ। 32 ਸਾਲ ਜੇਲ੍ਹਾਂ ਦੇ ਵਿੱਚ ਹੋ ਗਏ ਬੈਠਿਆਂ ਨੂੰ। ਕੀ ਅਸੀਂ ਉਹਨਾਂ ਜਿਉਂਦੇ ਸਿੰਘਾਂ ਨੂੰ ਛਡਾਉਣ ਦੇ ਲਈ ਇਸ ਕੌਮੀ ਇਨਸਾਫ ਮੋਰਚੇ ਦੇ ਵਿੱਚ ਕਿੰਨਾ ਕੁ ਨਮਸਤਕ ਹੋਣ ਆ ਰਹੇ ਹਾਂ, ਕਿੰਨੀ ਕੁ ਹਾਜ਼ਰੀ ਭਰਨ ਆ ਰਹੇ ਹਾਂ? ਫਿਰ ਮੈਂ ਇਸ ਸਟੇਜ ਤੋਂ ਇਹ ਕਹਿਣੇ ਵਿੱਚ ਗੁਰੇਜ਼ ਨਹੀਂ ਕਰਨਾ ਚਾਹੁੰਦਾ ਕਿ ਇਸ ਲਈ ਇਹ ਸਮਝਣਾ ਸਾਡੇ ਲਈ ਸੁਭਾਵਕ ਹੈ ਕਿ ਜਿੰਨੇ ਵੀ ਅਸੀਂ ਉਹਨਾਂ ਸਿੰਘਾਂ ਸਿੰਘਣੀਆਂ ਦੇ ਸ਼ਹੀਦਾਂ ਦੇ ਸਥਾਨਾਂ 'ਤੇ ਜਾਂਦੇ ਹਾਂ, ਸਿਰਫ ਅਤੇ ਸਿਰਫ ਆਪਣੇ ਨਿੱਜੀ ਸਵਾਰਥਾਂ ਵਾਸਤੇ ਹੀ ਜਾਂਦੇ ਹਾਂ। ਪਰ ਉਹ ਜਿਹੜੇ ਸਿੰਘ ਨੇ, ਸਿੰਘਣੀਆਂ ਨੇ, ਜਿਨ੍ਹਾਂ ਦੇ ਸਥਾਨਾਂ 'ਤੇ ਜਾਂਦੇ ਆ, ਉਹਨਾਂ ਨੇ ਮਾਨਵਤਾ ਅਤੇ ਲੋਕਾਈ ਲਈ ਆਪਾ ਕੁਰਬਾਨ ਕਰਿਆ। ਤਾਂ ਅੱਜ ਉਹਨਾਂ ਦੀਆਂ ਸਥਾਨਾਂ 'ਤੇ ਤੁਹਾਡੀਆਂ ਅਰਦਾਸਾਂ ਪ੍ਰਵਾਨ ਹੁੰਦੀਆਂ। ਜੇ ਗੁਰੂ ਦੀ ਖੁਸ਼ੀ ਦੇ ਵਡਿਆਈ ਦੇ ਪਾਤਰ ਬਣਨਾ ਹੈ,
ਤਾਂ ਇੱਥੇ ਕੌਮੀ ਇਨਸਾਫ ਮੋਰਚੇ ਵਿੱਚ ਆ ਕੇ ਆਪਣੀ ਹਾਜ਼ਰੀ ਲਵਾਓ, ਤਨ ਮਨ ਧਨ ਨਾਲ ਸੇਵਾ ਕਰੋ। ਕਿ ਕੋਈ ਵੀ ਇੱਥੇ ਜਿਹੜਾ ਇਸ ਸਟੇਜ ਨੂੰ ਚਲਾ ਰਿਹਾ, ਕੋਈ ਵੀ ਇਸ ਸਟੇਜ ਦੀ ਜਥੇਬੰਦੀ ਹੈ, ਕੋਈ ਵੀ ਬੰਦਾ ਤੁਹਾਨੂੰ ਇੱਥੇ ਹੁੱਲੜਬਾਜੀ ਲਈ ਪ੍ਰੇਰਿਤ ਨਹੀਂ ਕਰਦਾ ਕਿ ਤੁਸੀਂ ਕੋਈ ਇੱਥੇ ਆਣ ਕੇ ਹੁੱਲੜਬਾਜੀ ਕਰੋ, ਕੋਈ ਸ਼ਰਾਰਤ ਕਰੋ, ਕੋਈ ਸ਼ਰਾਰਤੀ ਅਨਸਰਾਂ ਦਾ ਸਾਥ ਦਿਓ। ਅਸੀਂ ਕੇਵਲ ਤੇ ਕੇਵਲ ਆਪਣੀ ਆਵਾਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਨਮਾਈ ਦੇ ਹੇਠ ਖੜ ਕੇ ਆਪਣੀ ਆਵਾਜ਼ ਸਰਕਾਰਾਂ ਤੱਕ ਪਹੁੰਚਾਉਣੀ ਹੈ ਕਿ ਤੁਸੀਂ ਜ਼ੁਲਮ ਕਰ ਰਹੇ ਹੋ, ਧੱਕਾ ਕਰ ਰਹੇ ਹੋ। ਅਸੀਂ ਇਸ ਜ਼ੁਲਮ ਦੇ ਖਿਲਾਫ ਬੋਲਣਾ ਹੈ। ਸਿਰਫ ਤੇ ਸਿਰਫ ਇੱਥੇ ਹਾਜ਼ਰੀ ਭਰ ਕੇ ਆਪਣਾ ਹਾਂ ਦਾ ਨਾਰਾ ਮਾਰਨਾ ਹੈ। ਇਹ ਜੇ ਤੁਸੀਂ ਵਡਿਆਈ ਦੇ ਪਾਤਰ ਬਣਨਾ ਚਾਹੁੰਦੇ ਹੋ, ਇਸ ਵਡਿਆਈ ਦੇ ਕੁੰਭ 'ਚੋਂ ਆਪਣਾ ਵਡਿਆਈ ਦੀ ਚੁੰਝ ਭਰਨਾ ਚਾਹੁੰਦੇ ਹੋ, ਤਾਂ ਇਹ ਸੁਭਾਵਕ ਸਮਾਂ ਇਸ ਨੂੰ ਵਿਅਰਥਾ ਨਾ ਜਾਣ ਦਿਓ। ਜਿਸ ਤਰ੍ਹਾਂ ਪਹਿਲਾਂ ਵੀ ਵੀਰਾਂ ਨੇ ਕਿਹਾ ਕਿ ਆਪਣੇ ਘਰੋਂ ਜੇ ਆਪਣਾ ਪਰਿਵਾਰ ਦਾ ਕੋਈ ਵੀ ਮੈਂਬਰ 5-10 ਮਿੰਟ ਘਰ ਤੋਂ ਬਾਹਰ ਰਹੇ, ਉਹ ਸਮੇਂ ਸਿਰ ਨਾ ਪਹੁੰਚੇ, ਤਾਂ ਪਰਿਵਾਰ ਦੇ ਸਾਰੇ ਜੀਆਂ ਨੂੰ, ਖਾਸ ਕਰ ਮਾਂ-ਬਾਪ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਪਰ ਬਹੁਤ ਸਾਰੇ ਇਹੋ ਜਿਹੇ ਸਿੰਘ ਸਿੰਘਣੀਆਂ ਜੇਲ੍ਹਾਂ ਦੇ ਵਿੱਚ ਬੈਠੇ ਨੇ, ਜਿਨ੍ਹਾਂ ਦੇ ਪਰਿਵਾਰ, ਮਾਂ-ਬਾਪ, ਭੈਣ ਭਰਾ ਉਹਨਾਂ ਦੀਆਂ ਰਾਹਾਂ ਨੂੰ ਉਡੀਕਦੇ ਦੇਖਦੇ ਇਸ ਦੁਨੀਆ ਤੋਂ ਰੁਖਸਤ ਹੋ ਗਏ। ਸੋ ਸਾਨੂੰ ਸਾਰਿਆਂ ਨੂੰ, ਜਿੰਨੇ ਵੀ ਇੱਥੇ ਸੰਗਤਾਂ ਹਾਜ਼ਰੀ ਭਰ ਰਹੀਆਂ ਨੇ, ਨਿਰੰਤਰ 24 ਘੰਟੇ ਸੇਵਾ ਕਰ ਰਹੀਆਂ ਨੇ, ਬਹੁਤ ਸਾਰੀਆਂ ਇਹੋ ਜਿਹੀਆਂ ਰੂਹਾਂ ਨੇ ਇੱਥੇ ਜਿਨ੍ਹਾਂ ਦੇ ਦਰਸ਼ਨ ਹੋ ਜਾਣ ਭਾਗ ਨੇ ਸਾਡੇ। ਉਹ 24 ਘੰਟੇ ਨਿਰੰਤਰ ਜਿੱਦਣ ਤੋਂ ਮੋਰਚਾ ਚੱਲ ਰਿਹਾ ਇੱਥੇ ਹੀ ਸੇਵਾ ਨਿਭਾ ਰਹੇ ਨੇ, ਇੱਥੇ ਹੀ ਆਪਣੀ ਲੰਗਰ ਪ੍ਰਸ਼ਾਦੇ ਛਕਦੇ ਨੇ, ਛਕਾਉਂਦੇ ਨੇ, ਸਾਰੀਆਂ ਸੇਵਾਵਾਂ ਦਾ ਫਰਜ਼ ਨਿਭਾ ਰਹੇ ਨੇ। ਸੋ ਸਾਰੀ ਪਿੱਛੇ ਬੈਠੀ ਸੰਗਤਾਂ ਨੂੰ ਅਪੀਲ ਹੈ, ਚਰਨਾਂ ਵਿੱਚ ਬੇਨਤੀ ਹੈ, ਜੇ ਗੁਰੂ ਦੀ ਖੁਸ਼ੀ ਦੇ ਵਡਿਆਈ ਦੇ ਪਾਤਰ ਬਣਨਾ ਹੈ, ਸਿੰਘਾਂ ਸ਼ਹੀਦਾਂ ਦੀ ਖੁਸ਼ੀ ਲੈਣੀ ਹੈ, ਵਡਿਆਈ ਦੇ ਪਾਤਰ ਬਣਨਾ ਹੈ, ਤਾਂ ਤੁਹਾਨੂੰ ਇੱਥੇ ਕੋਈ ਵੀ ਇੱਥੇ ਦੀ ਜਿਹੜੀ ਜਥੇਬੰਦੀ ਹੈ, ਸਟੇਜ ਚਲਾ ਰਹੀ ਹੈ, ਮੋਰਚਾ ਚਲਾ ਰਹੀ ਹੈ, ਕੋਈ ਤੁਹਾਨੂੰ ਇਹ ਪ੍ਰੇਰਿਤ ਨਹੀਂ ਕਰਦਾ ਕਿ ਤੁਸੀਂ ਇੱਥੇ ਆ ਕੇ ਹੁੱਲੜਬਾਜੀ ਕਰਨੀ ਹੈ, ਕੋਈ ਸ਼ਰਾਰਤ ਕਰਨੀ ਹੈ। ਸਰਕਾਰਾਂ ਆਪਣੇ ਪ੍ਰੋਪੇ ਕੰਡੇ ਕਰ ਕਰਕੇ ਜਦੋਂ ਇਕੱਠ ਹੁੰਦਾ ਆਪਣੇ ਬੰਦਿਆਂ ਨੂੰ ਵਿੱਚ ਪਾ ਕੇ ਹੁੱਲੜਬਾਜੀ ਕਰਾਉਂਦੀਆਂ, ਸ਼ਰਾਰਤਾਂ ਕਰਾਉਂਦੀਆਂ, ਉਹਦਾ ਸਿਹਰਾ ਜਿੰਨਾ ਵੀ ਜਿਹੜਾ ਉਹਦਾ ਨੁਕਸਾਨ ਹੁੰਦਾ, ਉਹ ਜਿਹੜਾ ਮੋਰਚੇ ਨੂੰ ਚਲਾ ਰਿਹਾ, ਉਹਦੀ ਅਗਵਾਈ ਕਰ ਰਿਹਾ, ਉਹਦੇ ਸਿਰ ਤੇ ਮੜ ਦਿੰਦੀਆਂ। ਸੋ ਆਪਾਂ ਨੂੰ ਸਾਰਿਆਂ ਨੂੰ ਇੱਥੇ ਹਾਜ਼ਰੀ ਵੀ ਭਰਨੀ ਹੈ, ਹਰ ਇੱਕ ਬੰਦੇ ਨੂੰ ਇੱਥੇ ਹਾਜ਼ਰੀ ਭਰ ਕੇ ਆਪ ਖੁਦ ਆਪਣੇ ਇਸ ਮੋਰਚੇ ਨੂੰ ਖੁਦ ਮੁਖਤਿਆਰ ਬਣਾਉਣਾ ਹੈ ਕਿ ਮੈਂ ਇਸ ਮੋਰਚੇ ਦਾ ਆਗੂ ਹਾਂ। ਆਗੂ ਦੇ ਨਾਲ ਆਪਣੇ ਆਪ ਨੂੰ ਇਸ ਮੋਰਚੇ ਦਾ ਸਿਪਾਹੀ ਅਤੇ ਸੇਵਾਦਾਰ ਵੀ ਸਮਝਣਾ ਹੈ, ਸੇਵਾ ਵੀ ਕਰਨੀ ਹੈ, ਸਿਪਾਹੀ ਬਣ ਕੇ ਵੀ ਨਿਗਰਾਨੀ ਰੱਖਣੀ ਹੈ ਕਿ ਸਾਡੇ ਵਿੱਚ ਕੋਈ ਹੁੱਲੜਬਾਜੀ ਨਾ ਕਰੇ, ਕੋਈ ਸ਼ਰਾਰਤ ਨਾ ਕਰੇ। ਸੋ ਪਿੱਛੇ ਬੈਠੀਆਂ ਮਾਵਾਂ ਨੂੰ, ਭੈਣਾਂ ਨੂੰ, ਬਜ਼ੁਰਗਾਂ ਨੂੰ, ਨੌਜਵਾਨ ਨੂੰ ਫਿਰ ਅਪੀਲ ਹੈ ਕਿ ਭਾਈ ਜੇ ਗੁਰੂ ਦੀ ਖੁਸ਼ੀ ਦੇ ਵਡਿਆਈ ਦੇ ਪਾਤਰ ਬਣਨਾ, ਇਸ ਵਡਿਆਈ ਦੇ ਕੁੰਭ ਦੇ ਵਿੱਚੋਂ ਵਡਿਆਈ ਦੀ ਚੁੰਝ ਭਰਨੀ ਹੈ, ਤਾਂ ਇੱਕ ਤੁਹਾਡੇ ਕੋਲ ਇੱਕ ਬਹੁਤ ਵੱਡਾ ਸੁਭਾਗਾ ਸਮਾਂ ਹੈ। ਦੂਸਰੀ ਗੱਲ ਮੈਂ ਕਰਾਂ, ਗੁਰਬਾਣੀ ਸਾਹਿਬ, ਆਪਾਂ ਗੁਰਬਾਣੀ ਪੜ੍ਹਦੇ ਹਾਂ, ਰਹਿਰਾਸ ਸਾਹਿਬ ਦੇ ਵਿੱਚ ਜੋ ਕੁਛ ਕਰਨਾ ਸੋ ਕਰ ਰਿਹਾ। ਪਰਮਾਤਮਾ ਅਕਾਲ ਪੁਰਖ ਨੇ ਜਿਹੜੀ ਇਹ ਸਿੱਖ ਫੁਲਵਾੜੀ ਬਣਾਈ ਹੈ, ਇਹ ਕੱਲੀ ਪੰਜਾਬ ਵਾਸਤੇ ਨਹੀਂ, ਇਹ ਕੱਲੀ ਭਾਰਤ ਵਾਸਤੇ ਨਹੀਂ, ਇਹ ਕੁੱਲ ਖਲਕਤ ਨੂੰ ਮਾਲਕ ਨੇ ਬਚਾਉਣ ਵਾਸਤੇ ਇੱਕ ਫੁਲਵਾੜੀ ਸਿਰਜੀ ਹੈ। 240 ਸਾਲ ਦੇ ਵਿੱਚ ਆਪਣੇ ਪਿੰਡਾਂ ਤੇ ਸੰਤਾਪ ਹੰਢਾ ਕੇ ਇੱਕ ਇਹੋ ਜਿਹਾ ਸਟਰਕਚਰ, ਸਿਧਾਂਤ ਸਾਨੂੰ ਫਲਸਫਾ ਗੁਰੂ ਨਾਨਕ ਪਾਤਸ਼ਾਹ ਦੇ ਕੇ ਗਏ, ਦਸੇ ਗੁਰੂ ਸਾਹਿਬਾਨ, ਭੱਟ, ਭਗਤ, ਗੁਰਸਿੱਖ, ਕਿ ਜਦੋਂ ਵੀ ਕਿਤੇ ਕੋਈ ਜ਼ਾਲਮ ਜ਼ੁਲਮ ਕਰਦਾ ਹੈ, ਭਾਵੇਂ ਉਹ ਕਿਸੇ ਵੀ ਸਮਾਜ ਨਾਲ ਸੰਬੰਧ ਰੱਖਦਾ ਹੈ, ਚਾਹੇ ਉਹ ਸਿੱਖ ਸਮਾਜ ਨਾਲ ਹੀ ਸੰਬੰਧ ਰੱਖਦਾ ਹੈ, ਜੇ ਕੋਈ ਉਹ ਮਾਨਵਤਾ ਲੁਕਾਈ ਤੇ ਜ਼ੁਲਮ ਕਰਦਾ ਹੈ, ਤਾਂ ਇਸ ਸਿੱਖ ਫੁਲਵਾੜੀ ਨੇ ਉਸ ਜ਼ੁਲਮ ਦਾ ਟਾਕਰਾ ਕਰਨਾ ਹੈ। ਟਾਕਰਾ ਕਰ ਰਹੀ ਸੀ, ਕਰ ਰਹੀ ਹੈ, ਕਰਦੀ ਰਹੇਗੀ। ਨਾ ਸੰਘਰਸ਼ ਕਦੇ ਮੁੱਕੇ ਹੈ, ਨਾ ਮੁੱਕਣੇ ਹੈ। ਇਹ ਕੌਮ ਇਸ ਤਰ੍ਹਾਂ ਹੀ ਸੰਘਰਸ਼ਾਂ ਦੇ ਨਾਲ ਜੂਝਦੀ ਰਹੇਗੀ। ਇਹਦੇ ਵਿੱਚ ਦੋ ਫਾੜ ਆਪਾਂ ਨੂੰ ਸੋਚਣ ਦੀ ਲੋੜ ਨਹੀਂ
ਇਹ ਬਣਾਈਓ ਪਰਮਾਤਮਾ ਨੇ ਖਲਕਤ ਨੂੰ, ਲੁਕਾਈ ਨੂੰ ਬਚਾਉਣ ਵਾਸਤੇ ਇੱਕ ਫਲਵਾੜੀ ਹੈ, ਗੁਰਸਿੱਖੀ ਦੀ ਫਲਵਾੜੀ ਹੈ। ਘਬਰਾਉਣ ਦੀ ਲੋੜ ਨਹੀਂ, ਮੋਰਚਾ ਨਿਰੰਤਰ ਇਸ ਤਰ੍ਹਾਂ ਹੀ ਚੱਲਦਾ ਰਹੇਗਾ, ਚੜ੍ਹਦੀ ਕਲਾ ਵਿੱਚ ਰਹੇਗਾ, ਫਤਿਹ ਵੀ ਹੋਏਗਾ, ਕਿਉਂਕਿ ਰਹਿਨਮਾਈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹੇਠ ਹੋ ਰਹੀ ਹੈ, ਉਹਦੀ ਕਿਰਪਾ ਨਾਲ ਹੋ ਰਹੀ ਹੈ। ਹੁਣ ਮੈਂ ਬੇਨਤੀ ਕਰਾਂ ਭਾਈ ਪਰਮਜੀਤ ਸਿੰਘ ਮੋਹਾਲੀ ਤੋਂ 4 ਫੇਸ ਤੋਂ, ਜੋ ਕਿ ਲੰਬੇ ਸਮੇਂ ਤੋਂ ਸਾਡੇ ਵਿੱਚ ਬੈਠੇ ਨੇ, ਨਿਰੰਤਰ ਬੁਰਾਲਿਆਂ ਨੂੰ ਸੁਣਿਆ ਹੈ, ਅਤੇ ਹੁਣ ਆਪਣੇ 5 ਮਿੰਟਾਂ ਵਾਸਤੇ ਉਹ ਵੀ ਆਪ ਸੰਗਤਾਂ ਦੇ ਸੰਗ ਆਪਣੇ ਸ਼ਬਦਾਂ ਰਾਹੀਂ, ਵਿਚਾਰਾਂ ਰਾਹੀਂ ਰੂਬਰੂ ਹੋਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।